ਇਹਨਾਂ ਦੇ ਵਿੱਚ ਕਾਫੀ ਵਾਹ ਖੱਟੀ ਆ ਸਰਕਾਰ ਨੇ ਗਨ ਕਲਚਰ ਨੂੰ ਲੈ ਕੇ। ਕੀ ਲੱਗਦਾ ਤੁਹਾਨੂੰ ਜਿਹੜਾ ਗਨ ਕਲਚਰ ਆ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਬੈਨ? ਕਾਫੀ ਮਰਡਰ ਇਸ ਤਰ੍ਹਾਂ ਦੇ ਹੋਏ ਨੇ ਕਿ ਜਿੱਥੇ ਮੈਰਿਜ ਪੈਲੇਸ ਦੇ ਵਿੱਚ ਗਏ, ਜ਼ਿਆਦਾ ਡਰਿੰਕ ਕੀਤੀ, ਉਸ ਤੋਂ ਬਾਅਦ ਉਹਦੇ ਤੋਂ ਵੈਪਨ ਸੰਭਲਿਆ ਨਹੀਂ ਤੇ ਉਹ ਗੋਲੀ ਚੱਲ ਗਈ ਤੇ ਅਚਾਨਕ ਗੋਲੀ ਚੱਲਣ ਦੇ ਨਾਲ ਬੰਦਿਆਂ ਦੀ ਮੌਤ ਹੋ ਗਈ। ਪਰ ਇੱਕ ਬੜੀ ਬਦਕਿਸਮਤੀ ਮੈਂ ਕਹੂੰਗਾ ਕਿ ਇੱਕ ਇਹੋ ਜਿਹਾ ਕਾਨੂੰਨ ਜਿਹਦਾ ਮਜ਼ਾਕ ਬਣਾਇਆ ਗਿਆ ਹੈ ਤੇ ਮਜ਼ਾਕ ਬਣਾਉਣ ਵਾਲੇ ਕਿਹੜੇ ਨੇ? ਇਹ ਅਫੀਸਰ ਅਤੇ ਪੋਲੀਟੀਕਲ ਬੰਦੇ। ਕਾਰਨ ਕੀ ਹੈ? ਫੇਸਬੁੱਕ ਤੋਂ ਫੋਟੋ ਚੁੱਕ ਲਈਆਂ ਨੇ, ਫੇਸਬੁੱਕ ਤੋਂ ਫੋਟੋ ਚੁੱਕ ਕੇ ਪਰਚੇ ਦਰਜ ਕਰਤੇ ਨੇ। ਯਾਰ ਤੁਸੀਂ ਇੰਨੀ ਤਾਂ ਮਾੜੀ ਮੋੜ ਤਾਂ ਅਕਲ ਸੋਚੋ ਕਿ ਫੇਸਬੁੱਕ ਤੇ ਫੋਟੋ ਜਿਹੜੀ ਹੁਣ ਆਈ ਹੈ ਕਿ 10 ਮਿੰਟਾਂ 'ਚ ਉਹਦੇ ਘਰੇ ਪੁਲਿਸ ਨੇ ਰੇਡ ਕਰਤੀ। ਯਾਰ ਉਹ ਟੈਂਪਰਿੰਗ ਹੋ ਸਕਦੀ ਹੈ, ਕੋਈ ਉਹਨੂੰ ਫੇਕ ਬਣਾਇਆ ਜਾ ਸਕਦਾ ਹੈ ਕਿ ਤੁਹਾਨੂੰ ਇੰਨਾ ਵੀ ਨਹੀਂ ਪਤਾ ਤੁਹਾਡਾ ਮਜ਼ਾਕ ਬਣ ਰਿਹਾ ਪੰਜਾਬ ਦੇ ਅੰਦਰ। ਜੇ ਫੋਟੋ ਹੀ 10-15 ਸਾਲ ਪੁਰਾਣੀ ਫੋਟੋ ਹੈ ਤੇ ਤੁਹਾਡੇ ਜਿਹੜੇ ਮਿਨਿਸਟਰ ਬਣੇ ਹੋਏ ਨੇ ਪਹਿਲੇ, ਜਿਹੜੇ ਸਿੰਗਰ ਸੀ, ਉਹ ਸਾਰੇ ਇਹਨਾਂ ਦੇ ਵਿੱਚ ਇਨਵੋਲਵ ਹੁੰਦੇ ਨੇ। 72 ਘੰਟੇ ਦਿੱਤੇ ਆ ਜਿਨ੍ਹਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਕੋਈ ਫੋਟੋ ਹੈ ਵੈਪਨ ਦੇ ਨਾਲ ਜਾਂ ਹਥਿਆਰ ਦੇ ਨਾਲ, ਉਸ ਨੂੰ ਡਿਲੀਟ ਕਰ ਦਿੱਤਾ ਜਾਵੇ, ਰਿਮੂਵ ਕਰ ਦਿੱਤਾ ਜਾਵੇ। ਇਹੋ ਜਿਹੀਆਂ ਬੇਤੁਕੀਆਂ ਗੱਲਾਂ। ਪੰਜਾਬ ਦੇ ਅੰਦਰ ਮੈਕਸਿਮਮ ਜਿਹੜੇ ਕਤਲ ਹੁੰਦੇ ਨੇ ਉਹ ਇਲੀਗਲ ਵੈਪਨ ਨਾਲ ਮਰਡਰ ਹੋ ਰਹੇ ਨੇ ਇਸ ਵਕਤ। ਉਸ ਵੇਲੇ ਦੇ ਮਾਤਾ ਪਿਤਾ ਵੀ ਇੰਗਲੈਂਡ ਦੇ ਵਿੱਚ ਜਾ ਕੇ ਗੁਹਾਰ ਲਾ ਰਹੇ ਨੇ ਕਿ ਸਾਡੇ ਪੁੱਤਰ ਨੂੰ ਇਨਸਾਫ ਮਿਲਣਾ ਚਾਹੀਦਾ। ਕਿ ਪੰਜਾਬ ਦੇ ਐਡਵੋਕੇਟ ਹੋਣ ਜਾਂ ਪੰਜਾਬ ਦੀ ਜਿਹੜੀ ਪੁਲਿਸ ਹੋਵੇ ਜਾਂ ਪੰਜਾਬ ਦੀ ਸਰਕਾਰ ਹੋਵੇ, ਉਸ ਦੇ ਉੱਪਰੋਂ ਉਹਨਾਂ ਦੀ ਆਸ ਮੁੱਕ ਗਈ ਆ ਜਿਹੜਾ ਇੰਗਲੈਂਡ ਦੇ ਵਿੱਚ ਚਲੇ ਗਏ। ਮੈਂ ਤੁਹਾਨੂੰ ਪੰਜਾਬ ਸਰਕਾਰ ਦੀ ਜਾਂ ਇਹਨਾਂ ਦੇ ਹਾਲਾਤ ਦੱਸਣਾ, ਇਹਨਾਂ ਅਫਸਰਾਂ ਦੀ। ਤਾਂ ਉਸ ਵਕਤ ਜਿਹੜੇ ਸੰਨੀ ਮੁੰਡੇ ਦੇ ਭਰਾਵਾਂ ਦੀਆਂ ਦੁਕਾਨਾਂ ਸਾੜੀਆਂ ਗਈਆਂ, ਅੱਗ ਲਾ ਦਿੱਤੀ ਗਈ, ਦੁਕਾਨਾਂ ਲੁੱਟੀਆਂ ਗਈਆਂ, ਕਾਰ ਤੋੜ ਦਿੱਤੀ ਗਈ, ਪਰਚਾ ਦਰਜ ਅਨਨਾਊਨ ਬੰਦੇ ਦੇ ਖਿਲਾਫ ਹੋ ਗਿਆ। ਵੀਡੀਓ ਕਲਿੱਪ ਮੈਨੂੰ ਭੇਜੇ ਉਹਨਾਂ ਦੇ ਭਰਾਵਾਂ ਨੇ, ਉਹ 'ਚ ਬੰਦੇ ਆਇਡੈਂਟੀਫਾਈ ਹੁੰਦੇ ਨੇ। ਪਰ ਸਰਕਾਰ ਨੂੰ ਕੋਈ ਪਤਾ ਨਹੀਂ, ਪੁਲਿਸ ਪ੍ਰਸ਼ਾਸਨ ਨੂੰ ਕੋਈ ਪਤਾ ਨਹੀਂ। ਉਹਨਾਂ ਦੇ ਮੈਨੂੰ ਬ੍ਰਦਰ ਨੇ ਦੱਸਿਆ ਹੈ ਕਿ ਸਾਨੂੰ ਪੁਲਿਸ ਇੱਥੋਂ ਦੀ ਲੋਕਲ ਕਹਿ ਰਹੀ ਹੈ ਫਿਰ ਕੀ ਹੋਇਆ, ਜਦੋਂ ਇੱਕ ਕਤਲ ਹੁੰਦਾ ਹੈ ਤਾਂ ਇਹਨਾਂ ਦੁਕਾਨਾਂ ਦਾ ਸਾੜੀ ਜਾਂਦੀਆਂ। ਪਿਛਲੇ ਇੱਕ ਦਹਾਕੇ ਦੇ ਵਿੱਚ ਪੰਥਕ ਕਹਾਉਣ ਵਾਲੀ ਸਰਕਾਰ ਵੀ ਰਹੀ ਹੈ ਜਿਹੜੀ ਸਿੱਖ ਆਪਣੇ ਆਪ ਨੂੰ ਇੱਕ ਸਿੱਖਾਂ ਦੇ ਆਗੂ ਕਹਾਉਂਦੀ ਸੀ। ਦੇਖੋ, ਜੇ ਕਹੀਏ ਬੇੜਾ ਗਰਕ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੀਤਾ ਹੈ। ਜਿੰਨਾ ਉਹਨਾਂ ਨੇ ਸਿੱਖਾਂ ਤੋਂ ਖਤਮ ਕੀਤਾ ਹੈ, ਜਾਂ ਮੈਂ ਕਹੂੰਗਾ ਸਿੱਖਾਂ ਦੇ ਟੌਰਚਰ ਜਿੰਨਾ ਉਹਨਾਂ ਸਰਕਾਰਾਂ ਨੇ ਕੀਤਾ ਹੈ, ਸ਼ਾਇਦ ਮੇਰੇ ਦੇਖੇ 'ਚ ਦੂਜਿਆਂ ਨੇ ਕੀਤਾ ਹੀ ਨਾ ਹੋ। ਹੁਣ ਅੰਮ੍ਰਿਤਪਾਲ ਸਿੰਘ ਆਏ ਨੇ, ਅੰਮ੍ਰਿਤਪਾਲ ਸਿੰਘ ਦੇ ਉੱਪਰ ਵੀ ਕਾਫੀ ਜਿਹੜੇ ਕਿ ਵਿਰੋਧੀ ਨੇ ਉਂਗਲਾਂ ਖੜੀਆਂ ਕਰ ਰਹੇ ਨੇ ਕਿ ਇਹ ਏਜੰਸੀਆਂ ਦਾ ਬੰਦਾ, ਇਹ ਕਿਸੇ ਦਾ ਸਿੱਖਿਆ ਸਿਖਾਇਆ ਆਇਆ ਵਾ ਇੱਧਰ ਤੇ ਇਹ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੈਗਾ। ਜਾਂ ਰਮਨੀਤ ਬਿੱਟੂ ਵਰਗੇ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਇਹੋ ਜਿਹੇ ਧੂਤਿਆਂ ਨੇ ਜਿਹੜਾ ਕਿ ਪੰਜਾਬ ਨੂੰ ਪਹਿਲਾਂ ਮਰਵਾਇਆ ਸੀ। ਪਰ ਜੇ ਕੋਈ ਬੰਦਾ ਪੰਜਾਬ ਦੇ ਅੰਦਰ, ਜਿਵੇਂ ਭਾਈ ਅੰਮ੍ਰਿਤਪਾਲ ਨੇ ਅੰਮ੍ਰਿਤ ਛਕਣ ਦੀ ਗੱਲ ਕੀਤੀ ਹੈ ਜਾਂ ਸਿੱਖ ਮੁੰਡਿਆਂ ਨੂੰ ਇਕੱਠੇ ਕਰ ਰਿਹਾ ਹੈ, ਤਾਂ ਇਹਨਾਂ ਨੂੰ ਸਭ ਤੋਂ ਜ਼ਿਆਦਾ ਜਿਹੜੀ ਪੀੜ ਹੁੰਦੀ ਹੈ ਸਾਡੇ ਪੰਜਾਬ ਦੇ ਸਿੱਖ ਲੀਡਰਾਂ ਨੂੰ। ਕਾਰਨ ਕੀ ਆ? ਇਹਨਾਂ ਦੀਆਂ ਕਰਤੂਤਾਂ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ। ਪੰਜਾਬ ਦਾ ਪੱਠਾ ਜੇ ਬਾਇਆ ਤਾਂ ਇਹਨਾਂ ਲੀਡਰਾਂ, ਸਾਡੇ ਸਿੱਖ ਲੀਡਰਾਂ ਨੇ ਬਾਇਆ, ਦੂਜਿਆਂ ਨੂੰ ਤਾਂ ਬੋਲਣ ਦੀ ਲੋੜ ਹੀ ਨਹੀਂ ਪੈਂਦੀ। ਪਰ ਗੁਰੂ ਗ੍ਰੰਥ ਸਾਹਿਬ ਨੂੰ ਇਹਨਾਂ ਨੇ ਬੇਅਦਬੀ ਕਰਾਈ। ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਦੀ ਸਪੋਰਟ ਕੀਤੀ, ਤੇ ਜਿਹੜੀਆਂ ਜਨਾਨੀਆਂ ਨਚਾਈਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ। ਦੱਸੋ ਤੁਸੀਂ, ਇਹ ਸਾਡੇ ਕਿਵੇਂ ਸਾਡੇ ਸਿੱਖਾਂ ਦੀ ਸਾਡੀ ਸਰਕਾਰ ਹੋਵੇਗੀ? ਫਿਊਚਰ ਪੰਜਾਬ ਦਾ ਸੇਫ ਨਹੀਂ, ਅਨਸੇਫ ਹੈ। ਸਾਡੇ ਲੀਡਰ ਕਹਿ ਰਹੇ ਨੇ ਕਿ ਪੰਜਾਬ ਦਾ ਫਿਊਚਰ ਜਿਹੜਾ ਅਨਸੇਫ ਅੰਮ੍ਰਿਤਪਾਲ ਕਰਕੇ ਹੈ, ਬੇਵਕੂਫੋ ਤੁਹਾਡੇ ਕਰਕੇ ਹੈ। ਤੁਸੀਂ ਪੰਜਾਬ ਨੂੰ ਖਤਮ ਕੀਤਾ, ਤੁਸੀਂ ਭਈਆਵਾਦ ਲੈ ਕੇ ਆਏ ਹੋ ਇੱਥੇ। ਤੁਸੀਂ ਪੰਜਾਬ 'ਚ ਪੂਰਬੀਆ ਲੈ ਕੇ ਆਏ ਹੋ, ਪੰਜਾਬ ਦੇ ਅੰਦਰ ਉਹ ਬੰਦੇ ਲੈ ਕੇ ਆਓ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲਿੰਕ ਨਹੀਂ। ਕਿਉਂਕਿ 1.5 ਮਹੀਨੇ ਦਾ ਸਮਾਂ ਕਰਤਾਰ ਸਿੰਘ ਸੰਧਵਾ ਵੀ ਮੰਗ ਕੇ ਗਏ ਨੇ, ਕਹਿੰਦੇ ਕਿ 1.5 ਮਹੀਨੇ ਦਾ ਸਮਾਂ ਚਾਹੀਦਾ। ਦੇਖੋ, ਜੇ ਨਾ ਕੀਤਾ ਤਾਂ ਬਾਈਬਲ ਕਲਾਂ ਦਾ ਮੋਰਚਾ ਜਿਹੜਾ ਲੱਗਿਆ ਹੋਇਆ ਉਹ ਇਹਨਾਂ ਦਾ ਪੱਠਾ ਪਾ ਦੇਗਾ। ਅੱਗੇ ਜਿੰਨੇ 3 ਮੁੱਖ ਮੰਤਰੀ ਆਏ ਨੇ, ਤਿੰਨਾਂ ਦਾ ਬੇੜਾ ਬਹਿ ਗਿਆ। ਜੇ ਇਹ ਨਾ ਕਰਨਗੇ ਤੇ ਬੇੜਾ ਇਹਨਾਂ ਦਾ ਵੀ ਬਹਿ ਜਾਣਾ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਅੱਜ ਅਸੀਂ ਇੱਕ ਫੇਰ ਵਿਸ਼ੇਸ਼ ਤੇ ਖਾਸ ਮੁਲਾਕਾਤ ਦੇ ਤਹਿਤ ਪਹੁੰਚੇ ਹਾਂ। ਸਾਡੇ ਨਾਲ ਅੱਜ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਮੌਜੂਦ ਰਹਿਣਗੇ। ਬਠਿੰਡਾ ਦੀ ਧਰਤੀ 'ਤੇ ਬੈਠੇ ਹਾਂ ਤਾਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਸੋਸ਼ਲ ਮੀਡੀਆ ਦੇ ਉੱਪਰ ਸਰਕਾਰ ਦੀ ਵਾਹ ਹੋ ਰਹੀ ਆ, ਕਿਉਂਕਿ ਗਨ ਕਲਚਰ ਨੂੰ ਲੈ ਕੇ ਕਾਫੀ ਨੌਜਵਾਨਾਂ ਦੇ ਉੱਪਰ, ਕਾਫੀ ਬੱਚਿਆਂ ਦੇ ਉੱਪਰ ਜਿਹੜੇ ਕਿ ਪਰਚੇ ਦਰਜ ਹੋਏ ਨੇ। ਤਾਂ ਸਾਡੇ ਨਾਲ ਅੱਜ ਹਰਪਾਲ ਸਿੰਘ ਖਾਰਾ ਜੀ ਮੌਜੂਦ ਰਹਿਣਗੇ। ਵਿਸ਼ੇਸ਼ ਮੁਲਾਕਾਤ ਗਨ ਕਲਚਰ 'ਤੇ ਹੋਵੇਗੀ, ਤਾਂ ਅਸੀਂ ਸਵਾਗਤ ਕਰਦੇ ਹਾਂ। ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਵਾਲ ਇਹੀ ਹੈ ਜੀ, ਪਿਛਲੇ
ਦਿਨਾਂ ਦੇ ਵਿੱਚ ਕਾਫੀ ਵਾਹ ਖੱਟੀ ਆ ਸਰਕਾਰ ਨੇ ਗਨ ਕਲਚਰ ਨੂੰ ਲੈ ਕੇ। ਕੀ ਲੱਗਦਾ ਤੁਹਾਨੂੰ ਜਿਹੜਾ ਗਨ ਕਲਚਰ ਆ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਬੈਨ, ਜਾਂ ਕਿਸ ਤਰ੍ਹਾਂ ਦਾ ਜਿਹੜਾ ਕਿ ਪਰਚੇ ਹੋਣੇ ਚਾਹੀਦੇ? ਤੁਸੀਂ ਇੱਕ ਐਡਵੋਕੇਟ ਹੋ, ਤੁਸੀਂ ਕਾਨੂੰਨ ਦੇ ਨਾਲ ਜੁੜੇ ਹੋਏ ਹੋ। ਦੇਖੋ, ਗਨ ਕਲਚਰ ਆਪਾਂ ਉੱਥੇ ਮਾੜਾ ਕਹਿ ਸਕਦੇ ਆ ਜਿਵੇਂ ਕਿਸੇ ਮੈਰਿਜ ਦੇ ਵਿੱਚ, ਕਿਸੇ ਇਹੋ ਜਿਹੇ ਫੰਕਸ਼ਨ 'ਚ ਲੈ ਕੇ ਜਾਣਾ ਜਿੱਥੇ ਪਹਿਲਾਂ ਕਤਲ ਹੋ ਵੀ ਚੁੱਕੇ ਨੇ। ਕਈ ਮੈਂ ਕਾਫੀ ਮਰਡਰ ਇਸ ਤਰ੍ਹਾਂ ਦੇ ਹੋਏ ਨੇ ਕਿ ਜਿੱਥੇ ਮੈਰਿਜ ਪੈਲੇਸ ਦੇ ਵਿੱਚ ਗਏ, ਜ਼ਿਆਦਾ ਡਰਿੰਕ ਕੀਤੀ, ਉਸ ਤੋਂ ਬਾਅਦ ਉਹਦੇ ਤੋਂ ਵੈਪਨ ਸੰਭਲਿਆ ਨਹੀਂ ਤੇ ਉਹ ਗੋਲੀ ਚੱਲ ਗਈ ਤੇ ਅਚਾਨਕ ਗੋਲੀ ਚੱਲਣ ਦੇ ਨਾਲ ਬੰਦਿਆਂ ਦੀ ਮੌਤ ਹੋ ਗਈ। ਇਹ ਕੇਸ ਬਹੁਤ ਜ਼ਿਆਦਾ ਪੰਜਾਬ 'ਚ ਹੋਏ ਨੇ। ਇੱਥੇ ਜਿਹੜੀ ਸੀ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਰੋਕਣਾ ਬਣਦਾ ਹੈ। ਪਰ ਇੱਕ ਬੜੀ ਬਦਕਿਸਮਤੀ ਮੈਂ ਕਹੂੰਗਾ ਕਿ ਇੱਕ ਇਹੋ ਜਿਹਾ ਕਾਨੂੰਨ ਜਿਹਦਾ ਮਜ਼ਾਕ ਬਣਾਇਆ ਗਿਆ ਹੈ, ਤੇ ਮਜ਼ਾਕ ਬਣਾਉਣ ਵਾਲੇ ਕਿਹੜੇ ਨੇ? ਇਹ ਅਫੀਸਰ ਅਤੇ ਪੋਲੀਟੀਸ਼ੀਅਨ ਬੰਦੇ। ਕਾਰਨ ਕੀ ਹੈ? ਫੇਸਬੁੱਕ ਤੋਂ ਫੋਟੋ ਚੁੱਕ ਲਈਆਂ ਨੇ, ਫੇਸਬੁੱਕ ਤੋਂ ਫੋਟੋ ਚੁੱਕ ਕੇ ਪਰਚੇ ਦਰਜ ਕਰਤੇ ਨੇ। ਯਾਰ ਤੁਸੀਂ ਇੰਨੀ ਤਾਂ ਮਾੜੀ ਮੋੜ ਤਾਂ ਅਕਲ ਸੋਚੋ ਕਿ ਫੇਸਬੁੱਕ 'ਤੇ ਫੋਟੋ ਜਿਹੜੀ ਹੁਣ ਆਈ ਹੈ ਤੇ 10 ਮਿੰਟਾਂ 'ਚ ਉਹਦੇ ਘਰੇ ਪੁਲਿਸ ਨੇ ਰੇਡ ਕਰਤੀ। ਯਾਰ ਉਹ ਟੈਂਪਰਿੰਗ ਹੋ ਸਕਦੀ ਹੈ, ਕੋਈ ਉਹਨੂੰ ਫੇਕ ਬਣਾਇਆ ਜਾ ਸਕਦਾ ਹੈ ਕਿ ਤੁਹਾਨੂੰ ਇੰਨਾ ਵੀ ਨਹੀਂ ਪਤਾ ਤੁਹਾਡਾ ਮਜ਼ਾਕ ਬਣ ਰਿਹਾ ਪੰਜਾਬ ਦੇ ਅੰਦਰ। ਪਹਿਲਾਂ ਕਿਸੇ ਐਕਸਪਰਟ ਦਾ ਓਪੀਨੀਅਨ ਆਵੇਗਾ ਕਿ ਫੋਟੋ ਕਿਹੜੇ ਸਾਲ ਦੀ ਹੈ, ਕੀ ਤੁਹਾਡੇ ਆਰਡਰ 'ਚੋਂ ਬਾਅਦ ਦੀ ਹੈ। ਜੇ ਫੋਟੋ ਹੀ 10-15 ਸਾਲ ਪੁਰਾਣੀ ਫੋਟੋ ਹੈ ਤੇ ਤੁਹਾਡੇ ਜਿਹੜੇ ਮਿਨਿਸਟਰ ਬਣੇ ਹੋਏ ਨੇ ਪਹਿਲੇ, ਜਿਹੜੇ ਸਿੰਗਰ ਸੀ, ਉਹ ਸਾਰੇ ਇਹਨਾਂ ਦੇ ਵਿੱਚ ਇਨਵੋਲਵ ਹੁੰਦੇ ਨੇ। ਸਾਰਿਆਂ ਦੇ ਪਰਚੇ ਦਰਜ ਬਣਨਗੇ ਇਸ ਹਿਸਾਬ 'ਤੇ। ਦੂਸਰਾ ਜਿਹੜਾ ਮੈਂ ਦੇਖਿਆ ਕਿ ਅਫੀਸਰ ਡੀਸੀ ਨੇ ਜਿਹੜੇ ਪੰਜਾਬ ਦੇ ਕਈ ਥਾਵਾਂ 'ਤੇ ਜਿਹੜੇ ਲਾਇਸੈਂਸ ਪਹਿਲਾਂ ਬਣੇ ਹੋਏ ਨੇ ਉਹਨਾਂ ਨੂੰ ਰਿਜੈਕਟ ਕਰ ਰਹੇ ਨੇ ਕਿ ਇਨਫੋਰਮੇਸ਼ਨ ਸਾਨੂੰ ਹੁਣ ਮਿਲੀ ਹੈ। ਯਾਰ ਜਦੋਂ ਤੁਸੀਂ ਲਾਇਸੈਂਸ ਬਣਾਉਣੇ ਹੋ ਜਾਂਦਾ, ਤੁਸੀਂ ਇੱਥੋਂ ਦੀ ਇਨਵੈਸਟੀਗੇਸ਼ਨ ਕਰਦੇ ਹੋ, ਘੱਟ ਤੋਂ ਘੱਟ 4 ਤੋਂ 5 ਬੰਦਿਆਂ ਦੀ ਜਿਹੜੇ ਤੁਸੀਂ ਸਟੇਟਮੈਂਟ ਰਿਕਾਰਡ ਕਰਦੇ ਹੋ ਉਸ ਮੁਹੱਲੇ ਦੀ, ਉਹ ਮੁਹੱਲੇ ਦੇ 4 ਤੋਂ 5 ਬੰਦੇ ਆ ਕੇ ਬਿਆਨ ਦਿੰਦੇ ਨੇ ਬੰਦਾ ਵੈਲਿਡ ਹੈ, ਬੰਦਾ ਸਹੀ ਹੈ, ਤੁਹਾਡੀ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਉਹ ਜਿਹੜਾ ਵੈਪਨ ਦਾ ਜਿਹੜਾ ਲਾਇਸੈਂਸ ਆ ਉਹ ਅਪਰੂਵ ਹੁੰਦਾ, ਉਸ ਤੋਂ ਬਾਅਦ ਲਾਇਸੈਂਸ ਉਹਨੂੰ ਮਿਲਦਾ ਹੈ। ਤਾਂ ਉਹ ਲਾਇਸੈਂਸ ਜਿਹੜਾ ਪਹਿਲਾਂ ਵੈਲਿਡ ਹੈ ਤੇ ਉਸ ਤੋਂ ਬਾਅਦ ਉਹਨੇ ਕੋਈ ਕ੍ਰਾਈਮ ਹੀ ਉਸ ਦਾ ਹੈ ਨਹੀਂ, ਜਾਂ ਉਹਨੇ ਕਿਸੇ ਕ੍ਰਾਈਮ 'ਚ ਉਹਨੂੰ ਵਰਤਿਆ ਹੀ ਨਹੀਂ, ਤਾਂ ਯਾਰ ਫਿਰ ਉਹਨੂੰ ਰਿਜੈਕਟ ਕਿਹੜੇ ਗਰਾਊਂਡ 'ਤੇ ਕਰ ਰਹੇ ਹੋ ਤੁਸੀਂ? ਖਰਾ ਸਾਹਿਬ, ਜਿਵੇਂ FIR ਧੜਾ ਹੋ ਰਹੀਆਂ ਨੇ, ਪੰਜਾਬ ਪੁਲਿਸ ਧੜਾ FIR ਦਰਜ ਕਰ ਰਹੀ ਆ। ਪਿਛਲੇ ਦਿਨਾਂ ਦੇ ਦੌਰਾਨ ਜਿਹੜਾ ਬਿਆਨ ਆਇਆ ਕਿ 72 ਘੰਟੇ ਦਿੱਤੇ ਆ ਜਿਨ੍ਹਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਕੋਈ ਫੋਟੋ ਹੈ ਵੈਪਨ ਦੇ ਨਾਲ ਜਾਂ ਹਥਿਆਰ ਦੇ ਨਾਲ, ਉਸ ਨੂੰ ਡਿਲੀਟ ਕਰ ਦਿੱਤਾ ਜਾਵੇ, ਰਿਮੂਵ ਕਰ ਦਿੱਤਾ ਜਾਵੇ। ਇਸ ਬਾਰੇ ਕੀ ਸੋਚਦੇ ਹੋ? ਦੇਖੋ, ਮੈਂ ਇੱਕ ਗੱਲ ਦੇਖੀ ਹੈ ਕਿ ਪੰਜਾਬ ਦੇ, ਇੰਡੀਆ ਦੇ ਅੰਦਰ ਕਿਸੇ ਅਫੀਸਰ ਨੂੰ, ਮੈਂ ਬਾਹਲਾ ਇਹਨਾਂ ਨੂੰ ਡੀਪਲੀ ਮੈਂ ਇਹਨਾਂ ਨੂੰ ਸਿਆਣਾ ਨਹੀਂ ਸਮਝਦਾ। ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇਣਾ ਕਿ ਕੁਝ ਸਾਲ ਪਹਿਲੋਂ ਇੱਕ ਰੇਪ ਕੇਸ ਹੋਇਆ ਸੀ 2012 ਦੇ ਵਿੱਚ ਦਿੱਲੀ ਦੇ ਅੰਦਰ। ਤਾਂ ਕੀ ਹੋਇਆ, ਇੱਕ ਸਾਲ ਜਿੰਨੇ ਰੇਪ ਦੇ ਪਰਚੇ ਦਰਜ ਹੋਏ ਨੇ ਧੜਾ ਧੜ ਕਰਤੇ ਨੇ। ਗੁਰਦਾਸਪੁਰ ਤੋਂ ਉਹ ਬੱਸ ਡਰਾਈਵਰ ਜਾਂ ਕੰਡਕਟਰ 'ਤੇ ਹੋਇਆ ਸੀ ਉਸ ਵਕਤ। ਤਾਂ 6 ਮਹੀਨੇ ਪ੍ਰੋਸੈਸ ਇੰਨਾ ਫਾਸਟ ਚੱਲਿਆ ਸੀ, ਉਹ ਮੈਕਸੀਮਮ ਲੇਡੀਜ਼ ਆ ਕੇ ਅਦਾਲਤ ਦੇ ਅੰਦਰ ਆ ਕੇ ਹਸਟਾਈਲ ਹੋ ਗਈਆਂ, ਉਹ ਬਿਆਨ ਤੋਂ ਮੁੱਕਰ ਗਈਆਂ ਸੀ। ਕਾਰਨ ਕੀ ਹੈ? ਇੱਥੇ ਇੱਕ ਸ਼ੋਸ਼ੇਬਾਜ਼ੀ ਹੈ। ਕੋਈ ਇਹਨੂੰ ਡੀਪਲੀ ਜਾਂ ਸੀਰੀਅਸਲੀ ਨਹੀਂ ਲੈ ਰਿਹਾ ਕਿ ਇਹ ਕੰਮ ਕਰਨਾ ਜਾਂ ਸਾਨੂੰ ਇੰਨੀ ਜ਼ਰੂਰਤ ਹੈ ਇਹਦੀ। ਨਾ, ਸ਼ੋਸ਼ਾ ਹੈ, ਜਿੱਧਰ ਚੱਲ ਪਏ ਸੋ ਮਾਰ ਧਰ ਕੱਢਦੇ ਚੱਲ ਪੋ। ਨਾ ਤਾਂ ਇਹਨਾਂ ਨੂੰ ਕੋਈ ਸਮਝਾਉਣ ਵਾਲਾ, ਨਾ ਕੋਈ ਅਫਸਰ ਸੋਚਦਾ ਇਸ ਗੱਲ ਬਾਰੇ। ਯਾਰ ਕਿਸੇ ਬੰਦੇ ਦੀ ਜੇ ਗਨ ਹੈ ਜਾਂ ਕਿਸੇ ਕੋਲ ਪਿਸਟਲ ਘਰੇ ਪਿਆ ਹੈ, ਉਹਦੀ ਪ੍ਰੋਟੈਕਸ਼ਨ ਵਾਸਤੇ ਹੈ, ਕੱਲ੍ਹ ਨੂੰ ਉਸ 'ਤੇ ਕੋਈ ਹਮਲਾ ਹੋ ਗਿਆ, ਤੁਸੀਂ ਉਹਨੂੰ ਵਾਪਸ ਲੈ ਰਹੇ ਹੋ, ਤੁਸੀਂ ਰਿਜੈਕਟ ਕਰ ਰਹੇ ਹੋ, ਕੱਲ੍ਹ ਉਸ ਪਰਿਵਾਰ ਦਾ ਨੁਕਸਾਨ ਹੋ ਗਿਆ, ਜ਼ਿੰਮੇਵਾਰ ਕੌਣ ਹੋਊਗਾ? ਸਿੱਧੂ ਮੂਸੇਵਾਲ ਦੀ ਸਿਕਿਉਰਿਟੀ ਲੀਕ ਹੋਣੀ, ਉਹਦਾ ਮਰਡਰ ਹੋਣਾ, ਉਹਦੀ ਜ਼ਿੰਮੇਵਾਰੀ ਕਿਹਦੀ ਹੈ? ਹੁਣ ਉਸ ਅਫੀਸਰ ਦੀ ਬਣਦੀ ਜਿਹਨੇ ਸੀਕਰਟ ਇਨਫੋਰਮੇਸ਼ਨ ਅੱਗੇ ਭੇਜੀ ਹੈ, ਜਿੱਥੋਂ ਲੀਕ ਹੋਈ ਹੈ ਜਾਂ ਵਾਪਸ ਲਈ ਹੈ। ਇਹੋ ਜਿਹੀਆਂ ਬੇਤੁਕੀਆਂ ਗੱਲਾਂ ਪੰਜਾਬ ਦੇ ਅੰਦਰ ਮੈਕਸੀਮਮ ਜਿਹੜੇ ਕਤਲ ਹੁੰਦੇ ਨੇ ਉਹ ਇਲੀਗਲ ਵੈਪਨ ਨਾਲ ਮਰਡਰ ਹੋ ਰਹੇ ਨੇ ਇਸ ਵਕਤ। ਖਰਾ ਸਾਹਿਬ, ਜਿਵੇਂ ਤੁਸੀਂ ਕਿਹਾ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ, ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇੰਗਲੈਂਡ ਦੇ ਵਿੱਚ ਜਾ ਕੇ ਗੁਹਾਰ ਲਾ ਰਹੇ ਨੇ ਕਿ ਸਾਡੇ ਪੁੱਤਰ ਨੂੰ ਇਨਸਾਫ ਮਿਲਣਾ ਚਾਹੀਦਾ। ਕੀ ਪੰਜਾਬ ਦੇ ਐਡਵੋਕੇਟ ਹੋਣ ਜਾਂ ਪੰਜਾਬ ਦੀ ਜਿਹੜੀ ਪੁਲਿਸ ਹੋਵੇ ਜਾਂ ਪੰਜਾਬ ਦੀ ਸਰਕਾਰ ਹੋਵੇ, ਉਸ ਦੇ ਉੱਪਰੋਂ ਉਹਨਾਂ ਦੀ ਆਸ ਮੁੱਕ ਗਈ ਹੈ ਜਿਹੜਾ ਇੰਗਲੈਂਡ ਦੇ ਵਿੱਚ ਚਲੇ ਗਏ ਨੇ? ਦੇਖੋ, ਗੱਲ ਇਸ ਤਰ੍ਹਾਂ ਹੈ ਕਿ ਪੰਜਾਬ ਦੇ ਅੰਦਰ ਜਦੋਂ ਆਮ ਨੋਰਮਲ ਮਰਡਰ ਹੁੰਦਾ ਹੈ ਤਾਂ ਕੋਈ ਜ਼ਿਆਦਾ ਸੁਣਵਾਈ ਸ਼ੁਰੂ ਤੋਂ ਹੀ ਨਹੀਂ ਹੋਈ। ਆਪਾਂ ਇਸ ਸਰਕਾਰ 'ਤੇ ਨਹੀਂ, ਪਹਿਲੀਆਂ ਸਰਕਾਰਾਂ ਦਾ ਵੀ ਇਹੀ ਹਾਲ ਰਿਹਾ। ਪਰ ਜੇ ਕਿਤੇ ਬਹੁ ਗਿਣਤੀ ਦੇ ਬੰਦੇ ਦਾ ਮਰਡਰ ਹੋ ਜਾਏ ਪੰਜਾਬ ਦੇ ਅੰਦਰ, ਚਾਹੇ ਉਹਦੀ ਜ਼ਬਾਨ ਨੇ ਕਤਲ ਕਰਾਇਆ ਹੋਵੇ, ਸ਼ੁਰੂ ਤੋਂ ਲੈ ਕੇ ਲਾ ਲਓ, ਉਹ ਵਿਚਾਰਾ ਇੱਕ ਮੁੰਡਾ ਫੌਰਨ ਦਾ ਇੱਥੇ ਆ ਕੇ ਫਸਿਆ ਹੋਇਆ, ਕਈ ਕੇਸਾਂ 'ਚ ਪਾਤਾ ਉਹਨੂੰ, ਅਤੇ ਉਸ ਤੋਂ ਬਾਅਦ ਤੁਸੀਂ ਆਹ ਮਰਡਰ ਲਾ ਲਓ, 10 ਮਿੰਟ ਨਹੀਂ ਲੱਗੇ। ਬੜੀ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਉਸ ਮਰਡਰ ਦੇ ਵਿੱਚ ਮੈਂ ਤੁਹਾਨੂੰ ਪੰਜਾਬ ਸਰਕਾਰ ਦੀ ਜਾਂ ਇਹਨਾਂ ਦੇ ਹਾਲਾਤ ਦੱਸਣਾ, ਇਹਨਾਂ ਅਫਸਰਾਂ ਦੀ
ਤਾਂ ਉਸ ਵਕਤ ਜਿਹੜੇ ਸੰਨੀ ਮੁੰਡੇ ਦੇ ਭਰਾਵਾਂ ਦੀਆਂ ਦੁਕਾਨਾਂ ਸਾੜੀਆਂ ਗਈਆਂ, ਅੱਗ ਲਾ ਦਿੱਤੀ ਗਈ, ਦੁਕਾਨਾਂ ਲੁੱਟੀਆਂ ਗਈਆਂ, ਕਾਰ ਤੋੜ ਦਿੱਤੀ ਗਈ, ਪਰਚਾ ਦਰਜ ਅਨਨਾਊਨ ਬੰਦੇ ਦੇ ਖਿਲਾਫ ਹੋ ਗਿਆ। ਵੀਡੀਓ ਕਲਿੱਪ ਮੈਨੂੰ ਭੇਜੇ ਉਹਨਾਂ ਦੇ ਭਰਾਵਾਂ ਨੇ, ਉਹ 'ਚ ਬੰਦੇ ਆਇਡੈਂਟੀਫਾਈ ਹੁੰਦੇ ਨੇ, ਪਰ ਸਰਕਾਰ ਨੂੰ ਕੋਈ ਪਤਾ ਨਹੀਂ, ਪੁਲਿਸ ਪ੍ਰਸ਼ਾਸਨ ਨੂੰ ਕੋਈ ਪਤਾ ਨਹੀਂ। ਉਹਨਾਂ ਦੇ ਮੈਨੂੰ ਬ੍ਰਦਰ ਨੇ ਦੱਸਿਆ ਹੈ ਕਿ ਸਾਨੂੰ ਪੁਲਿਸ ਇੱਥੋਂ ਦੀ ਲੋਕਲ ਕਹਿ ਰਹੀ ਹੈ ਫਿਰ ਕੀ ਹੋਇਆ, ਜਦੋਂ ਇੱਕ ਕਤਲ ਹੁੰਦਾ ਹੈ ਤਾਂ ਇਹਨਾਂ ਦੁਕਾਨਾਂ ਦਾ ਸਾੜੀ ਜਾਂਦੀਆਂ ਨੇ। ਸ਼ਾਬਾਸ਼ ਤੁਹਾਡੇ। ਕੀ ਉਹੀ ਬਿਆਨ ਦੁਹਰਾਇਆ ਜਾ ਰਿਹਾ ਜਦੋਂ 84 ਦੇ ਵਿੱਚ ਇੱਕ ਪ੍ਰਾਈਮ ਮਿਨਿਸਟਰ ਨੂੰ ਮਾਰਿਆ? ਪ੍ਰਾਈਮ ਮਿਨਿਸਟਰ ਨੇ ਕਿਹਾ ਸੀ ਕਿ ਇੱਕ ਦਰਖਤ ਡਿੱਗ ਪਏ ਧਰਤੀ ਹਿੱਲ ਜਾਂਦੀ ਹੈ। ਯਾਰ ਆਹ ਤਾਂ ਤੁਹਾਡੇ ਸਿੱਖਾਂ ਲਈ ਹੈ ਪੰਜਾਬ ਦੇ ਅੰਦਰ, ਹਿੰਦੁਸਤਾਨ ਦੀ ਤਾਂ ਤੁਹਾਡੇ ਲਈ ਪਤਾ ਨਹੀਂ ਕੀ ਬਣਨਾ ਤੁਹਾਡੇ ਨਾਲ, ਤੁਹਾਨੂੰ ਅਜੇ ਪਤਾ ਵੀ ਨਹੀਂ ਲੱਗਣਾ ਉਹਦੇ ਬਾਰੇ। ਤਾਂ ਪੰਜਾਬ ਦੇ ਅੰਦਰ ਇੱਕ ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਉਹਨਾਂ ਬੰਦਿਆਂ ਦੇ ਨਾਂ ਹੀ ਵਿੱਚ ਪਾ ਰਹੇ ਹਾਂ, ਜਾਂ ਉਹ ਨਾ ਗੁੱਸਾ ਕਰ ਜਾਣ, ਕਿਤੇ ਦਿੱਲੀ ਗੁੱਸਾ ਨਾ ਕਰ ਜੇ, ਕਿਤੇ ਭਾਜਪਾ ਜਾਂ RSS ਗੁੱਸਾ ਨਾ ਕਰ ਜੇ ਸਾਡੇ ਨਾਲ। ਦੁਕਾਨਾਂ ਲੁੱਟੀਆਂ ਨੇ, ਸ਼ਰੇਆਮ ਲੁੱਟੀਆਂ ਨੇ, ਡਕੈਤੀ ਹੈ, ਅੱਗ ਲਾਈ ਗਈ ਹੈ, ਕਿਸੇ ਬੰਦੇ ਦਾ ਨਾਂ ਇਨਵੋਲਵ ਨਹੀਂ ਕੀਤਾ। ਕਾਰਨ ਕੀ ਹੈ? ਬੰਦੇ ਰੁੱਸ ਜਾਣਗੇ। ਇੱਕ ਬੰਦੇ ਨੇ ਕਿਹਾ ਸੀ ਕਿ ਸਿੱਖ ਕੱਢ ਕੇ ਘਰਾਂ 'ਚ ਵੜ ਕੇ ਮਾਰਨੇ ਨੇ, ਕੋਈ ਪਰਚਾ ਦਰਜ ਨਹੀਂ ਉਸ ਬੰਦੇ ਦੇ ਖਿਲਾਫ ਹੋਇਆ। ਹੁਣ ਕਾਰਨ ਕੀ ਹੈ? ਇੱਕ ਬਹੁ ਗਿਣਤੀ ਦਾ ਬੰਦਾ ਜਿਹੜਾ ਉਹ ਵੈਪਨ ਲਾਇਸੈਂਸੀ ਵੈਪਨ ਨਾਲ ਮਾਰਿਆ ਗਿਆ ਤੇ ਸਾਡੇ ਸਿੱਖਾਂ ਦੇ ਲਾਇਸੈਂਸ ਵੈਪਨ ਹੀ ਚੁੱਕ ਲਏ ਚੱਕ। ਸਾਡੀ ਇਨਕੁਆਰੀਆਂ ਸ਼ੁਰੂ ਹੋ ਗਈਆਂ ਨੇ। ਤੁਸੀਂ ਫਿਰ ਕਹਿੰਦੇ ਨੇ ਕਿ ਹਾਂ ਜੀ ਆਹ ਪ੍ਰੋਬਲਮ ਸਿੱਖ ਬੋਲਦੇ ਨੇ, ਸਿੱਖ ਆਪਣੇ ਆਪ ਨੂੰ ਗੁਲਾਮ ਕਹਿੰਦੇ ਨੇ। ਕਿਉਂ ਨਾ ਕਹਿਣ ਯਾਰੋ, ਜਦੋਂ ਸਿੱਖ ਮਰਦਾ ਹੈ ਉਸ ਵਕਤ ਪੰਜਾਬ ਦਾ ਕੋਈ ਵੈਪਨ ਬੰਦ ਨਹੀਂ ਹੁੰਦਾ, ਕਿਸੇ ਤੇ ਕੋਈ ਐਕਸ਼ਨ ਨਹੀਂ ਲਿਆ। ਸਿੱਧੂ ਮੂਸੇਵਾਲੇ ਤੋਂ ਬਾਅਦ ਅੰਬੀਆਂ ਦਾ ਮਰਡਰ ਹੁੰਦਾ ਹੈ, ਪਰ ਜਦੋਂ ਮਰਡਰ ਹੁੰਦਾ ਹੈ ਕਿ ਡੇਰਾ ਪ੍ਰੇਮੀ ਦਾ ਮਰਡਰ ਹੁੰਦਾ ਹੈ ਤੇ ਪੰਜਾਬ ਦੇ ਸਿੱਖਾਂ ਤੇ ਵਿਪਤਾ ਖੜੀ ਹੋ ਜਾਂਦੀ ਹੈ। ਕੀ ਲੱਗਦਾ ਜਿਹੜੀ ਸਰਕਾਰ ਆ ਬਦਲਾਅ ਦੀ ਗੱਲ ਕਰਦੀ ਸੀ, ਇਹੋ ਬਦਲਾਅ ਸੀਗਾ ਕਿ ਜਿਹੜੇ ਆਮ ਲੋਕ ਨੇ ਜਾਂ ਆਮ ਜਿਹੜੇ ਰੁਜ਼ਗਾਰ ਮੰਗਣ ਵਾਲੇ ਲੋਕ ਨੇ ਉਹ ਵੀ ਧਰਨਿਆਂ ਤੇ ਬੈਠੇ ਰਹਿਣ, ਤੇ ਅੱਜ ਜਿਹੜਾ ਕਿ ਇੱਕ ਨਵਾਂ ਸ਼ੋਸ਼ਾ ਚੱਲ ਰਿਹਾ ਕਿ ਵੈਪਨ ਆ ਜਾਂ ਜਿਨ੍ਹਾਂ ਦੇ ਜਿਹੜੇ ਲਾਇਸੈਂਸੀ ਹਥਿਆਰ ਨੇ ਉਹਨਾਂ ਨੂੰ ਬੈਨ ਕਰ ਦਿਓ ਜਾਂ ਉਹਨਾਂ ਦੇ ਜਿਹੜੇ ਲਾਇਸੈਂਸ ਨੇ ਉਹ ਰੱਦ ਕਰ ਦਿਓ। ਜਿਹੜੇ ਮਰਡਰ ਹੁੰਦੇ ਇਲੀਗਲ ਵੈਪਨ ਨਾਲ ਨੇ, ਜਿਹੜੇ ਤੁਹਾਡੇ ਵੈਪਨ ਹੀ ਬਿਹਾਰ ਯੂਪੀ ਤੋਂ ਦਿੱਲੀ ਤੋਂ ਪਾਸੇ ਆ ਰਹੇ ਨੇ, ਉਹ ਨਾ ਤੁਸੀਂ ਬੰਦ ਨਹੀਂ ਕੀਤੇ। ਮੈਕਸੀਮਮ ਪੰਜਾਬ ਦੇ ਅੰਦਰ ਜਿਹੜੇ ਮਰਡਰ ਹੋ ਰਹੇ ਨੇ, ਕ੍ਰਾਈਮ ਹੋ ਰਿਹਾ, ਇਲੀਗਲ ਵੈਪਨ ਨਾਲ ਹੋ ਰਹੇ ਨੇ। ਜਿੰਨੇ ਵੈਪਨ ਕੋਰਟਾਂ 'ਚ ਪੇਸ਼ ਹੁੰਦੇ ਨੇ ਮੈਕਸੀਮਮ ਇਲੀਗਲ ਵੈਪਨ ਨੇ। ਜਿਹੜੇ ਆ ਆਪਣੇ ਲੀਗਲ ਵੈਪਨ ਦਾ ਮਰਡਰ ਹੁੰਦੇ ਹੀ ਨਹੀਂ। ਲੀਗਲ ਵੈਪਨ ਨਾਲ ਤਾਂ ਦੁਸ਼ਮਣੀ ਹੋਰ ਹਿਸਾਬ ਦੀ ਹੁੰਦੀ ਹੈ। ਸੋ ਨਿਹੱਥੇ ਕਰ ਰਹੇ ਨੇ ਪੰਜਾਬ ਦੇ ਸਿੱਖਾਂ ਨੂੰ। ਇੱਕ ਉਹਨਾਂ ਨੂੰ ਖੁਸ਼ ਕਰਨ ਦੇ ਲਈ ਪੰਜਾਬ ਦੇ ਸਿੱਖ ਬਲੀ ਚਾੜੇ ਜਾ ਰਹੇ ਨੇ। ਅੱਗੇ ਵੀ ਇਹੀ ਹੋਇਆ, 92 'ਚ ਵੀ ਇਹੀ ਹੋਇਆ, 1981-82 'ਚ ਵੀ ਇਹੀ ਹੋਇਆ, 1965-66 'ਚ ਵੀ ਇਹੀ ਹੋਇਆ, 48-47 'ਚ ਵੀ ਇਹ ਹੋਇਆ। ਪਰ ਸਾਡੀ ਬਦਕਿਸਮਤੀ ਹੈ, ਜਦੋਂ ਸਾਡਾ ਇੱਕ ਬੰਦਾ ਕਹਿੰਦਾ ਕਿ ਸਿੱਖਾਂ ਨੂੰ ਇਨਸਾਫ ਨਹੀਂ ਮਿਲਦਾ, ਸਿੱਖ ਇੱਥੇ ਦੂਜੇ ਨੰਬਰ ਦੇ ਸ਼ਹਿਰੀ ਨੇ, ਤੇ ਸਾਡੇ ਬੇਵਕੂਫ ਸਿੱਖ ਉਦੋਂ ਹੱਸਦੇ ਨੇ, ਤੇ ਸਾਡੇ ਲੀਡਰਾਂ ਦਾ ਜਿਹੜਾ ਬੇੜਾ ਬੈਠਾ ਆ ਪੰਜਾਬ ਦਿਆਂ ਦਾ, ਉਹ ਉਦੋਂ ਇਸ ਗੱਲ ਨੂੰ ਮਜ਼ਾਕ ਬਣਾਉਂਦੇ ਨੇ। ਪਰ ਜਦੋਂ ਗੱਲ 'ਚ ਟਾਇਰ ਇਹਨਾਂ ਦੇ ਬਰਾਬਰ ਪਏ ਨਾ, ਪਤਾ ਇਹਨਾਂ ਨੂੰ ਉਦੋਂ ਲੱਗਣਾ। ਇਹਨਾਂ ਨੂੰ ਖਾਰਾ ਸਾਹਿਬ ਤੁਸੀਂ ਗੱਲ ਕਰੀਏ ਲੀਡਰਾਂ ਦੀ, ਹੁਣ ਤੱਕ ਜਿਹੜੀ ਕਿ ਪਿਛਲੇ ਆਪਾਂ ਇੱਕ ਦਹਾਕੇ ਦੀ ਗੱਲ ਕਰ ਲਈਏ, ਪਿਛਲੇ ਇੱਕ ਦਹਾਕੇ ਦੇ ਵਿੱਚ ਪੰਥਕ ਕਹਾਉਣ ਵਾਲੀ ਸਰਕਾਰ ਵੀ ਰਹੀ ਹੈ, ਜਿਹੜੀ ਸਿੱਖ ਆਪਣੇ ਆਪ ਨੂੰ ਇੱਕ ਸਿੱਖਾਂ ਦੇ ਆਗੂ ਕਹਾਉਂਦੀ ਸੀ। ਉਹਨਾਂ ਦੀ ਸਰਕਾਰ ਨੂੰ ਕਿਵੇਂ ਦੇਖਦੇ ਹੋ ਫਿਰ? ਦੇਖੋ, ਜੇ ਕਹੀਏ ਬੇੜਾ ਗਰਕ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੀਤਾ ਹੈ। ਜਿੰਨਾ ਉਹਨਾਂ ਨੇ ਸਿੱਖਾਂ ਤੋਂ ਖਤਮ ਕੀਤਾ ਹੈ, ਜਾਂ ਮੈਂ ਕਹੂੰਗਾ ਸਿੱਖਾਂ ਦੇ ਟਾਰਚਰ ਜਿੰਨਾ ਉਹਨਾਂ ਸਰਕਾਰਾਂ ਨੇ ਕੀਤਾ ਹੈ, ਸ਼ਾਇਦ ਮੇਰੇ ਦੇਖੇ 'ਚ ਦੂਜਿਆਂ ਨੇ ਕੀਤਾ ਹੀ ਨਾ ਹੋਵੇ। ਜਦ ਵੀ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣੀ ਪੰਜਾਬ ਦੇ ਅੰਦਰ, ਤੇ ਜਿਨ੍ਹਾਂ ਨੇ ਬੇਅਦਬੀ ਕਰਨੀ ਉਹਨਾਂ ਨੂੰ ਬਚਾਇਆ, ਬਾਬਿਆਂ ਨੂੰ ਪ੍ਰਮੋਟ ਕੀਤਾ ਪੰਜਾਬ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਉਹ ਡੇਰੇ ਲਿਆਂਦੇ, ਤੇ ਫਿਰ ਇਹਨਾਂ ਨੂੰ ਕਿਵੇਂ ਆਪਦੀ ਸਰਕਾਰ ਕਵਾਂਗੇ? ਆਪਾਂ ਸਿੱਖਾਂ ਦੀ ਸਰਕਾਰ ਸੀ। ਇਹਨਾਂ ਨੂੰ ਤਾਂ ਆਪਾਂ ਕੰਪੇਅਰ ਕਰਾਂਗੇ ਪੁਰਾਣੇ ਸਮੇਂ ਦੇ ਨਾਲ, ਜੋ ਬਾਬਾ ਆਲਾ ਸਿੰਘ ਦੀ ਸਰਕਾਰ ਹੁੰਦੀ ਸੀ। ਬਾਬਾ ਆਲਾ ਸਿੰਘ ਇੱਥੋਂ ਬਰਨਾਲੇ ਤੋਂ ਰਾਜਾ ਸੀ, ਪਟਿਆਲੇ ਤੋਂ। ਤਾਂ ਉਸ ਵਕਤ ਉਹਨਾਂ ਨੇ ਸਿੱਖਾਂ ਦੇ ਜਿਹੜੇ ਮੁੰਡੇ ਸੀ ਫੇਕ ਐਨਕਾਊਂਟਰ ਕਰਾਏ ਸੀ, ਫੇਕ ਮਰਾਏ ਸੀ ਮੁੰਡੇ ਬਰਨਾਲੇ ਜੰਗਲਾਂ 'ਚੋਂ ਕਢਾ ਕੇ। ਤੇ ਦੂਜੀ ਸਾਈਡ ਤੇ ਉਹਨੇ ਗੁਰਦੁਆਰੇ ਬਣਾਏ ਸੀ ਹਰ ਥਾਂ ਤੇ। ਇੱਕ ਸਾਈਡ ਤੇ ਅਹਿਮਦ ਸ਼ਾਹ ਅਬਦਾਲੀ ਨੂੰ ਖੁਸ਼ ਕਰਦਾ ਸੀ ਸਿੱਖ ਮਰਾ ਕੇ, ਦੂਜੀ ਸਾਈਡ ਤੇ ਸਿੱਖਾਂ ਨੂੰ ਗੁਰਦੁਆਰੇ ਬਣਾ ਕੇ ਦਿੰਦਾ ਸੀ। ਤੇ ਸਰਦਾਰ ਜੱਸਾ ਸਿੰਘ ਆਲੂ ਸਿੱਖ ਹੁੰਦੇ ਉਲਟ ਹੋ ਗਏ ਸੀ, ਤੇ ਸਰਦਾਰ ਜੱਸਾ ਸਿੰਘ ਆਲੂ ਵਾਲੀਆਂ ਦੇ ਵਿੱਚ ਪੈ ਕੇ ਉਹ ਮਾਫੀ ਮੰਗਾਈ ਸੀ ਤੇ ਕਿਸ ਤਰੀਕੇ ਨਾਲ ਮਾਮਲਾ ਸੁਲਝਾਇਆ ਸੀ। ਸੋ ਕਿਤੇ ਨਾ ਕਿਤੇ ਜਾ ਕੇ ਦੇਖਿਆ ਜਾਵੇ, ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਜਿਹੜਾ, ਇਹਨਾਂ ਦਾ ਚਿਹਰਾ ਉਹੀ ਪੁਰਾਣਾ ਹੀ ਹੈ। ਸੋ ਸਾਡੇ ਇਹ ਮਿੱਤਰ ਨਹੀਂ, ਸਾਡੇ ਸਿੱਖਾਂ ਦੀ ਸਰਕਾਰ ਨਹੀਂ ਸੀ ਇਹ। ਅਸੀਂ ਇਹਨਾਂ ਦੇ ਚਿਹਰਿਆਂ ਵੱਲ ਵੇਖਿਆ, ਚਿਹਰਿਆਂ ਤੋਂ ਅਸੀਂ ਜਿਹੜਾ ਉਹ
ਵੇਖ ਕੇ ਆਪਣੇ ਆਪ ਨੂੰ ਅਸੀਂ ਮਾਰ ਲਿਆ, ਆਪਦਾ ਬੇੜਾ ਗਰਕ ਕਰ ਲਿਆ। ਅਸੀਂ ਚਿਹਰੇ ਵੇਖ ਕੇ ਇਹਨਾਂ ਦੇ ਵਿਸ਼ਵਾਸ ਕਰ ਲਏ, ਜਦ ਕਿ ਸਾਡੇ ਹੈ ਹੀ ਨਹੀਂ ਸੀ। ਖਾਰਾ ਸਾਹਿਬ, ਫਿਰ ਵਿਸ਼ਵਾਸ ਕਿਹਦੇ ਤੇ ਕਰਿਆ ਜਾਵੇ? ਕਿਉਂਕਿ ਹੁਣ ਅੰਮ੍ਰਿਤਪਾਲ ਸਿੰਘ ਆਏ ਨੇ, ਅੰਮ੍ਰਿਤਪਾਲ ਸਿੰਘ ਦੇ ਉੱਪਰ ਵੀ ਕਾਫੀ ਜਿਹੜੇ ਕਿ ਵਿਰੋਧੀ ਨੇ ਉਂਗਲਾਂ ਖੜੀਆਂ ਕਰ ਰਹੇ ਨੇ ਕਿ ਇਹ ਏਜੰਸੀਆਂ ਦਾ ਬੰਦਾ, ਇਹ ਕਿਸੇ ਦਾ ਸਿੱਖਿਆ ਸਿਖਾਇਆ ਆਇਆ ਵਾ ਇੱਧਰ, ਅਤੇ ਇਹ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੈਗਾ। ਰਾਜੇ ਵੜਿੰਗ ਵਰਗੇ ਬਥੇਰੇ ਜਿਹੜੇ ਕਿ ਬਿਆਨ ਦਾਗਦੇ ਨੇ, ਜਾਂ ਰਮਨੀਤ ਬਿੱਟੂ ਵਰਗੇ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਇਹੋ ਜਿਹੇ ਧੂਤਿਆਂ ਨੇ ਜਿਹੜਾ ਕਿ ਪੰਜਾਬ ਨੂੰ ਪਹਿਲਾਂ ਮਰਵਾਇਆ ਸੀ। ਦੇਖੋ, ਜੇ ਇਹ ਆ ਕੇ ਨਸ਼ੇ ਦੀ ਗੱਲ ਕਰਦਾ, ਸਿੰਗਰ ਲੈ ਕੇ ਆਉਂਦਾ, ਫਿਰ ਤਾਂ ਇਹ ਬੜੇ ਰਾਜੀ ਹੁੰਦੇ। ਫਿਰ ਤਾਂ ਉਹਨੂੰ ਮੇਰੇ ਦੇਖਣ 'ਚ ਇਹਨਾਂ ਨੇ ਰਿਸਪੈਕਟ ਵੀ ਬੜੀ ਵੱਡੇ ਪੱਧਰ 'ਤੇ ਕਰਨੀ ਸੀ। ਠੀਕ ਹੈ, ਇਹ ਬੰਦਾ ਇਹੋ ਜਿਹਾ ਕੰਮ ਕਰ ਰਿਹਾ। ਪਰ ਜੇ ਕੋਈ ਬੰਦਾ ਪੰਜਾਬ ਦੇ ਅੰਦਰ, ਜਿਵੇਂ ਭਾਈ ਅੰਮ੍ਰਿਤਪਾਲ ਨੇ ਅੰਮ੍ਰਿਤ ਛਕਣ ਦੀ ਗੱਲ ਕੀਤੀ ਹੈ, ਜਾਂ ਸਿੱਖ ਮੁੰਡਿਆਂ ਨੂੰ ਇਕੱਠੇ ਕਰ ਰਿਹਾ ਹੈ, ਤਾਂ ਇਹਨਾਂ ਨੂੰ ਸਭ ਤੋਂ ਜ਼ਿਆਦਾ ਜਿਹੜੀ ਪੀੜ ਹੁੰਦੀ ਹੈ ਸਾਡੇ ਪੰਜਾਬ ਦੇ ਸਿੱਖ ਲੀਡਰਾਂ ਨੂੰ ਹੋਈ ਹੈ। ਕਾਰਨ ਕੀ ਹੈ? ਇਹਨਾਂ ਦੀਆਂ ਕਰਤੂਤਾਂ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ। ਪੰਜਾਬ ਦਾ ਪੱਠਾ ਜੇ ਬਾਇਆ ਤਾਂ ਇਹਨਾਂ ਲੀਡਰਾਂ, ਸਾਡੇ ਸਿੱਖ ਲੀਡਰਾਂ ਨੇ ਬਾਇਆ। ਦੂਜਿਆਂ ਨੂੰ ਤਾਂ ਬੋਲਣ ਦੀ ਲੋੜ ਹੀ ਨਹੀਂ ਪੈਂਦੀ। ਜਦੋਂ ਇਹ ਹੀ ਇੱਥੇ ਰੌਲਾ ਪਾ ਕੇ ਦਿੱਲੀ ਨੂੰ ਖੁਸ਼ ਕਰਦੇ ਨੇ, ਤੁਸੀਂ ਦੱਸੋ ਆ ਜਿਹੜਾ ਪੰਜਾਬ 'ਚ ਇੱਕ ਮਰਡਰ ਹੋਇਆ, ਹੁਣ ਸੂਰੀ ਦਾ ਮਰਡਰ ਹੋਇਆ ਹੈ, ਦੇਖੋ ਕੋਈ ਇੰਡੀਆ ਦਾ ਕੋਈ ਲੀਡਰ ਬੋਲਿਆ ਹੋਵੇ, ਕਿਸੇ ਨੇ ਰੌਲਾ ਪਾਇਆ ਹੋਵੇ, ਕਿਸੇ ਵੀ ਸੰਸਥਾ ਨੇ ਕਿਹਾ ਹੋਵੇ ਇੰਡੀਆ ਦੀ ਜਾਂ ਦਿੱਲੀ ਤੋਂ ਇਹੋ ਜਿਹੀ ਕਾਲ ਆਈ ਹੋਵੇ ਕੋਈ ਨਾ? ਤਾਂ ਸਿੱਖਾਂ ਨੂੰ ਤਾਂ ਬੇੜਾ ਗਰਕ ਹੋਇਆ ਪਿਆ। ਸੂਰੀ ਦੇ ਮਰਡਰ 'ਤੇ ਤਾਂ ਜਿਹੜੇ ਬਾਬੇ ਕਹਾਉਂਦੇ ਨੇ, ਜਿਹੜੇ ਵੱਡੇ ਵੱਡੇ ਦੀਵਾਨ ਲਾਉਂਦੇ ਨੇ, ਉਹ ਵੀ ਨਹੀਂ ਬੋਲੇ ਹੈਗੇ। ਮੈਂ ਕਹਿੰਦਾ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ, ਜਿਹੜੇ ਬੰਦੇ ਨੇ ਸਿੱਖਾਂ ਨੂੰ ਗਾਲਾਂ ਕੱਢੀਆਂ ਹੋਣ, ਮਾਵਾਂ ਦੀਆਂ ਭੈਣਾਂ ਦੀਆਂ ਗਾਲਾਂ ਕੱਢੀਆਂ ਹੋਣ, ਉਹਦਾ ਅਚਾਨਕ ਮਰਡਰ ਹੋਇਆ। ਅੰਮ੍ਰਿਤਪਾਲ ਦਾ ਮੇਰੇ ਦੇਖਣ 'ਚ ਉਸ ਮਰਡਰ ਨਾਲ ਤਾਂ ਕੋਈ ਲਿੰਕ ਹੀ ਨਹੀਂ ਬਣਦਾ। ਉਹ ਤਾਂ ਅਚਾਨਕ ਇੱਕ ਤਹਿਸ 'ਚ ਆ ਕੇ ਮਰਡਰ ਹੋਇਆ। ਸੋ ਜਾਣਬੁੱਝ ਕੇ ਸਾਡੇ ਲੀਡਰਾਂ ਨੇ ਬੜੀ ਬਕਵਾਸ ਕੀਤੀ ਉਸ ਵਕਤ ਅੰਮ੍ਰਿਤਪਾਲ ਨੂੰ ਫਸਾਉਣ ਦੀ, ਪਰ ਉਹ ਉਸ ਗੱਲ ਦੀ ਐਵੀਡੈਂਸ ਕਲੈਕਟ ਨਹੀਂ ਹੋਈ। ਇਹਨਾਂ ਤੋਂ ਐਵੀਡੈਂਸ ਹੈ ਹੀ ਨਹੀਂ ਸੀ ਉਹਦੇ ਖਿਲਾਫ। ਤਾਂ ਅੱਜ ਅੰਮ੍ਰਿਤਪਾਲ ਇਹਨਾਂ ਨੂੰ ਤਾਂ ਚੁੱਭਦਾ ਹੈ ਕਿ ਪੰਜਾਬ ਦੀ ਵਾਂਗ ਡੋਰ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਅੰਮ੍ਰਿਤਪਾਲ ਵਰਗੇ ਬੰਦੇ ਦੇ ਹੱਥ ਚਲੀ ਜਾਏਗੀ। ਅਤੇ ਮੈਂ ਕਹਿੰਦਾ ਜੇ ਪੰਜਾਬ ਦੀ ਵਾਂਗ ਡੋਰ ਕੋਈ ਅੰਮ੍ਰਿਤ ਛਕਾਉਣ ਵਾਲਾ ਜਾਂ ਨਸ਼ੇ ਛਡਾਉਣ ਵਾਲਾ ਲੈ ਜੇ ਤਾਂ ਸਾਨੂੰ ਹੋਰ ਕੀ ਚਾਹੀਦਾ ਯਾਰ? ਅਸੀਂ ਇਹੋ ਜਿਹੇ ਲੀਡਰਾਂ ਤੋਂ ਕੀ ਲੈਣਾ? ਉਹ ਲੀਡਰ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਜਿਨ੍ਹਾਂ ਨੇ ਇੱਥੇ ਜਨਾਨੀਆਂ ਨਚਾਈਆਂ ਸੀ, ਕੀ ਮੇਲ ਹੈਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਕਿਸੇ ਵਕਤ ਜਿਨ੍ਹਾਂ ਦੀ ਸਰਕਾਰ ਸੀ, ਉਹ ਇੱਥੇ ਜਨਾਨੀਆਂ ਨਚਾਉਂਦੇ ਹੁੰਦੇ ਸੀ, ਵਿੱਚ ਪਿੱਛੇ ਬੈਠੇ ਹੁੰਦੇ ਸੀ। ਇਹਨਾਂ ਦੇ ਅੱਗੇ ਤਾਂ ਗੁਰੂ ਗ੍ਰੰਥ ਸਾਹਿਬ ਪਿਆ ਚੰਗਾ ਲੱਗਦਾ ਸੀ, ਪਰ ਗੁਰੂ ਗ੍ਰੰਥ ਸਾਹਿਬ ਨੂੰ ਇਹਨਾਂ ਨੇ ਬੇਅਦਬੀ ਕਰਾਈ। ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਦੀ ਸਪੋਰਟ ਕੀਤੀ, ਅਤੇ ਜਿਹੜੀਆਂ ਜਨਾਨੀਆਂ ਨਚਾਈਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ। ਦੱਸੋ ਤੁਸੀਂ ਇਹ ਸਾਡੇ ਸਿੱਖਾਂ ਦੀ ਸਾਡੀ ਸਰਕਾਰ ਹੋਵੇਗੀ? ਉਹ ਤਾਂ ਕਹਿੰਦੇ ਸਿੱਖਾਂ ਨੂੰ ਵੀ ਮਾਡਰਨ ਬਣਨਾ ਚਾਹੀਦਾ। ਉਦੋਂ ਇੱਦਾਂ ਦੇ ਬਿਆਨ ਕਹੀ ਆਏ ਨੇ ਜਦੋਂ ਅਸੀਂ ਵਰਕਰਾਂ ਦੇ ਨਾਲ ਗੱਲਬਾਤ ਕਰਦੇ ਸੀ। ਵਰਕਰ ਵੀ ਕਹਿੰਦੇ ਕਿ ਫਿਰ ਕੀ ਹੋਇਆ, ਕਿੱਡੀ ਕੁ ਗੱਲ ਹੋ ਗਈ ਜੇ ਇੱਦਾਂ ਦਾ ਕੁਛ ਹੋ ਗਿਆ। ਨਹੀਂ, ਇਹ 'ਚ ਮਾਡਰਨ ਦੇ ਨਾਲ ਕੀ ਸੰਬੰਧ ਹੈ? ਜੇ ਤੁਸੀਂ ਮਾਡਰਨ ਬਣਨਾ ਸੀ ਤਾਂ ਫਿਰ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਵੀ ਬਦਲਣਾ ਸੀ। ਤੁਹਾਡੀ ਪਾਰਟੀ ਜਿਹੜੀ ਹੈ ਗੁਰੂ ਘਰ 'ਚੋਂ ਨਿਕਲੀ ਹੋਈ ਹੈ। ਤੁਹਾਡੀ ਪਾਰਟੀ ਜਿਹੜੀ ਹੈ ਸਟੇਜਾਂ ਤੋਂ ਨਹੀਂ ਨਿਕਲੀ, ਆਰਕੈਸਟਰਾ ਗਰੁੱਪ 'ਚੋਂ, ਕੋਈ ਨੱਚਣ ਗਾਉਣ ਵਾਲਿਆਂ 'ਚੋਂ ਨਹੀਂ ਨਿਕਲੀ ਸੀ। ਤੁਸੀਂ ਨਿਕਲੇ ਸੀ ਗੁਰਦੁਆਰਿਆਂ ਦੇ ਵਿੱਚੋਂ। ਉਹ ਗੁਰਦੁਆਰੇ ਜਿਹੜੇ 1920-21 ਤੋਂ ਸ਼ੁਰੂ ਹੋਏ ਸੀ, ਉਹਦੇ ਵਿੱਚੋਂ ਨਿਕਲੇ ਹੋ। ਗੱਲ ਕੀ, ਤੁਹਾਡੇ ਬੰਦਿਆਂ ਦਾ ਬੇੜਾ ਗਰਕ ਹੋ ਗਿਆ ਪੰਜਾਬ ਦੇ ਅੰਦਰ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਜੇ ਸਾਡੇ ਕਰੈਕਟਰ ਜਿਹੜੇ ਨੇ ਆਪਣੇ ਇਹਨਾਂ ਵਰਗੇ ਭਾਈ ਅੰਮ੍ਰਿਤਪਾਲ ਵਰਗੇ ਮੁੰਡੇ ਅੱਗੇ ਆਉਣ, ਤਾਂ ਸ਼ਾਇਦ ਮੇਰੇ ਦੇਖਣ 'ਚ ਪੰਜਾਬ ਦਾ ਮਾਹੌਲ ਠੀਕ ਹੋ ਜੇ। ਅਤੇ ਪੰਜਾਬ ਦੇ ਮਾਹੌਲ ਦੀ ਡੈਫੀਨੇਸ਼ਨ ਮੈਂ ਉਹ ਦੱਸ ਰਿਹਾ, ਜਦੋਂ ਅਸੀਂ ਨਸ਼ਿਆਂ 'ਚ ਮਰੇ ਹੋਏ ਹਾਂ। ਜ਼ਮੀਨਾਂ ਵੇਗੀਆਂ ਨੇ ਪੰਜਾਬ ਦੀਆਂ, ਜ਼ਮੀਨਾਂ ਵੇਚ ਕੇ ਲੋਕ ਬਾਹਰ ਚਲੇ ਗਏ ਨੇ। ਪੂਰਬੀਆ ਪੰਜਾਬ 'ਚ ਆ ਗਿਆ ਹੈ। ਫਿਊਚਰ ਪੰਜਾਬ ਦਾ ਸੇਫ ਨਹੀਂ, ਅਨਸੇਫ ਹੈ। ਸਾਡੇ ਲੀਡਰ ਕਹਿ ਰਹੇ ਨੇ ਕਿ ਪੰਜਾਬ ਦਾ ਫਿਊਚਰ ਜਿਹੜਾ ਅਨਸੇਫ ਅੰਮ੍ਰਿਤਪਾਲ ਕਰਕੇ ਹੈ, ਬੇਵਕੂਫੋ ਤੁਹਾਡੇ ਕਰਕੇ ਹੈ। ਤੁਸੀਂ ਪੰਜਾਬ ਨੂੰ ਖਤਮ ਕੀਤਾ, ਤੁਸੀਂ ਭਈਆਵਾਦ ਲੈ ਕੇ ਆਏ ਹੋ ਇੱਥੇ। ਤੁਸੀਂ ਪੰਜਾਬ 'ਚ ਪੂਰਬੀਆ ਲੈ ਕੇ ਆਏ ਹੋ ਪੰਜਾਬ ਦੇ ਅੰਦਰ। ਉਹ ਬੰਦੇ ਲੈ ਕੇ ਆਓ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲਿੰਕ ਨਹੀਂ। ਤੁਸੀਂ ਇੱਥੇ ਕਲੋਨੀਆਂ ਬਣਾ ਕੇ ਬੇੜਾ ਗਰਕ ਕਰਤਾ। ਐਗਰੀਕਲਚਰ ਲੈਂਡ ਤੁਸੀਂ ਖਤਮ ਕਰਨ 'ਤੇ ਆਏ ਹੋਏ ਹੋ। ਪੰਜਾਬ ਦਾ ਯੂਥ ਜਿਹੜਾ ਹੈ ਉਹ ਨਸ਼ੇ ਚਲਾ ਗਿਆ। ਨਸ਼ਾ ਕਰਕੇ ਘਰਾਂ ਦੇ ਘਰ ਵਿਹਲੇ ਹੋ ਗਏ। ਅੱਜ ਪੰਜਾਬ ਨੂੰ ਤੁਹਾਡੇ ਵਰਗੇ ਲੀਡਰਾਂ ਦੀ ਲੋੜ ਨਹੀਂ। ਪੰਜਾਬ ਨੂੰ ਉਹ ਲੀਡਰ ਚਾਹੀਦਾ ਹੈ ਜਿਹੜਾ ਉੱਠ ਕੇ ਪੰਜਾਬ 'ਚ ਨਸ਼ਾ ਕਢਾਵੇ, ਜਿਹੜਾ ਸਾਡਾ ਯੂਥ ਨੂੰ ਵਾਪਸ ਲੈ ਕੇ ਆਵੇ। ਸਾਡਾ ਪੰਜਾਬ ਬਹੁਤ ਵਧੀਆ ਸੀ। ਸਾਡਾ ਪੱਠਾ ਬਾਇਆ ਦੋ ਸਰਕਾਰਾਂ ਨੇ, ਇੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਦੂਜੀ ਤੁਹਾਡੀ ਕਾਂਗਰਸ ਪਾਰਟੀ ਨੇ। ਇਹ ਤਾਂ ਜੀ ਵੇਖਣੇ ਨੇ ਜੀ, ਅਜੇ 7-8 ਮਹੀਨੇ ਹੋਏ ਨੇ। ਇਹਨਾਂ ਦਾ ਫਿਊਚਰ ਤਾਂ ਜੀ ਅੱਗੇ ਹੈ।
ਪਰ ਸਾਡਾ 75 ਸਾਲ ਦੇ ਵਿੱਚ ਭੱਠਾ ਜਿਹੜਾ ਇਹਨਾਂ ਦੋ ਸਰਕਾਰਾਂ ਨੇ ਬਾਇਆ ਸੀ। ਖਾਰਾ ਸਾਹਿਬ, ਤੁਸੀਂ ਕਹਿ ਕੇ ਦੇਖਣੇ ਆ, ਤੁਸੀਂ ਬਹਿਮਲ ਕਲਾਂ ਗੋਲੀकांड ਦੇ ਲੀਗਲ ਐਡਵਾਈਜ਼ਰ ਵੀ ਹੋ, ਤੁਸੀਂ ਉੱਥੇ ਜਾਂਦੇ ਵੀ ਰਹਿੰਦੇ ਹੋ ਉਸ ਮੋਰਚੇ ਦੇ ਵਿੱਚ, ਪਰ ਜਿਹੜੀ ਸਰਕਾਰ ਨੇ 24 ਘੰਟਿਆਂ ਦੇ ਵਿੱਚ ਫੈਸਲਾ ਕਰਨ ਦੀ ਗੱਲ ਕਹੀ ਹੋਵੇ, ਕਿ ਉਹ ਸਰਕਾਰ ਨੂੰ ਹਲੇ ਹੋਰ ਦੇਖਿਆ ਜਾਊਗਾ? ਦੇਖੋ, ਉਹ ਬੇਤੁਕੀਆਂ ਸਟੇਟਮੈਂਟ ਸੀ ਇਹਨਾਂ ਦੀਆਂ 24 ਘੰਟੇ ਵਾਲੀਆਂ। 24 ਘੰਟੇ 'ਚ ਤਾਂ ਤੁਹਾਨੂੰ ਪਤਾ ਹੀ ਕੱਖ ਨਹੀਂ ਸੀ। ਐਵੇਂ ਬਿਨਾਂ ਕਦੋਂ ਇਲੈਕਸ਼ਨ ਜਿੱਤਣ ਦੇ ਮਾਰੇ ਇਹ ਐਵੇਂ ਫਾਲਤੂ ਬੋਲੀ ਗਏ ਨੇ ਬਿਨਾਂ ਗੱਲ ਤੋਂ, ਜਦ ਕਿ ਮੈਂ ਇਹ ਪਤਾ ਕਰ ਲਿਆ ਹੈ। ਠੀਕ ਹੈ, ਇਨਵੈਸਟੀਗੇਸ਼ਨ ਕਰ ਰਹੇ ਨੇ, ਪਰ ਮੈਨੂੰ ਨਹੀਂ ਲੱਗਦਾ ਐਡੀ ਛੇਤੀ ਇਹਨਾਂ ਤੋਂ ਹੋਵੇ। ਇਹ ਤਾਂ ਕਿ ਪਖੰਡ ਕਰ ਰਹੇ ਨੇ ਅਤੇ ਸ਼ਾਇਦ ਇਹ ਪ੍ਰੈਸ਼ਰ ਹੈ ਜੀ ਹੋਣਗੇ, ਕਿਉਂਕਿ 1.5 ਮਹੀਨੇ ਦਾ ਸਮਾਂ ਕੁਲਤਾਰ ਸਿੰਘ ਸੰਧਵਾ ਵੀ ਮੰਗ ਕੇ ਗਏ ਨੇ, ਕਹਿੰਦੇ ਕਿ 1.5 ਮਹੀਨੇ ਦਾ ਸਮਾਂ ਚਾਹੀਦਾ। ਕਹਿੰਦੇ ਵੀ 1.5 ਮਹੀਨੇ ਦੇ ਬਾਅਦ ਅਸੀਂ ਸ਼ੁਕਰਾਨੇ ਦਾ ਜਿਹੜਾ ਕਿ ਅਰਦਾਸ ਕਰਾਂਗੇ ਅਤੇ ਪਾਠ ਕਰਾਂਗੇ। ਦੇਖੋ, ਜੇ ਨਾ ਕੀਤਾ ਤਾਂ ਬਹਿਬਲ ਕਲਾਂ ਦਾ ਮੋਰਚਾ ਜਿਹੜਾ ਲੱਗਿਆ ਹੋਇਆ ਉਹ ਇਹਨਾਂ ਦਾ ਪੱਠਾ ਪਾ ਦੇਗਾ। ਅੱਗੇ ਜਿੰਨੇ 3 ਮੁੱਖ ਮੰਤਰੀ ਆਏ ਨੇ, ਤਿੰਨਾਂ ਦਾ ਬੇੜਾ ਬਹਿ ਗਿਆ। ਜੇ ਇਹ ਨਾ ਕਰਨਗੇ ਤਾਂ ਬੇੜਾ ਇਹਨਾਂ ਦਾ ਵੀ ਬਹਿ ਜਾਣਾ। ਪਰ ਆਪਾਂ ਫੇਰ ਵੀ ਚੱਲ ਇੰਨਾ ਕੁ ਕਹਿੰਦੇ ਕਿ ਸ਼ਾਇਦ ਕਰ ਦੇਣ, ਆਪਾਂ ਸ਼ਾਇਦ ਲਫ਼ਜ਼ ਵਰਤਾਂਗੇ ਇਹਨਾਂ ਲਈ, ਇਹ ਕੋਈ ਕਨਫਰਮ ਨਹੀਂ ਇਹ ਕਰ ਦੇਣਗੇ, ਪਰ ਸ਼ਾਇਦ ਹੈ ਪਤਾ ਲੱਗ ਜਾਏਗਾ ਆ ਮਹੀਨੇ 20 ਦਿਨਾਂ 'ਚ ਕਰਦੇ ਜਾਂ ਨਹੀਂ ਕਰਦੇ। ਨਾ ਕਰਨਗੇ ਤੇ ਇਹਨਾਂ ਦਾ ਭੋਗ ਵੀ ਉਸ ਤਰ੍ਹਾਂ ਲੋਕ ਪਾ ਦੇਣਗੇ। ਤੁਹਾਡੀ ਕੀ ਰਾਏ ਹੈਗੀ ਜੇ ਅਗਲਾ ਸੰਘਰਸ਼, ਜਿਵੇਂ ਅਸੀਂ ਸੁਖਰਾਜ ਦੇ ਨਾਲ ਗੱਲ ਕਰ ਰਹੇ ਸੀ, ਤਾਂ ਸੁਖਰਾਜ ਸਿੰਘ ਇਹ ਕਹਿ ਰਿਹਾ ਸੀ ਕਿ ਸਾਡਾ ਅਗਲਾ ਸੰਘਰਸ਼ ਉਲੀਕਿਆ ਜਾਵੇਗਾ, ਹੋ ਸਕਦਾ ਇਦੋਂ ਵੀ ਤਿੱਖਾ ਹੋਵੇ। ਤੁਹਾਡੀ ਕੀ ਰਾਏ ਆ? ਦੇਖੋ, ਗੱਲ ਇਸ ਤਰ੍ਹਾਂ ਹੈ, ਉਹ ਜਿਹੜਾ ਇਹ ਸੰਘਰਸ਼ ਬਾਰੇ ਹੈ ਉਹ ਸੰਗਤ ਨੇ ਡਿਕਲੇਅਰ ਕਰਨਾ ਹੈ ਕਿ ਸੰਗਤ ਕਿਵੇਂ ਕਰਦੀ ਹੈ, ਕਿ ਇਹਨਾਂ ਦੇ ਮਿਨਿਸਟਰਾਂ ਦੇ ਘਰ ਘੇਰਦੀ ਹੈ ਜਾਂ ਮੁੱਖ ਮੰਤਰੀ ਦੇ ਘਰ ਅੱਗੇ ਜਾ ਕੇ ਬਹਿਣਾ ਹੈ ਜਾਂ ਸੜਕਾਂ 'ਤੇ ਬਹਿਣਾ ਹੈ, ਕਿੱਥੇ ਬਹਿਣਾ ਹੈ, ਇਹ ਤਾਂ ਹੁਣ ਸੰਗਤ ਹੀ ਡਿਕਲੇਅਰ ਕਰੇਗੀ ਕਰਨਾ ਕੀ ਹੈ। ਪਰ ਕੋਈ ਮੈਨੂੰ ਤਾਂ ਲੱਗਦਾ ਨਹੀਂ ਕਿ ਐਡੀ ਛੇਤੀ ਕਰ ਦੇਣਗੇ। ਆਪਾਂ ਨੂੰ ਸੰਭਾਵਨਾ ਜ਼ਰੂਰ ਮੰਨਣੀ ਚਾਹੀਦੀ ਹੈ, ਪਰ ਐਡੀ ਛੇਤੀ ਮੈਨੂੰ ਲੱਗਦਾ ਨਹੀਂ ਕਿ ਜੇ ਕਰਨਾ ਹੁੰਦਾ ਤਾਂ 8 ਮਹੀਨੇ ਤਾਂ ਹੋ ਚੁੱਕੇ ਨੇ ਯਾਰ। 8 ਮਹੀਨੇ 'ਚ ਐਡਵੋਕੇਟ ਵੀ ਆਏ ਇੱਥੇ, 5-5 ਬੰਦੇ 4-4 ਆਉਂਦੇ ਹੁੰਦੇ ਸੀ, ਉਦੋਂ ਵੀ ਕਹਿੰਦੇ ਹੁੰਦੇ ਸੀ। ਜਾਂ ਤਾਂ ਸਰਕਾਰ ਦਾ ਆਪਦੇ ਅਫਸਰਾਂ ਨਾਲ ਤਾਲਮੇਲ ਹੈ ਨਹੀਂ। ਇਹ ਸਰਕਾਰ ਕਹਿੰਦੀ ਅਸੀਂ ਕਰਾਂਗੇ ਤੇ ਅਫਸਰ ਉੱਥੇ ਸੜਕਾਂ 'ਤੇ ਲੰਮੇ ਪੈ ਕੇ ਜੇ ਨਕਸ਼ੇ ਬਣਾਈ ਜਾਂਦੇ ਨੇ, ਫਿਰ ਇਹਦਾ ਮਤਲਬ ਤਾਲਮੇਲ ਇਹਨਾਂ ਦਾ ਹੈ ਨਹੀਂ ਆਪਸ ਵਿੱਚ। ਕੋਈ ਗੜਬੜ ਇਹਨਾਂ ਦੀ ਹੋਰ ਹੈ ਜਿਹੜੀ ਅੱਗੇ ਸਾਹਮਣੇ ਨਹੀਂ ਆ ਰਹੀ। ਸੋ ਕਿਤੇ ਨਾ ਕਿਤੇ ਸਰਕਾਰ ਦੀ ਜੇ ਆਹ ਨਾਕਾਮੀ ਜਿਹੜੀ ਰਹਿ ਗਈ ਤਾਂ ਇਹਨਾਂ ਦਾ ਵੀ ਉਹੀ ਕੰਮ ਹੋ ਜਾਏਗਾ ਜੋ ਪਹਿਲੀਆਂ ਸਰਕਾਰਾਂ ਦਾ ਹੋਇਆ। ਖਰਾ ਸਾਹਿਬ, ਤੁਸੀਂ ਇਹਨਾਂ ਕਾਨੂੰਨੀ ਕਿਤਾਬਾਂ ਦੇ ਨਾਲ ਜੁੜੇ ਹੋਏ ਹੋ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਪਿਛਲੇ ਦਿਨੀ ਇੱਕ ਪ੍ਰੇਮੀ ਦਾ, ਸੌਦੇ ਸਾਧ ਦੇ ਜਿਹੜਾ ਪ੍ਰੇਮੀ ਹੁੰਦਾ ਉਹਦਾ ਕਤਲ ਹੋ ਜਾਂਦਾ। ਉਹਦੇ ਸਾਰੇ ਦੇ ਸਾਰੇ ਜਿਹੜੇ ਕਿ ਕਾਤਲ ਹੁੰਦੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਜਿਹੜੀਆਂ ਸਟੇਟਮੈਂਟਾਂ ਆਉਂਦੀਆਂ ਨੇ ਸੋਸ਼ਲ ਮੀਡੀਆ 'ਤੇ ਜਾਂ ਮੀਡੀਆ ਦੇ ਉੱਪਰ, ਉਹਦੇ ਸਾਰੇ ਦੇ ਸਾਰੇ ਜਿਹੜੇ ਕਤਲ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਪਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ 7 ਸਾਲ ਬੀਤ ਚੁੱਕੇ ਨੇ, ਹਾਲੇ ਤੱਕ ਕਿਉਂ ਨਹੀਂ ਫੜੇ ਗਏ? ਦੇਖੋ, ਪਹਿਲਾਂ ਤਾਂ ਜਿਹੜਾ ਨੁਕਸਾਨ ਸਾਡਾ ਹੋਇਆ ਉਦੋਂ ਸਰਕਾਰੀ ਅਕਾਲੀਆਂ ਦੀ ਸੀ। 2015 'ਚ ਬੇਅਦਬੀ ਹੁੰਦੀ ਹੈ, 2018 'ਚ ਆ ਕੇ ਕਾਂਗਰਸ ਆਉਂਦੀ ਹੈ ਅਤੇ 17 'ਚ ਕਾਂਗਰਸ ਆਉਂਦੀ, 18 ਜਾ ਕੇ ਬੰਦੇ ਫੜੇ ਜਾਂਦੇ ਨੇ। ਕਿੱਡੀ ਸ਼ਰਮ ਵਾਲੀ ਗੱਲ ਹੈ ਕਿ ਇੱਕ ਗੁਰੂ ਗ੍ਰੰਥ ਸਾਹਿਬ ਜਿਹੜਾ ਥੱਲੇ ਟਾਇਲਟ ਦੇ ਵਿੱਚ ਮਿਲਦੇ ਜਾ ਕੇ, ਤਾਂ ਸਾਡੇ ਉਦੋਂ ਅਕਾਲੀ ਦਲ ਨੂੰ, ਸਰਕਾਰ ਨੂੰ ਇਹ ਨਹੀਂ ਪਤਾ ਲੱਗਿਆ। ਉਦੋਂ ਗ੍ਰਹਿ ਮੰਤਰੀ ਕੌਣ ਸੀ? ਇਹਨਾਂ ਦੇ ਅਕਾਲੀ ਸੀ। ਉਹੀ ਅਫਸਰ ਨੇ, ਉਹੀ ਅਫਸਰ ਦੁਬਾਰਾ ਰਿਕਵਰ ਕਰਦੇ ਨੇ ਸਾਰੀਆਂ ਚੀਜ਼ਾਂ, ਉਸ ਵਕਤ ਰਿਕਵਰ ਨਹੀਂ ਹੁੰਦੀਆਂ। ਇਹਦਾ ਮਤਲਬ ਸਰਕਾਰ ਨੂੰ ਸਾਰਾ ਪਤਾ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਹਨਾਂ ਨੇ ਕੀਤੀ ਹੈ, ਪਰ 3 ਸਾਲ ਇਹਨਾਂ ਨੂੰ ਨਹੀਂ ਪਤਾ ਲੱਗਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਹਨੇ ਕੀਤੀ ਹੈ। 4 ਕੇਸ ਇੱਥੇ ਨੇ ਭਗਤੇ ਨੇ, ਜਿਹੜੇ ਫੂਲ ਦੇ ਕੇਸ ਮੇਰੇ ਕੋਲ ਨੇ, ਉਹਨਾਂ 'ਚ ਸਰਕਾਰ ਨੂੰ ਨਹੀਂ ਪਤਾ ਲੱਗਦਾ। ਪਰ ਜਦੋਂ ਆ ਕੇ ਦੂਜੀ ਸਰਕਾਰ ਬਦਲਦੀ ਹੈ ਫਿਰ ਪ੍ਰੈਸ਼ਰ ਪੈਂਦਾ ਹੈ, ਫਿਰ ਸਾਰੇ ਦੋਸ਼ੀ ਲੱਭ ਜਾਂਦੇ ਨੇ। ਜਦੋਂ ਦੋਸ਼ੀ ਲੱਭਦੇ ਨੇ, ਹੁਣ ਉਸ ਤੋਂ ਅੱਗੇ ਗੋਲੀ ਚੱਲਦੀ ਹੈ। ਗੋਲੀ ਚੱਲਣ ਵਾਲੇ ਦਾ ਪਤਾ ਲੱਗ ਗਿਆ, ਦੂਜੀ ਪਹਿਲਾਂ ਨਹੀਂ ਪਤਾ ਲੱਗਿਆ। ਪਹਿਲਾਂ ਤਾਂ ਅਣਪਛਾਤੀ ਪੁਲਿਸ ਆਈ ਅਕਾਲੀਆਂ 'ਚ, ਤਾਂ ਅਕਾਲੀਆਂ ਨੇ ਤਾਂ ਕਰਤਾ ਸੀ, ਅਣਪਛਾਤੀ ਪੁਲਿਸ ਆ ਗਈ। ਤਾਂ ਉਸ ਤੋਂ ਬਾਅਦ ਦੂਜੀ ਪੁਲਿਸ ਦਾ, ਜਦੋਂ ਦੂਜੀ ਸਰਕਾਰ ਆਉਂਦੀ ਹੈ ਫਿਰ ਪਤਾ ਲੱਗਦਾ ਕਿ ਇਹਨਾਂ ਨੇ ਅਫਸਰਾਂ ਨੇ ਗੋਲੀ ਚਲਾਈ ਹੈ। ਪਰ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਗੋਲੀ ਕਿਹਦੇ ਹੁਕਮ 'ਤੇ ਚੱਲੀ ਹੈ। ਪੰਜਾਬ ਦੇ ਬੱਚੇ ਨੂੰ ਪਤਾ ਗੋਲੀ ਕਿਹਦੇ ਕਹਿਣ 'ਤੇ ਚੱਲੀ ਹੈ। ਸੋ ਅੱਜ ਜੇ ਪੰਜਾਬ ਇਸ ਹਾਲਾਤ 'ਤੇ ਬੈਠਾ ਹੈ ਤਾਂ ਉਸ ਦੇ ਵਿੱਚੋਂ ਸਭ ਤੋਂ ਵੱਡਾ ਜਿਹੜਾ ਕਸੂਰ ਹੈ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੈ। ਸਵਾਲ ਸਮਾਪਤੀ ਵੱਲ ਵੱਧਦੇ ਹਾਂ। 2-3 ਹੈਗੇ ਨੇ ਜਿਹੜੇ ਆਪਾਂ ਕਰਨ ਵਾਲੇ ਆ। ਇੱਕ, ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਰਹੇ ਹੋ। ਕੱਲ੍ਹ ਦਾ ਕਾਫੀ ਜਿਹੜਾ ਕਿ ਵਾਦ ਵਿਵਾਦ ਭਖਿਆ ਹੋਇਆ ਹੈਗਾ। ਸੁਖਜਿੰਦਰ ਸਿੰਘ ਰੰਧਾਵਾ ਵੀ ਤੰਜ ਕੱਸਦੇ ਨਜ਼ਰ ਆਉਂਦੇ ਨੇ ਕਿ ਸੁੱਚਾ ਸਿੰਘ ਲੰਗਾਹ ਜਿਹੜਾ ਕਿ ਤੁਹਾਡਾ ਜਰਨੈਲ ਸੀ, ਉਸ ਨੂੰ ਤੁਸੀਂ ਕੌਮ ਦੇ ਵਿੱਚ ਵਾਪਸ ਲਿਆ ਅਤੇ ਮੁਬਾਰਕਾਂ ਦਿੱਤੀਆਂ ਨੇ ਜਥੇਦਾਰ ਸਾਹਿਬ ਨੂੰ। ਉਸ ਬਾਰੇ ਕੀ ਸੋਚਦੇ ਹੋ? ਤਾਂ ਕਾਰਨ ਕੀ ਹੈ ਇਸ ਬਾਰੇ? ਤਾਂ ਅਕਾਲ ਤਖਤ ਸਾਹਿਬ ਬਾਰੇ ਜਾਂ ਇਹਨਾਂ ਲੀਡਰਾਂ ਦੇ ਬਿਆਨਾਂ ਬਾਰੇ ਤਾਂ ਆਪਾਂ ਨਹੀਂ ਕੁਝ ਕਹਿਣਾ ਚਾਹੁੰਦਾ ਮੈਂ,
ਕਾਰਨ ਕੀ ਹੈ? ਚਲੋ ਉਹ ਤਾਂ ਹੁਣ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ, ਕਿਉਂਕਿ ਰਹਿਤ ਮਰਜ਼ਾਦਾ ਪੁਰਾਣੀ ਕੀ ਚੱਲਦੀ ਹੈ ਕਿ ਇਹੋ ਜਿਹੇ ਬੰਦੇ ਨੂੰ ਜਿੰਦੇ ਤੇ ਇਹੋ ਜਿਹੇ ਦੋਸ਼ ਲਾਏ ਹੋਣ, ਜਿਹਨੇ ਆਪ ਐਡਮਿਟ ਕੀਤਾ ਹੋਵੇ ਕਿ ਇਹ ਸੰਗਤਾਂ ਦੇ ਵਿੱਚ ਬਾਉਣ ਦੇ ਕਾਬਲ ਹੈ, ਕਿ ਇਹ ਦੁਬਾਰਾ ਇਸ ਆਦਮੀ ਨੂੰ ਕੋਈ ਆਪਾਂ ਕਿਸੇ ਚੀਜ਼ ਦਾ ਮੁਖੀ ਬਣਾ ਕੇ ਤੋਰ ਦਈਏ ਪੰਜਾਬ ਦੇ ਅੰਦਰ, ਜਾਂ ਕਿਸੇ ਸੰਗਤ ਦਾ ਮੁਖੀ ਬਣਾ ਕੇ ਤੋਰੀਏ ਕਿ ਇਹ ਬੰਦਾ ਉਸ ਦੇ ਕਾਬਲ ਹੈ। ਇਹ ਹੁੰਦੀਆਂ ਨੇ ਕਰੈਕਟਰ ਦੀਆਂ ਗੱਲਾਂ, ਤੇ ਕਰੈਕਟਰ ਨੂੰ ਜਿਹੜਾ ਦੱਸਣਾ ਕਿਸੇ ਦੇ ਬਾਰੇ ਜਿੰਦੇ ਤੇ ਏਡੇ ਵੱਡੇ ਦੋਸ਼ ਲੱਗ ਜਾਣ, ਸੰਗਤ ਵੱਲੋਂ ਦੋਸ਼ ਲੱਗੇ ਹੋਣ, ਚੈਨਲਾਂ ਦੇ ਵਿੱਚ ਉਹ ਮੀਡੀਆ 'ਚ ਆ ਚੁੱਕਾ ਹੋਵੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਬੰਦਾ ਦੁਬਾਰਾ ਸਹੀ ਚੱਲ ਸਕਦਾ। ਚਲੋ ਅਕਾਲ ਤਖਤ ਜਥੇਦਾਰ ਸਾਹਿਬ ਬਾਰੇ ਤਾਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ, ਬੜੀ ਵੱਡੀ ਸਾਡੇ ਤੋਂ ਸ਼ਖਸੀਅਤ ਹੈ ਅਕਾਲ ਤਖਤ ਸਾਹਿਬ, ਪਰ ਇਹ ਬੰਦੇ ਤੇ ਤਾਂ ਕੁਐਸਚਨ 'ਚ ਨਹੀਂ ਰਹਿਣਾ। ਮੈਨੂੰ ਤਾਂ ਨਹੀਂ ਲੱਗਦਾ ਕਿ ਇਹੋ ਜਿਹੇ ਬੰਦੇ ਤੇ ਆਪਾਂ ਦੁਬਾਰਾ ਵਿਸ਼ਵਾਸ ਕਰ ਲਈਏ, ਕਿਉਂਕਿ ਫਿਰ ਤਾਂ ਜਿਵੇਂ ਹੁਣ ਆਪਾਂ ਇਹਦੇ ਕੰਪੇਅਰ ਕਰੀਏ ਤਾਂ ਸੌਦਾ ਸਾਧ ਹੈ, ਉਹਦੇ ਦੇ ਵੀ ਲੱਛਣ ਆਪਾਂ ਉਹਦੇ ਕਰੈਕਟਰ ਤੇ ਲੱਗੇ ਹੋਏ ਨੇ। ਇੱਕ ਇਹਨਾਂ ਦਾ ਖਾਲਸਾ ਦੀਵਾਨ, ਚੀਫ ਖਾਲਸਾ ਦੀਵਾਨ ਦਾ ਇੱਕ ਪ੍ਰਿੰਸੀਪਲ ਹੁੰਦਾ ਸੀ, ਉਹ ਬਜ਼ੁਰਗ ਸੀ, ਉਹ ਵੀ ਇਸ ਤਰ੍ਹਾਂ ਹੀ ਉਹਦੀਆਂ ਵੀਡੀਓ ਆ ਗਈਆਂ ਸੀ। ਸੋ ਆਦਮੀ ਕਿਤੇ ਮਰਜ਼ੀ ਕੁਛ ਮਰਜ਼ੀ ਹੋ ਜੇ, ਜਦੋਂ ਆਦਮੀ ਕਰੈਕਟਰ ਤੋਂ ਡਿੱਗਦਾ ਹੈ ਨਾ, ਐਕਚੁਅਲੀ ਕਰੈਕਟਰ ਤੋਂ ਡਿੱਗਿਆ ਜਿਹੜਾ ਕੋਈ ਵੀ ਆਦਮੀ ਹੈ ਬੰਦਾ, ਉਹ ਦੁਬਾਰਾ ਉਸ ਚੀਜ਼ ਦੇ ਕਾਬਲ ਨਹੀਂ ਹੁੰਦਾ, ਕਿਤੇ ਵੀ ਨਹੀਂ ਹੁੰਦਾ। ਹੋਰ ਚੀਜ਼ ਤਾਂ ਤੁਸੀਂ ਬਰਦਾਸ਼ਤ ਹੋ ਜਾਏਗੀ, ਅਜੇ ਹੋਰ ਚੀਜ਼ਾਂ ਤਾਂ ਆਪਾਂ ਕੋਈ ਬੰਦਾ ਕਰ ਜੇ, ਕਪੜਾ ਕਰ ਜੇ ਤਾਂ ਵਾਪਸ ਆ ਜਾਂਦਾ ਹੈ, ਪਰ ਕਰੈਕਟਰ ਤੋਂ ਡਿੱਗਿਆ ਆਦਮੀ ਜਿਹੜਾ ਹੈ ਉਹ ਵਾਪਸ ਉਹਦੇ ਚਾਂਸ ਬੜੇ ਘੱਟ ਹੁੰਦੇ। ਜੀ ਖਰਾ ਸਾਹਿਬ, ਆਖਰ ਦੇ ਵਿੱਚ ਇੱਕ ਸਵਾਲ ਆ ਜਿਹੜਾ ਕਿ ਮੇਰੇ ਵੀ ਜ਼ਿਹਨ ਦੇ ਵਿੱਚ ਆ, ਮੈਂ ਹਰ ਇੱਕ ਲੀਡਰ ਨੂੰ ਪੁੱਛਦਾ, ਮੀਡੀਆ ਦੀ ਭੂਮਿਕਾ ਕੀ ਦੇਖਦੇ ਹੋ? ਅੱਜ ਦਾ ਜਿਹੜਾ ਮੀਡੀਆ ਹੈਗਾ ਉਸ ਦੀ ਭੂਮਿਕਾ ਕੀ ਦੇਖਦੇ ਹੋ? ਮੀਡੀਆ ਮੈਂ ਕਹੂੰਗਾ ਸਿਰੇ ਦਾ ਮੀਡੀਆ ਵਿਕਾਊ ਹੈ ਇਸ ਵਕਤ ਪੰਜਾਬ ਤੇ ਇੰਡੀਆ ਦੇ ਅੰਦਰ। ਇਹਨਾਂ ਦਾ ਇੱਕੋ ਕੰਮ ਹੈ, ਦਿੱਲੀ ਨੂੰ ਖੁਸ਼, ਪੈਸੇ ਲੈਣੇ, ਲੀਡਰਾਂ ਤੋਂ ਪੈਸੇ ਲੈਣੇ, ਤੇ ਜਿੱਥੇ ਪੈਸੇ ਨਹੀਂ ਮਿਲਦੇ ਜਾਂ ਜਿੱਥੇ ਲੱਗਿਆ ਲੀਡਰਾਂ ਦੇ ਪੈਸੇ ਲੈ ਕੇ ਜਿਹੜੇ ਬੰਦਿਆਂ ਨੂੰ ਬਦਨਾਮ ਕਰਨਾ, ਜਿਵੇਂ ਫੋਰ ਐਗਜ਼ਾਮਪਲ ਭਾਈ ਅੰਮ੍ਰਿਤਪਾਲ ਹੈ। ਮੈਨੂੰ ਦੱਸੋ ਪਿਛਲੇ 4-5 ਮਹੀਨਿਆਂ ਦੇ ਵਿੱਚ ਉਸ ਆਦਮੀ ਨੇ ਪੰਜਾਬ ਦੇ ਅੰਦਰ ਆ ਕੇ ਮਾੜਾ ਕੀ ਕੀਤਾ ਯਾਰ? ਕੋਈ ਮਾੜਾ ਤਾਂ ਕੁਝ ਵੀ ਨਹੀਂ ਕੀਤਾ ਜੀ, ਕੋਈ ਗੱਲ ਹੀ ਨਹੀਂ ਕਹੀ, ਕੋਈ ਉਹਨੇ ਫੌਜ ਤਿਆਰ ਨਹੀਂ ਕੀਤੀ, ਕੋਈ ਉਹਨੇ ਕਿਸੇ ਦੇ ਗੋਲੀਬਾਰੀ ਨਹੀਂ ਕੀਤੀ, ਕੋਈ ਉਹ ਕਰਪਸ਼ਨ ਦਾ ਮੈਟਰ ਨਹੀਂ, ਕੋਈ ਕਰੈਕਟਰ ਦਾ ਮੈਟਰ ਨਹੀਂ, ਕਿਸੇ ਦੇ ਕਬਜ਼ੇ ਨਹੀਂ ਕੀਤੇ ਜ਼ਮੀਨਾਂ ਤੇ, ਕੋਈ ਅਫੀਮ ਨਹੀਂ ਵੇਚੀ। ਤੇ ਯਾਰ ਜਿਨ੍ਹਾਂ ਨੇ ਅਫੀਮਾਂ ਵੇਚੀਆਂ, ਜਿਨ੍ਹਾਂ ਨੇ ਕਬਜ਼ੇ ਕੀਤੇ, ਜਿਨ੍ਹਾਂ ਨੇ ਚਿੱਟੇ ਵੇਚੇ, ਉਹਨਾਂ ਦੇ ਖਿਲਾਫ ਮੀਡੀਆ ਬੋਲਦਾ ਹੀ ਨਹੀਂ ਪਿਆ। ਜਿਨ੍ਹਾਂ ਨੇ ਇੱਕ ਕਿੱਲਾ ਜ਼ਮੀਨ ਸੀ ਕਿਸੇ ਬੰਦੇ ਕੋਲ, ਮੁੱਖ ਮੰਤਰੀ ਪੁਰਾਣਾ ਸੀ, ਉਹਨਾਂ ਦੇ ਪਰਿਵਾਰਾਂ ਨੇ ਹਜ਼ਾਰਾਂ ਕਰੋੜ ਦੀ ਪ੍ਰਾਪਰਟੀ ਬਣਾ ਲਈ, ਉਹਦੇ ਬਾਰੇ ਤਾਂ ਮੀਡੀਆ ਬੋਲਿਆ ਹੀ ਨਹੀਂ। ਜਿਹੜੇ ਪੰਜਾਬ ਦੇ ਲੀਡਰ ਜਿਹੜੇ ਪੰਜਾਬ ਨੂੰ ਖਾ ਗਏ, ਉਹਨਾਂ ਬਾਰੇ ਤਾਂ ਬੋਲਿਆ ਹੀ ਨਹੀਂ ਹੈ। ਹੁਣ ਜਦੋਂ ਅੰਮ੍ਰਿਤਪਾਲ ਦੇ ਖਿਲਾਫ ਮੀਡੀਆ ਬੋਲਦਾ ਹੈ, ਇਸ ਦਾ ਮਤਲਬ ਕਿ ਉਹ ਮੀਡੀਆ ਜਿਹੜਾ ਅੰਮ੍ਰਿਤਪਾਲ ਦੇ ਖਿਲਾਫ ਬੋਲਦਾ ਹੈ, ਉਹ ਲੀਡਰਾਂ ਤੋਂ ਪੈਸੇ ਲੈ ਕੇ ਉਹ ਉਧਰ ਬਕਵਾਸ ਕਰ ਰਿਹਾ। ਸੋ ਪੰਜਾਬ ਦਾ ਜਿਹੜਾ ਮੀਡੀਆ ਹੈ, ਚੰਗੇ ਵੀ ਬਹੁਤ ਨੇ, ਹੋਰ ਵੀ ਤੁਹਾਡੇ ਵਰਗੇ ਨੇ, ਹੋਰ ਵੀ ਬੰਦੇ ਬੜੇ ਚੰਗੇ ਨੇ, ਆਪਾਂ ਸਾਰਿਆਂ ਨੂੰ ਮਾੜਾ ਨਹੀਂ ਕਹਿ ਸਕਦੇ, ਪਰ ਮੈਕਸੀਮਮ ਜਿਹੜੇ ਨੇ ਇਸ ਵਕਤ ਜਿਹੜਾ ਪੰਜਾਬ ਦਾ ਮੀਡੀਆ ਤੇ ਨੈਸ਼ਨਲ ਮੀਡੀਆ ਸਾਡੇ ਉਲਟ ਹੈਗਾ ਹੀ ਹੈਗਾ। ਉਹ ਤਾਂ ਉਹ ਖਾਲਸਾ ਵਹੀਰ ਜਾ ਰਹੀ ਹੈ ਤੇ ਨੈਸ਼ਨਲ ਮੀਡੀਆ ਨੂੰ ਖਾਲਿਸਤਾਨ ਦੀ ਵੀਰ ਦੱਸੀ ਜਾਂਦਾ। ਜਦੋਂ ਤੁਸੀਂ ਪੰਜਾਬ ਬਾਰੇ ਤੁਹਾਨੂੰ ਪਤਾ ਹੀ ਕੱਖ ਨਹੀਂ ਯਾਰ, ਤੁਸੀਂ ਪੰਜਾਬ ਦੀ ਗੱਲ ਕਰਦੇ ਕਿਉਂ ਜੀ? ਇੱਕ ਵਾਰ ਨਾ ਨੈਸ਼ਨਲ ਮੀਡੀਆ ਖਾਲਸੇ ਦੀ ਹਿਸਟਰੀ ਪੜ੍ਹ ਲਈ। ਜਿਹੜੇ ਤੁਸੀਂ ਉੱਥੇ ਬੈਠੇ ਦਿੱਲੀ ਭਕਾਈ ਮਾਰਦੇ ਹੋ ਨਾ, ਜਿਹੜੇ ਤੁਸੀਂ ਚੈਂਬਰਾਂ 'ਚ ਬੈਠੇ ਹੋ, ਇਹ ਖਾਲਸੇ ਦੀ ਦੇਣ ਹੈ, ਇਹ ਇਹਨਾਂ ਅੰਮ੍ਰਿਤਧਾਰੀ ਲੋਕਾਂ ਦੀ ਹੀ ਦੇਣ ਹੈ, ਇਹਨਾਂ ਲੋਕਾਂ ਦੀ ਦੇਣ ਹੈ ਜਿਨ੍ਹਾਂ ਨੀਲੀਆਂ ਪੱਗਾਂ ਬੰਨ੍ਹ ਕੇ ਤੁਰੇ ਫਿਰਦੇ ਨੇ। ਇਹ ਉਹੀ ਬੰਦੇ ਨੇ ਜਿਹੜੇ ਕਰੈਕਟਰ ਨੇ, ਜਿਹੜੇ ਅੱਜ ਪੰਜਾਬ ਦੇ ਅੰਦਰ ਸੇਵਾ ਕਰਦੇ ਪਏ ਨੇ। ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਨੀਲੀ ਪੱਗ ਨਹੀਂ ਕਹਿ ਰਿਹਾ, ਮੈਂ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜਿਹੜੇ ਬੰਦੇ ਸਟਰਗਲ ਕਰ ਰਹੇ ਨੇ ਸਿੱਖਾਂ ਦੇ ਲਈ। ਇਹਨਾਂ ਨੇ ਤੁਹਾਨੂੰ ਦਿੱਲੀ ਦੇ ਤਖਤ ਤੁਹਾਨੂੰ ਬਾਉਣ ਦੇ ਵਿੱਚ ਇਹਨਾਂ ਲੋਕਾਂ ਦਾ ਹੱਥ ਹੈ, ਤੇ ਤੁਸੀਂ ਇਹਨਾਂ ਦੀ ਉਲਟ ਬਕਵਾਸ ਕਰਦੇ। ਸੋ ਕਿਤੇ ਨਾ ਕਿਤੇ ਮੀਡੀਆ ਵਿਕਿਆ ਹੋਇਆ ਹੈ, ਪਰ ਜਿਹੜੇ ਤੁਹਾਡੇ ਵਰਗੇ ਜਾਂ ਹੋਰ ਚੰਗਾ ਮੀਡੀਆ ਹੈ, ਉਹਨਾਂ ਦਾ ਫਰਜ਼ ਬਣਦਾ ਕਿ ਅੰਮ੍ਰਿਤਪਾਲ ਦੀ ਪਿਕਚਰ ਉਹ ਸਹੀ ਚੱਲ ਰਿਹਾ ਤਾਂ ਉਹਨੂੰ ਸਹੀ ਦਿਖਾਓ, ਜੇ ਗਲਤ ਚੱਲਦਾ ਗਲਤ ਦਿਖਾਓ, ਪਰ ਅੱਜ ਉਹ ਸਹੀ ਬਹੁਤ ਚੱਲ ਰਿਹਾ ਤੇ ਉਹਨੂੰ ਉਹ ਜਿਹੜੀ ਉਹਦੀ ਪਿਕਚਰ ਸਹੀ ਹੈ ਉਹਨੂੰ ਸਹੀ ਦਿਖਾਉਣਾ ਚਾਹੀਦਾ। ਖਾਰਾ ਸਾਹਿਬ, ਤੁਸੀਂ ਇੱਕ ਹੋਰ ਸਵਾਲ ਲਵਾਂਗੇ। ਤੁਸੀਂ ਕਿਹਾ ਕਿ ਜਿਹੜਿਆਂ ਦੀਆਂ ਪੱਗਾਂ ਨੇ, ਪੱਗਾਂ ਵਾਲਿਆਂ ਨੇ ਤੁਹਾਨੂੰ ਬਚਾ ਰੱਖਿਆ, ਪਰ ਪੱਗ ਤਾਂ ਰਮਨੀਤ ਸਿੰਘ ਬਿੱਟੂ ਦੇ ਵੀ ਬੰਨੀ ਹੋਈ ਆ, ਪੱਗ ਤਾਂ ਹੋਰ ਕਾਂਗਰਸੀਆਂ ਦੇ ਵੀ ਬੰਨੀ ਹੋਈ ਆ, ਸੁਖਜਿੰਦਰ ਸਿੰਘ ਰੰਧਾਵਾ ਦੇ ਵੀ ਪੱਗ ਬੰਨੀ ਹੋਈ ਆ। ਪੱਗਾਂ ਵਾਲੇ ਬਥੇਰੇ ਲੀਡਰ ਨੇ, ਫਿਰ ਉਹਨਾਂ ਵੱਲ ਵੀ ਦੇਖਣਾ ਚਾਹੀਦਾ। ਨਹੀਂ, ਮੈਂ ਸਟਰਗਲ ਕਰਦੇ ਕਿਹਾ ਜਿਹੜੇ ਆਪਣੇ ਭਾਈ ਅੰਮ੍ਰਿਤਪਾਲ ਦੇ ਨਾਲ ਨੇ, ਜਾਂ ਉਸ ਟਾਈਪ ਦੇ ਬੰਦੇ ਜਿਹੜੇ
ਆਪਦੇ ਧਰਮ ਦੀ ਗੱਲ ਕਰਦੇ ਨੇ, ਆਪਦੇ ਪੰਜਾਬ ਦੀ ਗੱਲ ਕਰਦੇ ਨੇ। ਉਹ ਕਿਸੇ ਵੀ ਕਰੈਕਟਰ 'ਚ ਹੋ ਸਕਦੇ ਨੇ, ਉਹ ਕਿਸੇ ਪਾਰਟੀ 'ਚ ਹੋ ਸਕਦੇ ਨੇ, ਪਰ ਉਹਨਾਂ ਬੰਦਿਆਂ ਦੀ ਮੈਂ ਗੱਲ ਨਹੀਂ ਕਰਦਾ ਜਿਹੜੇ ਅੰਗਰੇਜ਼ਾਂ ਦੇ ਵਕਤ ਉਦੋਂ ਜੈਲਦਾਰ ਸੀ। ਉਹ ਲੋਕ ਜਦੋਂ ਅੰਗਰੇਜ਼ਾਂ ਦੇ ਉਲਟ ਸਾਡੇ ਲੋਕ ਲੜਦੇ ਸੀ ਤਾਂ ਉਹ ਉਦੋਂ ਵੀ ਜੈਲਦਾਰ ਬਣੇ ਹੋਏ ਸੀ, ਉਹ ਉਦੋਂ ਵੀ ਵਿਕਾਊ ਸੀ। ਉਹ ਅਹਿਮਦ ਸ਼ਾਹ ਅਬਦਾਲੀ ਦੇ ਬੰਦੇ ਕਰੈਕਟਰ ਵਿਕਾਊ ਸੀ, ਉਹ ਮੁਗਲਾਂ ਦੇ ਵੇਲੇ ਵੀ ਉਹ ਕਰੈਕਟਰ ਵਿਕਾਊ ਸੀ। ਇਹ ਸਾਰੇ ਕਰੈਕਟਰ ਤੁਹਾਡੇ ਨਾਲ ਇਹੋ ਜਿਹੇ ਨਹੀਂ ਚੱਲਣੇ, ਤੁਹਾਡੇ ਨਾਲ ਚੱਲਣਗੇ। ਚਿਹਰੇ ਤੁਹਾਡੇ ਹੀ ਹੋਣਗੇ, ਸ਼ਕਲਾਂ ਤੁਹਾਡੇ ਵਰਗੀਆਂ ਹੀ ਹੋਣਗੀਆਂ, ਪਰ ਹੋਣਗੇ ਤੁਹਾਡੇ ਵਿਰੋਧ ਦੇ ਵਿੱਚ। ਸੋ ਇਹੋ ਜਿਹੇ ਅੰਗਰੇਜ਼ਾਂ ਦੇ ਬੜੇ ਪਿੱਠੂ ਰਹੇ ਨੇ, ਇਹ ਸਾਰੀ ਉਮਰ ਬਕਵਾਸ ਕੀਤੀ ਗਏ ਨੇ ਸਿੱਖਾਂ ਦੇ ਉਲਟ। ਪਰ ਸਿੱਖ ਬਹੁ ਗਿਣਤੀ ਜਿਹੜੀ ਸਿੱਖਾਂ ਦੀ ਸਾਡੀ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੰਨਦੀ ਹੈ, ਉਹਨਾਂ ਦਾ ਸੋਚ ਹੀ ਅਲੱਗ ਹੈ। ਉਹ ਗੁਲਾਮੀ ਬਰਦਾਸ਼ਤ ਨਹੀਂ ਕਰਦਾ, ਉਹ ਕਿਸੇ ਦੇ ਅੱਗੇ ਆਪਦੀ ਈਨ ਨਹੀਂ ਮੰਨਦਾ ਛੇਤੀ ਕਿਸੇ ਦੇ ਅੱਗੇ ਆ ਕੇ। ਉਹ ਤਾਂ ਬੜਾ ਵਧੀਆ ਕਰੈਕਟਰ ਹੈ, ਜਿਵੇਂ ਸੰਤ ਹੋਏ ਨੇ। ਉਸ ਤੋਂ ਬਾਅਦ ਸਾਡੇ ਜਿਹੜੇ ਬੜੇ ਨੌਜਵਾਨ ਮੁੰਡੇ ਨਿਕਲੇ ਨੇ, ਉਸ ਤੋਂ ਪਹਿਲਾਂ ਕਰਤਾਰ ਸਿੰਘ ਸਰਾਭੇ ਵਰਗੇ ਹੋਏ ਨੇ, ਬਾਬਾ ਦੀਪ ਸਿੰਘ ਹਰੀ ਹੋਏ ਨੇ। ਇਹੋ ਜਿਹੇ ਸਾਡੇ ਕਰੈਕਟਰ ਨੇ ਜਿਨ੍ਹਾਂ ਦੇ ਸਿਰ 'ਤੇ ਮੈਂ ਕਹੂੰਗਾ ਇੰਡੀਆ ਬਣਿਆ, ਜਿਹੜਾ ਕਹਿ ਰਹੇ ਨੇ ਪੰਜਾਬ ਬਣਾਉਣ ਵਾਲੇ ਇਹ ਲੋਕ ਸੀ। ਇਹ ਦੋਗਲੇ ਲੋਕ ਥੋੜ੍ਹਾ ਪੰਜਾਬ ਬਣਾ ਗਏ ਨੇ, ਤਾਂ ਅੰਗਰੇਜ਼ਾਂ ਨਾਲ ਵਿਕੇ ਹੋਏ ਲੋਕ ਸੀ। ਇਹਨਾਂ ਦਾ ਕੀ ਹੈ, ਬਲੱਡ ਤਾਂ ਇਹਨਾਂ ਦਾ ਉਹੀ ਰਹਿਣਾ, ਬਲੱਡ ਤਾਂ ਬਦਲਣਾ ਨਹੀਂ। KPS ਗਿੱਲ ਦਾ ਭਰਾ ਵੀ ਕਹਿੰਦਾ ਨਜ਼ਰ ਆਉਂਦਾ ਕਿ KPS ਗਿੱਲ ਵਰਗੇ ਲੀਡਰ ਹੋਣੇ ਚਾਹੀਦੇ ਆ, ਫਿਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੋਊਗੀ। ਆਖਰ ਦੇ ਵਿੱਚ ਇਹੋ ਹੀ ਸਵਾਲ ਆ। ਨਹੀਂ, ਉਹ ਜਦੋਂ ਅੰਗਰੇਜ਼ਾਂ ਦੇ ਨਾਲ ਜਦੋਂ ਉਹਨਾਂ ਨੇ ਜਨਰਲ ਡਾਇਰ ਨੇ ਗੋਲੀ ਮਾਰੀ ਸੀ ਤਾਂ ਜਨਰਲ ਡਾਇਰ ਨੂੰ ਰੋਟੀ ਕਿਸੇ ਨੇ ਕੀਤੀ ਸੀ। ਉਹ ਉਸ ਕਰੈਕਟਰ ਉਦੋਂ ਵੀ ਹੈਗੇ ਸੀ। ਉਹ ਕਰੈਕਟਰ ਉਦੋਂ ਵੀ ਹੈਗੇ ਜਦੋਂ 84 ਦੇ ਅੰਦਰ ਸਿੱਖਾਂ ਦੇ ਸਿਰਾਂ 'ਚ ਕਿੱਲ ਠੋਕੇ ਗਏ ਅਤੇ ਕੁੜੀਆਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ। ਉਦੋਂ ਵੀ ਇੰਦਰਾ ਗਾਂਧੀ ਨੂੰ ਮਾਂ ਕਹਿਣ ਵਾਲੇ ਹੈਗੇ ਨੇ। ਇਹ ਕਰੈਕਟਰ ਤਾਂ ਰਹਿਣਗੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਕਤ ਮਸੰਦ ਵੀ ਸੀ, ਜਿਹੜਾ 500 ਮਸੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾੜਿਆ ਸੀ। ਉਸ ਟਾਈਪ ਦੇ ਕਰੈਕਟਰ ਜਿਹੜੇ ਨੇ ਹਮੇਸ਼ਾ ਰਹਿੰਦੇ ਨੇ। ਇਹ ਸਰਕਾਰਾਂ ਦੇ ਪਿੱਠੂ ਹੁੰਦੇ ਨੇ। ਇਹੋ ਜਿਹੇ ਕਰੈਕਟਰ ਜਿਹੜੇ ਨੇ ਆਮ ਕਰਕੇ ਇਹ ਜ਼ਿਆਦਾਤਰ ਜਿਹੜੇ ਸਿੱਖਾਂ ਨੂੰ ਮਰਾਉਣ ਦੇ ਵਿੱਚ ਤੇ ਸਰਕਾਰਾਂ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਰਹਿੰਦੇ ਨੇ। ਜੀ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਮੌਜੂਦ ਸਨ। ਤਾਂ ਇਹਨਾਂ ਦੇ ਗ੍ਰਹਿ ਵਿਖੇ ਆਏ ਸੀ, ਬਠਿੰਡਾ ਵਿਖੇ। ਤਾਂ ਉੱਥੇ ਬੈਠ ਕੇ ਜਿਹੜੀਆਂ ਵਾਰਤਾਲਾਪ ਹੋਈ ਆ, ਜਿਹੜੀ ਮੁਲਾਕਾਤ ਹੋਈ ਆ, ਉਸ ਦੇ ਵਿੱਚ ਕਾਫੀ ਮੁਲਾਕਾਤ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਇਆ। ਕਿਉਂਕਿ ਬਹਿਮਲ ਕਲਾਂ ਗੋਲੀਕਾਂਡ ਦੀ ਗੱਲ ਹੋਈ ਆ, ਸੁੱਚਾ ਸਿੰਘ ਲੰਗਾਹ ਨੂੰ ਦੁਬਾਰਾ ਪੰਥ ਦੇ ਵਿੱਚ ਵਾਪਸੀ ਕਰਨ ਦੀ ਗੱਲ ਹੋਈ ਆ। ਤਾਂ ਉੱਥੇ ਹੀ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਰੇ ਵੀ ਵਿਚਾਰ ਚਰਚਾ ਹੋਈ ਆ। ਤਾਂ ਅਜਿਹੀਆਂ ਗੱਲਾਂ, ਅਜਿਹੀਆਂ ਮੁਲਾਕਾਤਾਂ ਅਸੀਂ ਤੁਹਾਡੇ ਨਾਲ ਸਮੇਂ-ਸਮੇਂ 'ਤੇ ਕਰਵਾਉਂਦੇ ਰਹਿੰਦੇ ਹਾਂ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਤਦ ਤੱਕ ਲਈ ਮੈਨੂੰ ਯਾਨੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਦਿਓ ਜੀ ਇਜਾਜ਼ਤ। ਧੰਨਵਾਦ। ਦਿਨਾਂ ਦੇ ਵਿੱਚ ਕਾਫੀ ਵਾਹ ਖੱਟੀ ਆ ਸਰਕਾਰ ਨੇ ਗਨ ਕਲਚਰ ਨੂੰ ਲੈ ਕੇ। ਕੀ ਲੱਗਦਾ ਤੁਹਾਨੂੰ, ਜਿਹੜਾ ਗਨ ਕਲਚਰ ਆ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਬੈਨ? ਕਾਫੀ ਮਰਡਰ ਇਸ ਤਰ੍ਹਾਂ ਦੇ ਹੋਏ ਨੇ ਕਿ ਜਿੱਥੇ ਮੈਰਿਜ ਪੈਲੇਸ ਦੇ ਵਿੱਚ ਗਏ, ਜ਼ਿਆਦਾ ਡਰਿੰਕ ਕੀਤੀ, ਉਸ ਤੋਂ ਬਾਅਦ ਉਹਦੇ ਤੋਂ ਵੈਪਨ ਸੰਭਲਿਆ ਨਹੀਂ ਤੇ ਉਹ ਗੋਲੀ ਚੱਲ ਗਈ ਤੇ ਅਚਾਨਕ ਗੋਲੀ ਚੱਲਣ ਦੇ ਨਾਲ ਬੰਦਿਆਂ ਦੀ ਮੌਤ ਹੋ ਗਈ। ਪਰ ਇੱਕ ਬੜੀ ਬਦਕਿਸਮਤੀ ਮੈਂ ਕਹੂੰਗਾ ਕਿ ਇੱਕ ਇਹੋ ਜਿਹਾ ਕਾਨੂੰਨ ਜਿਹਦਾ ਮਜ਼ਾਕ ਬਣਾਇਆ ਗਿਆ ਹੈ, ਤੇ ਮਜ਼ਾਕ ਬਣਾਉਣ ਵਾਲੇ ਕਿਹੜੇ ਨੇ? ਇਹ ਅਫੀਸਰ ਤੇ ਪੋਲੀਟੀਸ਼ੀਅਨ ਬੰਦੇ। ਕਾਰਨ ਕੀ ਹੈ? ਫੇਸਬੁੱਕ ਤੋਂ ਫੋਟੋ ਚੁੱਕ ਲਈਆਂ ਨੇ, ਫੇਸਬੁੱਕ ਤੋਂ ਫੋਟੋ ਚੁੱਕ ਕੇ ਪਰਚੇ ਦਰਜ ਕਰਤੇ ਨੇ। ਯਾਰ ਤੁਸੀਂ ਇੰਨੀ ਤਾਂ ਮਾੜੀ ਮੋੜ ਤਾਂ ਅਕਲ ਸੋਚੋ ਕਿ ਫੇਸਬੁੱਕ ਤੇ ਫੋਟੋ ਜਿਹੜੀ ਹੁਣ ਆਈ ਹੈ ਤੇ 10 ਮਿੰਟਾਂ 'ਚ ਉਹਦੇ ਘਰੇ ਪੁਲਿਸ ਨੇ ਰੇਡ ਕਰਤੀ। ਯਾਰ ਉਹ ਟੈਂਪਰਿੰਗ ਹੋ ਸਕਦੀ ਹੈ, ਕੋਈ ਉਹਨੂੰ ਫੇਕ ਬਣਾਇਆ ਜਾ ਸਕਦਾ ਹੈ ਕਿ ਤੁਹਾਨੂੰ ਇੰਨਾ ਵੀ ਨਹੀਂ ਪਤਾ ਤੁਹਾਡਾ ਮਜ਼ਾਕ ਬਣ ਰਿਹਾ ਪੰਜਾਬ ਦੇ ਅੰਦਰ। ਜੇ ਫੋਟੋ ਹੀ 10-15 ਸਾਲ ਪੁਰਾਣੀ ਫੋਟੋ ਹੈ ਤੇ ਤੁਹਾਡੇ ਜਿਹੜੇ ਮਿਨਿਸਟਰ ਬਣੇ ਹੋਏ ਨੇ ਪਹਿਲੇ, ਜਿਹੜੇ ਸਿੰਗਰ ਸੀ, ਉਹ ਸਾਰੇ ਇਹਨਾਂ ਦੇ ਵਿੱਚ ਇਨਵੋਲਵ ਹੁੰਦੇ ਨੇ। 72 ਘੰਟੇ ਦਿੱਤੇ ਆ ਜਿਨ੍ਹਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਕੋਈ ਫੋਟੋ ਹੈ ਵੈਪਨ ਦੇ ਨਾਲ ਜਾਂ ਹਥਿਆਰ ਦੇ ਨਾਲ, ਉਸ ਨੂੰ ਡਿਲੀਟ ਕਰ ਦਿੱਤਾ ਜਾਵੇ, ਰਿਮੂਵ ਕਰ ਦਿੱਤਾ ਜਾਵੇ। ਇਹੋ ਜਿਹੀਆਂ ਬੇਤੁਕੀਆਂ ਗੱਲਾਂ। ਪੰਜਾਬ ਦੇ ਅੰਦਰ ਮੈਕਸੀਮਮ ਜਿਹੜੇ ਕਤਲ ਹੁੰਦੇ ਨੇ ਉਹ ਇਲੀਗਲ ਵੈਪਨ ਨਾਲ ਮਰਡਰ ਹੋ ਰਹੇ ਨੇ ਇਸ ਵਕਤ। ਉਸ ਵਾਲੇ ਦੇ ਮਾਤਾ ਪਿਤਾ ਵੀ ਇੰਗਲੈਂਡ ਦੇ ਵਿੱਚ ਜਾ ਕੇ ਗੁਹਾਰ ਲਾ ਰਹੇ ਨੇ ਕਿ ਸਾਡੇ ਪੁੱਤਰ ਨੂੰ ਇਨਸਾਫ ਮਿਲਣਾ ਚਾਹੀਦਾ। ਕੀ ਪੰਜਾਬ ਦੇ ਐਡਵੋਕੇਟ ਹੋਣ ਜਾਂ ਪੰਜਾਬ ਦੀ ਜਿਹੜੀ ਪੁਲਿਸ ਹੋਵੇ ਜਾਂ ਪੰਜਾਬ ਦੀ ਸਰਕਾਰ ਹੋਵੇ, ਉਸ ਦੇ ਉੱਪਰੋਂ ਉਹਨਾਂ ਦੀ ਆਸ ਮੁੱਕ ਗਈ ਆ ਜਿਹੜਾ ਇੰਗਲੈਂਡ ਦੇ ਵਿੱਚ ਚਲੇ ਗਏ ਨੇ? ਮੈਂ ਤੁਹਾਨੂੰ ਪੰਜਾਬ ਸਰਕਾਰ ਦੀ ਜਾਂ ਇਹਨਾਂ ਦੇ ਹਾਲਾਤ ਦੱਸਣਾ, ਇਹਨਾਂ ਅਫਸਰਾਂ ਦੀ। ਤਾਂ ਉਸ ਵਕਤ ਜਿਹੜੇ ਸੰਨੀ ਮੁੰਡੇ ਦੇ ਭਰਾਵਾਂ ਦੀਆਂ ਦੁਕਾਨਾਂ ਸਾੜੀਆਂ ਗਈਆਂ, ਅੱਗ ਲਾ ਦਿੱਤੀ ਗਈ, ਦੁਕਾਨਾਂ ਲੁੱਟੀਆਂ ਗਈਆਂ, ਕਾਰ ਤੋੜ ਦਿੱਤੀ ਗਈ, ਪਰਚਾ ਦਰਜ ਅਨਨਾਊਨ ਬੰਦੇ ਦੇ ਖਿਲਾਫ ਹੋ ਗਿਆ। ਵੀਡੀਓ ਕਲਿੱਪ ਮੈਨੂੰ ਭੇਜੇ ਉਹਨਾਂ ਦੇ ਭਰਾਵਾਂ ਨੇ, ਉਹ 'ਚ ਬੰਦੇ ਆਇਡੈਂਟੀਫਾਈ ਹੁੰਦੇ ਨੇ, ਪਰ ਸਰਕਾਰ ਨੂੰ ਕੋਈ ਪਤਾ ਨਹੀਂ, ਪੁਲਿਸ ਪ੍ਰਸ਼ਾਸਨ ਨੂੰ ਕੋਈ ਪਤਾ ਨਹੀਂ। ਉਹਨਾਂ ਦੇ ਮੈਨੂੰ ਬ੍ਰਦਰ ਨੇ ਦੱਸਿਆ ਹੈ ਕਿ ਸਾਨੂੰ ਪੁਲਿਸ ਇੱਥੋਂ ਦੀ ਲੋਕਲ ਕਹਿ ਰਹੀ ਹੈ ਫਿਰ ਕੀ ਹੋਇਆ, ਜਦੋਂ ਇੱਕ ਕਤਲ ਹੁੰਦਾ ਹੈ ਤਾਂ ਇਹਨਾਂ ਦੁਕਾਨਾਂ ਦਾ ਸਾੜੀ ਜਾਂਦੀਆਂ।
ਪਿਛਲੇ ਇੱਕ ਦਹਾਕੇ ਦੇ ਵਿੱਚ ਪੰਥਕ ਕਹਾਉਣ ਵਾਲੀ ਸਰਕਾਰ ਵੀ ਰਹੀ ਹੈ, ਜਿਹੜੀ ਸਿੱਖ ਆਪਣੇ ਆਪ ਨੂੰ ਇੱਕ ਸਿੱਖਾਂ ਦੇ ਆਗੂ ਕਹਾਉਂਦੀ ਸੀ। ਦੇਖੋ, ਜੇ ਕਹੀਏ ਬੇੜਾ ਗਰਕ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੀਤਾ ਹੈ। ਜਿੰਨਾ ਉਹਨਾਂ ਨੇ ਸਿੱਖਾਂ ਤੋਂ ਖਤਮ ਕੀਤਾ ਹੈ, ਜਾਂ ਮੈਂ ਕਹੂੰਗਾ ਸਿੱਖਾਂ ਦੇ ਟੌਰਚਰ ਜਿੰਨਾ ਉਹਨਾਂ ਸਰਕਾਰਾਂ ਨੇ ਕੀਤਾ ਹੈ, ਸ਼ਾਇਦ ਮੇਰੇ ਦੇਖੇ 'ਚ ਦੂਜਿਆਂ ਨੇ ਕੀਤਾ ਹੀ ਨਾ ਹੋ। ਹੁਣ ਅੰਮ੍ਰਿਤਪਾਲ ਸਿੰਘ ਆਏ ਨੇ, ਅੰਮ੍ਰਿਤਪਾਲ ਸਿੰਘ ਦੇ ਉੱਪਰ ਵੀ ਕਾਫੀ ਜਿਹੜੇ ਕਿ ਵਿਰੋਧੀ ਨੇ ਉਂਗਲਾਂ ਖੜੀਆਂ ਕਰ ਰਹੇ ਨੇ ਕਿ ਇਹ ਏਜੰਸੀਆਂ ਦਾ ਬੰਦਾ, ਇਹ ਕਿਸੇ ਦਾ ਸਿੱਖਿਆ ਸਿਖਾਇਆ ਆਇਆ ਵਾ ਇੱਧਰ, ਤੇ ਇਹ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੈਗਾ। ਜਾਂ ਰਮਨੀਤ ਬਿੱਟੂ ਵਰਗੇ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਇਹੋ ਜਿਹੇ ਧੂਤਿਆਂ ਨੇ ਜਿਹੜਾ ਕਿ ਪੰਜਾਬ ਨੂੰ ਪਹਿਲਾਂ ਮਰਵਾਇਆ ਸੀ। ਪਰ ਜੇ ਕੋਈ ਬੰਦਾ ਪੰਜਾਬ ਦੇ ਅੰਦਰ, ਜਿਵੇਂ ਭਾਈ ਅੰਮ੍ਰਿਤਪਾਲ ਨੇ ਅੰਮ੍ਰਿਤ ਛਕਣ ਦੀ ਗੱਲ ਕੀਤੀ ਹੈ, ਜਾਂ ਸਿੱਖ ਮੁੰਡਿਆਂ ਨੂੰ ਇਕੱਠੇ ਕਰ ਰਿਹਾ ਹੈ, ਤਾਂ ਇਹਨਾਂ ਨੂੰ ਸਭ ਤੋਂ ਜ਼ਿਆਦਾ ਜਿਹੜੀ ਪੀੜ ਹੁੰਦੀ ਹੈ ਸਾਡੇ ਪੰਜਾਬ ਦੇ ਸਿੱਖ ਲੀਡਰਾਂ ਨੂੰ। ਕਾਰਨ ਕੀ ਹੈ? ਇਹਨਾਂ ਦੀਆਂ ਕਰਤੂਤਾਂ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ। ਪੰਜਾਬ ਦਾ ਪੱਠਾ ਜੇ ਬਾਇਆ ਤਾਂ ਇਹਨਾਂ ਲੀਡਰਾਂ, ਸਾਡੇ ਸਿੱਖ ਲੀਡਰਾਂ ਨੇ ਬਾਇਆ, ਦੂਜਿਆਂ ਨੂੰ ਤਾਂ ਬੋਲਣ ਦੀ ਲੋੜ ਹੀ ਨਹੀਂ ਪੈਂਦੀ। ਪਰ ਗੁਰੂ ਗ੍ਰੰਥ ਸਾਹਿਬ ਨੂੰ ਇਹਨਾਂ ਨੇ ਬੇਅਦਬੀ ਕਰਾਈ। ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਦੀ ਸਪੋਰਟ ਕੀਤੀ, ਤੇ ਜਿਹੜੀਆਂ ਜਨਾਨੀਆਂ ਨਚਾਈਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ। ਦੱਸੋ ਤੁਸੀਂ, ਇਹ ਸਾਡੇ ਕਿਵੇਂ ਸਾਡੇ ਸਿੱਖਾਂ ਦੀ ਸਾਡੀ ਸਰਕਾਰ ਹੋਵੇਗੀ? ਫਿਊਚਰ ਪੰਜਾਬ ਦਾ ਸੇਫ ਨਹੀਂ, ਅਨਸੇਫ ਹੈ। ਸਾਡੇ ਲੀਡਰ ਕਹਿ ਰਹੇ ਨੇ ਕਿ ਪੰਜਾਬ ਦਾ ਫਿਊਚਰ ਜਿਹੜਾ ਅਨਸੇਫ ਅੰਮ੍ਰਿਤਪਾਲ ਕਰਕੇ ਹੈ, ਬੇਵਕੂਫੋ ਤੁਹਾਡੇ ਕਰਕੇ ਹੈ। ਤੁਸੀਂ ਪੰਜਾਬ ਨੂੰ ਖਤਮ ਕੀਤਾ, ਤੁਸੀਂ ਭਈਆਵਾਦ ਲੈ ਕੇ ਆਏ ਹੋ ਇੱਥੇ। ਤੁਸੀਂ ਪੰਜਾਬ 'ਚ ਪੂਰਬੀਆ ਲੈ ਕੇ ਆਏ ਹੋ, ਪੰਜਾਬ ਦੇ ਅੰਦਰ ਉਹ ਬੰਦੇ ਲੈ ਕੇ ਆਓ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲਿੰਕ ਨਹੀਂ। ਕਿਉਂਕਿ 1.5 ਮਹੀਨੇ ਦਾ ਸਮਾਂ ਕਰਤਾਰ ਸਿੰਘ ਸੰਧਵਾ ਵੀ ਮੰਗ ਕੇ ਗਏ ਨੇ, ਕਹਿੰਦੇ ਕਿ 1.5 ਮਹੀਨੇ ਦਾ ਸਮਾਂ ਚਾਹੀਦਾ। ਦੇਖੋ, ਜੇ ਨਾ ਕੀਤਾ ਤਾਂ ਬਾਈਬਲ ਕਲਾਂ ਦਾ ਮੋਰਚਾ ਜਿਹੜਾ ਲੱਗਿਆ ਹੋਇਆ ਉਹ ਇਹਨਾਂ ਦਾ ਪੱਠਾ ਪਾ ਦੇਗਾ। ਅੱਗੇ ਜਿੰਨੇ 3 ਮੁੱਖ ਮੰਤਰੀ ਆਏ ਨੇ, ਤਿੰਨਾਂ ਦਾ ਬੇੜਾ ਬਹਿ ਗਿਆ। ਜੇ ਇਹ ਨਾ ਕਰਨਗੇ ਤੇ ਬੇੜਾ ਇਹਨਾਂ ਦਾ ਵੀ ਬਹਿ ਜਾਣਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਅੱਜ ਅਸੀਂ ਇੱਕ ਫੇਰ ਵਿਸ਼ੇਸ਼ ਤੇ ਖਾਸ ਮੁਲਾਕਾਤ ਦੇ ਤਹਿਤ ਪਹੁੰਚੇ ਹਾਂ। ਸਾਡੇ ਨਾਲ ਅੱਜ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਮੌਜੂਦ ਰਹਿਣਗੇ। ਬਠਿੰਡਾ ਦੀ ਧਰਤੀ ਤੇ ਬੈਠੇ ਹਾਂ ਤਾਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਸੋਸ਼ਲ ਮੀਡੀਆ ਦੇ ਉੱਪਰ ਸਰਕਾਰ ਦੀ ਵਾਹ-ਵਾਹ ਹੋ ਰਹੀ ਆ, ਕਿਉਂਕਿ ਗਨ ਕਲਚਰ ਨੂੰ ਲੈ ਕੇ ਕਾਫੀ ਨੌਜਵਾਨਾਂ ਦੇ ਉੱਪਰ, ਕਾਫੀ ਬੱਚਿਆਂ ਦੇ ਉੱਪਰ ਜਿਹੜੇ ਕਿ ਪਰਚੇ ਦਰਜ ਹੋਏ ਨੇ। ਤਾਂ ਸਾਡੇ ਨਾਲ ਅੱਜ ਹਰਪਾਲ ਸਿੰਘ ਖਾਰਾ ਜੀ ਮੌਜੂਦ ਰਹਿਣਗੇ। ਵਿਸ਼ੇਸ਼ ਮੁਲਾਕਾਤ ਗਨ ਕਲਚਰ ਤੇ ਹੋਵੇਗੀ, ਤਾਂ ਅਸੀਂ ਸਵਾਗਤ ਕਰਦੇ ਹਾਂ। ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਵਾਲ ਇਹੀ ਹੈ ਜੀ, ਪਿਛਲੇ ਦਿਨਾਂ ਦੇ ਵਿੱਚ ਕਾਫੀ ਵਾਹ-ਵਾਹ ਖੱਟੀ ਆ ਸਰਕਾਰ ਨੇ ਗਨ ਕਲਚਰ ਨੂੰ ਲੈ ਕੇ। ਕੀ ਲੱਗਦਾ ਤੁਹਾਨੂੰ, ਜਿਹੜਾ ਗਨ ਕਲਚਰ ਆ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਬੈਨ, ਜਾਂ ਕਿਸ ਤਰ੍ਹਾਂ ਦਾ ਜਿਹੜਾ ਕਿ ਪਰਚੇ ਹੋਣੇ ਚਾਹੀਦੇ? ਤੁਸੀਂ ਇੱਕ ਐਡਵੋਕੇਟ ਹੋ, ਤੁਸੀਂ ਕਾਨੂੰਨ ਦੇ ਨਾਲ ਜੁੜੇ ਹੋਏ ਹੋ। ਦੇਖੋ, ਗਨ ਕਲਚਰ ਆਪਾਂ ਉੱਥੇ ਮਾੜਾ ਕਹਿ ਸਕਦੇ ਹਾਂ ਜਿਵੇਂ ਕਿਸੇ ਮੈਰਿਜ ਦੇ ਵਿੱਚ, ਕਿਸੇ ਇਹੋ ਜਿਹੇ ਫੰਕਸ਼ਨ 'ਚ ਲੈ ਕੇ ਜਾਣਾ ਜਿੱਥੇ ਪਹਿਲਾਂ ਕਤਲ ਹੋ ਵੀ ਚੁੱਕੇ ਨੇ। ਕਈ ਮੈਂ ਕਾਫੀ ਮਰਡਰ ਇਸ ਤਰ੍ਹਾਂ ਦੇ ਹੋਏ ਨੇ ਕਿ ਜਿੱਥੇ ਮੈਰਿਜ ਪੈਲੇਸ ਦੇ ਵਿੱਚ ਗਏ, ਜ਼ਿਆਦਾ ਡਰਿੰਕ ਕੀਤੀ, ਉਸ ਤੋਂ ਬਾਅਦ ਉਹਦੇ ਤੋਂ ਵੈਪਨ ਸੰਭਲਿਆ ਨਹੀਂ ਤੇ ਉਹ ਗੋਲੀ ਚੱਲ ਗਈ, ਤੇ ਅਚਾਨਕ ਗੋਲੀ ਚੱਲਣ ਦੇ ਨਾਲ ਬੰਦਿਆਂ ਦੀ ਮੌਤ ਹੋ ਗਈ। ਇਹ ਕੇਸ ਬਹੁਤ ਜ਼ਿਆਦਾ ਪੰਜਾਬ 'ਚ ਹੋਏ ਨੇ। ਇੱਥੇ ਜਿਹੜੀ ਸੀ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਰੋਕਣਾ ਬਣਦਾ ਹੈ। ਪਰ ਇੱਕ ਬੜੀ ਬਦਕਿਸਮਤੀ ਮੈਂ ਕਹੂੰਗਾ ਕਿ ਇੱਕ ਇਹੋ ਜਿਹਾ ਕਾਨੂੰਨ ਜਿਹਦਾ ਮਜ਼ਾਕ ਬਣਾਇਆ ਗਿਆ ਹੈ, ਤੇ ਮਜ਼ਾਕ ਬਣਾਉਣ ਵਾਲੇ ਕਿਹੜੇ ਨੇ? ਇਹ ਅਫੀਸਰ ਅਤੇ ਪੋਲੀਟੀਸ਼ੀਅਨ ਬੰਦੇ। ਕਾਰਨ ਕੀ ਹੈ? ਫੇਸਬੁੱਕ ਤੋਂ ਫੋਟੋ ਚੁੱਕ ਲਈਆਂ ਨੇ, ਫੇਸਬੁੱਕ ਤੋਂ ਫੋਟੋ ਚੁੱਕ ਕੇ ਪਰਚੇ ਦਰਜ ਕਰਤੇ ਨੇ। ਯਾਰ ਤੁਸੀਂ ਇੰਨੀ ਤਾਂ ਮਾੜੀ ਮੋੜ ਤਾਂ ਅਕਲ ਸੋਚੋ ਕਿ ਫੇਸਬੁੱਕ 'ਤੇ ਫੋਟੋ ਜਿਹੜੀ ਹੁਣ ਆਈ ਹੈ ਤੇ 10 ਮਿੰਟਾਂ 'ਚ ਉਹਦੇ ਘਰੇ ਪੁਲਿਸ ਨੇ ਰੇਡ ਕਰਤੀ। ਯਾਰ ਉਹ ਟੈਂਪਰਿੰਗ ਹੋ ਸਕਦੀ ਹੈ, ਕੋਈ ਉਹਨੂੰ ਫੇਕ ਬਣਾਇਆ ਜਾ ਸਕਦਾ ਹੈ ਕਿ ਤੁਹਾਨੂੰ ਇੰਨਾ ਵੀ ਨਹੀਂ ਪਤਾ ਤੁਹਾਡਾ ਮਜ਼ਾਕ ਬਣ ਰਿਹਾ ਪੰਜਾਬ ਦੇ ਅੰਦਰ। ਪਹਿਲਾਂ ਕਿਸੇ ਐਕਸਪਰਟ ਦਾ ਓਪੀਨੀਅਨ ਆਵੇਗਾ ਕਿ ਫੋਟੋ ਕਿਹੜੇ ਸਾਲ ਦੀ ਹੈ, ਕੀ ਤੁਹਾਡੇ ਆਰਡਰ 'ਚੋਂ ਬਾਅਦ ਦੀ ਹੈ। ਜੇ ਫੋਟੋ ਹੀ 10-15 ਸਾਲ ਪੁਰਾਣੀ ਫੋਟੋ ਹੈ ਤੇ ਤੁਹਾਡੇ ਜਿਹੜੇ ਮਿਨਿਸਟਰ ਬਣੇ ਹੋਏ ਨੇ, ਪਹਿਲੇ ਜਿਹੜੇ ਸਿੰਗਰ ਸੀ, ਉਹ ਸਾਰੇ ਇਹਨਾਂ ਦੇ ਵਿੱਚ ਇਨਵੋਲਵ ਹੁੰਦੇ ਨੇ। ਸਾਰਿਆਂ 'ਤੇ ਪਰਚੇ ਦਰਜ ਬਣਨਗੇ ਇਸ ਹਿਸਾਬ 'ਤੇ। ਦੂਸਰਾ ਜਿਹੜਾ ਮੈਂ ਦੇਖਿਆ ਕਿ ਅਫੀਸਰ DC ਨੇ ਜਿਹੜੇ ਪੰਜਾਬ ਦੇ ਕਈ ਥਾਵਾਂ 'ਤੇ ਜਿਹੜੇ ਲਾਇਸੈਂਸ ਪਹਿਲਾਂ ਬਣੇ ਹੋਏ ਨੇ ਉਹਨਾਂ ਨੂੰ ਰਿਜੈਕਟ ਕਰ ਰਹੇ ਨੇ ਕਿ ਇਨਫੋਰਮੇਸ਼ਨ ਸਾਨੂੰ ਹੁਣ ਮਿਲੀ ਹੈ। ਯਾਰ ਜਦੋਂ ਤੁਸੀਂ ਲਾਇਸੈਂਸ ਬਣਾਉਣੇ ਹੋ ਜਾਂਦਾ, ਤੁਸੀਂ ਇੱਥੋਂ ਦੀ ਇਨਵੈਸਟੀਗੇਸ਼ਨ ਕਰਦੇ ਹੋ, ਘੱਟ ਤੋਂ ਘੱਟ 4 ਤੋਂ 5 ਬੰਦਿਆਂ ਦੀ ਜਿਹੜੇ ਤੁਸੀਂ ਸਟੇਟਮੈਂਟ ਰਿਕਾਰਡ ਕਰਦੇ ਹੋ ਉਸ ਮੁਹੱਲੇ ਦੀ, ਉਹ ਮੁਹੱਲੇ ਦੇ 4 ਤੋਂ 5 ਬੰਦੇ ਆ ਕੇ ਬਿਆਨ ਦਿੰਦੇ ਨੇ ਬੰਦਾ ਵੈਲਿਡ ਹੈ, ਬੰਦਾ ਸਹੀ ਹੈ, ਤੁਹਾਡੀ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ, ਤਾਂ ਉਹ ਜਿਹੜਾ ਵੈਪਨ ਦਾ ਜਿਹੜਾ ਲਾਇਸੈਂਸ ਆ ਉਹ ਪ੍ਰੂਵ ਹੁੰਦਾ, ਉਸ ਤੋਂ ਬਾਅਦ ਲਾਇਸੈਂਸ ਉਹਨੂੰ ਮਿਲਦਾ ਹੈ। ਤਾਂ ਉਹ ਲਾਇਸੈਂਸ ਜਿਹੜਾ ਪਹਿਲਾਂ ਵੈਲਿਡ ਹੈ ਤੇ ਉਸ ਤੋਂ ਬਾਅਦ ਉਹਨੇ ਕੋਈ ਕ੍ਰਾਈਮ ਹੀ ਉਸਦਾ ਹੈ ਨਹੀਂ, ਜਾਂ ਉਹਨੇ ਕਿਸੇ ਕ੍ਰਾਈਮ 'ਚ ਉਹਨੂੰ ਵਰਤਿਆ ਹੀ ਨਹੀਂ, ਤਾਂ ਯਾਰ ਫਿਰ ਉਹਨੂੰ ਰਿਜੈਕਟ ਕਿਹੜੇ ਗਰਾਊਂਡ 'ਤੇ ਕਰ ਰਹੇ ਹੋ ਤੁਸੀਂ?
ਖਰਾ ਸਾਹਿਬ, ਜਿਵੇਂ FIR ਧੜਾ ਹੋ ਰਹੀਆਂ ਨੇ, ਪੰਜਾਬ ਪੁਲਿਸ ਧੜਾ FIR ਦਰਜ ਕਰ ਰਹੀ ਆ। ਪਿਛਲੇ ਦਿਨਾਂ ਦੇ ਦੌਰਾਨ ਜਿਹੜਾ ਬਿਆਨ ਆਇਆ ਕਿ 72 ਘੰਟੇ ਦਿੱਤੇ ਆ ਜਿਨ੍ਹਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਕੋਈ ਫੋਟੋ ਹੈ ਵੈਪਨ ਦੇ ਨਾਲ ਜਾਂ ਹਥਿਆਰ ਦੇ ਨਾਲ, ਉਸ ਨੂੰ ਡਿਲੀਟ ਕਰ ਦਿੱਤਾ ਜਾਵੇ, ਰਿਮੂਵ ਕਰ ਦਿੱਤਾ ਜਾਵੇ। ਇਸ ਬਾਰੇ ਕੀ ਸੋਚਦੇ ਹੋ? ਦੇਖੋ, ਮੈਂ ਇੱਕ ਗੱਲ ਦੇਖੀ ਹੈ ਕਿ ਪੰਜਾਬ ਦੇ ਇੰਡੀਆ ਦੇ ਅੰਦਰ ਕਿਸੇ ਅਫੀਸਰ ਨੂੰ ਮੈਂ ਬਾਹਲਾ ਇਹਨਾਂ ਨੂੰ ਡੀਪਲੀ ਮੈਂ ਇਹਨਾਂ ਨੂੰ ਸਿਆਣਾ ਨਹੀਂ ਸਮਝਦਾ। ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇਣਾ ਕਿ ਕੁਝ ਸਾਲ ਪਹਿਲੋਂ ਇੱਕ ਰੇਪ ਕੇਸ ਹੋਇਆ ਸੀ 2012 ਦੇ ਵਿੱਚ ਦਿੱਲੀ ਦੇ ਅੰਦਰ। ਤਾਂ ਕੀ ਹੋਇਆ, ਇੱਕ ਸਾਲ ਜਿੰਨੇ ਰੇਪ ਦੇ ਪਰਚੇ ਦਰਜ ਹੋਏ ਨੇ ਧੜ ਕਰਤੇ ਨੇ। ਗੁਰਦਾਸਪੁਰ ਤੋਂ ਉਹ ਬੱਸ ਡਰਾਈਵਰ ਜਾਂ ਕੰਡਕਟਰ ਤੇ ਹੋਇਆ ਸੀ ਉਸ ਵਕਤ। ਤਾਂ 6 ਮਹੀਨੇ ਪ੍ਰੋਸੈਸ ਇੰਨਾ ਫਾਸਟ ਚੱਲਿਆ ਸੀ, ਉਹ ਮੈਕਸੀਮਮ ਲੇਡੀਜ਼ ਆ ਕੇ ਅਦਾਲਤ ਦੇ ਅੰਦਰ ਆ ਕੇ ਹੋਸਟਾਈਲ ਹੋ ਗਈਆਂ, ਉਹ ਬਿਆਨ ਤੋਂ ਮੁੱਕਰ ਗਈਆਂ ਸੀ। ਕਾਰਨ ਕੀ ਹੈ? ਇੱਥੇ ਇੱਕ ਸ਼ੋਸ਼ੇਬਾਜ਼ੀ ਹੈ। ਕੋਈ ਇਹਨੂੰ ਡੀਪਲੀ ਜਾਂ ਸੀਰੀਅਸਲੀ ਨਹੀਂ ਲੈ ਰਿਹਾ ਕਿ ਇਹ ਕੰਮ ਕਰਨਾ ਜਾਂ ਸਾਨੂੰ ਇੰਨੀ ਜ਼ਰੂਰਤ ਹੈ ਇਹਦੀ। ਨਾ, ਸ਼ੋਸ਼ਾ ਹੈ, ਜਿੱਧਰ ਚੱਲ ਪਏ ਸੋ ਮਾਰ ਧੜ ਕੱਢਦੇ ਚੱਲ ਪੋ। ਨਾ ਤਾਂ ਇਹਨਾਂ ਨੂੰ ਕੋਈ ਸਮਝਾਉਣ ਵਾਲਾ, ਨਾ ਕੋਈ ਅਫਸਰ ਸੋਚਦਾ ਇਸ ਗੱਲ ਬਾਰੇ। ਯਾਰ, ਕਿਸੇ ਬੰਦੇ ਦੀ ਜੇ ਗਨ ਹੈ ਜਾਂ ਕਿਸੇ ਕੋਲ ਪਿਸਟਲ ਘਰੇ ਪਿਆ ਹੈ, ਉਹਦੀ ਪ੍ਰੋਟੈਕਸ਼ਨ ਵਾਸਤੇ ਹੈ। ਕੱਲ੍ਹ ਨੂੰ ਉਸ 'ਤੇ ਕੋਈ ਹਮਲਾ ਹੋ ਗਿਆ, ਤੁਸੀਂ ਉਹਨੂੰ ਵਾਪਸ ਲੈ ਰਹੇ ਹੋ, ਤੁਸੀਂ ਰਿਜੈਕਟ ਕਰ ਰਹੇ ਹੋ। ਕੱਲ੍ਹ ਉਸ ਪਰਿਵਾਰ ਦਾ ਨੁਕਸਾਨ ਹੋ ਗਿਆ, ਜ਼ਿੰਮੇਵਾਰ ਕੌਣ ਹੋਊਗਾ? ਸਿੱਧੂ ਮੂਸੇਵਾਲ ਦੀ ਸਿਕਿਉਰਿਟੀ ਲੀਕ ਹੋਣੀ, ਉਹਦਾ ਮਰਡਰ ਹੋਣਾ, ਉਹਦੀ ਜ਼ਿੰਮੇਵਾਰੀ ਕਿਹਦੀ ਹੈ? ਹੁਣ ਉਸ ਅਫੀਸਰ ਦੀ ਬਣਦੀ ਜਿਹਨੇ ਸੀਕ੍ਰੇਟ ਇਨਫੋਰਮੇਸ਼ਨ ਅੱਗੇ ਭੇਜੀ ਹੈ, ਜਿੱਥੋਂ ਲੀਕ ਹੋਈ ਹੈ ਜਾਂ ਵਾਪਸ ਲਈ ਹੈ। ਇਹੋ ਜਿਹੀਆਂ ਬੇਤੁਕੀਆਂ ਗੱਲਾਂ। ਪੰਜਾਬ ਦੇ ਅੰਦਰ ਮੈਕਸੀਮਮ ਜਿਹੜੇ ਕਤਲ ਹੁੰਦੇ ਨੇ ਉਹ ਇਲੀਗਲ ਵੈਪਨ ਨਾਲ ਮਰਡਰ ਹੋ ਰਹੇ ਨੇ ਇਸ ਵਕਤ। ਖਰਾ ਸਾਹਿਬ, ਜਿਵੇਂ ਤੁਸੀਂ ਕਿਹਾ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ, ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇੰਗਲੈਂਡ ਦੇ ਵਿੱਚ ਜਾ ਕੇ ਗੁਹਾਰ ਲਾ ਰਹੇ ਨੇ ਕਿ ਸਾਡੇ ਪੁੱਤਰ ਨੂੰ ਇਨਸਾਫ ਮਿਲਣਾ ਚਾਹੀਦਾ। ਕੀ ਪੰਜਾਬ ਦੇ ਐਡਵੋਕੇਟ ਹੋਣ ਜਾਂ ਪੰਜਾਬ ਦੀ ਜਿਹੜੀ ਪੁਲਿਸ ਹੋਵੇ ਜਾਂ ਪੰਜਾਬ ਦੀ ਸਰਕਾਰ ਹੋਵੇ, ਉਸ ਦੇ ਉੱਪਰੋਂ ਉਹਨਾਂ ਦੀ ਆਸ ਮੁੱਕ ਗਈ ਆ ਜਿਹੜਾ ਇੰਗਲੈਂਡ ਦੇ ਵਿੱਚ ਚਲੇ ਗਏ ਨੇ? ਦੇਖੋ, ਗੱਲ ਇਸ ਤਰ੍ਹਾਂ ਹੈ ਕਿ ਪੰਜਾਬ ਦੇ ਅੰਦਰ ਜਦੋਂ ਆਮ ਨਾਰਮਲ ਮਰਡਰ ਹੁੰਦਾ ਹੈ ਤਾਂ ਕੋਈ ਜ਼ਿਆਦਾ ਸੁਣਵਾਈ ਸ਼ੁਰੂ ਤੋਂ ਹੀ ਨਹੀਂ ਹੋਈ। ਆਪਾਂ ਇਸ ਸਰਕਾਰ 'ਤੇ ਨਹੀਂ, ਪਹਿਲੀਆਂ ਸਰਕਾਰਾਂ ਦਾ ਵੀ ਇਹੀ ਹਾਲ ਰਿਹਾ। ਪਰ ਜੇ ਕਿਤੇ ਬਹੁ ਗਿਣਤੀ ਦੇ ਬੰਦੇ ਦਾ ਮਰਡਰ ਹੋ ਜੇ ਪੰਜਾਬ ਦੇ ਅੰਦਰ, ਚਾਹੇ ਉਹਦੀ ਜ਼ਬਾਨ ਨੇ ਕਤਲ ਕਰਾਇਆ ਹੋਵੇ, ਸ਼ੁਰੂ ਤੋਂ ਲੈ ਕੇ ਲਾ ਲਓ। ਉਹ ਵਿਚਾਰਾ ਇੱਕ ਮੁੰਡਾ ਫੌਰਨ ਦਾ ਇੱਥੇ ਆ ਕੇ ਫਸਿਆ ਹੋਇਆ, ਕਈ ਕੇਸਾਂ 'ਚ ਪਾਤਾ ਉਹਨੂੰ, ਅਤੇ ਉਸ ਤੋਂ ਬਾਅਦ ਤੁਸੀਂ ਆਹ ਮਰਡਰ ਲਾ ਲਓ, 10 ਮਿੰਟ ਨਹੀਂ ਲੱਗੇ। ਬੜੀ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਉਸ ਮਰਡਰ ਦੇ ਵਿੱਚ ਮੈਂ ਤੁਹਾਨੂੰ ਪੰਜਾਬ ਸਰਕਾਰ ਦੀ ਜਾਂ ਇਹਨਾਂ ਦੇ ਹਾਲਾਤ ਦੱਸਣਾ, ਇਹਨਾਂ ਅਫਸਰਾਂ ਦੀ। ਤਾਂ ਉਸ ਵਕਤ ਜਿਹੜੇ ਸੰਨੀ ਮੁੰਡੇ ਦੇ ਭਰਾਵਾਂ ਦੀਆਂ ਦੁਕਾਨਾਂ ਸਾੜੀਆਂ ਗਈਆਂ, ਅੱਗ ਲਾ ਦਿੱਤੀ ਗਈ, ਦੁਕਾਨਾਂ ਲੁੱਟੀਆਂ ਗਈਆਂ, ਕਾਰ ਤੋੜ ਦਿੱਤੀ ਗਈ, ਪਰਚਾ ਦਰਜ ਅਨਨਾਊਨ ਬੰਦੇ ਦੇ ਖਿਲਾਫ ਹੋ ਗਿਆ। ਵੀਡੀਓ ਕਲਿੱਪ ਮੈਨੂੰ ਭੇਜੇ ਉਹਨਾਂ ਦੇ ਭਰਾਵਾਂ ਨੇ, ਉਹ 'ਚ ਬੰਦੇ ਆਇਡੈਂਟੀਫਾਈ ਹੁੰਦੇ ਨੇ। ਪਰ ਸਰਕਾਰ ਨੂੰ ਕੋਈ ਪਤਾ ਨਹੀਂ, ਪੁਲਿਸ ਪ੍ਰਸ਼ਾਸਨ ਨੂੰ ਕੋਈ ਪਤਾ ਨਹੀਂ। ਉਹਨਾਂ ਦੇ ਮੈਨੂੰ ਬ੍ਰਦਰ ਨੇ ਦੱਸਿਆ ਹੈ ਕਿ ਸਾਨੂੰ ਪੁਲਿਸ ਇੱਥੋਂ ਦੀ ਲੋਕਲ ਕਹਿ ਰਹੀ ਹੈ ਫਿਰ ਕੀ ਹੋਇਆ, ਜਦੋਂ ਇੱਕ ਕਤਲ ਹੁੰਦਾ ਹੈ ਤਾਂ ਇਹਨਾਂ ਦੁਕਾਨਾਂ ਦਾ ਸਾੜੀ ਜਾਂਦੀਆਂ ਨੇ। ਸ਼ਾਬਾਸ਼ ਤੁਹਾਡੇ। ਕੀ ਉਹੀ ਬਿਆਨ ਦੁਹਰਾਇਆ ਜਾ ਰਿਹਾ ਜਦੋਂ 84 ਦੇ ਵਿੱਚ ਇੱਕ ਪ੍ਰਾਈਮ ਮਿਨਿਸਟਰ ਨੂੰ ਮਾਰਿਆ? ਪ੍ਰਾਈਮ ਮਿਨਿਸਟਰ ਨੇ ਕਿਹਾ ਸੀ ਕਿ ਇੱਕ ਦਰਖਤ ਡਿੱਗ ਪਏ ਧਰਤੀ ਹਿੱਲ ਜਾਂਦੀ ਹੈ। ਯਾਰ, ਆਹ ਤਾਂ ਤੁਹਾਡੇ ਸਿੱਖਾਂ ਲਈ ਹੈ ਪੰਜਾਬ ਦੇ ਅੰਦਰ। ਹਿੰਦੁਸਤਾਨ ਦੀ ਤਾਂ ਤੁਹਾਡੇ ਲਈ ਪਤਾ ਨਹੀਂ ਕੀ ਬਣਨਾ ਤੁਹਾਡੇ ਨਾਲ, ਤੁਹਾਨੂੰ ਅਜੇ ਪਤਾ ਵੀ ਨਹੀਂ ਲੱਗਣਾ ਉਹਦੇ ਬਾਰੇ। ਤਾਂ ਪੰਜਾਬ ਦੇ ਅੰਦਰ ਇੱਕ ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਉਹਨਾਂ ਬੰਦਿਆਂ ਦੇ ਨਾਂ ਹੀ ਵਿੱਚ ਪਾ ਰਹੇ। ਹਾਂ, ਜਾਂ ਉਹ ਨਾ ਗੁੱਸਾ ਕਰ ਜਾਣ, ਕਿਤੇ ਦਿੱਲੀ ਗੁੱਸਾ ਨਾ ਕਰ ਜੇ, ਕਿਤੇ ਭਾਜਪਾ ਜਾਂ RSS ਗੁੱਸਾ ਨਾ ਕਰ ਜੇ ਸਾਡੇ ਨਾਲ। ਦੁਕਾਨਾਂ ਲੁੱਟੀਆਂ ਨੇ, ਸ਼ਰੇਆਮ ਲੁੱਟੀਆਂ ਨੇ, ਡਕੈਤੀ ਹੈ, ਅੱਗ ਲਾਈ ਗਈ ਹੈ, ਕਿਸੇ ਬੰਦੇ ਦਾ ਨਾਂ ਇਨਵੋਲਵ ਨਹੀਂ ਕੀਤਾ। ਕਾਰਨ ਕੀ? ਬੰਦੇ ਰੁੱਸ ਜਾਣਗੇ। ਇੱਕ ਬੰਦੇ ਨੇ ਕਿਹਾ ਸੀ ਕਿ ਸੇ ਕੱਢ ਕੇ ਘਰਾਂ 'ਚ ਵੜ ਕੇ ਮਾਰਨੇ ਨੇ, ਕੋਈ ਪਰਚਾ ਦਰਜ ਨਹੀਂ ਉਸ ਬੰਦੇ ਦੇ ਖਿਲਾਫ ਹੋਇਆ। ਹੁਣ ਕਾਰਨ ਕੀ ਹੈ? ਇੱਕ ਬਹੁ ਗਿਣਤੀ ਦਾ ਬੰਦਾ ਜਿਹੜਾ ਉਹ ਵੈਪਨ ਲਾਇਸੈਂਸੀ ਵੈਪਨ ਨਾਲ ਮਾਰਿਆ ਗਿਆ ਹੈ, ਤੇ ਸਾਡੇ ਸਿੱਖਾਂ ਦੇ ਲਾਇਸੈਂਸ ਵੈਪਨ ਹੀ ਚੁੱਕ ਲੈ ਚੱਕ। ਸਾਡੀ ਇਨਕੁਆਇਰੀਆਂ ਸ਼ੁਰੂ ਹੋ ਗਈਆਂ ਨੇ। ਤੁਸੀਂ ਫਿਰ ਕਹਿੰਦੇ ਨੇ ਕਿ ਹਾਂ ਜੀ ਆਹ ਪ੍ਰੋਬਲਮ ਸਿੱਖ ਬੋਲਦੇ ਨੇ, ਸਿੱਖ ਆਪਣੇ ਆਪ ਨੂੰ ਗੁਲਾਮ ਕਹਿੰਦੇ ਨੇ। ਕਿਉਂ ਨਾ ਕਹਿਣ ਯਾਰੋ, ਜਦੋਂ ਸਿੱਖ ਮਰਦਾ ਹੈ ਉਸ ਵਕਤ ਪੰਜਾਬ ਦਾ ਕੋਈ ਵੈਪਨ ਬੰਦ ਨਹੀਂ ਹੁੰਦਾ, ਕਿਸੇ 'ਤੇ ਕੋਈ ਐਕਸ਼ਨ ਨਹੀਂ ਲਿਆ। ਸਿੱਧੂ ਮੂਸੇਵਾਲੇ ਤੋਂ ਬਾਅਦ ਅੰਬੀਆਂ ਦਾ ਮਰਡਰ ਹੁੰਦਾ ਹੈ, ਪਰ ਜਦੋਂ ਮਰਡਰ ਹੁੰਦਾ ਹੈ ਕਿ ਡੇਰਾ ਪ੍ਰੇਮੀ ਦਾ ਮਰਡਰ ਹੁੰਦਾ ਹੈ ਤੇ ਪੰਜਾਬ ਦੇ ਸਿੱਖਾਂ 'ਤੇ ਵਿਪਤਾ ਖੜੀ ਹੋ ਜਾਂਦੀ ਹੈ। ਕੀ ਲੱਗਦਾ ਜਿਹੜੀ ਸਰਕਾਰ ਆ ਬਦਲਾਅ ਦੀ ਗੱਲ ਕਰਦੀ ਸੀ, ਇਹੋ ਬਦਲਾਅ ਸੀਗਾ ਕਿ ਜਿਹੜੇ ਆਮ ਲੋਕ ਨੇ ਜਾਂ ਆਮ ਜਿਹੜੇ ਰੁਜ਼ਗਾਰ ਮੰਗਣ ਵਾਲੇ ਲੋਕ ਨੇ ਉਹ ਵੀ ਧਰਨਿਆਂ 'ਤੇ ਬੈਠੇ ਰਹਿਣ, ਤੇ ਅੱਜ ਜਿਹੜਾ ਕਿ ਇੱਕ ਨਵਾਂ ਸ਼ੋਸ਼ਾ ਚੱਲ ਰਿਹਾ ਕਿ ਵੈਪਨ ਆ ਜਾਂ ਜਿਨ੍ਹਾਂ ਦੇ ਜਿਹੜੇ ਲਾਇਸੈਂਸੀ ਹਥਿਆਰ ਨੇ ਉਹਨਾਂ ਨੂੰ ਬੈਨ ਕਰ ਦਿਓ ਜਾਂ ਉਹਨਾਂ ਦੇ ਜਿਹੜੇ ਲਾਇਸੈਂਸ ਨੇ ਉਹ ਰੱਦ ਕਰ ਦਿਓ। ਜਿਹੜੇ ਇਲੀਗਲ ਵੈਪਨ ਨਾਲ ਨੇ
ਜਿਹੜੇ ਤੁਹਾਡੇ ਵੈਪਨ ਹੀ ਬਿਹਾਰ ਯੂਪੀ ਤੋਂ ਦਿੱਲੀ ਤੋਂ ਪਾਸੇ ਆ ਰਹੇ ਨੇ ਉਹ ਤਾਂ ਤੁਸੀਂ ਬੰਦ ਨਹੀਂ ਕੀਤੇ। ਮੈਕਸਿਮਮ ਪੰਜਾਬ ਦੇ ਅੰਦਰ ਜਿਹੜੇ ਮਰਡਰ ਹੋ ਰਹੇ ਨੇ, ਕ੍ਰਾਈਮ ਹੋ ਰਿਹਾ, ਇਲੀਗਲ ਵੈਪਨ ਨਾਲ ਹੋ ਰਹੇ ਨੇ। ਜਿੰਨੇ ਵੈਪਨ ਕੋਰਟਾਂ 'ਚ ਪੇਸ਼ ਹੁੰਦੇ ਨੇ ਮੈਕਸਿਮਮ ਇਲੀਗਲ ਵੈਪਨ ਨੇ। ਜਿਹੜੇ ਆ ਆਪਣੇ ਲੀਗਲ ਵੈਪਨ ਦਾ ਮਰਡਰ ਹੁੰਦੇ ਹੀ ਨਹੀਂ। ਲੀਗਲ ਵੈਪਨ ਨਾਲ ਤਾਂ ਦੁਸ਼ਮਣੀ ਹੋਰ ਹਿਸਾਬ ਦੀ ਹੁੰਦੀ ਹੈ। ਸੋ ਨਿਹੱਥੇ ਕਰ ਰਹੇ ਨੇ ਪੰਜਾਬ ਦੇ ਸਿੱਖਾਂ ਨੂੰ ਹੀ। ਇੱਕ ਉਹਨਾਂ ਨੂੰ ਖੁਸ਼ ਕਰਨ ਦੇ ਲਈ ਪੰਜਾਬ ਦੇ ਸਿੱਖ ਬਲੀ ਚਾੜੇ ਜਾ ਰਹੇ ਨੇ। ਅੱਗੇ ਵੀ ਇਹੀ ਹੋਇਆ, 92 'ਚ ਵੀ ਇਹੀ ਹੋਇਆ, 1981-82 'ਚ ਵੀ ਇਹੀ ਹੋਇਆ, 1965-66 'ਚ ਵੀ ਇਹੀ ਹੋਇਆ, 48-47 'ਚ ਵੀ ਇਹ ਹੋਇਆ। ਪਰ ਸਾਡੀ ਬਦਕਿਸਮਤੀ ਹੈ ਜਦੋਂ ਸਾਡਾ ਇੱਕ ਬੰਦਾ ਕਹਿੰਦਾ ਕਿ ਸਿੱਖਾਂ ਨੂੰ ਇਨਸਾਫ ਨਹੀਂ ਮਿਲਦਾ, ਸਿੱਖ ਇੱਥੇ ਦੂਜੇ ਨੰਬਰ ਦੇ ਸ਼ਹਿਰੀ ਨੇ, ਤੇ ਸਾਡੇ ਬੇਵਕੂਫ ਸਿੱਖ ਉਦੋਂ ਹੱਸਦੇ ਨੇ ਤੇ ਸਾਡੇ ਲੀਡਰਾਂ ਦਾ ਜਿਹੜਾ ਬੇੜਾ ਬੈਠਾ ਆ ਪੰਜਾਬ ਦਿਆਂ ਦਾ, ਉਹ ਉਦੋਂ ਇਸ ਗੱਲ ਨੂੰ ਮਜ਼ਾਕ ਬਣਾਉਂਦੇ ਨੇ। ਪਰ ਜਦੋਂ ਗੱਲ 'ਚ ਟਾਇਰ ਇਹਨਾਂ ਦੇ ਬਰਾਬਰ ਪਏ ਨਾ, ਪਤਾ ਇਹਨਾਂ ਨੂੰ ਉਦੋਂ ਲੱਗਣਾ। ਇਹਨਾਂ ਨੂੰ ਖਾਰਾ ਸਾਹਿਬ ਤੁਸੀਂ ਗੱਲ ਕਰੀਏ ਲੀਡਰਾਂ ਦੀ, ਹੁਣ ਤੱਕ ਜਿਹੜੀ ਕਿ ਪਿਛਲੇ ਆਪਾਂ ਇੱਕ ਦਹਾਕੇ ਦੀ ਗੱਲ ਕਰ ਲਈਏ, ਪਿਛਲੇ ਇੱਕ ਦਹਾਕੇ ਦੇ ਵਿੱਚ ਪੰਥਕ ਕਹਾਉਣ ਵਾਲੀ ਸਰਕਾਰ ਵੀ ਰਹੀ ਹੈ ਜਿਹੜੀ ਸਿੱਖ ਆਪਣੇ ਆਪ ਨੂੰ ਇੱਕ ਸਿੱਖਾਂ ਦੇ ਆਗੂ ਕਹਾਉਂਦੀ ਸੀ। ਉਹਨਾਂ ਦੀ ਸਰਕਾਰ ਨੂੰ ਕਿਵੇਂ ਦੇਖਦੇ ਹੋ ਫਿਰ? ਦੇਖੋ, ਜੇ ਕਹੀਏ ਬੇੜਾ ਗਰਕ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੀਤਾ ਹੈ। ਜਿੰਨਾ ਉਹਨਾਂ ਨੇ ਸਿੱਖਾਂ ਤੋਂ ਖਤਮ ਕੀਤਾ ਹੈ, ਜਾਂ ਮੈਂ ਕਹੂੰਗਾ ਸਿੱਖਾਂ ਦੇ ਟਾਰਚਰ ਜਿੰਨਾ ਉਹਨਾਂ ਸਰਕਾਰਾਂ ਨੇ ਕੀਤਾ ਹੈ, ਸ਼ਾਇਦ ਮੇਰੇ ਦੇਖੇ 'ਚ ਦੂਜਿਆਂ ਨੇ ਕੀਤਾ ਹੀ ਨਾ ਹੋਵੇ। ਜਦ ਵੀ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣੀ ਪੰਜਾਬ ਦੇ ਅੰਦਰ, ਤੇ ਜਿਨ੍ਹਾਂ ਨੇ ਬੇਅਦਬੀ ਕਰਨੀ ਉਹਨਾਂ ਨੂੰ ਬਚਾਇਆ, ਬਾਬਿਆਂ ਨੂੰ ਪ੍ਰਮੋਟ ਕੀਤਾ ਪੰਜਾਬ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਉਹ ਡੇਰੇ ਲਿਆਂਦੇ, ਤੇ ਫਿਰ ਇਹਨਾਂ ਨੂੰ ਕਿਵੇਂ ਆਪਦੀ ਸਰਕਾਰ ਕਵਾਂਗੇ? ਆਪਾਂ ਸਿੱਖਾਂ ਦੀ ਸਰਕਾਰ ਸੀ। ਇਹਨਾਂ ਨੂੰ ਤਾਂ ਆਪਾਂ ਕੰਪੇਅਰ ਕਰਾਂਗੇ ਪੁਰਾਣੇ ਸਮੇਂ ਦੇ ਨਾਲ, ਜੋ ਬਾਬਾ ਆਲਾ ਸਿੰਘ ਦੀ ਸਰਕਾਰ ਹੁੰਦੀ ਸੀ। ਬਾਬਾ ਆਲਾ ਸਿੰਘ ਇੱਥੋਂ ਬਰਨਾਲੇ ਤੋਂ ਰਾਜਾ ਸੀ, ਪਟਿਆਲੇ ਤੋਂ, ਤਾਂ ਉਸ ਵਕਤ ਉਹਨਾਂ ਨੇ ਸਿੱਖਾਂ ਦੇ ਜਿਹੜੇ ਮੁੰਡੇ ਸੀ ਫੇਕ ਐਨਕਾਊਂਟਰ ਕਰਾਏ ਸੀ, ਫੇਰ ਮਰਾਏ ਸੀ ਮੁੰਡੇ ਬਰਨਾਲੇ ਜੰਗਲਾਂ 'ਚ ਘੁੜਾ ਕੇ। ਤੇ ਦੂਜੀ ਸਾਈਡ ਤੇ ਉਹਨੇ ਗੁਰਦੁਆਰੇ ਬਣਾਏ ਸੀ ਹਰ ਥਾਂ ਤੇ। ਇੱਕ ਸਾਈਡ ਤੇ ਅਹਿਮਦ ਸ਼ਾਹ ਅਬਦਾਲੀ ਨੂੰ ਖੁਸ਼ ਕਰਦਾ ਸੀ ਸਿੱਖ ਮਰਾ ਕੇ, ਦੂਜੀ ਸਾਈਡ ਤੇ ਸਿੱਖਾਂ ਨੂੰ ਗੁਰਦੁਆਰੇ ਬਣਾ ਕੇ ਦਿੰਦਾ ਸੀ। ਤੇ ਸਰਦਾਰ ਜੱਸਾ ਸਿੰਘ ਆਲੂ ਸਿੱਖ ਹੁੰਦੇ ਉਲਟ ਹੋ ਗਏ ਸੀ, ਤੇ ਸਰਦਾਰ ਜੱਸਾ ਸਿੰਘ ਆਲੂ ਵਾਲਿਆਂ ਨੇ ਵਿੱਚ ਪੈ ਕੇ ਉਹ ਮਾਫੀ ਮੰਗਾਈ ਸੀ ਤੇ ਕਿਸ ਤਰੀਕੇ ਨਾਲ ਮਾਮਲਾ ਸੁਲਝਾਇਆ ਸੀ। ਸੋ ਕਿਤੇ ਨਾ ਕਿਤੇ ਜਾ ਕੇ ਦੇਖਿਆ ਜਾਵੇ, ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਜਿਹੜਾ, ਇਹਨਾਂ ਦਾ ਚਿਹਰਾ ਉਹੀ ਪੁਰਾਣਾ ਹੀ ਹੈ। ਸੋ ਸਾਡੇ ਇਹ ਮਿੱਤਰ ਨਹੀਂ, ਸਾਡੇ ਸਿੱਖਾਂ ਦੀ ਸਰਕਾਰ ਨਹੀਂ ਸੀ ਇਹ। ਅਸੀਂ ਇਹਨਾਂ ਦੇ ਚਿਹਰਿਆਂ ਵੱਲ ਵੇਖਿਆ, ਚਿਹਰਿਆਂ ਤੋਂ ਅਸੀਂ ਜਿਹੜਾ ਉਹ ਵੇਖ ਕੇ ਆਪਣੇ ਆਪ ਨੂੰ ਅਸੀਂ ਮਾਰ ਲਿਆ, ਆਪਦਾ ਬੇੜਾ ਗਰਕ ਕਰ ਲਿਆ। ਅਸੀਂ ਚਿਹਰੇ ਵੇਖ ਕੇ ਇਹਨਾਂ ਦੇ ਵਿਸ਼ਵਾਸ ਕਰ ਲਏ, ਜਦ ਕਿ ਸਾਡੇ ਹੈ ਹੀ ਨਹੀਂ ਸੀ। ਖਾਰਾ ਸਾਹਿਬ ਫਿਰ ਵਿਸ਼ਵਾਸ ਕਿਹਦੇ ਤੇ ਕਰਿਆ ਜਾਵੇ? ਕਿਉਂਕਿ ਹੁਣ ਅੰਮ੍ਰਿਤਪਾਲ ਸਿੰਘ ਆਏ ਨੇ, ਅੰਮ੍ਰਿਤਪਾਲ ਸਿੰਘ ਦੇ ਉੱਪਰ ਵੀ ਕਾਫੀ ਜਿਹੜੇ ਕਿ ਵਿਰੋਧੀ ਨੇ ਉਂਗਲਾਂ ਖੜੀਆਂ ਕਰ ਰਹੇ ਨੇ ਕਿ ਇਹ ਏਜੰਸੀਆਂ ਦਾ ਬੰਦਾ, ਇਹ ਕਿਸੇ ਦਾ ਸਿੱਖਿਆ ਸਿਖਾਇਆ ਆਇਆ ਵਾ ਇੱਧਰ, ਤੇ ਇਹ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੈਗਾ। ਰਾਜੇ ਵੜਿੰਗ ਵਰਗੇ ਬਥੇਰੇ ਜਿਹੜੇ ਕਿ ਬਿਆਨ ਦਾਗਦੇ ਨੇ, ਜਾਂ ਰਮਨੀਤ ਬਿੱਟੂ ਵਰਗੇ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਇਹੋ ਜਿਹੇ ਧੂਤਿਆਂ ਨੇ ਜਿਹੜਾ ਕਿ ਪੰਜਾਬ ਨੂੰ ਪਹਿਲਾਂ ਮਰਵਾਇਆ ਸੀ। ਦੇਖੋ, ਜੇ ਇਹ ਆ ਕੇ ਨਸ਼ੇ ਦੀ ਗੱਲ ਕਰਦਾ, ਸਿੰਗਰ ਲੈ ਕੇ ਆਉਂਦਾ, ਫਿਰ ਤਾਂ ਇਹ ਬੜੇ ਰਾਜੀ ਹੁੰਦੇ। ਫਿਰ ਤਾਂ ਉਹਨੂੰ ਮੇਰੇ ਦੇਖਣ 'ਚ ਇਹਨਾਂ ਨੇ ਰਿਸਪੈਕਟ ਵੀ ਬੜੀ ਵੱਡੇ ਪੱਧਰ 'ਤੇ ਕਰਨੀ ਸੀ। ਠੀਕ ਹੈ, ਇਹ ਬੰਦਾ ਇਹੋ ਜਿਹਾ ਕੰਮ ਕਰ ਰਿਹਾ। ਪਰ ਜੇ ਕੋਈ ਬੰਦਾ ਪੰਜਾਬ ਦੇ ਅੰਦਰ, ਜਿਵੇਂ ਭਾਈ ਅੰਮ੍ਰਿਤਪਾਲ ਨੇ ਅੰਮ੍ਰਿਤ ਛਕਣ ਦੀ ਗੱਲ ਕੀਤੀ ਹੈ, ਜਾਂ ਸਿੱਖ ਮੁੰਡਿਆਂ ਨੂੰ ਇਕੱਠੇ ਕਰ ਰਿਹਾ ਹੈ, ਤਾਂ ਇਹਨਾਂ ਨੂੰ ਸਭ ਤੋਂ ਜ਼ਿਆਦਾ ਜਿਹੜੀ ਪੀੜ ਹੁੰਦੀ ਹੈ ਸਾਡੇ ਪੰਜਾਬ ਦੇ ਸਿੱਖ ਲੀਡਰਾਂ ਨੂੰ ਹੋਈ ਹੈ। ਕਾਰਨ ਕੀ ਹੈ? ਇਹਨਾਂ ਦੀਆਂ ਕਰਤੂਤਾਂ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ। ਪੰਜਾਬ ਦਾ ਪੱਠਾ ਜੇ ਬਾਇਆ ਤਾਂ ਇਹਨਾਂ ਲੀਡਰਾਂ, ਸਾਡੇ ਸਿੱਖ ਲੀਡਰਾਂ ਨੇ ਬਾਇਆ। ਦੂਜਿਆਂ ਨੂੰ ਤਾਂ ਬੋਲਣ ਦੀ ਲੋੜ ਹੀ ਨਹੀਂ ਪੈਂਦੀ। ਜਦੋਂ ਇਹ ਹੀ ਇੱਥੇ ਰੌਲਾ ਪਾ ਕੇ ਦਿੱਲੀ ਨੂੰ ਖੁਸ਼ ਕਰਦੇ ਨੇ, ਤੁਸੀਂ ਦੱਸੋ ਆ ਜਿਹੜਾ ਪੰਜਾਬ 'ਚ ਇੱਕ ਮਰਡਰ ਹੋਇਆ, ਹੁਣ ਸੂਰੀ ਦਾ ਮਰਡਰ ਹੋਇਆ ਹੈ, ਦੇਖੋ ਕੋਈ ਇੰਡੀਆ ਦਾ ਕੋਈ ਲੀਡਰ ਬੋਲਿਆ ਹੋਵੇ, ਕਿਸੇ ਨੇ ਰੌਲਾ ਪਾਇਆ ਹੋਵੇ, ਕਿਸੇ ਵੀ ਸੰਸਥਾ ਨੇ ਕਿਹਾ ਹੋਵੇ ਇੰਡੀਆ ਦੀ ਜਾਂ ਦਿੱਲੀ ਤੋਂ ਇਹੋ ਜਿਹੀ ਕਾਲ ਆਈ ਹੋਵੇ ਕੋਈ ਨਾ? ਤੇ ਸਿੱਖਾਂ ਨੂੰ ਤਾਂ ਬੇੜਾ ਗਰਕ ਹੋਇਆ ਪਿਆ। ਸੂਰੀ ਦੇ ਮਰਡਰ ਤੇ ਤਾਂ ਜਿਹੜੇ ਬਾਬੇ ਕਹਾਉਂਦੇ ਨੇ, ਜਿਹੜੇ ਵੱਡੇ ਵੱਡੇ ਦੀਵਾਨ ਲਾਉਂਦੇ ਨੇ, ਉਹ ਵੀ ਨਹੀਂ ਬੋਲੇ ਹੈਗੇ। ਮੈਂ ਕਹਿੰਦਾ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ, ਜਿਹੜੇ ਬੰਦੇ ਨੇ ਸਿੱਖਾਂ ਨੂੰ ਗਾਲਾਂ ਕੱਢੀਆਂ ਹੋਣ, ਮਾਵਾਂ ਦੀਆਂ ਭੈਣਾਂ ਦੀਆਂ ਗਾਲਾਂ ਕੱਢੀਆਂ ਹੋਣ, ਉਹਦਾ ਅਚਾਨਕ ਮਰਡਰ ਹੋਇਆ। ਅੰਮ੍ਰਿਤਪਾਲ ਦਾ ਮੇਰੇ ਦੇਖਣ 'ਚ ਉਸ ਮਰਡਰ ਨਾਲ ਤਾਂ ਕੋਈ ਲਿੰਕ ਹੀ ਨਹੀਂ ਬਣਦਾ। ਉਹ ਤਾਂ ਅਚਾਨਕ ਇੱਕ ਤਹਿਸ 'ਚ ਆ ਕੇ ਮਰਡਰ ਹੋਇਆ। ਸੋ ਜਾਣਬੁੱਝ ਕੇ ਸਾਡੇ ਲੀਡਰਾਂ ਨੇ ਬੜੀ ਬਕਵਾਸ ਕੀਤੀ ਉਸ ਵਕਤ ਅੰਮ੍ਰਿਤਪਾਲ ਨੂੰ ਫਸਾਉਣ ਦੀ, ਪਰ ਉਹ ਉਸ ਗੱਲ ਦੀ ਐਵੀਡੈਂਸ ਕਲੈਕਟ ਨਹੀਂ ਹੋਈ। ਇਹਨਾਂ ਤੋਂ ਐਵੀਡੈਂਸ ਹੈ ਹੀ ਨਹੀਂ ਸੀ ਉਹਦੇ ਖਿਲਾਫ। ਤਾਂ ਅੱਜ ਅੰਮ੍ਰਿਤਪਾਲ ਇਹਨਾਂ ਨੂੰ ਤਾਂ ਚੁੱਭਦਾ ਹੈ ਕਿ ਪੰਜਾਬ ਦੀ ਵਾਂਗ ਡੋਰ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਅੰਮ੍ਰਿਤਪਾਲ ਵਰਗੇ ਬੰਦੇ ਦੇ ਹੱਥ ਚਲੀ ਜਾਏਗੀ। ਤੇ ਮੈਂ ਕਹਿੰਦਾ ਜੇ ਪੰਜਾਬ ਦੀ ਵਾਂਗ ਡੋਰ ਕੋਈ ਅੰਮ੍ਰਿਤ ਛਕਾਉਣ ਵਾਲਾ ਜਾਂ ਨਸ਼ੇ ਛਡਾਉਣ ਵਾਲਾ ਲੈ ਜੇ ਤਾਂ ਸਾਨੂੰ ਹੋਰ ਕੀ ਚਾਹੀਦਾ ਯਾਰ।
ਅਸੀਂ ਇਹੋ ਜਿਹੇ ਲੀਡਰਾਂ ਤੋਂ ਕੀ ਲੈਣਾ? ਉਹ ਲੀਡਰ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਜਿਨ੍ਹਾਂ ਨੇ ਇੱਥੇ ਜਨਾਨੀਆਂ ਨਚਾਈਆਂ ਸੀ। ਕੀ ਮੇਲ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਕਿਸੇ ਵਕਤ ਜਿਨ੍ਹਾਂ ਦੀ ਸਰਕਾਰ ਸੀ ਉਹ ਇੱਥੇ ਜਨਾਨੀਆਂ ਨਚਾਉਂਦੇ ਹੁੰਦੇ ਸੀ, ਵਿੱਚ ਪਿੱਛੇ ਬੈਠੇ ਹੁੰਦੇ ਸੀ। ਇਹਨਾਂ ਦੇ ਅੱਗੇ ਤਾਂ ਗੁਰੂ ਗ੍ਰੰਥ ਸਾਹਿਬ ਪਿਆ ਚੰਗਾ ਲੱਗਦਾ ਸੀ, ਪਰ ਗੁਰੂ ਗ੍ਰੰਥ ਸਾਹਿਬ ਨੂੰ ਇਹਨਾਂ ਨੇ ਬੇਅਦਬੀ ਕਰਾਈ। ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਦੀ ਸਪੋਰਟ ਕੀਤੀ, ਤੇ ਜਿਹੜੀਆਂ ਜਨਾਨੀਆਂ ਨਚਾਈਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ। ਦੱਸੋ ਤੁਸੀਂ ਇਹ ਕਿਵੇਂ ਸਾਡੇ ਸਿੱਖਾਂ ਦੀ ਸਾਡੀ ਸਰਕਾਰ ਹੋਵੇਗੀ? ਉਹ ਤਾਂ ਕਹਿੰਦੇ ਸਿੱਖਾਂ ਨੂੰ ਵੀ ਮਾਡਰਨ ਬਣਨਾ ਚਾਹੀਦਾ। ਉਦੋਂ ਇਦਾਂ ਦੇ ਬਿਆਨ ਕਹੀ ਆਏ ਨਹੀਂ ਜਦੋਂ ਅਸੀਂ ਵਰਕਰਾਂ ਦੇ ਨਾਲ ਗੱਲਬਾਤ ਕਰਦੇ ਸੀ। ਵਰਕਰ ਵੀ ਕਹਿੰਦੇ ਕਿ ਫੇਰ ਕੀ ਹੋਇਆ, ਕਿੱਡੀ ਕੁ ਗੱਲ ਹੋ ਗਈ ਜੇ ਇਦਾਂ ਦਾ ਕੁਝ ਹੋ ਗਿਆ। ਨਹੀਂ, ਇਹ 'ਚ ਮਾਡਰਨ ਦੇ ਨਾਲ ਕੀ ਸੰਬੰਧ ਹੈ? ਜੇ ਤੁਸੀਂ ਮਾਡਰਨ ਬਣਨਾ ਸੀ ਤਾਂ ਫਿਰ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਹੀ ਬਦਲਣਾ ਸੀ। ਤੁਹਾਡੀ ਪਾਰਟੀ ਜਿਹੜੀ ਹੈ ਗੁਰੂ ਘਰ ਚੋਂ ਨਿਕਲੀ ਹੋਈ ਹੈ। ਤੁਹਾਡੀ ਪਾਰਟੀ ਜਿਹੜੀ ਹੈ ਸਟੇਜਾਂ ਤੋਂ ਨਹੀਂ ਨਿਕਲੀ, ਆਰਕੈਸਟਰਾ ਗਰੁੱਪ ਚੋਂ, ਕੋਈ ਨੱਚਣ ਗਾਉਣ ਵਾਲਿਆਂ ਚੋਂ ਨਹੀਂ ਨਿਕਲੀ ਸੀ। ਤੁਸੀਂ ਨਿਕਲੇ ਸੀ ਗੁਰਦੁਆਰਿਆਂ ਦੇ ਵਿੱਚੋਂ। ਉਹ ਗੁਰਦੁਆਰੇ ਜਿਹੜੇ 1920-21 ਤੋਂ ਸ਼ੁਰੂ ਹੋਏ ਸੀ ਉਹਦੇ ਵਿੱਚੋਂ ਨਿਕਲੇ ਹੋ। ਗੱਲ ਕੀ, ਤੁਹਾਡੇ ਬੰਦਿਆਂ ਦਾ ਬੇੜਾ ਗਰਕ ਹੋ ਗਿਆ ਪੰਜਾਬ ਦੇ ਅੰਦਰ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਜੇ ਸਾਡੇ ਕਰੈਕਟਰ ਜਿਹੜੇ ਨੇ ਆਪਣੇ ਇਹਨਾਂ ਵਰਗੇ ਭਾਈ ਅੰਮ੍ਰਿਤਪਾਲ ਵਰਗੇ ਮੁੰਡੇ ਅੱਗੇ ਆਉਣ ਤਾਂ ਸ਼ਾਇਦ ਮੇਰੇ ਦੇਖਣ 'ਚ ਪੰਜਾਬ ਦਾ ਮਾਹੌਲ ਠੀਕ ਹੋ ਜੇ। ਤੇ ਪੰਜਾਬ ਦੇ ਮਾਹੌਲ ਦੀ ਡੈਫੀਨੇਸ਼ਨ ਮੈਂ ਉਹ ਦੱਸ ਰਿਹਾ, ਜਦੋਂ ਅਸੀਂ ਨਸ਼ਿਆਂ 'ਚ ਮਰੇ ਹੋਏ ਹਾਂ। ਜ਼ਮੀਨਾਂ ਵੇਗੀਆਂ ਨੇ ਪੰਜਾਬ ਦੀਆਂ, ਜ਼ਮੀਨਾਂ ਵੇਚ ਕੇ ਲੋਕ ਬਾਹਰ ਚਲੇ ਗਏ ਨੇ। ਪੂਰਬੀਆ ਪੰਜਾਬ 'ਚ ਆ ਗਿਆ ਹੈ। ਫਿਊਚਰ ਪੰਜਾਬ ਦਾ ਸੇਫ ਨਹੀਂ, ਅਨਸੇਫ ਹੈ। ਸਾਡੇ ਲੀਡਰ ਕਹਿ ਰਹੇ ਨੇ ਕਿ ਪੰਜਾਬ ਦਾ ਫਿਊਚਰ ਜਿਹੜਾ ਅਨਸੇਫ ਅੰਮ੍ਰਿਤਪਾਲ ਕਰਕੇ ਹੈ, ਬੇਵਕੂਫੋ ਤੁਹਾਡੇ ਕਰਕੇ ਹੈ। ਤੁਸੀਂ ਪੰਜਾਬ ਨੂੰ ਖਤਮ ਕੀਤਾ, ਤੁਸੀਂ ਭਈਆਵਾਦ ਲੈ ਕੇ ਆਏ ਹੋ ਇੱਥੇ। ਤੁਸੀਂ ਪੰਜਾਬ 'ਚ ਪੂਰਬੀਆ ਲੈ ਕੇ ਆਏ ਹੋ, ਪੰਜਾਬ ਦੇ ਅੰਦਰ ਉਹ ਬੰਦੇ ਲੈ ਕੇ ਆਓ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲਿੰਕ ਨਹੀਂ। ਤੁਸੀਂ ਇੱਥੇ ਕਲੋਨੀਆਂ ਬਣਾ ਕੇ ਬੇੜਾ ਗਰਕ ਕਰਤਾ। ਐਗਰੀਕਲਚਰ ਲੈਂਡ ਤੁਸੀਂ ਖਤਮ ਕਰਨ ਤੇ ਆਏ ਹੋਏ ਹੋ। ਪੰਜਾਬ ਦਾ ਯੂਥ ਜਿਹੜਾ ਹੈ ਉਹ ਨਸ਼ੇ ਚਲਾ ਗਿਆ, ਨਸ਼ਾ ਕਰਕੇ ਘਰਾਂ ਦੇ ਘਰ ਵਿਹਲੇ ਹੋ ਗਏ। ਅੱਜ ਪੰਜਾਬ ਨੂੰ ਤੁਹਾਡੇ ਵਰਗੇ ਲੀਡਰਾਂ ਦੀ ਲੋੜ ਨਹੀਂ। ਪੰਜਾਬ ਨੂੰ ਉਹ ਲੀਡਰ ਚਾਹੀਦਾ ਹੈ ਜਿਹੜਾ ਉੱਠ ਕੇ ਪੰਜਾਬ 'ਚ ਨਸ਼ਾ ਕਢਾਵੇ, ਜਿਹੜਾ ਸਾਡਾ ਯੂਥ ਨੂੰ ਵਾਪਸ ਲੈ ਕੇ ਆਵੇ। ਸਾਡਾ ਪੰਜਾਬ ਬਹੁਤ ਵਧੀਆ ਸੀ। ਸਾਡਾ ਪੱਠਾ ਪਾਇਆ ਦੋ ਸਰਕਾਰਾਂ ਨੇ, ਇੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਦੂਜੀ ਤੁਹਾਡੀ ਕਾਂਗਰਸ ਪਾਰਟੀ ਨੇ। ਇਹ ਤਾਂ ਜੀ ਵੇਖੜੇ ਨੇ ਜੀ, ਅਜੇ 7-8 ਮਹੀਨੇ ਹੋਏ ਨੇ। ਇਹਨਾਂ ਦਾ ਫਿਊਚਰ ਤਾਂ ਜੀ ਅੱਗੇ ਹੈ, ਪਰ ਸਾਡਾ 75 ਸਾਲ ਦੇ ਵਿੱਚ ਭੱਠਾ ਜਿਹੜਾ ਇਹਨਾਂ ਦੋ ਸਰਕਾਰਾਂ ਨੇ ਪਾਇਆ ਸੀ। ਖਾਰਾ ਸਾਹਿਬ, ਤੁਸੀਂ ਕਹਿ ਕੇ ਦੇਖਣੇ ਆ, ਤੁਸੀਂ ਬਹਿਮਲ ਕਲਾਂ ਗੋਲੀकांड ਦੇ ਲੀਗਲ ਐਡਵਾਈਜ਼ਰ ਵੀ ਹੋ, ਤੁਸੀਂ ਉੱਥੇ ਜਾਂਦੇ ਵੀ ਰਹਿੰਦੇ ਹੋ ਉਸ ਮੋਰਚੇ ਦੇ ਵਿੱਚ। ਪਰ ਜਿਹੜੀ ਸਰਕਾਰ ਨੇ 24 ਘੰਟਿਆਂ ਦੇ ਵਿੱਚ ਫੈਸਲਾ ਕਰਨ ਦੀ ਗੱਲ ਕਹੀ ਹੋਵੇ, ਕਿ ਉਹ ਸਰਕਾਰ ਨੂੰ ਹਲੇ ਹੋਰ ਦੇਖਿਆ ਜਾਊਗਾ? ਦੇਖੋ, ਉਹ ਬੇਤੁਕੀਆਂ ਸਟੇਟਮੈਂਟ ਸੀ ਇਹਨਾਂ ਦੀਆਂ 24 ਘੰਟੇ ਵਾਲੀਆਂ। 24 ਘੰਟੇ 'ਚ ਤਾਂ ਤੁਹਾਨੂੰ ਪਤਾ ਹੀ ਕੱਖ ਨਹੀਂ ਸੀ। ਐਵੇਂ ਬਿਨਾਂ ਕਦੋਂ ਇਲੈਕਸ਼ਨ ਜਿੱਤਣ ਦੇ ਮਾਰੇ ਇਹ ਐਵੇਂ ਫਾਲਤੂ ਬੋਲੀ ਗਏ ਨੇ ਬਿਨਾਂ ਗੱਲ ਤੋਂ। ਜਦ ਕਿ ਮੈਂ ਇਹ ਪਤਾ ਕਰ ਲਿਆ ਹੈ, ਠੀਕ ਹੈ, ਇਨਵੈਸਟੀਗੇਸ਼ਨ ਕਰ ਰਹੇ ਨੇ, ਪਰ ਮੈਨੂੰ ਨਹੀਂ ਲੱਗਦਾ ਐਡੀ ਛੇਤੀ ਇਹਨਾਂ ਤੋਂ ਹੋਵੇ। ਇਹ ਜਾ ਕੇ ਪਖੰਡ ਕਰ ਰਹੇ ਨੇ ਤੇ ਸ਼ਾਇਦ ਇਹ ਪ੍ਰੈਸ਼ਰ ਹੈ ਜੀ ਹੋਣਗੇ। ਕਿਉਂਕਿ 1.5 ਮਹੀਨੇ ਦਾ ਸਮਾਂ ਕੁਲਤਾਰ ਸਿੰਘ ਸੰਧਵਾ ਵੀ ਮੰਗ ਕੇ ਗਏ ਨੇ। ਕਹਿੰਦੇ ਕਿ 1.5 ਮਹੀਨੇ ਦਾ ਸਮਾਂ ਚਾਹੀਦਾ। ਕਹਿੰਦੇ ਵੀ 1.5 ਮਹੀਨੇ ਦੇ ਬਾਅਦ ਅਸੀਂ ਸ਼ੁਕਰਾਨੇ ਦਾ ਜਿਹੜਾ ਕਿ ਅਰਦਾਸ ਕਰਾਂਗੇ ਤੇ ਪਾਠ ਕਰਾਂਗੇ। ਦੇਖੋ, ਜੇ ਨਾ ਕੀਤਾ ਤਾਂ ਬਹਿਬਲ ਕਲਾਂ ਦਾ ਮੋਰਚਾ ਜਿਹੜਾ ਲੱਗਿਆ ਹੋਇਆ ਉਹ ਇਹਨਾਂ ਦਾ ਪੱਠਾ ਪਾ ਦੇਗਾ। ਅੱਗੇ ਜਿੰਨੇ 3 ਮੁੱਖ ਮੰਤਰੀ ਆਏ ਨੇ, ਤਿੰਨਾਂ ਦਾ ਬੇੜਾ ਬਹਿ ਗਿਆ। ਜੇ ਇਹ ਨਾ ਕਰਨਗੇ ਤੇ ਬੇੜਾ ਇਹਨਾਂ ਦਾ ਵੀ ਬਹਿ ਜਾਣਾ। ਪਰ ਆਪਾਂ ਫੇਰ ਵੀ ਚੱਲ ਇੰਨਾ ਕੁ ਕਹਿੰਦੇ ਕਿ ਸ਼ਾਇਦ ਕਰ ਦੇਣ। ਆਪਾਂ ਸ਼ਾਇਦ ਲਫ਼ਜ਼ ਵਰਤਾਂਗੇ ਇਹਨਾਂ ਲਈ, ਇਹ ਕੋਈ ਕਨਫਰਮ ਨਹੀਂ ਇਹ ਕਰ ਦੇਣਗੇ, ਪਰ ਸ਼ਾਇਦ ਹੈ ਪਤਾ ਲੱਗ ਜਾਏਗਾ ਆ ਮਹੀਨੇ 20 ਦਿਨਾਂ 'ਚ ਕਰਦੇ ਜਾਂ ਨਹੀਂ ਕਰਦੇ। ਨਾ ਕਰਨਗੇ ਤੇ ਇਹਨਾਂ ਦਾ ਭੋਗ ਵੀ ਉਸ ਤਰ੍ਹਾਂ ਲੋਕ ਪਾ ਦੇਣਗੇ। ਤੁਹਾਡੀ ਕੀ ਰਾਏ ਹੈਗੀ ਜੇ ਅਗਲਾ ਸੰਘਰਸ਼, ਜਿਵੇਂ ਅਸੀਂ ਸੁਖਰਾਜ ਦੇ ਨਾਲ ਗੱਲ ਕਰ ਰਹੇ ਸੀ, ਤਾਂ ਸੁਖਰਾਜ ਸਿੰਘ ਇਹ ਕਹਿ ਰਿਹਾ ਸੀ ਕਿ ਸਾਡਾ ਅਗਲਾ ਸੰਘਰਸ਼ ਉਲੀਕਿਆ ਜਾਵੇਗਾ, ਹੋ ਸਕਦਾ ਇਦੋਂ ਵੀ ਤਿੱਖਾ ਹੋਵੇ। ਤੁਹਾਡੀ ਕੀ ਰਾਏ ਆ? ਦੇਖੋ, ਗੱਲ ਇਸ ਤਰ੍ਹਾਂ ਹੈ, ਉਹ ਜਿਹੜਾ ਇਹ ਸੰਘਰਸ਼ ਬਾਰੇ ਹੈ ਉਹ ਸੰਗਤ ਨੇ ਡਿਕਲੇਅਰ ਕਰਨਾ ਹੈ ਕਿ ਸੰਗਤ ਕਿਵੇਂ ਕਰਦੀ ਹੈ, ਕਿ ਇਹਨਾਂ ਦੇ ਮਿਨਿਸਟਰਾਂ ਦੇ ਘਰ ਘੇਰਦੀ ਹੈ ਜਾਂ ਮੁੱਖ ਮੰਤਰੀ ਦੇ ਘਰ ਅੱਗੇ ਜਾ ਕੇ ਬਹਿਣਾ ਹੈ ਜਾਂ ਸੜਕਾਂ 'ਤੇ ਬਹਿਣਾ ਹੈ, ਕਿੱਥੇ ਬਹਿਣਾ ਹੈ। ਇਹ ਤਾਂ ਹੁਣ ਸੰਗਤ ਹੀ ਡਿਕਲੇਅਰ ਕਰੇਗੀ ਕਰਨਾ ਕੀ ਹੈ। ਪਰ ਕੋਈ ਮੈਨੂੰ ਤਾਂ ਲੱਗਦਾ ਨਹੀਂ ਕਿ ਐਡੀ ਛੇਤੀ ਕਰ ਦੇਣਗੇ। ਆਪਾਂ ਨੂੰ ਸੁਭਾਵਨਾ ਜ਼ਰੂਰ ਮੰਨਣੀ ਚਾਹੀਦੀ ਹੈ, ਪਰ ਐਡੀ ਛੇਤੀ ਮੈਨੂੰ ਲੱਗਦਾ ਨਹੀਂ ਕਿ ਜੇ ਕਰਨਾ ਹੁੰਦਾ ਤਾਂ 8 ਮਹੀਨੇ ਤਾਂ ਹੋ ਚੁੱਕੇ ਨੇ ਯਾਰ। 8 ਮਹੀਨੇ 'ਚ ਐਡਵੋਕੇਟ ਵੀ ਆਏ ਇੱਥੇ, 5-5 ਬੰਦੇ 4-4 ਆਉਂਦੇ ਹੁੰਦੇ ਸੀ, ਉਦੋਂ ਵੀ ਕਹਿੰਦੇ ਹੁੰਦੇ ਸੀ। ਜਾਂ ਤਾਂ ਸਰਕਾਰ ਦਾ ਆਪਦੇ ਅਫਸਰਾਂ ਨਾਲ ਤਾਲਮੇਲ ਹੈ ਨਹੀਂ। ਇਹ ਸਰਕਾਰ ਕਹਿੰਦੀ ਅਸੀਂ ਕਰਾਂਗੇ ਤੇ ਅਫਸਰ ਉੱਥੇ ਸੜਕਾਂ 'ਤੇ ਲੰਮੇ ਪੈ ਕੇ ਜੇ ਨਕਸ਼ੇ ਬਣਾਈ ਜਾਂਦੇ ਨੇ। ਫਿਰ ਇਹਦਾ ਮਤਲਬ ਤਾਲਮੇਲ ਇਹਨਾਂ ਦਾ ਹੈ ਨਹੀਂ ਆਪਸ ਵਿੱਚ। ਕੋਈ ਗੜਬੜ ਇਹਨਾਂ ਦੀ ਹੋਰ ਹੈ ਜਿਹੜੀ ਅੱਗੇ ਸਾਹਮਣੇ ਨਹੀਂ ਆ ਰਹੀ। ਸੋ ਕਿਤੇ ਨਾ ਕਿਤੇ ਸਰਕਾਰ ਦੀ ਜੇ ਆਹ ਨਾਕਾਮੀ ਜਿਹੜੀ ਰਹਿ ਗਈ
ਤਾਂ ਇਹਨਾਂ ਦਾ ਵੀ ਉਹੀ ਕੰਮ ਹੋ ਜਾਏਗਾ ਜੋ ਪਹਿਲੀਆਂ ਸਰਕਾਰਾਂ ਦਾ ਹੋਇਆ। ਖਰਾ ਸਾਹਿਬ, ਤੁਸੀਂ ਇਹਨਾਂ ਕਾਨੂੰਨੀ ਕਿਤਾਬਾਂ ਦੇ ਨਾਲ ਜੁੜੇ ਹੋਏ ਹੋ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਪਿਛਲੇ ਦਿਨੀ ਇੱਕ ਪ੍ਰੇਮੀ ਦਾ ਸੌਦੇ ਸਾਧ ਦੇ ਜਿਹੜਾ ਪ੍ਰੇਮੀ ਹੁੰਦਾ ਉਹਦਾ ਕਤਲ ਹੋ ਜਾਂਦਾ। ਉਹਦੇ ਸਾਰੇ ਦੇ ਸਾਰੇ ਜਿਹੜੇ ਕਿ ਕਾਤਲ ਹੁੰਦੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਜਿਹੜੀਆਂ ਸਟੇਟਮੈਂਟਾਂ ਆਉਂਦੀਆਂ ਨੇ ਸੋਸ਼ਲ ਮੀਡੀਆ 'ਤੇ ਜਾਂ ਮੀਡੀਆ ਦੇ ਉੱਪਰ, ਉਹਦੇ ਸਾਰੇ ਦੇ ਸਾਰੇ ਜਿਹੜੇ ਕਤਲ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਪਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ 7 ਸਾਲ ਬੀਤ ਚੁੱਕੇ ਨੇ, ਹਾਲੇ ਤੱਕ ਕਿਉਂ ਨਹੀਂ ਫੜੇ ਗਏ? ਦੇਖੋ, ਪਹਿਲਾਂ ਤਾਂ ਜਿਹੜਾ ਨੁਕਸਾਨ ਸਾਡਾ ਹੋਇਆ ਉਦੋਂ ਸਰਕਾਰੀ ਅਕਾਲੀਆਂ ਦੀ ਸੀ। 2015 'ਚ ਬੇਅਦਬੀ ਹੁੰਦੀ ਹੈ, 2018 'ਚ ਆ ਕੇ ਕਾਂਗਰਸ ਆਉਂਦੀ ਹੈ ਅਤੇ 17 'ਚ ਕਾਂਗਰਸ ਆਉਂਦੀ, 18 ਜਾ ਕੇ ਬੰਦੇ ਫੜੇ ਜਾਂਦੇ ਨੇ। ਕਿੱਡੀ ਸ਼ਰਮ ਵਾਲੀ ਗੱਲ ਹੈ ਕਿ ਇੱਕ ਗੁਰੂ ਗ੍ਰੰਥ ਸਾਹਿਬ ਜਿਹੜਾ ਥੱਲੇ ਟਾਇਲਟ ਦੇ ਵਿੱਚ ਮਿਲਦੇ ਜਾ ਕੇ, ਤਾਂ ਸਾਡੇ ਉਦੋਂ ਅਕਾਲੀ ਦਲ ਨੂੰ, ਸਰਕਾਰ ਨੂੰ ਇਹ ਨਹੀਂ ਪਤਾ ਲੱਗਿਆ। ਉਦੋਂ ਗ੍ਰਹਿ ਮੰਤਰੀ ਕੌਣ ਸੀ? ਇਹਨਾਂ ਦੇ ਅਕਾਲੀ ਸੀ। ਉਹੀ ਅਫਸਰ ਨੇ, ਉਹੀ ਅਫਸਰ ਦੁਬਾਰਾ ਰਿਕਵਰ ਕਰਦੇ ਨੇ ਸਾਰੀਆਂ ਚੀਜ਼ਾਂ। ਉਸ ਵਕਤ ਰਿਕਵਰ ਨਹੀਂ ਹੁੰਦੀਆਂ। ਇਹਦਾ ਮਤਲਬ ਸਰਕਾਰ ਨੂੰ ਸਾਰਾ ਪਤਾ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਹਨਾਂ ਨੇ ਕੀਤੀ ਹੈ, ਪਰ 3 ਸਾਲ ਇਹਨਾਂ ਨੂੰ ਨਹੀਂ ਪਤਾ ਲੱਗਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਹਨੇ ਕੀਤੀ ਹੈ। 4 ਕੇਸ ਇੱਥੇ ਨੇ ਭਗਤੇ ਨੇ, ਜਿਹੜੇ ਫੂਲ ਦੇ ਕੇਸ ਮੇਰੇ ਕੋਲ ਨੇ, ਉਹਨਾਂ 'ਚ ਸਰਕਾਰ ਨੂੰ ਨਹੀਂ ਪਤਾ ਲੱਗਦਾ। ਪਰ ਜਦੋਂ ਆ ਕੇ ਦੂਜੀ ਸਰਕਾਰ ਬਦਲਦੀ ਹੈ, ਫਿਰ ਪ੍ਰੈਸ਼ਰ ਪੈਂਦਾ ਹੈ, ਫਿਰ ਸਾਰੇ ਦੋਸ਼ੀ ਲੱਭ ਜਾਂਦੇ ਨੇ। ਜਦੋਂ ਦੋਸ਼ੀ ਲੱਭਦੇ ਨੇ, ਹੁਣ ਉਸ ਤੋਂ ਅੱਗੇ ਗੋਲੀ ਚੱਲਦੀ ਹੈ। ਗੋਲੀ ਚੱਲਣ ਵਾਲੇ ਦਾ ਪਤਾ ਲੱਗ ਗਿਆ, ਦੂਜੀ ਪਹਿਲਾਂ ਨਹੀਂ ਪਤਾ ਲੱਗਿਆ। ਪਹਿਲਾਂ ਤਾਂ ਅਣਪਛਾਤੀ ਪੁਲਿਸ ਆਈ ਅਕਾਲੀਆਂ 'ਚ, ਤਾਂ ਅਕਾਲੀਆਂ ਨੇ ਤਾਂ ਕਰਤਾ ਸੀ, ਅਣਪਛਾਤੀ ਪੁਲਿਸ ਆ ਗਈ। ਤਾਂ ਉਸ ਤੋਂ ਬਾਅਦ ਦੂਜੀ ਪੁਲਿਸ ਦਾ, ਜਦੋਂ ਦੂਜੀ ਸਰਕਾਰ ਆਉਂਦੀ ਹੈ, ਫਿਰ ਪਤਾ ਲੱਗਦਾ ਕਿ ਇਹਨਾਂ ਅਫਸਰਾਂ ਨੇ ਗੋਲੀ ਚਲਾਈ ਹੈ। ਪਰ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਗੋਲੀ ਕਿਹਦੇ ਹੁਕਮ 'ਤੇ ਚੱਲੀ ਹੈ। ਪੰਜਾਬ ਦੇ ਬੱਚੇ ਨੂੰ ਪਤਾ ਗੋਲੀ ਕਿਹਦੇ ਕਹਿਣ 'ਤੇ ਚੱਲੀ ਹੈ। ਸੋ ਅੱਜ ਜੇ ਪੰਜਾਬ ਇਸ ਹਾਲਾਤ 'ਤੇ ਬੈਠਾ ਹੈ, ਤਾਂ ਉਸ ਦੇ ਵਿੱਚੋਂ ਸਭ ਤੋਂ ਵੱਡਾ ਜਿਹੜਾ ਕਸੂਰ ਹੈ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੈ। ਸਵਾਲ ਸਮਾਪਤੀ ਵੱਲ ਵੱਧਦੇ ਹਾਂ। 2-3 ਹੈਗੇ ਨੇ ਜਿਹੜੇ ਆਪਾਂ ਕਰਨ ਵਾਲੇ ਆ। ਇੱਕ, ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਰਹੇ ਹੋ। ਕੱਲ੍ਹ ਦਾ ਕਾਫੀ ਜਿਹੜਾ ਕਿ ਵਾਦ ਵਿਵਾਦ ਭਖਿਆ ਹੋਇਆ ਹੈਗਾ। ਸੁਖਜਿੰਦਰ ਸਿੰਘ ਰੰਧਾਵਾ ਵੀ ਤੰਜ ਕੱਸਦੇ ਨਜ਼ਰ ਆਉਂਦੇ ਨੇ ਕਿ ਸੁੱਚਾ ਸਿੰਘ ਲੰਗਾਹ ਜਿਹੜਾ ਕਿ ਤੁਹਾਡਾ ਜਰਨੈਲ ਸੀ, ਉਸ ਨੂੰ ਤੁਸੀਂ ਕੌਮ ਦੇ ਵਿੱਚ ਵਾਪਸ ਲਿਆ ਅਤੇ ਮੁਬਾਰਕਾਂ ਦਿੱਤੀਆਂ ਨੇ ਜਥੇਦਾਰ ਸਾਹਿਬ ਨੂੰ। ਉਸ ਬਾਰੇ ਕੀ ਸੋਚਦੇ ਹੋ? ਤਾਂ ਕਾਰਨ ਕੀ ਹੈ ਇਸ ਬਾਰੇ? ਤਾਂ ਅਕਾਲ ਤਖਤ ਸਾਹਿਬ ਬਾਰੇ ਜਾਂ ਇਹਨਾਂ ਲੀਡਰਾਂ ਦੇ ਬਿਆਨਾਂ ਬਾਰੇ ਤਾਂ ਆਪਾਂ ਨਹੀਂ ਕੁਝ ਕਹਿਣਾ ਚਾਹੁੰਦਾ ਮੈਂ। ਕਾਰਨ ਕੀ ਹੈ? ਚਲੋ ਉਹ ਤਾਂ ਹੁਣ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ, ਕਿਉਂਕਿ ਰਹਿਤ ਮਰਜ਼ਾਦਾ ਪੁਰਾਣੀ ਕੀ ਚੱਲਦੀ ਹੈ ਕਿ ਇਹੋ ਜਿਹੇ ਬੰਦੇ ਨੂੰ ਜਿਹਦੇ 'ਤੇ ਇਹੋ ਜਿਹੇ ਦੋਸ਼ ਲਾਏ ਹੋਣ, ਜਿਹਨੇ ਆਪ ਐਡਮਿਟ ਕੀਤਾ ਹੋਵੇ ਕਿ ਇਹ ਸੰਗਤਾਂ ਦੇ ਵਿੱਚ ਬਾਉਣ ਦੇ ਕਾਬਲ ਹੈ, ਕਿ ਇਹ ਦੁਬਾਰਾ ਇਸ ਆਦਮੀ ਨੂੰ ਕੋਈ ਆਪਾਂ ਕਿਸੇ ਚੀਜ਼ ਦਾ ਮੁਖੀ ਬਣਾ ਕੇ ਤੋਰ ਦਈਏ ਪੰਜਾਬ ਦੇ ਅੰਦਰ, ਜਾਂ ਕਿਸੇ ਸੰਗਤ ਦਾ ਮੁਖੀ ਬਣਾ ਕੇ ਤੋਰੀਏ ਕਿ ਇਹ ਬੰਦਾ ਉਸ ਦੇ ਕਾਬਲ ਹੈ। ਇਹ ਹੁੰਦੀਆਂ ਨੇ ਕਰੈਕਟਰ ਦੀਆਂ ਗੱਲਾਂ। ਅਤੇ ਕਰੈਕਟਰ ਨੂੰ ਜਿਹੜਾ ਦੱਸਣਾ ਕਿਸੇ ਦੇ ਬਾਰੇ ਜਿਹਦੇ 'ਤੇ ਐਡੇ ਵੱਡੇ ਦੋਸ਼ ਲੱਗ ਜਾਣ, ਸੰਗਤ ਵੱਲੋਂ ਦੋਸ਼ ਲੱਗੇ ਹੋਣ, ਚੈਨਲਾਂ ਦੇ ਵਿੱਚ ਉਹ ਮੀਡੀਆ 'ਚ ਆ ਚੁੱਕਾ ਹੋਵੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਬੰਦਾ ਦੁਬਾਰਾ ਸਹੀ ਚੱਲ ਸਕਦਾ। ਚਲੋ ਅਕਾਲ ਤਖਤ ਜਥੇਦਾਰ ਸਾਹਿਬ ਬਾਰੇ ਤਾਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ, ਬੜੀ ਵੱਡੀ ਸਾਡੇ ਤੋਂ ਸ਼ਖਸੀਅਤ ਹੈ ਅਕਾਲ ਤਖਤ ਸਾਹਿਬ, ਪਰ ਇਹ ਬੰਦੇ 'ਤੇ ਤਾਂ ਕੁਐਸਚਨ 'ਚ ਨਹੀਂ ਰਹਿਣਾ। ਮੈਨੂੰ ਤਾਂ ਨਹੀਂ ਲੱਗਦਾ ਕਿ ਇਹੋ ਜਿਹੇ ਬੰਦੇ 'ਤੇ ਆਪਾਂ ਦੁਬਾਰਾ ਵਿਸ਼ਵਾਸ ਕਰ ਲਈਏ, ਕਿਉਂਕਿ ਫਿਰ ਤਾਂ ਜਿਵੇਂ ਹੁਣ ਆਪਾਂ ਇਹਦੇ ਕੰਪੇਅਰ ਕਰੀਏ ਤਾਂ ਸੌਦਾ ਸਾਧ ਹੈ, ਉਹਦੇ ਦੇ ਵੀ ਲੱਛਣ ਆਪਾਂ ਉਹਦੇ ਕਰੈਕਟਰ 'ਤੇ ਲੱਗੇ ਹੋਏ ਨੇ। ਇੱਕ ਇਹਨਾਂ ਦਾ ਖਾਲਸਾ ਦੀਵਾਨ, ਚੀਫ ਖਾਲਸਾ ਦੀਵਾਨ ਦਾ ਇੱਕ ਪ੍ਰਿੰਸੀਪਲ ਹੁੰਦਾ ਸੀ, ਉਹ ਬਜ਼ੁਰਗ ਸੀ, ਉਹ ਵੀ ਇਸ ਤਰ੍ਹਾਂ ਹੀ ਉਹਦੀਆਂ ਵੀਡੀਓ ਆ ਗਈਆਂ ਸੀ। ਸੋ ਆਦਮੀ ਕਿਤੇ ਮਰਜ਼ੀ ਕੁਛ ਮਰਜ਼ੀ ਹੋ ਜੇ, ਜਦੋਂ ਆਦਮੀ ਕਰੈਕਟਰ ਤੋਂ ਡਿੱਗਦਾ ਹੈ ਨਾ, ਐਕਚੁਅਲੀ ਕਰੈਕਟਰ ਤੋਂ ਡਿੱਗਿਆ ਜਿਹੜਾ ਕੋਈ ਵੀ ਆਦਮੀ ਹੈ ਬੰਦਾ, ਉਹ ਦੁਬਾਰਾ ਉਸ ਚੀਜ਼ ਦੇ ਕਾਬਲ ਨਹੀਂ ਹੁੰਦਾ, ਕਿਤੇ ਵੀ ਨਹੀਂ ਹੁੰਦਾ। ਹੋਰ ਚੀਜ਼ ਤਾਂ ਤੁਸੀਂ ਬਰਦਾਸ਼ਤ ਹੋ ਜਾਏਗੀ, ਅਜੇ ਹੋਰ ਚੀਜ਼ਾਂ ਤਾਂ ਆਪਾਂ ਕੋਈ ਬੰਦਾ ਕਰ ਜੇ, ਘਪਲਾ ਕਰ ਜੇ ਤਾਂ ਵਾਪਸ ਆ ਜਾਂਦਾ ਹੈ, ਪਰ ਕਰੈਕਟਰ ਤੋਂ ਡਿੱਗਿਆ ਆਦਮੀ ਜਿਹੜਾ ਹੈ ਉਹ ਵਾਪਸ ਉਹਦੇ ਚਾਂਸ ਬੜੇ ਘੱਟ ਹੁੰਦੇ। ਜੀ ਖਰਾ ਸਾਹਿਬ, ਆਖਰ ਦੇ ਵਿੱਚ ਇੱਕ ਸਵਾਲ ਆ ਜਿਹੜਾ ਕਿ ਮੇਰੇ ਵੀ ਜ਼ਿਹਨ ਦੇ ਵਿੱਚ ਆ, ਮੈਂ ਹਰ ਇੱਕ ਲੀਡਰ ਨੂੰ ਪੁੱਛਦਾ, ਮੀਡੀਆ ਦੀ ਭੂਮਿਕਾ ਕੀ ਦੇਖਦੇ ਹੋ? ਅੱਜ ਦਾ ਜਿਹੜਾ ਮੀਡੀਆ ਹੈਗਾ ਉਸ ਦੀ ਭੂਮਿਕਾ ਕੀ ਦੇਖਦੇ ਹੋ? ਮੀਡੀਆ ਮੈਂ ਕਹੂੰਗਾ ਸਿਰੇ ਦਾ ਮੀਡੀਆ ਵਿਕਾਊ ਹੈ ਇਸ ਵਕਤ ਪੰਜਾਬ ਤੇ ਇੰਡੀਆ ਦੇ ਅੰਦਰ। ਇਹਨਾਂ ਦਾ ਇੱਕੋ ਕੰਮ ਹੈ, ਦਿੱਲੀ ਨੂੰ ਖੁਸ਼, ਪੈਸੇ ਲੈਣੇ, ਲੀਡਰਾਂ ਤੋਂ ਪੈਸੇ ਲੈਣੇ, ਅਤੇ ਜਿੱਥੇ ਪੈਸੇ ਨਹੀਂ ਮਿਲਦੇ ਜਾਂ ਜਿੱਥੇ ਲੱਗਿਆ ਲੀਡਰਾਂ ਦੇ ਪੈਸੇ ਲੈ ਕੇ ਜਿਹੜੇ ਬੰਦਿਆਂ ਨੂੰ ਬਦਨਾਮ ਕਰਨਾ। ਜਿਵੇਂ ਫੋਰ ਐਗਜ਼ਾਮਪਲ ਭਾਈ ਅੰਮ੍ਰਿਤਪਾਲ ਹੈ, ਮੈਨੂੰ ਦੱਸੋ ਪਿਛਲੇ 4-5 ਮਹੀਨਿਆਂ ਦੇ ਵਿੱਚ ਉਸ ਆਦਮੀ ਨੇ ਪੰਜਾਬ ਦੇ ਅੰਦਰ ਆ ਕੇ ਮਾੜਾ ਕੀ ਕੀਤਾ ਯਾਰ? ਕੋਈ ਮਾੜਾ ਤਾਂ ਕੁਛ ਵੀ ਨਹੀਂ ਕੀਤਾ ਜੀ।
ਕੋਈ ਗੱਲ ਹੀ ਨਹੀਂ ਕਹੀ, ਕੋਈ ਉਹਨੇ ਫੌਜ ਤਿਆਰ ਨਹੀਂ ਕੀਤੀ, ਕੋਈ ਉਹਨੇ ਕਿਸੇ ਦੇ ਗੋਲੀਬਾਰੀ ਨਹੀਂ ਕੀਤੀ, ਕੋਈ ਉਹ ਕਰਪਸ਼ਨ ਦਾ ਮੈਟਰ ਨਹੀਂ, ਕੋਈ ਕਰੈਕਟਰ ਦਾ ਮੈਟਰ ਨਹੀਂ, ਕਿਸੇ ਦੇ ਕਬਜ਼ੇ ਨਹੀਂ ਕੀਤੇ ਜ਼ਮੀਨਾਂ ਤੇ, ਕੋਈ ਅਫੀਮ ਨਹੀਂ ਵੇਚੀ। ਤੇ ਯਾਰ ਜਿਨ੍ਹਾਂ ਨੇ ਅਫੀਮਾਂ ਵੇਚੀਆਂ, ਜਿਨ੍ਹਾਂ ਨੇ ਕਬਜ਼ੇ ਕੀਤੇ, ਜਿਨ੍ਹਾਂ ਨੇ ਚਿੱਟੇ ਵੇਚੇ, ਉਹਨਾਂ ਦੇ ਖਿਲਾਫ ਮੀਡੀਆ ਬੋਲਦਾ ਹੀ ਨਹੀਂ ਪਿਆ। ਜਿਨ੍ਹਾਂ ਨੇ ਇੱਕ ਕਿੱਲਾ ਜ਼ਮੀਨ ਸੀ ਕਿਸੇ ਬੰਦੇ ਕੋਲ, ਮੁੱਖ ਮੰਤਰੀ ਪੁਰਾਣਾ ਸੀ, ਉਹਨਾਂ ਦੇ ਪਰਿਵਾਰਾਂ ਨੇ ਹਜ਼ਾਰਾਂ ਕਰੋੜ ਦੀ ਪ੍ਰਾਪਰਟੀ ਬਣਾ ਲਈ, ਉਹਦੇ ਬਾਰੇ ਤਾਂ ਮੀਡੀਆ ਬੋਲਿਆ ਹੀ ਨਹੀਂ। ਜਿਹੜੇ ਪੰਜਾਬ ਦੇ ਲੀਡਰ ਜਿਹੜੇ ਪੰਜਾਬ ਨੂੰ ਖਾ ਗਏ, ਉਹਨਾਂ ਬਾਰੇ ਤਾਂ ਬੋਲਿਆ ਹੀ ਨਹੀਂ ਹੈ। ਹੁਣ ਜਦੋਂ ਅੰਮ੍ਰਿਤਪਾਲ ਦੇ ਖਿਲਾਫ ਮੀਡੀਆ ਬੋਲਦਾ ਹੈ, ਇਸ ਦਾ ਮਤਲਬ ਕਿ ਉਹ ਮੀਡੀਆ ਜਿਹੜਾ ਅੰਮ੍ਰਿਤਪਾਲ ਦੇ ਖਿਲਾਫ ਬੋਲਦਾ ਹੈ, ਉਹ ਲੀਡਰਾਂ ਤੋਂ ਪੈਸੇ ਲੈ ਕੇ ਉਹ ਉਧਰ ਬਕਵਾਸ ਕਰ ਰਿਹਾ। ਸੋ ਪੰਜਾਬ ਦਾ ਜਿਹੜਾ ਮੀਡੀਆ ਹੈ, ਚੰਗੇ ਵੀ ਬਹੁਤ ਨੇ, ਹੋਰ ਵੀ ਤੁਹਾਡੇ ਵਰਗੇ ਨੇ, ਹੋਰ ਵੀ ਬੰਦੇ ਬੜੇ ਚੰਗੇ ਨੇ, ਆਪਾਂ ਸਾਰਿਆਂ ਨੂੰ ਮਾੜਾ ਨਹੀਂ ਕਹਿ ਸਕਦੇ, ਪਰ ਮੈਕਸੀਮਮ ਜਿਹੜੇ ਨੇ ਇਸ ਵਕਤ ਜਿਹੜਾ ਪੰਜਾਬ ਦਾ ਮੀਡੀਆ ਤੇ ਨੈਸ਼ਨਲ ਮੀਡੀਆ ਸਾਡੇ ਉਲਟ ਹੈਗਾ ਹੀ ਹੈਗਾ। ਉਹ ਤਾਂ ਉਹ ਖਾਲਸਾ ਵਹੀਰ ਜਾ ਰਹੀ ਹੈ ਤੇ ਨੈਸ਼ਨਲ ਮੀਡੀਆ ਨੂੰ ਖਾਲਿਸਤਾਨ ਦੀ ਵੀਰ ਸੀ ਜਾਂਦਾ। ਜਦੋਂ ਤੁਸੀਂ ਪੰਜਾਬ ਬਾਰੇ ਤੁਹਾਨੂੰ ਪਤਾ ਹੀ ਕੱਖ ਨਹੀਂ ਯਾਰ, ਤੁਸੀਂ ਪੰਜਾਬ ਦੀ ਗੱਲ ਕਰਦੇ ਕਿਉਂ ਜੀ? ਇੱਕ ਵਾਰ ਨਾ ਨੈਸ਼ਨਲ ਮੀਡੀਆ ਖਾਲਸੇ ਦੀ ਹਿਸਟਰੀ ਪੜ੍ਹ ਲਈ। ਜਿਹੜੇ ਤੁਸੀਂ ਉੱਥੇ ਬੈਠੇ ਦਿੱਲੀ ਭਕਾਈ ਮਾਰਦੇ ਹੋ ਨਾ, ਜਿਹੜੇ ਤੁਸੀਂ ਚੈਂਬਰਾਂ 'ਚ ਬੈਠੇ ਹੋ, ਇਹ ਖਾਲਸੇ ਦੀ ਦੇਣ ਹੈ। ਇਹ ਇਹਨਾਂ ਅੰਮ੍ਰਿਤਧਾਰੀ ਲੋਕਾਂ ਦੀ ਹੀ ਦੇਣ ਹੈ। ਇਹਨਾਂ ਲੋਕਾਂ ਦੀ ਦੇਣ ਹੈ ਜਿਨ੍ਹਾਂ ਨੀਲੀਆਂ ਭਰੇ ਫਿਰਦੇ ਨੇ। ਇਹ ਉਹੀ ਬੰਦੇ ਨੇ ਜਿਹੜੇ ਅੱਜ ਪੰਜਾਬ ਦੇ ਅੰਦਰ ਸੇਵਾ ਕਰਦੇ ਪਏ ਨੇ। ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਨੀਲੀ ਪੱਗ ਨਹੀਂ ਕਹਿ ਰਿਹਾ, ਮੈਂ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜਿਹੜੇ ਬੰਦੇ ਸਟਰਗਲ ਕਰ ਰਹੇ ਨੇ ਸਿੱਖਾਂ ਦੇ ਲਈ। ਇਹਨਾਂ ਨੇ ਤੁਹਾਨੂੰ ਦਿੱਲੀ ਦੇ ਤਖਤ ਤੁਹਾਨੂੰ ਬਾਉਣ ਦੇ ਵਿੱਚ ਇਹਨਾਂ ਲੋਕਾਂ ਦਾ ਹੱਥ ਹੈ, ਤੇ ਤੁਸੀਂ ਇਹਨਾਂ ਦੀ ਉਲਟ ਬਕਵਾਸ ਕਰਦੇ ਜੀ। ਸੋ ਕਿਤੇ ਨਾ ਕਿਤੇ ਮੀਡੀਆ ਵਿਕਿਆ ਹੋਇਆ ਹੈ, ਪਰ ਜਿਹੜੇ ਤੁਹਾਡੇ ਵਰਗੇ ਜਾਂ ਹੋਰ ਚੰਗਾ ਮੀਡੀਆ ਹੈ, ਉਹਨਾਂ ਦਾ ਫਰਜ਼ ਬਣਦਾ ਕਿ ਅੰਮ੍ਰਿਤਪਾਲ ਦੀ ਪਿਕਚਰ ਉਹ ਸਹੀ ਚੱਲ ਰਿਹਾ ਤੇ ਉਹਨੂੰ ਸਹੀ ਦਿਖਾਓ, ਜੇ ਗਲਤ ਚੱਲਦਾ ਗਲਤ ਦਿਖਾਓ। ਪਰ ਅੱਜ ਉਹ ਸਹੀ ਬਹੁਤ ਚੱਲ ਰਿਹਾ, ਤੇ ਉਹ ਜਿਹੜੀ ਉਹਦੀ ਪਿਕਚਰ ਸਹੀ ਹੈ ਉਹਨੂੰ ਸਹੀ ਦਿਖਾਉਣਾ ਚਾਹੀਦਾ। ਖਾਰਾ ਸਾਹਿਬ, ਤੁਸੀਂ ਇੱਕ ਹੋਰ ਸਵਾਲ ਲਵਾਂਗੇ। ਤੁਸੀਂ ਕਿਹਾ ਕਿ ਜਿਹੜਿਆਂ ਦੀਆਂ ਪੱਗਾਂ ਨੇ, ਪੱਗਾਂ ਵਾਲਿਆਂ ਨੇ ਤੁਹਾਨੂੰ ਬਚਾ ਰੱਖਿਆ, ਪਰ ਪੱਗ ਤਾਂ ਰਮਨੀਤ ਸਿੰਘ ਬਿੱਟੂ ਦੇ ਵੀ ਬੰਨੀ ਹੋਈ ਆ, ਪੱਗ ਤਾਂ ਹੋਰ ਕਾਂਗਰਸੀਆਂ ਦੇ ਵੀ ਬੰਨੀ ਹੋਈ ਆ, ਸੁਖਜਿੰਦਰ ਸਿੰਘ ਰੰਧਾਵਾ ਦੇ ਵੀ ਪੱਗ ਬੰਨੀ ਹੋਈ ਆ। ਪੱਗਾਂ ਵਾਲੇ ਬਥੇਰੇ ਲੀਡਰ ਨੇ, ਫਿਰ ਉਹਨਾਂ ਵੱਲ ਵੀ ਦੇਖਣਾ ਚਾਹੀਦਾ। ਨਹੀਂ, ਮੈਂ ਸਟਰਗਲ ਕਰਦੇ ਕਿਹਾ ਜਿਹੜੇ ਆਪਣੇ ਭਾਈ ਅੰਮ੍ਰਿਤਪਾਲ ਦੇ ਨਾਲ ਨੇ, ਜਾਂ ਉਸ ਟਾਈਪ ਦੇ ਬੰਦੇ ਜਿਹੜੇ ਆਪਦੇ ਧਰਮ ਦੀ ਗੱਲ ਕਰਦੇ ਨੇ, ਆਪਦੇ ਪੰਜਾਬ ਦੀ ਗੱਲ ਕਰਦੇ ਨੇ, ਉਹ ਕਿਸੇ ਵੀ ਹੋ ਸਕਦੇ ਨੇ, ਉਹ ਕਿਸੇ ਪਾਰਟੀ 'ਚ ਹੋ ਸਕਦੇ ਨੇ, ਪਰ ਉਹਨਾਂ ਬੰਦਿਆਂ ਦੀ ਮੈਂ ਗੱਲ ਨਹੀਂ ਕਰਦਾ ਜਿਹੜੇ ਅੰਗਰੇਜ਼ਾਂ ਦੇ ਵਕਤ ਦਰ ਸੀ। ਉਹ ਲੋਕ ਜਦੋਂ ਅੰਗਰੇਜ਼ਾਂ ਦੇ ਉਲਟ ਸਾਡੇ ਲੋਕ ਲੜਦੇ ਸੀ, ਉਦੋਂ ਵੀ ਜੈਲਦਾਰ ਬਣੇ ਹੋਏ ਸੀ, ਉਹ ਉਦੋਂ ਵੀ ਵਿਕਾਊ ਸੀ। ਉਹ ਅਹਿਮਦ ਸ਼ਾਹ ਦਾ ਕਰੈਕਟਰ ਵਿਕਾਊ ਸੀ, ਉਹ ਮੁਗਲਾਂ ਦੇ ਵੇਲੇ ਵੀ ਉਹ ਕਰੈਕਟਰ ਵਿਕਾਊ ਸੀ। ਇਹ ਸਾਰੇ ਕਰੈਕਟਰ ਤੁਹਾਡੇ ਨਾਲ ਇਹੋ ਜਿਹੇ ਨਹੀਂ ਚੱਲਣੇ, ਤੁਹਾਡੇ ਨਾਲ ਚੱਲਣਗੇ। ਚਿਹਰੇ ਤੁਹਾਡੇ ਹੀ ਹੋਣਗੇ, ਸ਼ਕਲਾਂ ਤੁਹਾਡੇ ਵਰਗੀਆਂ ਹੀ ਹੋਣਗੀਆਂ, ਪਰ ਹੋਣਗੇ ਤੁਹਾਡੇ ਵਿਰੋਧ ਦੇ ਵਿੱਚ। ਸੋ ਇਹੋ ਜਿਹੇ ਅੰਗਰੇਜ਼ਾਂ ਦੇ ਬੜੇ ਪਿੱਠੂ ਰਹੇ ਨੇ, ਇਹ ਸਾਰੀ ਉਮਰ ਬਕਵਾਸ ਕੀਤੀ ਗਏ ਨੇ ਸਿੱਖਾਂ ਦੇ ਉਲਟ। ਪਰ ਸਿੱਖ ਬਹੁ ਗਿਣਤੀ ਜਿਹੜੀ ਸਿੱਖਾਂ ਦੀ ਸਾਡੀ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੰਨਦੀ ਹੈ, ਉਹਨਾਂ ਦਾ ਸੋਚ ਹੀ ਲੱਗ ਹੈ। ਉਹ ਗੁਲਾਮੀ ਬਰਦਾਸ਼ਤ ਨਹੀਂ ਕਰਦਾ, ਉਹ ਕਿਸੇ ਦੇ ਅੱਗੇ ਦੀ ਈਨ ਨਹੀਂ ਮੰਨਦਾ ਛੇਤੀ ਕਿਸੇ ਦੇ ਅੱਗੇ ਆ ਕੇ। ਉਹ ਤਾਂ ਬੜਾ ਵਧੀਆ ਕਰੈਕਟਰ ਹੈ, ਜਿਵੇਂ ਸੰਤ ਹੋਏ ਨੇ। ਉਸ ਤੋਂ ਬਾਅਦ ਸਾਡੇ ਜਿਹੜੇ ਬੜੇ ਨੌਜਵਾਨ ਮੁੰਡੇ ਨਿਕਲੇ ਨੇ, ਉਸ ਤੋਂ ਪਹਿਲਾਂ ਕਰਤਾਰ ਸਿੰਘ ਸਰਾਭੇ ਵਰਗੇ ਹੋਏ ਨੇ, ਬਾਬਾ ਦੀਪ ਸਿੰਘ ਹਰੀ, ਇਹੋ ਜਿਹੇ ਕਰੈਕਟਰ ਨੇ ਜਿਨ੍ਹਾਂ ਦੇ ਸਿਰ ਤੇ ਮੈਂ ਕਹੂੰਗਾ ਇੰਡੀਆ ਬਣਿਆ, ਜਿਹੜਾ ਕਹਿ ਰਹੇ ਨੇ। ਪੰਜਾਬ ਲੋਕ ਥੋੜ੍ਹਾ ਪੰਜਾਬ ਗਏ ਨੇ ਤਾਂ ਅੰਗਰੇਜ਼ਾਂ ਨਾਲ ਵਿਕੇ ਹੋਏ ਲੋਕ ਸੀ, ਇਹਨਾਂ ਦਾ ਕੀ ਹੈ? ਬਲੱਡ ਤਾਂ ਇਹਨਾਂ ਦਾ ਉਹੀ ਰਹਿਣਾ, ਬਲੱਡ ਤਾਂ ਬਦਲਣਾ ਨਹੀਂ। KPS ਗਿੱਲ ਦਾ ਭਰਾ ਵੀ ਕਹਿੰਦਾ ਨਜ਼ਰ ਆਉਂਦਾ ਕਿ KPS ਗਿੱਲ ਵਰਗੇ ਲੀਡਰ ਹੋਣੇ ਚਾਹੀਦੇ ਆ, ਫਿਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੋਊਗੀ। ਆਖਰ ਦੇ ਵਿੱਚ ਇਹੋ ਹੀ ਸਵਾਲ ਆ। ਨਹੀਂ, ਉਹ ਜਦੋਂ ਅੰਗਰੇਜ਼ਾਂ ਦੇ ਨਾਲ ਜਦੋਂ ਉਹਨਾਂ ਨੇ ਜਨਰਲ ਡਾਇਰ ਨੇ ਗੋਲੀ ਮਾਰੀ, ਜਨਰਲ ਡਾਇਰ ਨੂੰ ਰੋਟੀ ਕਿਸੇ ਨੇ ਕੀਤੀ ਸੀ, ਉਹ ਉਸ ਕਰੈਕਟਰ ਉਦੋਂ ਵੀ ਹੈਗੇ ਸੀ। ਉਹ ਕਰੈਕਟਰ ਉਦੋਂ ਵੀ ਹੈਗੇ ਜਦੋਂ 84 ਦੇ ਅੰਦਰਾਂ 'ਚ ਕਿੱਲ ਠੋਕੇ ਗਏ ਤੇ ਕੁੜੀਆਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ, ਉਦੋਂ ਵੀ ਇੰਦਰਾ ਗਾਂਧੀ ਨੂੰ ਮਾਂ ਕਹਿਣ ਵਾਲੇ ਹੈਗੇ ਨੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਕਤ ਮਸੰਦ ਵੀ 500 ਮਸੰਦ ਮਾਰਿਆ। ਉਸ ਟਾਈਪ ਦੇ ਕਰੈਕਟਰ ਜਿਹੜੇ ਨੇ ਹਮੇਸ਼ਾ ਰਹਿੰਦੇ ਨੇ, ਇਹ ਸਾਰਿਆਂ ਦੇ ਪਿੱਠੂ ਹੁੰਦੇ ਨੇ। ਇਹੋ ਜਿਹੇ ਕਰੈਕਟਰ ਜਿਹੜੇ ਨੇ ਆਮ ਕਰਕੇ ਇਹ ਜ਼ਿਆਦਾਤਰ ਜਿਹੜੇ ਸਿੱਖਾਂ ਨੂੰ ਮਰਾਉਣ ਦੇ ਵਿੱਚ, ਸਰਕਾਰਾਂ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਰਹਿੰਦੇ ਨੇ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਮੌਜੂਦ ਵਿਖੇ ਸੀ, ਬਠਿੰਡਾ ਵਿਖੇ। ਤਾਂ ਉੱਥੇ ਬੈਠ ਕੇ ਜਿਹੜੀਆਂ ਵਾਰਤਾਲਾਪ ਹੋਈ ਆ, ਜਿਹੜੀ ਮੁਲਾਕਾਤ ਹੋਈ ਆ, ਉਸ ਦੇ ਵਿੱਚ ਕਾਫੀ ਮੁਲਾਕਾਤ
ਦੇ ਵਿੱਚੋਂ ਨਿਕਲ ਕੇ ਕਿਉਂਕਿ ਬਹਿਮਲ ਕਲਾਂ ਗੋਲੀकांड ਦੀ ਗੱਲ ਹੋਈ ਆ, ਸੁੱਚਾ ਸਿੰਘ ਲੰਗਾਹ ਨੂੰ ਦੁਬਾਰਾ ਪੰਥ ਦੇ ਵਿੱਚ ਵਾਪਸੀ ਕਰਨ ਦੀ ਗੱਲ ਹੋਈ ਆ, ਚਰਚਾ ਹੋਈ ਆ। ਤਾਂ ਅਜਿਹੀਆਂ ਗੱਲਾਂ, ਅਜਿਹੀਆਂ ਮੁਲਾਕਾਤਾਂ ਅਸੀਂ ਤੁਹਾਡੇ ਨਾਲ ਸਮੇਂ-ਸਮੇਂ 'ਤੇ ਕਰਵਾਉਂਦੇ ਰਹਿਣਾ ਇੰਡੋ ਟੀਵੀ ਦੇ ਨਾਲ। ਤਦ ਤੱਕ ਲਈ ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਦਿਓ ਜੀ ਇਜਾਜ਼ਤ। ਧੰਨਵਾਦ। ਤਰ੍ਹਾਂ ਦਾ ਹੋਣਾ ਚਾਹੀਦਾ ਬੈਨ। ਕਾਫੀ ਮਰਡਰ ਇਸ ਤਰ੍ਹਾਂ ਦੇ ਹੋਏ ਨੇ ਜਿੱਥੇ ਮੈਰਿਜ ਪੈਲੇਸ ਦੇ ਵਿੱਚ ਗਏ, ਜ਼ਿਆਦਾ ਡਰਿੰਕ ਕੀਤੀ, ਉਸ ਤੋਂ ਬਾਅਦ ਉਹਦੇ ਤੋਂ ਵੈਪਨ ਸੰਭਲਿਆ ਨਹੀਂ ਤੇ ਉਹ ਗੋਲੀ ਚੱਲ ਗਈ। ਅਚਾਨਕ ਗੋਲੀ ਚੱਲਣ ਦੇ ਨਾਲ ਬੰਦਿਆਂ ਦੀ ਮੌਤ ਹੋ ਗਈ। ਪਰ ਇੱਕ ਬੜੀ ਬਦਕਿਸਮਤੀ ਮੈਂ ਕਹੂੰਗਾ ਕਿ ਇੱਕ ਇਹੋ ਜਿਹਾ ਕਾਨੂੰਨ ਜਿਹਦਾ ਮਜ਼ਾਕ ਬਣਾਇਆ ਗਿਆ ਹੈ, ਤੇ ਮਜ਼ਾਕ ਬਣਾਉਣ ਵਾਲੇ ਕਿਹੜੇ ਨੇ? ਇਹ ਅਫੀਸਰ ਅਤੇ ਪੋਲੀਟੀਸ਼ੀਅਨ ਬੰਦੇ। ਕਾਰਨ ਕੀ ਹੈ? ਫੇਸਬੁੱਕ ਤੋਂ ਫੋਟੋ ਚੁੱਕ ਲਈਆਂ ਨੇ, ਫੇਸਬੁੱਕ ਤੋਂ ਫੋਟੋ ਚੁੱਕ ਕੇ ਪਰਚੇ ਦਰਜ ਕਰਤੇ ਨੇ। ਯਾਰ ਤੁਸੀਂ ਇੰਨੀ ਤਾਂ ਮਾੜੀ ਕਿ ਫੇਸਬੁੱਕ ਤੇ ਫੋਟੋ ਜਿਹੜੀ ਹੁਣ ਆਈ ਹੈ ਕਿ 10 ਮਿੰਟਾਂ 'ਚ ਉਹਦੇ ਘਰੇ ਪੁਲਿਸ ਨੇ ਰੇਡ ਕਰਤੀ। ਯਾਰ ਉਹ ਟੈਂਪਰਿੰਗ ਹੋ ਸਕਦੀ ਹੈ, ਕੋਈ ਉਹਨੂੰ ਫੇਕ ਬਣਾਇਆ ਜਾ ਸਕਦਾ ਹੈ ਕਿ ਤੁਹਾਨੂੰ ਇਹਨਾਂ ਵੀ ਨਹੀਂ ਪਤਾ ਤੁਹਾਡਾ ਮਜ਼ਾਕ ਬਣ ਰਿਹਾ ਪੰਜਾਬ ਦੇ ਅੰਦਰ। ਜੇ ਫੋਟੋ ਹੀ 10-15 ਸਾਲ ਪੁਰਾਣੀ ਫੋਟੋ ਹੈ ਤੇ ਤੁਹਾਡੇ ਜਿਹੜੇ ਮਿਨਿਸਟਰ ਬਣੇ ਹੋਏ ਨੇ ਪਹਿਲੇ, ਜਿਹੜੇ ਸਿੰਗਰ ਸੀ, ਉਹ ਸਾਰੇ ਇਹਨਾਂ ਦੇ ਵਿੱਚ ਇਨਵੋਲਵ ਹੁੰਦੇ ਨੇ। 72 ਘੰਟੇ ਦਿੱਤੇ ਆ ਜਿਨ੍ਹਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਕੋਈ ਫੋਟੋ ਹੈ ਵੈਪਨ ਦੇ ਨਾਲ ਜਾਂ ਹਥਿਆਰ ਦੇ ਨਾਲ, ਉਸ ਨੂੰ ਡਿਲੀਟ ਕਰ ਦਿੱਤਾ ਜਾਵੇ, ਰਿਮੂਵ ਕਰ ਦਿੱਤਾ ਜਾਵੇ। ਇਹੋ ਜਿਹੀਆਂ ਬੇਤੁਕੀਆਂ ਗੱਲਾਂ। ਪੰਜਾਬ ਦੇ ਅੰਦਰ ਮੈਕਸਿਮਮ ਜਿਹੜੇ ਕਤਲ ਹੁੰਦੇ ਨੇ ਉਹ ਇਲੀਗਲ ਵੈਪਨ ਨਾਲ ਮਰਡਰ ਹੋ ਰਹੇ ਨੇ ਇਸ ਵਕਤ। ਇਸ ਵਾਲੇ ਦੇ ਮਾਤਾ ਪਿਤਾ ਵੀ ਇੰਗਲੈਂਡ ਦੇ ਵਿੱਚ ਜਾ ਕੇ ਗੁਹਾਰ ਲਾ ਰਹੇ ਨੇ ਕਿ ਸਾਡੇ ਪੁੱਤਰ ਨੂੰ ਇਨਸਾਫ ਮਿਲਣਾ ਚਾਹੀਦਾ। ਕੀ ਪੰਜਾਬ ਦੇ ਐਡਵੋਕੇਟ ਹੋਣ ਜਾਂ ਪੰਜਾਬ ਦੀ ਜਿਹੜੀ ਪੁਲਿਸ ਹੋਵੇ ਜਾਂ ਪੰਜਾਬ ਦੀ ਸਰਕਾਰ ਹੋਵੇ, ਉਸ ਦੇ ਉੱਪਰੋਂ ਉਹਨਾਂ ਦੀ ਆਸ ਮੁੱਕ ਗਈ ਆ ਜਿਹੜਾ ਇੰਗਲੈਂਡ ਦੇ ਵਿੱਚ ਚਲੇ ਗਏ। ਮੈਂ ਤੁਹਾਨੂੰ ਪੰਜਾਬ ਸਰਕਾਰ ਦੀ ਜਾਂ ਇਹਨਾਂ ਦੇ ਹਾਲਾਤ ਦੱਸਣਾ, ਇਹਨਾਂ ਅਫਸਰਾਂ ਦੀ। ਤਾਂ ਉਸ ਵਕਤ ਜਿਹੜੇ ਸੰਨੀ ਮੁੰਡੇ ਦੇ ਭਰਾਵਾਂ ਦੀਆਂ ਦੁਕਾਨਾਂ ਸਾੜੀਆਂ ਗਈਆਂ, ਅੱਗ ਲਾ ਦਿੱਤੀ ਗਈ, ਦੁਕਾਨਾਂ ਲੁੱਟੀਆਂ ਗਈਆਂ, ਕਾਰ ਤੋੜ ਦਿੱਤੀ ਗਈ, ਪਰਚਾ ਅਨਨਾਊਨ ਬੰਦੇ ਦੇ ਖਿਲਾਫ ਹੋ ਗਿਆ। ਵੀਡੀਓ ਕਲਿੱਪ ਮੈਨੂੰ ਭੇਜੇ ਉਹਨਾਂ ਦੇ ਭਰਾਵਾਂ ਨੇ, ਉਹ 'ਚ ਬੰਦੇ ਆਇਡੈਂਟੀਫਾਈ ਹੁੰਦੇ ਨੇ, ਪਰ ਸਰਕਾਰ ਨੂੰ ਕੋਈ ਪਤਾ ਨਹੀਂ, ਪੁਲਿਸ ਪ੍ਰਸ਼ਾਸਨ ਨੂੰ ਕੋਈ ਪਤਾ ਨਹੀਂ। ਉਹਨਾਂ ਦੇ ਮੈਨੂੰ ਬ੍ਰਦਰ ਨੇ ਦੱਸਿਆ ਹੈ ਕਿ ਸਾਨੂੰ ਪੁਲਿਸ ਇੱਥੋਂ ਦੀ ਲੋਕਲ ਕਹਿ ਰਹੀ ਹੈ ਫਿਰ ਕੀ ਹੋਇਆ, ਜਦੋਂ ਇੱਕ ਕਤਲ ਹੁੰਦਾ ਹੈ ਤਾਂ ਇਹਨਾਂ ਦੁਕਾਨਾਂ ਦਾ ਸਾੜੀ ਜਾਂਦੀਆਂ। ਪਿਛਲੇ ਇੱਕ ਦਹਾਕੇ ਦੇ ਵਿੱਚ ਪੰਥਕ ਕਹਾਉਣ ਵਾਲੀ ਸਰਕਾਰ ਵੀ ਰਹੀ ਹੈ ਜਿਹੜੀ ਸਿੱਖ ਆਪਣੇ ਆਪ ਨੂੰ ਇੱਕ ਸਿੱਖਾਂ ਨੂੰ ਕਹਾਉਂਦੀ ਸੀ। ਦੇਖੋ ਜੇ ਕਹੀਏ ਬੇੜਾ ਗਰਕ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ, ਜਿੰਨਾ ਉਹਨਾਂ ਨੇ ਸਿੱਖਾਂ ਤੋਂ ਖਤਮ ਕੀਤਾ ਹੈ, ਜਾਂ ਮੈਂ ਕਹੂੰਗਾ ਸਿੱਖਾਂ ਦੇ ਟਾਰਚਰ ਜਿੰਨਾ ਉਹਨਾਂ ਸਰਕਾਰਾਂ ਨੇ ਕੀਤਾ ਹੈ, ਸ਼ਾਇਦ ਮੇਰੇ ਦੇਖੇ 'ਚ ਦੂਜਿਆਂ ਨੇ ਕਾਈ ਨਾ ਹੋ। ਹੁਣ ਅੰਮ੍ਰਿਤਪਾਲ ਸਿੰਘ ਆਏ ਨੇ, ਅੰਮ੍ਰਿਤਪਾਲ ਸਿੰਘ ਦੇ ਉੱਪਰ ਵੀ ਕਾਫੀ ਜਿਹੜੇ ਕਿ ਵਿਰੋਧੀ ਨੇ ਉਂਗਲਾਂ ਖੜੀਆਂ ਕਰ ਰਹੇ ਨੇ ਕਿ ਇਹ ਏਜੰਸੀਆਂ ਦਾ ਬੰਦਾ, ਇਹ ਕਿਸੇ ਦਾ ਸਿੱਖਿਆ ਸਿਖਾਇਆ ਆਇਆ ਵਾ ਇੱਧਰ, ਤੇ ਇਹ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੈਗਾ। ਜਾਂ ਰਮਨੀਤ ਬਿੱਟੂ ਵਰਗੇ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਇਹੋ ਜਿਹੇ ਧੂਤਿਆਂ ਨੇ ਜਿਹੜਾ ਕਿ ਪੰਜਾਬ ਨੂੰ ਪਹਿਲਾਂ ਮਰਵਾਇਆ ਸੀ। ਪਰ ਜੇ ਕੋਈ ਬੰਦਾ ਪੰਜਾਬ ਦੇ ਅੰਦਰ, ਜਿਵੇਂ ਭਾਈ ਅੰਮ੍ਰਿਤਪਾਲ ਨੇ ਅੰਮ੍ਰਿਤ ਛਕਣ ਦੀ ਗੱਲ ਕੀਤੀ ਹੈ, ਜਾਂ ਸਿੱਖ ਮੁੰਡਿਆਂ ਨੂੰ ਇਕੱਠੇ ਕਰ ਰਿਹਾ ਹੈ, ਤਾਂ ਇਹਨਾਂ ਨੂੰ ਸਭ ਤੋਂ ਜ਼ਿਆਦਾ ਜਿਹੜੀ ਪੀੜ ਹੁੰਦੀ ਹੈ ਸਾਡੇ ਪੰਜਾਬ ਦੇ ਸਿੱਖ ਲੀਡਰਾਂ ਨੂੰ। ਕਾਰਨ ਕੀ ਹੈ? ਇਹਨਾਂ ਦੀਆਂ ਕਰਤੂਤਾਂ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ। ਪੰਜਾਬ ਦਾ ਪੱਠਾ ਜੇ ਬਾਇਆ ਤਾਂ ਇਹਨਾਂ ਲੀਡਰਾਂ, ਸਾਡੇ ਸਿੱਖ ਲੀਡਰਾਂ ਨੇ ਬਾਇਆ, ਦੂਜਿਆਂ ਨੂੰ ਤਾਂ ਬੋਲਣ ਦੀ ਲੋੜ ਹੀ ਨਹੀਂ ਪੈਂਦੀ। ਪਰ ਗੁਰੂ ਗ੍ਰੰਥ ਸਾਹਿਬ ਨੂੰ ਇਹਨਾਂ ਨੇ ਬੇਅਦਬੀ ਕਰਾਈ, ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਦੀ ਸਪੋਰਟ ਕੀਤੀ, ਤੇ ਜਿਹੜੀਆਂ ਜਨਾਨੀਆਂ ਨਚਾਈਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ। ਦੱਸੋ ਤੁਸੀਂ ਇਹ ਸਾਡੇ ਕਿਵੇਂ ਸਾਡੇ ਸਿੱਖਾਂ ਦੀ ਸਾਡੀ ਸਰਕਾਰ ਹੋਵੇਗੀ? ਫਿਊਚਰ ਪੰਜਾਬ ਦਾ ਸੇਫ ਨਹੀਂ, ਅਨਸੇਫ ਹੈ। ਸਾਡੇ ਲੀਡਰ ਕਹਿ ਰਹੇ ਨੇ ਕਿ ਪੰਜਾਬ ਦਾ ਫਿਊਚਰ ਜਿਹੜਾ ਅਨਸੇਫ ਅੰਮ੍ਰਿਤਪਾਲ ਕਰਕੇ ਹੈ, ਬੇਵਕੂਫੋ ਤੁਹਾਡੇ ਕਰਕੇ ਹੈ। ਤੁਸੀਂ ਪੰਜਾਬ ਨੂੰ ਖਤਮ ਕੀਤਾ, ਤੁਸੀਂ ਭਈਆਵਾਦ ਲੈ ਕੇ ਆਏ ਹੋ ਇੱਥੇ, ਤੁਸੀਂ ਪੰਜਾਬ 'ਚ ਪੂਰਬੀਆ ਲੈ ਕੇ ਆਏ ਹੋ, ਪੰਜਾਬ ਦੇ ਅੰਦਰ ਉਹ ਬੰਦੇ ਲੈ ਕੇ ਆਓ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲਿੰਕ ਨਹੀਂ। ਕਿਉਂਕਿ 1.5 ਮਹੀਨੇ ਦਾ ਸਮਾਂ ਕਰਤਾਰ ਸਿੰਘ ਸੰਧਵਾ ਵੀ ਮੰਗ ਕੇ ਗਏ ਨੇ, ਕਹਿੰਦੇ ਕਿ 1.5 ਮਹੀਨੇ ਦਾ ਸਮਾਂ ਚਾਹੀਦਾ। ਦੇਖੋ ਜੇ ਨਾ ਕੀਤਾ ਤਾਂ ਬਹਿਬਲ ਕਲਾਂ ਦਾ ਮੋਰਚਾ ਜਿਹੜਾ ਲੱਗਿਆ ਹੋਇਆ ਉਹ ਇਹਨਾਂ ਦਾ ਪੱਠਾ ਪਾ ਦੇਗਾ। ਅੱਗੇ ਜਿੰਨੇ 3 ਮੁੱਖ ਮੰਤਰੀ ਆਏ ਨੇ, ਤਿੰਨਾਂ ਦਾ ਬੇੜਾ ਬਹਿ ਗਿਆ। ਜੇ ਇਹ ਨਾ ਕਰਨਗੇ ਤੇ ਬੇੜਾ ਇਹਨਾਂ ਦਾ ਵੀ ਬਹਿ ਜਾਣਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਅੱਜ ਅਸੀਂ ਇੱਕ ਫੇਰ ਵਿਸ਼ੇਸ਼ ਤੇ ਖਾਸ ਮੁਲਾਕਾਤ ਦੇ ਤਹਿਤ ਪਹੁੰਚੇ ਹਾਂ। ਸਾਡੇ ਨਾਲ ਅੱਜ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਮੌਜੂਦ ਰਹਿਣਗੇ। ਬਠਿੰਡਾ ਦੀ ਧਰਤੀ ਤੇ ਬੈਠੇ ਹਾਂ ਤਾਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਸੋਸ਼ਲ ਮੀਡੀਆ ਦੇ ਉੱਪਰ ਸਰਕਾਰ ਦੀ ਵਾਹ-ਵਾਹ ਹੋ ਰਹੀ ਆ
ਕਿਉਂਕਿ ਗਨ ਕਲਚਰ ਨੂੰ ਲੈ ਕੇ ਕਾਫੀ ਨੌਜਵਾਨਾਂ ਦੇ ਉੱਪਰ, ਕਾਫੀ ਬੱਚਿਆਂ ਦੇ ਉੱਪਰ ਜਿਹੜੇ ਕਿ ਪਰਚੇ ਦਰਜ ਹੋਏ ਨੇ। ਤਾਂ ਸਾਡੇ ਨਾਲ ਅੱਜ ਹਰਪਾਲ ਸਿੰਘ ਖਾਰਾ ਜੀ ਮੌਜੂਦ ਰਹਿਣਗੇ। ਵਿਸ਼ੇਸ਼ ਮੁਲਾਕਾਤ ਗਨ ਕਲਚਰ 'ਤੇ ਹੋਵੇਗੀ। ਤਾਂ ਅਸੀਂ ਸਵਾਗਤ ਕਰਦੇ ਹਾਂ। ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਵਾਲ ਇਹੀ ਹੈ ਜੀ, ਪਿਛਲੇ ਦਿਨਾਂ ਦੇ ਵਿੱਚ ਕਾਫੀ ਵਾਹ ਖੱਟੀ ਆ ਸਰਕਾਰ ਨੇ ਗਨ ਕਲਚਰ ਨੂੰ ਲੈ ਕੇ। ਕੀ ਲੱਗਦਾ ਤੁਹਾਨੂੰ ਜਿਹੜਾ ਗਨ ਕਲਚਰ ਆ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਬੈਨ, ਜਾਂ ਕਿਸ ਤਰ੍ਹਾਂ ਦਾ ਜਿਹੜਾ ਕਿ ਪਰਚੇ ਹੋਣੇ ਚਾਹੀਦੇ? ਤੁਸੀਂ ਇੱਕ ਐਡਵੋਕੇਟ ਹੋ, ਤੁਸੀਂ ਕਾਨੂੰਨ ਦੇ ਨਾਲ ਜੁੜੇ ਹੋਏ ਹੋ। ਦੇਖੋ, ਗਨ ਕਲਚਰ ਆਪਾਂ ਉੱਥੇ ਮਾੜਾ ਕਹਿ ਸਕਦੇ ਹਾਂ ਜਿਵੇਂ ਕਿਸੇ ਮੈਰਿਜ ਦੇ ਵਿੱਚ, ਕਿਸੇ ਇਹੋ ਜਿਹੇ ਫੰਕਸ਼ਨ 'ਚ ਲੈ ਕੇ ਜਾਣਾ ਜਿੱਥੇ ਪਹਿਲਾਂ ਕਤਲ ਹੋ ਵੀ ਚੁੱਕੇ ਨੇ। ਕਾਫੀ ਮਰਡਰ ਇਸ ਤਰ੍ਹਾਂ ਦੇ ਹੋਏ ਨੇ ਕਿ ਜਿੱਥੇ ਮੈਰਿਜ ਪੈਲੇਸ ਦੇ ਵਿੱਚ ਗਏ, ਜ਼ਿਆਦਾ ਡਰਿੰਕ ਤੀ, ਉਸ ਤੋਂ ਬਾਅਦ ਉਹਦੇ ਤੋਂ ਵੈਪਨ ਸੰਭਲਿਆ ਨਹੀਂ ਤੇ ਉਹ ਗੋਲੀ ਚੱਲ ਗਈ ਤੇ ਅਚਾਨਕ ਗੋਲੀ ਚੱਲਣ ਦੇ ਨਾਲ ਬੰਦਿਆਂ ਦੀ ਮੌਤ ਹੋ ਗਈ। ਇਹ ਕੇਸ ਬਹੁਤ ਜ਼ਿਆਦਾ ਪੰਜਾਬ 'ਚ ਹੋਏ ਨੇ। ਇੱਥੇ ਜਿਹੜੀ ਸੀ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਰੋਕਣਾ ਬਣਦਾ ਹੈ। ਪਰ ਇੱਕ ਬੜੀ ਬਦਕਿਸਮਤੀ ਮੈਂ ਕਹੂੰਗਾ ਕਿ ਇੱਕ ਇਹੋ ਜਿਹਾ ਕਾਨੂੰਨ ਜਿਹਦਾ ਮਜ਼ਾਕ ਬਣਾਇਆ ਗਿਆ ਹੈ, ਤੇ ਮਜ਼ਾਕ ਬਣਾਉਣ ਵਾਲੇ ਕਿਹੜੇ ਨੇ? ਇਹ ਅਫੀਸਰ ਅਤੇ ਪੋਲੀਟੀਸ਼ੀਅਨ ਬੰਦੇ। ਕਾਰਨ ਕੀ ਹੈ? ਫੇਸਬੁੱਕ ਤੋਂ ਫੋਟੋ ਚੁੱਕ ਲਈਆਂ ਨੇ, ਫੇਸਬੁੱਕ ਤੋਂ ਫੋਟੋ ਚੁੱਕ ਕੇ ਪਰਚੇ ਦਰਜ ਕਰਤੇ ਨੇ। ਯਾਰ ਤੁਸੀਂ ਇੰਨੀ ਤਾਂ ਮਾੜੀ ਮੋੜ ਤਾਂ ਅਕਲ ਸੋਚੋ ਕਿ ਫੇਸਬੁੱਕ 'ਤੇ ਫੋਟੋ ਜਿਹੜੀ ਹੁਣ ਆਈ ਹੈ ਤੇ 10 ਮਿੰਟਾਂ 'ਚ ਉਹਦੇ ਘਰੇ ਪੁਲਿਸ ਨੇ ਰੇਡ ਕਰਤੀ। ਯਾਰ ਉਹ ਟੈਂਪਰਿੰਗ ਹੋ ਸਕਦੀ ਹੈ, ਕੋਈ ਉਹਨੂੰ ਫੇਕ ਬਣਾਇਆ ਜਾ ਸਕਦਾ ਹੈ ਕਿ ਤੁਹਾਨੂੰ ਇੰਨਾ ਵੀ ਨਹੀਂ ਪਤਾ ਤੁਹਾਡਾ ਮਜ਼ਾਕ ਬਣ ਰਿਹਾ ਪੰਜਾਬ ਦੇ ਅੰਦਰ। ਪਹਿਲਾਂ ਕਿਸੇ ਐਕਸਪਰਟ ਦਾ ਓਪੀਨੀਅਨ ਆਵੇਗਾ ਕਿ ਫੋਟੋ ਕਿਹੜੇ ਸਾਲ ਦੀ ਹੈ, ਕੀ ਤੁਹਾਡੇ ਆਰਡਰ 'ਚੋਂ ਬਾਅਦ ਦੀ ਹੈ। ਜੇ ਫੋਟੋ ਹੀ 10-15 ਸਾਲ ਪੁਰਾਣੀ ਫੋਟੋ ਹੈ ਤੇ ਤੁਹਾਡੇ ਜਿਹੜੇ ਮਿਨਿਸਟਰ ਬਣੇ ਹੋਏ ਨੇ, ਪਹਿਲੇ ਜਿਹੜੇ ਸਿੰਗਰ ਸੀ, ਉਹ ਸਾਰੇ ਇਹਨਾਂ ਦੇ ਵਿੱਚ ਇਨਵੋਲਵ ਹੁੰਦੇ ਨੇ। ਸਾਰਿਆਂ ਦੇ ਪਰਚੇ ਦਰਜ ਬਣ ਗਏ ਇਸ ਹਿਸਾਬ 'ਤੇ। ਦੂਸਰਾ ਜਿਹੜਾ ਮੈਂ ਦੇਖਿਆ ਕਿ ਅਫੀਸਰ DC ਨੇ ਜਿਹੜੇ ਪੰਜਾਬ ਦੇ ਕਈ ਥਾਵਾਂ 'ਤੇ ਜਿਹੜੇ ਲਾਇਸੈਂਸ ਪਹਿਲਾਂ ਬਣੇ ਹੋਏ ਨੇ ਉਹਨਾਂ ਨੂੰ ਰਿਜੈਕਟ ਕਰ ਰਹੇ ਨੇ। ਕਿ ਇਨਫੋਰਮੇਸ਼ਨ ਸਾਨੂੰ ਹੁਣ ਮਿਲੀ ਹੈ। ਯਾਰ ਜਦੋਂ ਤੁਸੀਂ ਲਾਇਸੈਂਸ ਬਣਾਉਣੇ ਹੋ ਜਾਂਦਾ, ਤੁਸੀਂ ਇੱਥੋਂ ਦੀ ਇਨਵੈਸਟੀਗੇਸ਼ਨ ਕਰਦੇ ਹੋ, ਘੱਟ ਤੋਂ ਘੱਟ 4 ਤੋਂ 5 ਬੰਦਿਆਂ ਦੀ ਜਿਹੜੇ ਤੁਸੀਂ ਸਟੇਟਮੈਂਟ ਰਿਕਾਰਡ ਕਰਦੇ ਹੋ ਉਸ ਮੁਹੱਲੇ ਦੀ, ਉਹ ਮੁਹੱਲੇ ਦੇ 4 ਤੋਂ 5 ਬੰਦੇ ਆ ਕੇ ਬਿਆਨ ਦਿੰਦੇ ਨੇ ਬੰਦਾ ਵੈਲਿਡ ਹੈ, ਬੰਦਾ ਸਹੀ ਹੈ। ਤੁਹਾਡੀ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਉਹ ਜਿਹੜਾ ਵੈਪਨ ਦਾ ਜਿਹੜਾ ਲਾਇਸੈਂਸ ਆ ਉਹ ਅਪਰੂਵ ਹੁੰਦਾ, ਉਸ ਤੋਂ ਬਾਅਦ ਲਾਇਸੈਂਸ ਉਹਨੂੰ ਮਿਲਦਾ ਹੈ। ਤਾਂ ਉਹ ਲਾਇਸੈਂਸ ਜਿਹੜਾ ਪਹਿਲਾਂ ਵੈਲਿਡ ਹੈ ਤੇ ਉਸ ਤੋਂ ਬਾਅਦ ਉਹਨੇ ਕੋਈ ਕ੍ਰਾਈਮ ਹੀ ਉਸਦਾ ਹੈ ਨਹੀਂ, ਜਾਂ ਉਹਨੇ ਕਿਸੇ ਕ੍ਰਾਈਮ 'ਚ ਉਹਨੂੰ ਵਰਤਿਆ ਹੀ ਨਹੀਂ, ਤਾਂ ਯਾਰ ਫਿਰ ਉਹਨੂੰ ਰਿਜੈਕਟ ਕਿਹੜੇ ਗਰਾਊਂਡ 'ਤੇ ਕਰ ਰਹੇ ਹੋ ਤੁਸੀਂ? ਖਰਾ ਸਾਹਿਬ, ਜਿਵੇਂ FIR ਧੜਾ ਹੋ ਰਹੀਆਂ ਨੇ, ਪੰਜਾਬ ਪੁਲਿਸ ਧੜਾ FIR ਦਰਜ ਕਰ ਰਹੀ ਆ। ਪਿਛਲੇ ਦਿਨਾਂ ਦੇ ਦੌਰਾਨ ਜਿਹੜਾ ਬਿਆਨ ਆਇਆ ਕਿ 72 ਘੰਟੇ ਦਿੱਤੇ ਆ ਜਿਨ੍ਹਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਕੋਈ ਫੋਟੋ ਹੈ ਵੈਪਨ ਦੇ ਨਾਲ ਜਾਂ ਹਥਿਆਰ ਦੇ ਨਾਲ, ਉਸ ਨੂੰ ਡਿਲੀਟ ਕਰ ਦਿੱਤਾ ਜਾਵੇ, ਰਿਮੂਵ ਕਰ ਦਿੱਤਾ ਜਾਵੇ। ਇਸ ਬਾਰੇ ਕੀ ਸੋਚਦੇ ਹੋ? ਦੇਖੋ, ਮੈਂ ਇੱਕ ਗੱਲ ਦੇਖੀ ਹੈ ਕਿ ਪੰਜਾਬ ਦੇ, ਇੰਡੀਆ ਦੇ ਅੰਦਰ ਕਿਸੇ ਅਫੀਸਰ ਨੂੰ, ਮੈਂ ਬਾਹਲਾ ਇਹਨਾਂ ਨੂੰ ਡੀਪਲੀ ਮੈਂ ਇਹਨਾਂ ਨੂੰ ਸਿਆਣਾ ਨਹੀਂ ਸਮਝਦਾ। ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇਣਾ ਕਿ ਕੁਝ ਸਾਲ ਪਹਿਲੋਂ ਇੱਕ ਰੇਪ ਕੇਸ ਹੋਇਆ ਸੀ 2012 ਦੇ ਵਿੱਚ ਦਿੱਲੀ ਦੇ ਅੰਦਰ। ਤਾਂ ਕੀ ਹੋਇਆ, ਇੱਕ ਸਾਲ ਜਿੰਨੇ ਰੇਪ ਦੇ ਪਰਚੇ ਦਰਜ ਹੋਏ ਨੇ ਧੜ ਕਰਤੇ ਨੇ। ਗੁਰਦਾਸਪੁਰ ਤੋਂ ਉਹ ਬੱਸ ਡਰਾਈਵਰ ਜਾਂ ਕੰਡਕਟਰ 'ਤੇ ਹੋਇਆ ਸੀ ਉਸ ਵਕਤ। ਤਾਂ 6 ਮਹੀਨੇ ਪ੍ਰੋਸੈਸ ਇੰਨਾ ਫਾਸਟ ਚੱਲਿਆ ਸੀ, ਉਹ ਮੈਕਸੀਮਮ ਲੇਡੀਜ਼ ਆ ਕੇ ਅਦਾਲਤ ਦੇ ਅੰਦਰ ਆ ਕੇ ਹਸਟਾਈਲ ਹੋ ਗਈਆਂ, ਉਹ ਬਿਆਨ ਤੋਂ ਮੁੱਕਰ ਗਈਆਂ ਸੀ। ਕਾਰਨ ਕੀ ਹੈ? ਇੱਥੇ ਇੱਕ ਸ਼ੋਸ਼ੇਬਾਜ਼ੀ ਹੈ। ਕੋਈ ਇਹਨੂੰ ਡੀਪਲੀ ਜਾਂ ਸੀਰੀਅਸਲੀ ਨਹੀਂ ਲੈ ਰਿਹਾ ਕਿ ਇਹ ਕੰਮ ਕਰਨਾ ਜਾਂ ਸਾਨੂੰ ਇੰਨੀ ਜ਼ਰੂਰਤ ਹੈ ਦੀ ਨਾ। ਸ਼ੋਸ਼ਾ ਜਿੱਧਰ ਚੱਲ ਪਏ ਸੋ ਮਾਰ ਧੜ ਕੱਢਦੇ ਚੱਲ ਪੋ। ਨਾ ਤਾਂ ਇਹਨਾਂ ਨੂੰ ਕੋਈ ਸਮਝਾਉਣ ਵਾਲਾ, ਨਾ ਕੋਈ ਅਫਸਰ ਸੋਚਦਾ ਇਸ ਗੱਲ ਬਾਰੇ। ਯਾਰ ਕਿਸੇ ਬੰਦੇ ਦੀ ਜੇ ਗਨ ਹੈ ਜਾਂ ਕਿਸੇ ਕੋਲ ਪਿਸਟਲ ਘਰੇ ਪਿਆ ਹੈ, ਉਹਦੀ ਪ੍ਰੋਟੈਕਸ਼ਨ ਵਾਸਤੇ ਹੈ। ਕੱਲ੍ਹ ਨੂੰ ਉਸ 'ਤੇ ਕੋਈ ਹਮਲਾ ਹੋ ਗਿਆ, ਤੁਸੀਂ ਉਹਨੂੰ ਵਾਪਸ ਲੈ ਰਹੇ ਹੋ, ਤੁਸੀਂ ਰਿਜੈਕਟ ਕਰ ਰਹੇ ਹੋ। ਕੱਲ੍ਹ ਉਸ ਪਰਿਵਾਰ ਦਾ ਨੁਕਸਾਨ ਹੋ ਗਿਆ, ਜ਼ਿੰਮੇਵਾਰ ਕੌਣ ਹੋਊਗਾ? ਸਿੱਧੂ ਮੂਸੇਵਾਲ ਦੀ ਸਿਕਿਉਰਿਟੀ ਲੀਕ ਹੋਣੀ, ਉਹਦਾ ਮਰਡਰ ਹੋਣਾ, ਉਹਦੀ ਜ਼ਿੰਮੇਵਾਰੀ ਕਿਹਦੀ ਹੈ? ਹੁਣ ਉਸ ਅਫੀਸਰ ਦੀ ਬਣਦੀ ਜਿਹਨੇ ਸੀਕਰਟ ਇਨਫੋਰਮੇਸ਼ਨ ਅੱਗੇ ਭੇਜੀ ਹੈ, ਜਿੱਥੋਂ ਲੀਕ ਹੋਈ ਹੈ ਜਾਂ ਵਾਪਸ ਲਈ ਹੈ। ਇਹੋ ਜਿਹੀਆਂ ਬੇਤੁਕੀਆਂ ਗੱਲਾਂ। ਪੰਜਾਬ ਦੇ ਅੰਦਰ ਮੈਕਸੀਮਮ ਜਿਹੜੇ ਕਤਲ ਹੁੰਦੇ ਨੇ ਉਹ ਇਲੀਗਲ ਵੈਪਨ ਨਾਲ ਮਰਡਰ ਹੋ ਰਹੇ ਨੇ ਇਸ ਵਕਤ। ਖਾਰਾ ਸਾਹਿਬ, ਜਿਵੇਂ ਤੁਸੀਂ ਕਿਹਾ ਸਿੱਧੂ ਮੂਸੇਵਾਲੇ ਦੀ ਗੱਲ ਕਰੀ ਆ, ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇੰਗਲੈਂਡ ਦੇ ਵਿੱਚ ਜਾ ਕੇ ਗੁਹਾਰ ਲਾ ਰਹੇ ਨੇ ਕਿ ਸਾਡੇ ਪੁੱਤਰ ਨੂੰ ਇਨਸਾਫ ਮਿਲਣਾ ਚਾਹੀਦਾ। ਕੀ ਪੰਜਾਬ ਦੇ ਐਡਵੋਕੇਟ ਹੋਣ ਜਾਂ ਪੰਜਾਬ ਦੀ ਜਿਹੜੀ ਪੁਲਿਸ ਹੋਵੇ ਜਾਂ ਪੰਜਾਬ ਦੀ ਸਰਕਾਰ ਹੋਵੇ, ਉਸ ਦੇ ਉੱਪਰੋਂ ਉਹਨਾਂ ਦੀ ਆਸ ਮੁੱਕ ਗਈ ਆ ਜਿਹੜਾ ਇੰਗਲੈਂਡ ਦੇ ਵਿੱਚ ਚਲੇ ਗਏ ਨੇ? ਦੇਖੋ, ਗੱਲ ਇਸ ਤਰ੍ਹਾਂ ਹੈ ਕਿ ਪੰਜਾਬ ਦੇ ਅੰਦਰ ਜਦੋਂ ਆਮ ਨੋਰਮਲ ਮਰਡਰ ਹੁੰਦਾ ਹੈ ਤਾਂ ਕੋਈ ਜ਼ਿਆਦਾ ਸੁਣਵਾਈ ਸ਼ੁਰੂ ਤੋਂ ਹੀ ਨਹੀਂ ਹੋਈ। ਆਪਾਂ ਇਸ ਸਰਕਾਰ 'ਤੇ ਨਹੀਂ, ਪਹਿਲੀਆਂ ਸਰਕਾਰਾਂ ਦਾ ਵੀ ਇਹੀ ਹਾਲ ਰਿਹਾ। ਪਰ ਜੇ ਕਿਤੇ ਬਹੁ ਗਿਣਤੀ ਦੇ ਬੰਦੇ ਦਾ ਮਰਡਰ ਹੋ ਜਾਏ ਪੰਜਾਬ ਦੇ ਅੰਦਰ, ਚਾਹੇ ਉਹਦੀ ਜ਼ਬਾਨ ਨੇ ਕਤਲ ਕਰਾਇਆ ਹੋਵੇ, ਸ਼ੁਰੂ ਤੋਂ ਲੈ ਕੇ ਲਾ ਲਓ
ਉਹ ਵਿਚਾਰਾ ਇੱਕ ਮੁੰਡਾ ਫੋਰਨ ਦਾ ਇੱਥੇ ਆ ਕੇ ਫਸਿਆ ਹੋਇਆ ਹੈ, ਕਈ ਕੇਸਾਂ 'ਚ ਪਾਤਾ ਉਹਨੂੰ। ਤੇ ਉਸ ਤੋਂ ਬਾਅਦ ਤੁਸੀਂ ਆਹ ਮਰਡਰ ਲਾ ਲਓ, 10 ਮਿੰਟ ਨਹੀਂ ਲੱਗੇ। ਬੜੀ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਉਸ ਮਰਡਰ ਦੇ ਵਿੱਚ ਮੈਂ ਤੁਹਾਨੂੰ ਪੰਜਾਬ ਸਰਕਾਰ ਦੀ ਜਾਂ ਇਹਨਾਂ ਦੇ ਹਾਲਾਤ ਦੱਸਣਾ, ਇਹਨਾਂ ਅਫਸਰਾਂ ਦੀ। ਤਾਂ ਉਸ ਵਕਤ ਜਿਹੜੇ ਸੰਨੀ ਮੁੰਡੇ ਦੇ ਭਰਾਵਾਂ ਦੀਆਂ ਦੁਕਾਨਾਂ ਸਾੜੀਆਂ ਗਈਆਂ, ਅੱਗ ਲਾ ਦਿੱਤੀ ਗਈ, ਦੁਕਾਨਾਂ ਲੁੱਟੀਆਂ ਗਈਆਂ, ਕਾਰ ਤੋੜ ਦਿੱਤੀ ਗਈ, ਪਰਚਾ ਦਰਜ ਅਨਨਾਊਨ ਬੰਦੇ ਦੇ ਖਿਲਾਫ ਹੋ ਗਿਆ। ਵੀਡੀਓ ਕਲਿੱਪ ਮੈਨੂੰ ਭੇਜੇ ਉਹਨਾਂ ਦੇ ਭਰਾਵਾਂ ਨੇ, ਉਹ 'ਚ ਬੰਦੇ ਆਇਡੈਂਟੀਫਾਈ ਹੁੰਦੇ ਨੇ, ਪਰ ਸਰਕਾਰ ਨੂੰ ਕੋਈ ਪਤਾ ਨਹੀਂ, ਪੁਲਿਸ ਪ੍ਰਸ਼ਾਸਨ ਨੂੰ ਕੋਈ ਪਤਾ ਨਹੀਂ। ਉਹਨਾਂ ਦੇ ਮੈਨੂੰ ਬ੍ਰਦਰ ਨੇ ਦੱਸਿਆ ਹੈ ਕਿ ਸਾਨੂੰ ਪੁਲਿਸ ਇੱਥੋਂ ਦੀ ਲੋਕਲ ਕਹਿ ਰਹੀ ਹੈ ਫਿਰ ਕੀ ਹੋਇਆ, ਜਦੋਂ ਇੱਕ ਕਤਲ ਹੁੰਦਾ ਹੈ ਤਾਂ ਇਹਨਾਂ ਦੁਕਾਨਾਂ ਦਾ ਸਾੜੀ ਜਾਂਦੀਆਂ ਨੇ। ਸ਼ਾਬਾਸ਼ ਤੁਹਾਡੇ। ਕੀ ਉਹੀ ਬਿਆਨ ਦੁਹਰਾਇਆ ਜਾ ਰਿਹਾ ਜਦੋਂ 84 ਦੇ ਵਿੱਚ ਇੱਕ ਪ੍ਰਾਈਮ ਮਿਨਿਸਟਰ ਨੂੰ ਮਾਰਿਆ? ਪ੍ਰਾਈਮ ਮਿਨਿਸਟਰ ਨੇ ਕਿਹਾ ਸੀ ਕਿ ਇੱਕ ਦਰਖਤ ਡਿੱਗ ਪਏ ਧਰਤੀ ਹਿੱਲ ਜਾਂਦੀ ਹੈ। ਯਾਰ ਆਹ ਤਾਂ ਤੁਹਾਡੇ ਸਿੱਖਾਂ ਲਈ ਹੈ ਪੰਜਾਬ ਦੇ ਅੰਦਰ, ਹਿੰਦੁਸਤਾਨ ਦੀ ਤਾਂ ਤੁਹਾਡੇ ਲਈ ਪਤਾ ਨਹੀਂ ਕੀ ਬਣਨਾ ਤੁਹਾਡੇ ਨਾਲ, ਤੁਹਾਨੂੰ ਅਜੇ ਪਤਾ ਵੀ ਨਹੀਂ ਲੱਗਣਾ ਉਹਦੇ ਬਾਰੇ। ਤਾਂ ਪੰਜਾਬ ਦੇ ਅੰਦਰ ਇੱਕ ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਉਹਨਾਂ ਬੰਦਿਆਂ ਦੇ ਨਾਂ ਹੀ ਵਿੱਚ ਪਾ ਰਹੇ ਹਾਂ, ਜਾਂ ਉਹ ਨਾ ਗੁੱਸਾ ਕਰ ਜਾਣ, ਕਿਤੇ ਦਿੱਲੀ ਗੁੱਸਾ ਨਾ ਕਰ ਜੇ, ਕਿਤੇ ਭਾਜਪਾ ਜਾਂ RSS ਗੁੱਸਾ ਨਾ ਕਰ ਜੇ ਸਾਡੇ ਨਾਲ। ਦੁਕਾਨਾਂ ਲੁੱਟੀਆਂ ਨੇ, ਸ਼ਰੇਆਮ ਲੁੱਟੀਆਂ ਨੇ, ਡਕੈਤੀ ਹੈ, ਅੱਗ ਲਾਈ ਗਈ ਹੈ, ਕਿਸੇ ਬੰਦੇ ਦਾ ਨਾਂ ਇਨਵੋਲਵ ਨਹੀਂ ਕੀਤਾ। ਕਾਰਨ ਕੀ ਹੈ? ਬੰਦੇ ਰੁੱਸ ਜਾਣਗੇ। ਇੱਕ ਬੰਦੇ ਨੇ ਕਿਹਾ ਸੀ ਕਿ ਸਿੱਖ ਕੱਢ ਕੇ ਘਰਾਂ 'ਚ ਵੜ ਕੇ ਮਾਰਨੇ ਨੇ, ਕੋਈ ਪਰਚਾ ਦਰਜ ਨਹੀਂ ਉਸ ਬੰਦੇ ਦੇ ਖਿਲਾਫ ਹੋਇਆ। ਹੁਣ ਕਾਰਨ ਕੀ ਹੈ? ਇੱਕ ਬਹੁ ਗਿਣਤੀ ਦਾ ਬੰਦਾ ਜਿਹੜਾ ਉਹ ਵੈਪਨ ਲਾਇਸੈਂਸੀ ਵੈਪਨ ਨਾਲ ਮਾਰਿਆ ਗਿਆ ਹੈ, ਤੇ ਸਾਡੇ ਸਿੱਖਾਂ ਦੇ ਲਾਇਸੈਂਸ ਵੈਪਨ ਹੀ ਚੁੱਕ ਲਏ ਚੱਕ। ਸਾਡੀ ਇਨਕੁਆਇਰੀਆਂ ਸ਼ੁਰੂ ਹੋ ਗਈਆਂ ਨੇ। ਤੁਸੀਂ ਫਿਰ ਕਹਿੰਦੇ ਨੇ ਕਿ ਹਾਂ ਜੀ ਆਹ ਪ੍ਰੋਬਲਮ ਸਿੱਖ ਬੋਲਦੇ ਨੇ, ਸਿੱਖ ਆਪਣੇ ਆਪ ਨੂੰ ਗੁਲਾਮ ਕਹਿੰਦੇ ਨੇ। ਕਿਉਂ ਨਾ ਕਹਿਣ ਯਾਰੋ, ਜਦੋਂ ਸਿੱਖ ਮਰਦਾ ਹੈ ਉਸ ਵਕਤ ਪੰਜਾਬ ਦਾ ਕੋਈ ਵੈਪਨ ਬੰਦ ਨਹੀਂ ਹੁੰਦਾ, ਕਿਸੇ ਤੇ ਕੋਈ ਐਕਸ਼ਨ ਨਹੀਂ ਲਿਆ। ਸਿੱਧੂ ਮੂਸੇਵਾਲੇ ਤੋਂ ਬਾਅਦ ਅੰਬੀਆਂ ਦਾ ਮਰਡਰ ਹੁੰਦਾ ਹੈ, ਪਰ ਜਦੋਂ ਮਰਡਰ ਹੁੰਦਾ ਹੈ ਕਿ ਡੇਰਾ ਪ੍ਰੇਮੀ ਦਾ ਮਰਡਰ ਹੁੰਦਾ ਹੈ ਤੇ ਪੰਜਾਬ ਦੇ ਸਿੱਖਾਂ ਤੇ ਵਿਪਤਾ ਖੜੀ ਹੋ ਜਾਂਦੀ ਹੈ। ਕੀ ਲੱਗਦਾ ਜਿਹੜੀ ਸਰਕਾਰ ਆ ਬਦਲਾਅ ਦੀ ਗੱਲ ਕਰਦੀ ਸੀ, ਇਹੋ ਬਦਲਾਅ ਸੀਗਾ ਕਿ ਜਿਹੜੇ ਆਮ ਲੋਕ ਨੇ ਜਾਂ ਆਮ ਜਿਹੜੇ ਰੁਜ਼ਗਾਰ ਮੰਗਣ ਵਾਲੇ ਲੋਕ ਨੇ ਉਹ ਵੀ ਧਰਨਿਆਂ ਤੇ ਬੈਠੇ ਰਹਿਣ, ਤੇ ਅੱਜ ਜਿਹੜਾ ਕਿ ਇੱਕ ਨਵਾਂ ਸ਼ੋਸ਼ਾ ਚੱਲ ਰਿਹਾ ਕਿ ਵੈਪਨ ਆ ਜਾਂ ਜਿਨ੍ਹਾਂ ਦੇ ਜਿਹੜੇ ਲਾਇਸੈਂਸੀ ਹਥਿਆਰ ਨੇ ਉਹਨਾਂ ਨੂੰ ਬੈਨ ਕਰ ਦਿਓ ਜਾਂ ਉਹਨਾਂ ਦੇ ਜਿਹੜੇ ਲਾਇਸੈਂਸ ਨੇ ਉਹ ਰੱਦ ਕਰ ਦਿਓ। ਜਿਹੜੇ ਮਰਡਰ ਹੁੰਦੇ ਹੀ ਇਲੀਗਲ ਵੈਪਨ ਨਾਲ ਨੇ, ਜਿਹੜੇ ਤੁਹਾਡੇ ਵੈਪਨ ਹੀ ਬਿਹਾਰ ਯੂਪੀ ਤੋਂ ਦਿੱਲੀ ਤੋਂ ਪਾਸੇ ਆ ਰਹੇ ਨੇ, ਉਹ ਤੁਸੀਂ ਬੰਦ ਨਹੀਂ ਕੀਤੇ। ਮੈਕਸੀਮਮ ਪੰਜਾਬ ਦੇ ਅੰਦਰ ਜਿਹੜੇ ਮਰਡਰ ਹੋ ਰਹੇ ਨੇ, ਕ੍ਰਾਈਮ ਹੋ ਰਿਹਾ, ਇਲੀਗਲ ਵੈਪਨ ਨਾਲ ਹੋ ਰਹੇ ਨੇ। ਜਿੰਨੇ ਵੈਪਨ ਕੋਰਟਾਂ 'ਚ ਪੇਸ਼ ਹੁੰਦੇ ਨੇ ਮੈਕਸੀਮਮ ਇਲੀਗਲ ਵੈਪਨ ਨੇ। ਜਿਹੜੇ ਆ ਆਪਣੇ ਲੀਗਲ ਵੈਪਨ ਦਾ ਮਰਡਰ ਹੁੰਦੇ ਹੀ ਨਹੀਂ। ਲੀਗਲ ਵੈਪਨ ਨਾਲ ਤਾਂ ਦੁਸ਼ਮਣੀ ਹੋਰ ਹਿਸਾਬ ਦੀ ਹੁੰਦੀ ਹੈ। ਸੋ ਨਿਹੱਥੇ ਕਰ ਰਹੇ ਨੇ ਪੰਜਾਬ ਦੇ ਸਿੱਖਾਂ ਨੂੰ ਹੀ। ਇੱਕ ਉਹਨਾਂ ਨੂੰ ਖੁਸ਼ ਕਰਨ ਦੇ ਲਈ ਪੰਜਾਬ ਦੇ ਸਿੱਖ ਬਲੀ ਚਾੜੇ ਜਾ ਰਹੇ ਨੇ। ਅੱਗੇ ਵੀ ਇਹੀ ਹੋਇਆ, 92 'ਚ ਵੀ ਇਹੀ ਹੋਇਆ, 1981-82 'ਚ ਵੀ ਇਹੀ ਹੋਇਆ, 1965-66 'ਚ ਵੀ ਇਹੀ ਹੋਇਆ, 48-47 'ਚ ਵੀ ਇਹ ਹੋਇਆ। ਪਰ ਸਾਡੀ ਬਦਕਿਸਮਤੀ ਹੈ, ਜਦੋਂ ਸਾਡਾ ਇੱਕ ਬੰਦਾ ਕਹਿੰਦਾ ਕਿ ਸਿੱਖਾਂ ਨੂੰ ਇਨਸਾਫ ਨਹੀਂ ਮਿਲਦਾ, ਸਿੱਖ ਇੱਥੇ ਦੂਜੇ ਨੰਬਰ ਦੇ ਸ਼ਹਿਰੀ ਨੇ, ਤੇ ਸਾਡੇ ਬੇਵਕੂਫ ਸਿੱਖ ਉਦੋਂ ਹੱਸਦੇ ਨੇ, ਤੇ ਸਾਡੇ ਲੀਡਰਾਂ ਦਾ ਜਿਹੜਾ ਬੇੜਾ ਬੈਠਾ ਆ ਪੰਜਾਬ ਦਿਆਂ ਦਾ, ਉਹ ਉਦੋਂ ਇਸ ਗੱਲ ਨੂੰ ਮਜ਼ਾਕ ਬਣਾਉਂਦੇ ਨੇ। ਪਰ ਜਦੋਂ ਗੱਲ 'ਚ ਟਾਇਰ ਇਹਨਾਂ ਦੇ ਬਰਾਬਰ ਪਏ ਨਾ, ਪਤਾ ਇਹਨਾਂ ਨੂੰ ਉਦੋਂ ਲੱਗਣਾ। ਇਹਨਾਂ ਨੂੰ ਖਾਰਾ ਸਾਹਿਬ ਤੁਸੀਂ ਗੱਲ ਕਰੀਏ ਲੀਡਰਾਂ ਦੀ, ਹੁਣ ਤੱਕ ਜਿਹੜੀ ਕਿ ਪਿਛਲੇ ਆਪਾਂ ਇੱਕ ਦਹਾਕੇ ਦੀ ਗੱਲ ਕਰ ਲਈਏ, ਪਿਛਲੇ ਇੱਕ ਦਹਾਕੇ ਦੇ ਵਿੱਚ ਪੰਥਕ ਕਹਾਉਣ ਵਾਲੀ ਸਰਕਾਰ ਵੀ ਰਹੀ ਹੈ, ਜਿਹੜੀ ਸਿੱਖ ਆਪਣੇ ਆਪ ਨੂੰ ਇੱਕ ਸਿੱਖਾਂ ਦੇ ਆਗੂ ਕਹਾਉਂਦੀ ਸੀ। ਉਹਨਾਂ ਦੀ ਸਰਕਾਰ ਨੂੰ ਕਿਵੇਂ ਦੇਖਦੇ ਹੋ ਫਿਰ? ਦੇਖੋ, ਜੇ ਕਹੀਏ ਬੇੜਾ ਗਰਕ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੀਤਾ ਹੈ। ਜਿੰਨਾ ਉਹਨਾਂ ਨੇ ਸਿੱਖਾਂ ਤੋਂ ਖਤਮ ਕੀਤਾ ਹੈ, ਜਾਂ ਮੈਂ ਕਹੂੰਗਾ ਸਿੱਖਾਂ ਦੇ ਟਾਰਚਰ ਜਿੰਨਾ ਉਹਨਾਂ ਸਰਕਾਰਾਂ ਨੇ ਕੀਤਾ ਹੈ, ਸ਼ਾਇਦ ਮੇਰੇ ਦੇਖੇ 'ਚ ਦੂਜਿਆਂ ਨੇ ਕੀਤਾ ਹੀ ਨਾ ਹੋਵੇ। ਜਦ ਵੀ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣੀ ਪੰਜਾਬ ਦੇ ਅੰਦਰ, ਤੇ ਜਿਨ੍ਹਾਂ ਨੇ ਬੇਅਦਬੀ ਕਰਨੀ ਉਹਨਾਂ ਨੂੰ ਉਹਨੂੰ ਬਚਾਇਆ, ਬਾਬਿਆਂ ਨੂੰ ਪ੍ਰਮੋਟ ਕੀਤਾ ਪੰਜਾਬ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਉਹ ਡੇਰੇ ਲਿਆਂਦੇ, ਤੇ ਫਿਰ ਇਹਨਾਂ ਨੂੰ ਕਿਵੇਂ ਆਪਦੀ ਸਰਕਾਰ ਕਵਾਂਗੇ? ਆਪਾਂ ਸਿੱਖਾਂ ਦੀ ਸਰਕਾਰ ਸੀ। ਇਹਨਾਂ ਨੂੰ ਤਾਂ ਆਪਾਂ ਕੰਪੇਅਰ ਕਰਾਂਗੇ ਪੁਰਾਣੇ ਸਮੇਂ ਦੇ ਨਾਲ, ਜੋ ਬਾਬਾ ਆਲਾ ਸਿੰਘ ਦੀ ਸਰਕਾਰ ਹੁੰਦੀ ਸੀ। ਬਾਬਾ ਆਲਾ ਸਿੰਘ ਇੱਥੋਂ ਬਰਨਾਲੇ ਤੋਂ ਰਾਜਾ ਸੀ, ਪਟਿਆਲੇ ਤੋਂ। ਤਾਂ ਉਸ ਵਕਤ ਉਹਨਾਂ ਨੇ ਸਿੱਖਾਂ ਦੇ ਜਿਹੜੇ ਮੁੰਡੇ ਸੀ ਫੇਕ ਐਨਕਾਊਂਟਰ ਕਰਾਏ ਸੀ, ਫੇਰ ਮਰਾਏ ਸੀ ਮੁੰਡੇ ਬਰਨਾਲੇ ਜੰਗਲਾਂ 'ਚੋਂ ਕਢਾ ਕੇ। ਤੇ ਦੂਜੀ ਸਾਈਡ ਤੇ ਉਹਨੇ ਗੁਰਦੁਆਰੇ ਬਣਾਏ ਸੀ ਹਰ ਥਾਂ ਤੇ। ਇੱਕ ਸਾਈਡ ਤੇ ਅਹਿਮਦ ਸ਼ਾਹ ਅਬਦਾਲੀ ਨੂੰ ਖੁਸ਼ ਕਰਦਾ ਸੀ ਸਿੱਖ ਮਰਾ ਕੇ, ਦੂਜੀ ਸਾਈਡ ਤੇ ਸਿੱਖਾਂ ਨੂੰ ਗੁਰਦੁਆਰੇ ਬਣਾ ਕੇ ਦਿੰਦਾ ਸੀ। ਤੇ ਸਰਦਾਰ ਜੱਸਾ ਸਿੰਘ ਆਲੂ ਸਿੱਖ ਹੁੰਦੇ ਉਲਟ ਹੋ ਗਏ ਸੀ, ਤੇ ਸਰਦਾਰ ਜੱਸਾ ਸਿੰਘ ਆਲੂ ਵਾਲਿਆਂ ਨੇ ਵਿੱਚ ਪੈ ਕੇ ਉਹ ਮਾਫੀ ਮੰਗਾਈ ਸੀ ਤੇ ਕਿਸ ਤਰੀਕੇ ਨਾਲ ਮਾਮਲਾ ਸੁਲਝਾਇਆ ਸੀ।
ਸੋ ਕਿਤੇ ਨਾ ਕਿਤੇ ਜਾ ਕੇ ਦੇਖਿਆ ਜਾਵੇ, ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਜਿਹੜਾ, ਇਹਨਾਂ ਦਾ ਚਿਹਰਾ ਉਹੀ ਪੁਰਾਣਾ ਹੀ ਹੈ। ਸੋ ਸਾਡੇ ਇਹ ਮਿੱਤਰ ਨਹੀਂ, ਸਾਡੇ ਸਿੱਖਾਂ ਦੀ ਸਰਕਾਰ ਨਹੀਂ ਸੀ ਇਹ। ਅਸੀਂ ਇਹਨਾਂ ਦੇ ਚਿਹਰਿਆਂ ਵੱਲ ਵੇਖਿਆ, ਚਿਹਰਿਆਂ ਤੋਂ ਅਸੀਂ ਜਿਹੜਾ ਉਹ ਵੇਖ ਕੇ ਆਪਣੇ ਆਪ ਨੂੰ ਅਸੀਂ ਮਾਰ ਲਿਆ, ਆਪਦਾ ਬੇੜਾ ਗਰਕ ਕਰ ਲਿਆ। ਅਸੀਂ ਚਿਹਰੇ ਵੇਖ ਕੇ ਇਹਨਾਂ ਦੇ ਵਿਸ਼ਵਾਸ ਕਰ ਲਏ, ਜਦ ਕਿ ਸਾਡੇ ਹੈ ਹੀ ਨਹੀਂ ਸੀ। ਖਾਰਾ ਸਾਹਿਬ, ਫਿਰ ਵਿਸ਼ਵਾਸ ਕਿਹਦੇ ਤੇ ਕਰਿਆ ਜਾਵੇ? ਕਿਉਂਕਿ ਹੁਣ ਅੰਮ੍ਰਿਤਪਾਲ ਸਿੰਘ ਆਏ ਨੇ, ਅੰਮ੍ਰਿਤਪਾਲ ਸਿੰਘ ਦੇ ਉੱਪਰ ਵੀ ਕਾਫੀ ਜਿਹੜੇ ਕਿ ਵਿਰੋਧੀ ਨੇ ਉਂਗਲਾਂ ਖੜੀਆਂ ਕਰ ਰਹੇ ਨੇ ਕਿ ਇਹ ਏਜੰਸੀਆਂ ਦਾ ਬੰਦਾ, ਇਹ ਕਿਸੇ ਦਾ ਸਿੱਖਿਆ ਸਿਖਾਇਆ ਆਇਆ ਵਾ ਇੱਧਰ, ਅਤੇ ਇਹ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੈਗਾ। ਰਾਜੇ ਵੜਿੰਗ ਵਰਗੇ ਬਥੇਰੇ ਜਿਹੜੇ ਕਿ ਬਿਆਨ ਦਾਗਦੇ ਨੇ, ਜਾਂ ਰਮਨੀਤ ਬਿੱਟੂ ਵਰਗੇ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਇਹੋ ਜਿਹੇ ਧੂਤਿਆਂ ਨੇ ਜਿਹੜਾ ਕਿ ਪੰਜਾਬ ਨੂੰ ਪਹਿਲਾਂ ਮਰਵਾਇਆ ਸੀ। ਦੇਖੋ, ਜੇ ਇਹ ਆ ਕੇ ਨਸ਼ੇ ਦੀ ਗੱਲ ਕਰਦਾ, ਸਿੰਗਰ ਲੈ ਕੇ ਆਉਂਦਾ, ਫਿਰ ਤਾਂ ਇਹ ਬੜੇ ਰਾਜੀ ਹੁੰਦੇ। ਫਿਰ ਤਾਂ ਉਹਨੂੰ ਮੇਰੇ ਦੇਖਣ 'ਚ ਇਹਨਾਂ ਨੇ ਰਿਸਪੈਕਟ ਵੀ ਬੜੀ ਵੱਡੇ ਪੱਧਰ 'ਤੇ ਕਰਨੀ ਸੀ। ਠੀਕ ਹੈ, ਇਹ ਬੰਦਾ ਇਹੋ ਜਿਹਾ ਕੰਮ ਕਰ ਰਿਹਾ। ਪਰ ਜੇ ਕੋਈ ਬੰਦਾ ਪੰਜਾਬ ਦੇ ਅੰਦਰ, ਜਿਵੇਂ ਭਾਈ ਅੰਮ੍ਰਿਤਪਾਲ ਨੇ ਅੰਮ੍ਰਿਤ ਛਕਣ ਦੀ ਗੱਲ ਕੀਤੀ ਹੈ, ਜਾਂ ਸਿੱਖ ਮੁੰਡਿਆਂ ਨੂੰ ਇਕੱਠੇ ਕਰ ਰਿਹਾ ਹੈ, ਤਾਂ ਇਹਨਾਂ ਨੂੰ ਸਭ ਤੋਂ ਜ਼ਿਆਦਾ ਜਿਹੜੀ ਪੀੜ ਹੁੰਦੀ ਹੈ ਸਾਡੇ ਪੰਜਾਬ ਦੇ ਸਿੱਖ ਲੀਡਰਾਂ ਨੂੰ ਹੋਈ ਹੈ। ਕਾਰਨ ਕੀ ਹੈ? ਇਹਨਾਂ ਦੀਆਂ ਕਰਤੂਤਾਂ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ। ਪੰਜਾਬ ਦਾ ਪੱਠਾ ਜੇ ਬਾਇਆ ਤਾਂ ਇਹਨਾਂ ਲੀਡਰਾਂ, ਸਾਡੇ ਸਿੱਖ ਲੀਡਰਾਂ ਨੇ ਬਾਇਆ। ਦੂਜਿਆਂ ਨੂੰ ਤਾਂ ਬੋਲਣ ਦੀ ਲੋੜ ਹੀ ਨਹੀਂ ਪੈਂਦੀ। ਜਦੋਂ ਇਹ ਹੀ ਇੱਥੇ ਰੌਲਾ ਪਾ ਕੇ ਦਿੱਲੀ ਨੂੰ ਖੁਸ਼ ਕਰਦੇ ਨੇ, ਤੁਸੀਂ ਦੱਸੋ ਆ ਜਿਹੜਾ ਪੰਜਾਬ 'ਚ ਇੱਕ ਮਰਡਰ ਹੋਇਆ, ਹੁਣ ਸੂਰੀ ਦਾ ਮਰਡਰ ਹੋਇਆ ਹੈ, ਦੇਖੋ ਕੋਈ ਇੰਡੀਆ ਦਾ ਕੋਈ ਲੀਡਰ ਬੋਲਿਆ ਹੋਵੇ, ਕਿਸੇ ਨੇ ਰੌਲਾ ਪਾਇਆ ਹੋਵੇ, ਕਿਸੇ ਵੀ ਸੰਸਥਾ ਨੇ ਕਿਹਾ ਹੋਵੇ ਇੰਡੀਆ ਦੀ ਜਾਂ ਦਿੱਲੀ ਤੋਂ ਇਹੋ ਜਿਹੀ ਕਾਲ ਆਈ ਹੋਵੇ ਕੋਈ ਨਾ? ਤੇ ਸਿੱਖਾਂ ਨੂੰ ਤਾਂ ਬੇੜਾ ਗਰਕ ਹੋਇਆ ਪਿਆ। ਸੂਰੀ ਦੇ ਮਰਡਰ 'ਤੇ ਤਾਂ ਜਿਹੜੇ ਬਾਬੇ ਕਹਾਉਂਦੇ ਨੇ, ਜਿਹੜੇ ਵੱਡੇ ਵੱਡੇ ਦੀਵਾਨ ਲਾਉਂਦੇ ਨੇ, ਉਹ ਵੀ ਨਹੀਂ ਬੋਲੇ ਹੈਗੇ। ਮੈਂ ਕਹਿੰਦਾ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ, ਜਿਹੜੇ ਬੰਦੇ ਨੇ ਸਿੱਖਾਂ ਨੂੰ ਗਾਲਾਂ ਕੱਢੀਆਂ ਹੋਣ, ਮਾਵਾਂ ਦੀਆਂ ਭੈਣਾਂ ਦੀਆਂ ਗਾਲਾਂ ਕੱਢੀਆਂ ਹੋਣ, ਉਹਦਾ ਅਚਾਨਕ ਮਰਡਰ ਹੋਇਆ। ਅੰਮ੍ਰਿਤਪਾਲ ਦਾ ਮੇਰੇ ਦੇਖਣ 'ਚ ਉਸ ਮਰਡਰ ਨਾਲ ਤਾਂ ਕੋਈ ਲਿੰਕ ਹੀ ਨਹੀਂ ਬਣਦਾ। ਉਹ ਤਾਂ ਅਚਾਨਕ ਇੱਕ ਤਹਿਸ 'ਚ ਆ ਕੇ ਮਰਡਰ ਹੋਇਆ। ਸੋ ਜਾਣਬੁੱਝ ਕੇ ਸਾਡੇ ਲੀਡਰਾਂ ਨੇ ਬੜੀ ਬਕਵਾਸ ਕੀਤੀ ਉਸ ਵਕਤ ਅੰਮ੍ਰਿਤਪਾਲ ਨੂੰ ਫਸਾਉਣ ਦੀ, ਪਰ ਉਹ ਉਸ ਗੱਲ ਦੀ ਐਵੀਡੈਂਸ ਕਲੈਕਟ ਨਹੀਂ ਹੋਈ। ਇਹਨਾਂ ਤੋਂ ਐਵੀਡੈਂਸ ਹੈ ਹੀ ਨਹੀਂ ਸੀ ਉਹਦੇ ਖਿਲਾਫ। ਤਾਂ ਅੱਜ ਅੰਮ੍ਰਿਤਪਾਲ ਇਹਨਾਂ ਨੂੰ ਤਾਂ ਚੁੱਭਦਾ ਹੈ ਕਿ ਪੰਜਾਬ ਦੀ ਵਾਂਗ ਡੋਰ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਅੰਮ੍ਰਿਤਪਾਲ ਵਰਗੇ ਬੰਦੇ ਦੇ ਹੱਥ ਚਲੀ ਜਾਏਗੀ। ਤੇ ਮੈਂ ਕਹਿੰਦਾ, ਜੇ ਪੰਜਾਬ ਦੀ ਵਾਂਗ ਡੋਰ ਕੋਈ ਅੰਮ੍ਰਿਤ ਛਕਾਉਣ ਵਾਲਾ ਜਾਂ ਨਸ਼ੇ ਛਡਾਉਣ ਵਾਲਾ ਲੈ ਜੇ ਤਾਂ ਸਾਨੂੰ ਹੋਰ ਕੀ ਚਾਹੀਦਾ ਯਾਰ? ਅਸੀਂ ਇਹੋ ਜਿਹੇ ਲੀਡਰਾਂ ਤੋਂ ਕੀ ਲੈਣਾ? ਉਹ ਲੀਡਰ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਜਿਨ੍ਹਾਂ ਨੇ ਇੱਥੇ ਜਨਾਨੀਆਂ ਨਚਾਈਆਂ ਸੀ, ਕੀ ਮੇਲ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਕਿਸੇ ਵਕਤ ਜਿਨ੍ਹਾਂ ਦੀ ਸਰਕਾਰ ਸੀ, ਉਹ ਇੱਥੇ ਜਨਾਨੀਆਂ ਨਚਾਉਂਦੇ ਹੁੰਦੇ ਸੀ, ਵਿੱਚ ਪਿੱਛੇ ਬੈਠੇ ਹੁੰਦੇ ਸੀ। ਇਹਨਾਂ ਦੇ ਅੱਗੇ ਤਾਂ ਗੁਰੂ ਗ੍ਰੰਥ ਸਾਹਿਬ ਪਿਆ ਚੰਗਾ ਲੱਗਦਾ ਸੀ, ਪਰ ਗੁਰੂ ਗ੍ਰੰਥ ਸਾਹਿਬ ਨੂੰ ਇਹਨਾਂ ਨੇ ਬੇਅਦਬੀ ਕਰਾਈ। ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਦੀ ਸਪੋਰਟ ਕੀਤੀ, ਤੇ ਜਿਹੜੀਆਂ ਜਨਾਨੀਆਂ ਨਚਾਈਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ। ਦੱਸੋ ਤੁਸੀਂ, ਇਹ ਸਾਡੇ ਕਿਵੇਂ ਸਾਡੇ ਸਿੱਖਾਂ ਦੀ ਸਾਡੀ ਸਰਕਾਰ ਹੋਵੇਗੀ? ਉਹ ਤਾਂ ਕਹਿੰਦੇ ਸਿੱਖਾਂ ਨੂੰ ਵੀ ਮਾਡਰਨ ਬਣਨਾ ਚਾਹੀਦਾ। ਉਦੋਂ ਇੱਦਾਂ ਦੇ ਬਿਆਨ ਕਹੀ ਆਏ ਨੇ, ਜਦੋਂ ਅਸੀਂ ਵਰਕਰਾਂ ਦੇ ਨਾਲ ਗੱਲਬਾਤ ਕਰਦੇ ਸੀ, ਵਰਕਰ ਵੀ ਕਹਿੰਦੇ ਕਿ ਫੇਰ ਕੀ ਹੋਇਆ, ਕਿੱਡੀ ਕੁ ਗੱਲ ਹੋ ਗਈ ਜੇ ਇੱਦਾਂ ਦਾ ਕੁਛ ਹੋ ਗਿਆ। ਨਹੀਂ, ਇਹ 'ਚ ਮਾਡਰਨ ਦੇ ਨਾਲ ਕੀ ਸੰਬੰਧ ਹੈ? ਜੇ ਤੁਸੀਂ ਮਾਡਰਨ ਬਣਨਾ ਸੀ ਤਾਂ ਫਿਰ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਹੀ ਬਦਲਣਾ ਸੀ। ਤੁਹਾਡੀ ਪਾਰਟੀ ਜਿਹੜੀ ਹੈ ਗੁਰੂ ਘਰ 'ਚੋਂ ਨਿਕਲੀ ਹੋਈ ਹੈ। ਤੁਹਾਡੀ ਪਾਰਟੀ ਜਿਹੜੀ ਹੈ ਸਟੇਜਾਂ ਤੋਂ ਨਹੀਂ ਨਿਕਲੀ, ਆਰਕੈਸਟਰਾ ਗਰੁੱਪ 'ਚੋਂ, ਕੋਈ ਨੱਚਣ ਗਾਉਣ ਵਾਲਿਆਂ 'ਚੋਂ ਨਹੀਂ ਨਿਕਲੀ ਸੀ। ਤੁਸੀਂ ਨਿਕਲੇ ਸੀ ਗੁਰਦੁਆਰਿਆਂ ਦੇ ਵਿੱਚੋਂ। ਉਹ ਗੁਰਦੁਆਰੇ ਜਿਹੜੇ 1920-21 ਤੋਂ ਸ਼ੁਰੂ ਹੋਏ ਸੀ, ਉਹਦੇ ਵਿੱਚੋਂ ਨਿਕਲੇ ਹੋ। ਗੱਲ ਕੀ, ਤੁਹਾਡੇ ਬੰਦਿਆਂ ਦਾ ਬੇੜਾ ਗਰਕ ਹੋ ਗਿਆ ਪੰਜਾਬ ਦੇ ਅੰਦਰ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਜੇ ਸਾਡੇ ਕਰੈਕਟਰ ਜਿਹੜੇ ਨੇ ਆਪਣੇ ਇਹਨਾਂ ਵਰਗੇ ਭਾਈ ਅੰਮ੍ਰਿਤਪਾਲ ਵਰਗੇ ਮੁੰਡੇ ਅੱਗੇ ਆਉਣ, ਤਾਂ ਸ਼ਾਇਦ ਮੇਰੇ ਦੇਖਣ 'ਚ ਪੰਜਾਬ ਦਾ ਮਾਹੌਲ ਠੀਕ ਹੋ ਜੇ। ਤੇ ਪੰਜਾਬ ਦੇ ਮਾਹੌਲ ਦੀ ਡੈਫੀਨੇਸ਼ਨ ਮੈਂ ਉਹ ਦੱਸ ਰਿਹਾ, ਜੋ ਅਸੀਂ ਨਸ਼ਿਆਂ 'ਚ ਮਰੇ ਹੋਏ ਹਾਂ। ਜ਼ਮੀਨਾਂ ਵੇਗੀਆਂ ਨੇ ਪੰਜਾਬ ਦੀਆਂ, ਜ਼ਮੀਨਾਂ ਵੇਚ ਕੇ ਲੋਕ ਬਾਹਰ ਚਲੇ ਗਏ ਨੇ। ਪੂਰਬੀਆ ਪੰਜਾਬ 'ਚ ਆ ਗਿਆ ਹੈ। ਫਿਊਚਰ ਪੰਜਾਬ ਦਾ ਸੇਫ ਨਹੀਂ, ਅਨਸੇਫ ਹੈ। ਸਾਡੇ ਲੀਡਰ ਕਹਿ ਰਹੇ ਨੇ ਕਿ ਪੰਜਾਬ ਦਾ ਫਿਊਚਰ ਜਿਹੜਾ ਅਨਸੇਫ ਅੰਮ੍ਰਿਤਪਾਲ ਕਰਕੇ ਹੈ, ਬੇਵਕੂਫੋ ਤੁਹਾਡੇ ਕਰਕੇ ਹੈ। ਤੁਸੀਂ ਪੰਜਾਬ ਨੂੰ ਖਤਮ ਕੀਤਾ, ਤੁਸੀਂ ਭਈਆਵਾਦ ਲੈ ਕੇ ਆਏ ਹੋ ਇੱਥੇ। ਤੁਸੀਂ ਪੰਜਾਬ 'ਚ ਪੂਰਬੀਆ ਲੈ ਕੇ ਆਏ ਹੋ, ਪੰਜਾਬ ਦੇ ਅੰਦਰ ਉਹ ਬੰਦੇ ਲੈ ਕੇ ਆਓ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲਿੰਕ ਨਹੀਂ। ਤੁਸੀਂ ਇੱਥੇ ਕਲੋਨੀਆਂ ਬਣਾ ਕੇ ਬੇੜਾ ਗਰਕ ਕਰਤਾ। ਐਗਰੀਕਲਚਰ ਲੈਂਡ ਤੁਸੀਂ ਖਤਮ ਕਰਨ 'ਤੇ ਆਏ ਹੋਏ ਹੋ। ਪੰਜਾਬ ਦਾ ਯੂਥ ਜਿਹੜਾ ਹੈ ਉਹ ਨਸ਼ੇ ਚਲਾ ਗਿਆ, ਨਸ਼ਾ ਕਰਕੇ ਘਰਾਂ ਦੇ ਘਰ ਵਿਹਲੇ ਹੋ ਗਏ। ਅੱਜ ਪੰਜਾਬ ਨੂੰ ਤੁਹਾਡੇ ਵਰਗੇ ਲੀਡਰਾਂ ਦੀ ਲੋੜ ਨਹੀਂ। ਪੰਜਾਬ ਨੂੰ ਉਹ ਲੀਡਰ ਚਾਹੀਦਾ ਹੈ ਜਿਹੜਾ ਉੱਠ ਕੇ ਪੰਜਾਬ 'ਚ ਨਸ਼ਾ ਕਢਾਵੇ, ਜਿਹੜਾ ਸਾਡਾ ਯੂਥ ਨੂੰ ਵਾਪਸ ਲੈ ਕੇ ਆਵੇ। ਸਾਡਾ ਪੰਜਾਬ ਬਹੁਤ ਵਧੀਆ ਸੀ,
ਸਾਡਾ ਪੱਠਾ ਪਾਇਆ ਦੋ ਸਰਕਾਰਾਂ ਨੇ, ਇੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਦੂਜੀ ਤੁਹਾਡੀ ਕਾਂਗਰਸ ਪਾਰਟੀ ਨੇ। ਇਹ ਤਾਂ ਜੀ ਵੇਖੜੇ ਨੇ ਜੀ, ਅਜੇ 7-8 ਮਹੀਨੇ ਹੋਏ ਨੇ, ਇਹਨਾਂ ਦਾ ਫਿਊਚਰ ਤਾਂ ਜੀ ਅੱਗੇ ਹੈ। ਪਰ ਸਾਡਾ 75 ਸਾਲ ਦੇ ਵਿੱਚ ਪੱਠਾ ਜਿਹੜਾ ਇਹਨਾਂ ਦੋ ਸਰਕਾਰਾਂ ਨੇ ਪਾਇਆ ਸੀ। ਖਾਰਾ ਸਾਹਿਬ, ਤੁਸੀਂ ਕਹਿ ਕੇ ਦੇਖਣੇ ਆ, ਤੁਸੀਂ ਬਹਿਮਲ ਕਲਾਂ ਗੋਲੀकांड ਦੇ ਲੀਗਲ ਐਡਵਾਈਜ਼ਰ ਵੀ ਹੋ, ਤੁਸੀਂ ਉੱਥੇ ਜਾਂਦੇ ਵੀ ਰਹਿੰਦੇ ਹੋ ਉਸ ਮੋਰਚੇ ਦੇ ਵਿੱਚ, ਪਰ ਜਿਹੜੀ ਸਰਕਾਰ ਨੇ 24 ਘੰਟਿਆਂ ਦੇ ਵਿੱਚ ਫੈਸਲਾ ਕਰਨ ਦੀ ਗੱਲ ਕਹੀ ਹੋਵੇ, ਕਿ ਉਹ ਸਰਕਾਰ ਨੂੰ ਹਲੇ ਹੋਰ ਦੇਖਿਆ ਜਾਊਗਾ? ਦੇਖੋ, ਉਹ ਬੇਤੁਕੀਆਂ ਸਟੇਟਮੈਂਟ ਸੀ ਇਹਨਾਂ ਦੀਆਂ 24 ਘੰਟੇ ਵਾਲੀਆਂ। 24 ਘੰਟੇ 'ਚ ਤਾਂ ਤੁਹਾਨੂੰ ਪਤਾ ਹੀ ਕੱਖ ਨਹੀਂ ਸੀ। ਐਵੇਂ ਬਿਨਾਂ ਕਦੋਂ ਇਲੈਕਸ਼ਨ ਜਿੱਤਣ ਦੇ ਮਾਰੇ ਇਹ ਐਵੇਂ ਫਾਲਤੂ ਬੋਲੀ ਗਏ ਨੇ ਬਿਨਾਂ ਗੱਲ ਤੋਂ, ਜਦ ਕਿ ਮੈਂ ਇਹ ਪਤਾ ਕਰ ਲਿਆ, ਠੀਕ ਹੈ, ਇਨਵੈਸਟੀਗੇਸ਼ਨ ਕਰ ਰਹੇ ਨੇ, ਪਰ ਮੈਨੂੰ ਨਹੀਂ ਲੱਗਦਾ ਐਡੀ ਛੇਤੀ ਇਹਨਾਂ ਤੋਂ ਹੋਵੇ। ਇਹ ਤਾਂ ਇੱਕ ਪਖੰਡ ਕਰ ਰਹੇ ਨੇ ਤੇ ਸ਼ਾਇਦ ਇਹ ਪ੍ਰੈਸ਼ਰ ਹੈ ਜੀ ਹੋਣਗੇ, ਕਿਉਂਕਿ 1.5 ਮਹੀਨੇ ਦਾ ਸਮਾਂ ਕੁਲਤਾਰ ਸਿੰਘ ਸੰਧਵਾ ਵੀ ਮੰਗ ਕੇ ਗਏ ਨੇ, ਕਹਿੰਦੇ ਕਿ 1.5 ਮਹੀਨੇ ਦਾ ਸਮਾਂ ਚਾਹੀਦਾ, ਕਹਿੰਦੇ ਵੀ 1.5 ਮਹੀਨੇ ਦੇ ਬਾਅਦ ਅਸੀਂ ਸ਼ੁਕਰਾਨੇ ਦਾ ਜਿਹੜਾ ਕਿ ਅਰਦਾਸ ਕਰਾਂਗੇ ਤੇ ਪਾਠ ਕਰਾਂਗੇ। ਦੇਖੋ, ਜੇ ਨਾ ਕੀਤਾ ਤਾਂ ਬਹਿਬਲ ਕਲਾਂ ਦਾ ਮੋਰਚਾ ਜਿਹੜਾ ਲੱਗਿਆ ਹੋਇਆ ਉਹ ਇਹਨਾਂ ਦਾ ਪੱਠਾ ਪਾ ਦੇਗਾ। ਅੱਗੇ ਜਿੰਨੇ 3 ਮੁੱਖ ਮੰਤਰੀ ਆਏ ਨੇ, ਤਿੰਨਾਂ ਦਾ ਬੇੜਾ ਬਹਿ ਗਿਆ। ਜੇ ਇਹ ਨਾ ਕਰਨਗੇ ਤੇ ਬੇੜਾ ਇਹਨਾਂ ਦਾ ਵੀ ਬਹਿ ਜਾਣਾ। ਪਰ ਆਪਾਂ ਫੇਰ ਵੀ ਚੱਲ ਇੰਨਾ ਕੁ ਕਹਿੰਦੇ ਕਿ ਸ਼ਾਇਦ ਕਰ ਦੇਣ, ਆਪਾਂ ਸ਼ਾਇਦ ਲਫ਼ਜ਼ ਵਰਤਾਂਗੇ ਇਹਨਾਂ ਲਈ, ਇਹ ਕੋਈ ਕਨਫਰਮ ਨਹੀਂ ਇਹ ਕਰ ਦੇਣਗੇ, ਪਰ ਸ਼ਾਇਦ ਹੈ ਪਤਾ ਲੱਗ ਜਾਏਗਾ ਆ ਮਹੀਨੇ 20 ਦਿਨਾਂ 'ਚ ਕਰਦੇ ਜਾਂ ਨਹੀਂ ਕਰਦੇ। ਨਾ ਕਰਨਗੇ ਤੇ ਇਹਨਾਂ ਦਾ ਭੋਗ ਵੀ ਉਸ ਤਰ੍ਹਾਂ ਲੋਕ ਪਾ ਦੇਣਗੇ। ਤੁਹਾਡੀ ਕੀ ਰਾਏ ਹੈਗੀ? ਜੇ ਅਗਲਾ ਸੰਘਰਸ਼, ਅਸੀਂ ਸੁਖਰਾਜ ਦੇ ਨਾਲ ਗੱਲ ਕਰ ਰਹੇ ਸੀ, ਤਾਂ ਸੁਖਰਾਜ ਸਿੰਘ ਇਹ ਕਹਿ ਰਿਹਾ ਸੀ ਕਿ ਸਾਡਾ ਅਗਲਾ ਸੰਘਰਸ਼ ਉਲੀਕਿਆ ਜਾਵੇਗਾ, ਹੋ ਸਕਦਾ ਇਦੋਂ ਵੀ ਤਿੱਖਾ ਹੋਵੇ। ਤੁਹਾਡੀ ਕੀ ਰਾਏ ਆ? ਦੇਖੋ, ਗੱਲ ਇਸ ਤਰ੍ਹਾਂ ਹੈ, ਉਹ ਜਿਹੜਾ ਇਹ ਸੰਘਰਸ਼ ਬਾਰੇ ਹੈ ਉਹ ਸੰਗਤ ਨੇ ਡਿਕਲੇਅਰ ਕਰਨਾ ਹੈ ਕਿ ਸੰਗਤ ਕਿਵੇਂ ਕਰਦੀ ਹੈ, ਕਿ ਇਹਨਾਂ ਦੇ ਮਿਨਿਸਟਰਾਂ ਦੇ ਘਰ ਘੇਰਦੀ ਹੈ, ਜਾਂ ਮੁੱਖ ਮੰਤਰੀ ਦੇ ਘਰ ਅੱਗੇ ਜਾ ਕੇ ਬਹਿਣਾ ਹੈ, ਜਾਂ ਸੜਕਾਂ 'ਤੇ ਬਹਿਣਾ ਹੈ, ਕਿੱਥੇ ਬਹਿਣਾ ਹੈ, ਇਹ ਤਾਂ ਹੁਣ ਸੰਗਤ ਹੀ ਡਿਕਲੇਅਰ ਕਰੇਗੀ ਕਰਨਾ ਕੀ ਹੈ। ਪਰ ਕੋਈ ਮੈਨੂੰ ਤਾਂ ਲੱਗਦਾ ਨਹੀਂ ਕਿ ਐਡੀ ਛੇਤੀ ਕਰ ਦੇਣਗੇ। ਆਪਾਂ ਨੂੰ ਸੁਭਾਵਨਾ ਜ਼ਰੂਰ ਮੰਨਣੀ ਚਾਹੀਦੀ ਹੈ, ਪਰ ਐਡੀ ਛੇਤੀ ਮੈਨੂੰ ਲੱਗਦਾ ਨਹੀਂ ਕਿ ਜੇ ਕਰਨਾ ਹੁੰਦਾ ਤਾਂ 8 ਮਹੀਨੇ ਤਾਂ ਹੋ ਚੁੱਕੇ ਨੇ ਯਾਰ। 8 ਮਹੀਨੇ 'ਚ ਐਡਵੋਕੇਟ ਵੀ ਆਏ ਇੱਥੇ, 5-5 ਬੰਦੇ 4-4 ਆਉਂਦੇ ਹੁੰਦੇ ਸੀ, ਉਦੋਂ ਵੀ ਕਹਿੰਦੇ ਹੁੰਦੇ ਸੀ। ਜਾਂ ਤਾਂ ਸਰਕਾਰ ਦਾ ਆਪਦੇ ਅਫਸਰਾਂ ਨਾਲ ਤਾਲਮੇਲ ਹੈ ਨਹੀਂ, ਇਹ ਸਰਕਾਰ ਕਹਿੰਦੀ ਅਸੀਂ ਕਰਾਂਗੇ ਤੇ ਅਫਸਰ ਉੱਥੇ ਸੜਕਾਂ 'ਤੇ ਲੰਮੇ ਪੈ ਕੇ ਜੇ ਨਕਸ਼ੇ ਬਣਾਈ ਜਾਂਦੇ ਨੇ, ਫਿਰ ਇਹਦਾ ਮਤਲਬ ਤਾਲਮੇਲ ਇਹਨਾਂ ਦਾ ਹੈ ਨਹੀਂ ਆਪਸ ਵਿੱਚ, ਕੋਈ ਗੜਬੜ ਇਹਨਾਂ ਦੀ ਹੋਰ ਹੈ ਜਿਹੜੀ ਅੱਗੇ ਸਾਹਮਣੇ ਨਹੀਂ ਆ ਰਹੀ। ਸੋ ਕਿਤੇ ਨਾ ਕਿਤੇ ਸਰਕਾਰ ਦੀ ਜੇ ਆਹ ਨਾਕਾਮੀ ਜਿਹੜੀ ਰਹਿ ਗਈ ਤਾਂ ਇਹਨਾਂ ਦਾ ਵੀ ਉਹੀ ਕੰਮ ਹੋ ਜਾਏਗਾ ਜੋ ਪਹਿਲੀਆਂ ਸਰਕਾਰਾਂ ਦਾ ਹੋਇਆ। ਖਰਾ ਸਾਹਿਬ, ਤੁਸੀਂ ਇਹਨਾਂ ਕਾਨੂੰਨੀ ਕਿਤਾਬਾਂ ਦੇ ਨਾਲ ਜੁੜੇ ਹੋਏ ਹੋ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਪਿਛਲੇ ਦਿਨੀ ਇੱਕ ਪ੍ਰੇਮੀ ਦਾ, ਸੌਦੇ ਸਾਧ ਦੇ ਜਿਹੜਾ ਪ੍ਰੇਮੀ ਹੁੰਦਾ ਉਹਦਾ ਕਤਲ ਹੋ ਜਾਂਦਾ, ਉਹਦੇ ਸਾਰੇ ਦੇ ਸਾਰੇ ਜਿਹੜੇ ਕਿ ਕਾਤਲ ਹੁੰਦੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਜਿਹੜੀਆਂ ਸਟੇਟਮੈਂਟਾਂ ਆਉਂਦੀਆਂ ਨੇ ਸੋਸ਼ਲ ਮੀਡੀਆ 'ਤੇ ਜਾਂ ਮੀਡੀਆ ਦੇ ਉੱਪਰ, ਉਹਦੇ ਸਾਰੇ ਦੇ ਸਾਰੇ ਜਿਹੜੇ ਕਤਲ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਪਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ, 7 ਸਾਲ ਬੀਤ ਚੁੱਕੇ ਨੇ, ਹਾਲੇ ਤੱਕ ਕਿਉਂ ਨਹੀਂ ਫੜੇ ਗਏ? ਦੇਖੋ, ਪਹਿਲਾਂ ਤਾਂ ਜਿਹੜਾ ਨੁਕਸਾਨ ਸਾਡਾ ਹੋਇਆ ਉਦੋਂ ਸਰਕਾਰੀ ਅਕਾਲੀਆਂ ਦੀ ਸੀ। 2015 'ਚ ਬੇਅਦਬੀ ਹੁੰਦੀ ਹੈ, 2018 'ਚ ਆ ਕੇ ਕਾਂਗਰਸ ਆਉਂਦੀ ਹੈ ਤੇ 17 'ਚ ਕਾਂਗਰਸ ਆਉਂਦੀ, 18 ਜਾ ਕੇ ਬੰਦੇ ਫੜੇ ਜਾਂਦੇ ਨੇ। ਕਿੱਡੀ ਸ਼ਰਮ ਵਾਲੀ ਗੱਲ ਹੈ ਕਿ ਇੱਕ ਗੁਰੂ ਗ੍ਰੰਥ ਸਾਹਿਬ ਜਿਹੜਾ ਥੱਲੇ ਟਾਇਲਟ ਦੇ ਵਿੱਚ ਮਿਲਦੇ ਜਾ ਕੇ, ਤਾਂ ਸਾਡੇ ਉਦੋਂ ਅਕਾਲੀ ਦਲ ਨੂੰ, ਸਰਕਾਰ ਨੂੰ ਇਹ ਨਹੀਂ ਪਤਾ ਲੱਗਿਆ। ਉਦੋਂ ਗ੍ਰਹਿ ਮੰਤਰੀ ਕੌਣ ਸੀ? ਇਹਨਾਂ ਦੇ ਅਕਾਲੀ ਸੀ। ਉਹੀ ਅਫਸਰ ਨੇ, ਉਹੀ ਅਫਸਰ ਦੁਬਾਰਾ ਰਿਕਵਰ ਕਰਦੇ ਨੇ ਸਾਰੀਆਂ ਚੀਜ਼ਾਂ, ਉਸ ਵਕਤ ਰਿਕਵਰ ਨਹੀਂ ਹੁੰਦੀਆਂ। ਇਹਦਾ ਮਤਲਬ ਸਰਕਾਰ ਨੂੰ ਸਾਰਾ ਪਤਾ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਹਨਾਂ ਨੇ ਕੀਤੀ ਹੈ, ਪਰ 3 ਸਾਲ ਇਹਨਾਂ ਨੂੰ ਨਹੀਂ ਪਤਾ ਲੱਗਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਹਨੇ ਕੀਤੀ ਹੈ। 4 ਕੇਸ ਇੱਥੇ ਨੇ ਭਗਤੇ ਨੇ, ਜਿਹੜੇ ਫੂਲ ਦੇ ਕੇਸ ਮੇਰੇ ਕੋਲ ਨੇ, ਉਹਨਾਂ 'ਚ ਸਰਕਾਰ ਨੂੰ ਨਹੀਂ ਪਤਾ ਲੱਗਦਾ। ਪਰ ਜਦੋਂ ਆ ਕੇ ਦੂਜੀ ਸਰਕਾਰ ਬਦਲਦੀ ਹੈ, ਫਿਰ ਪ੍ਰੈਸ਼ਰ ਪੈਂਦਾ ਹੈ, ਫਿਰ ਸਾਰੇ ਦੋਸ਼ੀ ਲੱਭ ਜਾਂਦੇ ਨੇ। ਜਦੋਂ ਦੋਸ਼ੀ ਲੱਭਦੇ ਨੇ, ਹੁਣ ਉਸ 'ਤੇ ਗੋਲੀ ਚੱਲਦੀ ਹੈ। ਗੋਲੀ ਚੱਲਣ ਵਾਲੇ ਦਾ ਪਤਾ ਲੱਗ ਗਿਆ, ਦੂਜੀ ਪਹਿਲਾਂ ਨਹੀਂ ਪਤਾ ਲੱਗਿਆ। ਪਹਿਲਾਂ ਤਾਂ ਅਣਪਛਾਤੀ ਪੁਲਿਸ ਆਈ ਅਕਾਲੀਆਂ 'ਚ, ਤਾਂ ਅਕਾਲੀਆਂ ਨੇ ਤਾਂ ਕਰਤਾ ਸੀ, ਅਣਪਛਾਤੀ ਪੁਲਿਸ ਆ ਗਈ। ਤਾਂ ਉਸ ਤੋਂ ਬਾਅਦ ਦੂਜੀ ਪੁਲਿਸ ਦਾ, ਜਦੋਂ ਦੂਜੀ ਸਰਕਾਰ ਆਉਂਦੀ ਹੈ, ਫਿਰ ਪਤਾ ਲੱਗਦਾ ਕਿ ਇਹਨਾਂ ਨੇ ਅਫਸਰਾਂ ਨੇ ਗੋਲੀ ਚਲਾਈ ਹੈ। ਪਰ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਗੋਲੀ ਕਿਹਦੇ ਹੁਕਮ 'ਤੇ ਚੱਲੀ ਹੈ। ਪੰਜਾਬ ਦੇ ਬੱਚੇ ਨੂੰ ਪਤਾ ਗੋਲੀ ਕਿਹਦੇ ਕਹਿਣ 'ਤੇ ਚੱਲੀ ਹੈ। ਸੋ ਅੱਜ ਜੇ ਪੰਜਾਬ ਇਸ ਹਾਲਾਤ 'ਤੇ ਬੈਠਾ ਹੈ, ਤਾਂ ਉਸ ਦੇ ਵਿੱਚੋਂ ਸਭ ਤੋਂ ਵੱਡਾ ਜਿਹੜਾ ਕਸੂਰ ਹੈ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੈ। ਸਵਾਲ ਸਮਾਪਤੀ ਵੱਲ ਵੱਧਦੇ ਹਾਂ। 2-3 ਹੈਗੇ ਨੇ ਜਿਹੜੇ ਆਪਾਂ ਕਰਨ ਵਾਲੇ ਆ। ਇੱਕ, ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਰਹੇ ਹੋ, ਕੱਲ੍ਹ ਦਾ ਕਾਫੀ ਜਿਹੜਾ ਕਿ ਵਾਦ ਵਿਵਾਦ ਭਖਿਆ ਹੋਇਆ ਹੈਗਾ। ਸੁਖਜਿੰਦਰ ਸਿੰਘ ਰੰਧਾਵਾ ਵੀ ਤੰਜ ਕੱਸਦੇ ਨਜ਼ਰ ਆਉਂਦੇ ਨੇ ਕਿ ਸੁੱਚਾ ਸਿੰਘ ਲੰਗਾਹ ਜਿਹੜਾ ਕਿ ਤੁਹਾਡਾ ਜਰਨੈਲ ਸੀ, ਉਸ ਨੂੰ ਤੁਸੀਂ ਕੌਮ ਦੇ ਵਿੱਚ ਵਾਪਸ ਲਿਆ ਅਤੇ ਮੁਬਾਰਕਾਂ ਦਿੱਤੀਆਂ ਨੇ ਜਥੇਦਾਰ ਸਾਹਿਬ ਨੂੰ। ਉਸ ਬਾਰੇ ਕੀ ਸੋਚਦੇ ਹੋ?
ਤਾਂ ਕਾਰਨ ਕੀ ਹੈ ਇਸ ਬਾਰੇ? ਤਾਂ ਅਕਾਲ ਤਖਤ ਸਾਹਿਬ ਬਾਰੇ ਜਾਂ ਇਹਨਾਂ ਲੀਡਰਾਂ ਦੇ ਬਿਆਨਾਂ ਬਾਰੇ ਤਾਂ ਆਪਾਂ ਨਹੀਂ ਕੁਝ ਕਹਿਣਾ ਚਾਹੁੰਦਾ ਮੈਂ। ਕਾਰਨ ਕੀ ਹੈ? ਚਲੋ ਉਹ ਤਾਂ ਹੁਣ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ, ਕਿਉਂਕਿ ਰਹਿਤ ਮਰਜ਼ਾਦਾ ਪੁਰਾਣੀ ਕੀ ਚੱਲਦੀ ਹੈ ਕਿ ਇਹੋ ਜਿਹੇ ਬੰਦੇ ਨੂੰ ਜਿੰਦੇ ਤੇ ਇਹੋ ਜਿਹੇ ਦੋਸ਼ ਲਾਏ ਹੋਣ, ਜਿਹਨੇ ਆਪ ਐਡਮਿਟ ਕੀਤਾ ਹੋਵੇ ਕਿ ਇਹ ਸੰਗਤਾਂ ਦੇ ਵਿੱਚ ਬਾਉਣ ਦੇ ਕਾਬਲ ਹੈ, ਕਿ ਇਹ ਦੁਬਾਰਾ ਇਸ ਆਦਮੀ ਨੂੰ ਕੋਈ ਆਪਾਂ ਕਿਸੇ ਚੀਜ਼ ਦਾ ਮੁਖੀ ਬਣਾ ਕੇ ਤੋਰ ਦਈਏ ਪੰਜਾਬ ਦੇ ਅੰਦਰ, ਜਾਂ ਕਿਸੇ ਸੰਗਤ ਦਾ ਮੁਖੀ ਬਣਾ ਕੇ ਤੋਰੀਏ ਕਿ ਇਹ ਬੰਦਾ ਉਸ ਦੇ ਕਾਬਲ ਹੈ। ਇਹ ਹੁੰਦੀਆਂ ਨੇ ਕਰੈਕਟਰ ਦੀਆਂ ਗੱਲਾਂ। ਤੇ ਕਰੈਕਟਰ ਨੂੰ ਜਿਹੜਾ ਦੱਸਣਾ ਕਿਸੇ ਦੇ ਬਾਰੇ ਜਿੰਦੇ ਤੇ ਏਡੇ ਵੱਡੇ ਦੋਸ਼ ਲੱਗ ਜਾਣ, ਸੰਗਤ ਵੱਲੋਂ ਦੋਸ਼ ਲੱਗੇ ਹੋਣ, ਚੈਨਲਾਂ ਦੇ ਵਿੱਚ ਉਹ ਮੀਡੀਆ 'ਚ ਆ ਚੁੱਕਾ ਹੋਵੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਬੰਦਾ ਦੁਬਾਰਾ ਸਹੀ ਚੱਲ ਸਕਦਾ। ਚਲੋ ਅਕਾਲ ਤਖਤ ਜਥੇਦਾਰ ਸਾਹਿਬ ਬਾਰੇ ਤਾਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ, ਬੜੀ ਵੱਡੀ ਸਾਡੇ ਤੋਂ ਸ਼ਖਸੀਅਤ ਹੈ ਅਕਾਲ ਤਖਤ ਸਾਹਿਬ, ਪਰ ਇਹ ਬੰਦੇ ਤੇ ਤਾਂ ਕੁਐਸਚਨ 'ਚ ਨਹੀਂ ਰਹਿਣਾ। ਮੈਨੂੰ ਤਾਂ ਨਹੀਂ ਲੱਗਦਾ ਕਿ ਇਹੋ ਜਿਹੇ ਬੰਦੇ ਤੇ ਆਪਾਂ ਦੁਬਾਰਾ ਵਿਸ਼ਵਾਸ ਕਰ ਲਈਏ, ਕਿਉਂਕਿ ਫਿਰ ਤਾਂ ਜਿਵੇਂ ਹੁਣ ਆਪਾਂ ਇਹਦੇ ਕੰਪੇਅਰ ਕਰੀਏ ਤਾਂ ਸੌਦਾ ਸਾਧ ਹੈ, ਉਹਦੇ ਦੇ ਵੀ ਲੱਛਣ ਆਪਾਂ ਉਹਦੇ ਕਰੈਕਟਰ ਤੇ ਲੱਗੇ ਹੋਏ ਨੇ। ਇੱਕ ਇਹਨਾਂ ਦਾ ਖਾਲਸਾ ਦੀਵਾਨ, ਚੀਫ ਖਾਲਸਾ ਦੀਵਾਨ ਦਾ ਇੱਕ ਪ੍ਰਿੰਸੀਪਲ ਹੁੰਦਾ ਸੀ, ਉਹ ਬਜ਼ੁਰਗ ਸੀ, ਉਹ ਵੀ ਇਸ ਤਰ੍ਹਾਂ ਹੀ ਉਹਦੀਆਂ ਵੀਡੀਓ ਆ ਗਈਆਂ ਸੀ। ਸੋ ਆਦਮੀ ਕਿਤੇ ਮਰਜ਼ੀ ਕੁਛ ਮਰਜ਼ੀ ਹੋ ਜੇ, ਜਦੋਂ ਆਦਮੀ ਕਰੈਕਟਰ ਤੋਂ ਡਿੱਗਦਾ ਹੈ ਨਾ, ਐਕਚੁਅਲੀ ਕਰੈਕਟਰ ਤੋਂ ਡਿੱਗਿਆ ਜਿਹੜਾ ਕੋਈ ਵੀ ਆਦਮੀ ਹੈ ਬੰਦਾ, ਉਹ ਦੁਬਾਰਾ ਉਸ ਚੀਜ਼ ਦੇ ਕਾਬਲ ਨਹੀਂ ਹੁੰਦਾ, ਕਿਤੇ ਵੀ ਨਹੀਂ ਹੁੰਦਾ। ਹੋਰ ਚੀਜ਼ ਤਾਂ ਤੁਸੀਂ ਬਰਦਾਸ਼ਤ ਹੋ ਜਾਏਗੀ, ਅਜੇ ਹੋਰ ਚੀਜ਼ਾਂ ਤਾਂ ਆਪਾਂ ਕੋਈ ਬੰਦਾ ਕਰ ਜੇ, ਕਪੜਾ ਕਰ ਜੇ ਤਾਂ ਵਾਪਸ ਆ ਜਾਂਦਾ ਹੈ, ਪਰ ਕਰੈਕਟਰ ਤੋਂ ਡਿੱਗਿਆ ਆਦਮੀ ਜਿਹੜਾ ਹੈ ਉਹ ਵਾਪਸ ਉਹਦੇ ਚਾਂਸ ਬੜੇ ਘੱਟ ਹੁੰਦੇ। ਜੀ ਖਰਾ ਸਾਹਿਬ, ਆਖਰ ਦੇ ਵਿੱਚ ਇੱਕ ਸਵਾਲ ਆ ਜਿਹੜਾ ਕਿ ਮੇਰੇ ਵੀ ਜ਼ਿਹਨ ਦੇ ਵਿੱਚ ਆ, ਮੈਂ ਹਰ ਇੱਕ ਲੀਡਰ ਨੂੰ ਪੁੱਛਦਾ, ਮੀਡੀਆ ਦੀ ਭੂਮਿਕਾ ਕੀ ਦੇਖਦੇ ਹੋ? ਅੱਜ ਦਾ ਜਿਹੜਾ ਮੀਡੀਆ ਹੈਗਾ ਉਸ ਦੀ ਭੂਮਿਕਾ ਕੀ ਦੇਖਦੇ ਹੋ? ਮੀਡੀਆ ਮੈਂ ਕਹੂੰਗਾ ਸਿਰੇ ਦਾ ਮੀਡੀਆ ਵਿਕਾਊ ਹੈ ਇਸ ਵਕਤ ਪੰਜਾਬ ਤੇ ਇੰਡੀਆ ਦੇ ਅੰਦਰ। ਇਹਨਾਂ ਦਾ ਇੱਕੋ ਕੰਮ ਹੈ ਦਿੱਲੀ ਨੂੰ ਖੁਸ਼, ਪੈਸੇ ਲੈਣੇ, ਲੀਡਰਾਂ ਤੋਂ ਪੈਸੇ ਲੈਣੇ, ਤੇ ਜਿੱਥੇ ਪੈਸੇ ਨਹੀਂ ਮਿਲਦੇ ਜਾਂ ਜਿੱਥੇ ਲੱਗਿਆ ਲੀਡਰਾਂ ਦੇ ਪੈਸੇ ਲੈ ਕੇ ਜਿਹੜੇ ਬੰਦਿਆਂ ਨੂੰ ਬਦਨਾਮ ਕਰਨਾ। ਜਿਵੇਂ ਫੋਰ ਐਗਜ਼ਾਮਪਲ ਭਾਈ ਅੰਮ੍ਰਿਤਪਾਲ ਹੈ, ਮੈਨੂੰ ਦੱਸੋ ਪਿਛਲੇ 4-5 ਮਹੀਨਿਆਂ ਦੇ ਵਿੱਚ ਉਸ ਆਦਮੀ ਨੇ ਪੰਜਾਬ ਦੇ ਅੰਦਰ ਆ ਕੇ ਮਾੜਾ ਕੀ ਕੀਤਾ ਯਾਰ? ਕੋਈ ਮਾੜਾ ਤਾਂ ਕੁਝ ਵੀ ਨਹੀਂ ਕੀਤਾ ਜੀ, ਕੋਈ ਗੱਲ ਹੀ ਨਹੀਂ ਕਹੀ, ਕੋਈ ਉਹਨੇ ਫੌਜ ਤਿਆਰ ਨਹੀਂ ਕੀਤੀ, ਕੋਈ ਉਹਨੇ ਕਿਸੇ ਦੇ ਗੋਲੀਬਾਰੀ ਨਹੀਂ ਕੀਤੀ, ਕੋਈ ਉਹ ਕਰਪਸ਼ਨ ਦਾ ਮੈਟਰ ਨਹੀਂ, ਕੋਈ ਕਰੈਕਟਰ ਦਾ ਮੈਟਰ ਨਹੀਂ, ਕਿਸੇ ਦੇ ਕਬਜ਼ੇ ਨਹੀਂ ਕੀਤੇ ਜ਼ਮੀਨਾਂ ਤੇ, ਕੋਈ ਅਫੀਮ ਨਹੀਂ ਵੇਚੀ। ਤੇ ਯਾਰ ਜਿਨ੍ਹਾਂ ਨੇ ਅਫੀਮਾਂ ਵੇਚੀਆਂ, ਜਿਨ੍ਹਾਂ ਨੇ ਕਬਜ਼ੇ ਕੀਤੇ, ਜਿਨ੍ਹਾਂ ਨੇ ਚਿੱਟੇ ਵੇਚੇ, ਉਹਨਾਂ ਦੇ ਖਿਲਾਫ ਮੀਡੀਆ ਬੋਲ ਗਿਆ। ਜਿਨ੍ਹਾਂ ਨੇ 1 ਕਿੱਲਾ ਜ਼ਮੀਨ ਸੀ ਕਿਸੇ ਬੰਦੇ ਕੋਲ, ਮੁੱਖ ਮੰਤਰੀ ਪੁਰਾਣਾ ਸੀ, ਉਹਨਾਂ ਦੇ ਪਰਿਵਾਰਾਂ ਨੇ ਹਜ਼ਾਰਾਂ ਕਰੋੜ ਦੀ ਪ੍ਰਾਪਰਟੀ ਬਣਾ ਲਈ, ਉਹਦੇ ਬਾਰੇ ਤਾਂ ਮੀਡੀਆ ਬੋਲਿਆ ਹੀ ਨਹੀਂ। ਜਿਹੜੇ ਪੰਜਾਬ ਦੇ ਲੀਡਰ ਜਿਹੜੇ ਪੰਜਾਬ ਨੂੰ ਖਾ ਗਏ, ਉਹਨਾਂ ਬਾਰੇ ਤਾਂ ਬੋਲਿਆ ਹੀ ਨਹੀਂ। ਹੁਣ ਜਦੋਂ ਅੰਮ੍ਰਿਤਪਾਲ ਦੇ ਖਿਲਾਫ ਮੀਡੀਆ ਬੋਲਦਾ ਹੈ, ਇਸ ਦਾ ਮਤਲਬ ਕਿ ਉਹ ਮੀਡੀਆ ਜਿਹੜਾ ਅੰਮ੍ਰਿਤਪਾਲ ਦੇ ਖਿਲਾਫ ਬੋਲਦਾ ਹੈ, ਉਹ ਲੀਡਰਾਂ ਤੋਂ ਪੈਸੇ ਲੈ ਕੇ ਉਹ ਉਧਰ ਬਕਵਾਸ ਕਰ ਰਿਹਾ। ਸੋ ਪੰਜਾਬ ਦਾ ਜਿਹੜਾ ਮੀਡੀਆ, ਚੰਗੇ ਵੀ ਬਹੁਤ ਨੇ, ਹੋਰ ਵੀ ਤੁਹਾਡੇ ਵਰਗੇ ਨੇ, ਹੋਰ ਵੀ ਬੰਦੇ ਬੜੇ ਚੰਗੇ ਨੇ, ਆਪਾਂ ਸਾਰਿਆਂ ਨੂੰ ਮਾੜਾ ਨਹੀਂ ਕਹਿ ਸਕਦੇ, ਪਰ ਮੈਕਸੀਮਮ ਜਿਹੜੇ ਨੇ ਇਸ ਵਕਤ ਜਿਹੜਾ ਪੰਜਾਬ ਦਾ ਮੀਡੀਆ ਤੇ ਨੈਸ਼ਨਲ ਮੀਡੀਆ ਸਾਡੇ ਉਲਟ ਹੈਗਾ ਹੀ ਹੈਗਾ। ਉਹ ਤਾਂ ਉਹ ਖਾਲਸਾ ਵਹੀਰ ਜਾ ਰਹੀ ਹੈ ਤੇ ਨੈਸ਼ਨਲ ਮੀਡੀਆ ਨੂੰ ਖਾਲਿਸਤਾਨ ਦੀ ਵੀਰ ਦੱਸੀ ਜਾਂਦਾ। ਜਦੋਂ ਤੁਸੀਂ ਪੰਜਾਬ ਬਾਰੇ ਤੁਹਾਨੂੰ ਪਤਾ ਹੀ ਕੱਖ ਨਹੀਂ ਯਾਰ, ਤੁਸੀਂ ਪੰਜਾਬ ਦੀ ਗੱਲ ਕਰਦੇ ਕਿਉਂ ਜੀ? ਇੱਕ ਵਾਰ ਨਾ ਨੈਸ਼ਨਲ ਮੀਡੀਆ ਖਾਲਸੇ ਦੀ ਹਿਸਟਰੀ ਪੜ੍ਹ ਲਈ। ਜਿਹੜੇ ਤੁਸੀਂ ਉੱਥੇ ਬੈਠੇ ਦਿੱਲੀ ਭਕਾਈ ਮਾਰਦੇ ਹੋ ਨਾ, ਜਿਹੜੇ ਤੁਸੀਂ ਚੈਂਬਰਾਂ 'ਚ ਬੈਠੇ ਹੋ, ਇਹ ਖਾਲਸੇ ਦੀ ਦੇਣ ਹੈ, ਇਹ ਇਹਨਾਂ ਅੰਮ੍ਰਿਤਧਾਰੀ ਲੋਕਾਂ ਦੀ ਹੀ ਦੇਣ ਹੈ, ਇਹਨਾਂ ਲੋਕਾਂ ਦੀ ਦੇਣ ਹੈ ਜਿਨ੍ਹਾਂ ਨੀਲੀਆਂ ਪੱਗਾਂ ਬੰਨ੍ਹ ਕੇ ਤੁਰੇ ਫਿਰਦੇ ਨੇ। ਇਹ ਉਹੀ ਬੰਦੇ ਨੇ ਜਿਹੜੇ ਕਰੈਕਟਰ ਨੇ ਜਿਹੜੇ ਅੱਜ ਪੰਜਾਬ ਦੇ ਅੰਦਰ ਸੇਵਾ ਕਰਦੇ ਪਏ ਨੇ। ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਨੀਲੀ ਪੱਗ ਨਹੀਂ ਕਹਿ ਰਿਹਾ, ਮੈਂ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜਿਹੜੇ ਬੰਦੇ ਸਟਰਗਲ ਕਰ ਰਹੇ ਨੇ ਸਿੱਖਾਂ ਦੇ ਲਈ। ਇਹਨਾਂ ਨੇ ਤੁਹਾਨੂੰ ਦਿੱਲੀ ਦੇ ਤਖਤ ਤੁਹਾਨੂੰ ਬਾਉਣ ਦੇ ਵਿੱਚ ਇਹਨਾਂ ਲੋਕਾਂ ਦਾ ਹੱਥ ਹੈ, ਤੇ ਤੁਸੀਂ ਇਹਨਾਂ ਦੀ ਉਲਟ ਬਕਵਾਸ ਕਰਦੇ। ਸੋ ਕਿਤੇ ਨਾ ਕਿਤੇ ਮੀਡੀਆ ਵਿਕਿਆ ਹੋਇਆ ਹੈ, ਪਰ ਜਿਹੜੇ ਤੁਹਾਡੇ ਵਰਗੇ ਜਾਂ ਹੋਰ ਚੰਗਾ ਮੀਡੀਆ ਹੈ, ਉਹਨਾਂ ਦਾ ਫਰਜ਼ ਬਣਦਾ ਕਿ ਅੰਮ੍ਰਿਤਪਾਲ ਦੀ ਪਿਕਚਰ ਉਹ ਸਹੀ ਚੱਲ ਰਿਹਾ ਤਾਂ ਉਹਨੂੰ ਸਹੀ ਦਿਖਾਓ, ਜੇ ਗਲਤ ਚੱਲਦਾ ਗਲਤ ਦਿਖਾਓ, ਪਰ ਅੱਜ ਉਹ ਸਹੀ ਬਹੁਤ ਚੱਲ ਰਿਹਾ ਤੇ ਉਹਨੂੰ ਉਹ ਜਿਹੜੀ ਉਹਦੀ ਪਿਕਚਰ ਸਹੀ ਹੈ ਉਹਨੂੰ ਸਹੀ ਦਿਖਾਉਣਾ ਚਾਹੀਦਾ। ਖਾਰਾ ਸਾਹਿਬ, ਤੁਸੀਂ ਇੱਕ ਹੋਰ ਸਵਾਲ ਲਵਾਂਗੇ। ਤੁਸੀਂ ਕਿਹਾ ਕਿ ਜਿਹੜਿਆਂ ਦੀਆਂ ਪੱਗਾਂ ਨੇ, ਪੱਗਾਂ ਵਾਲਿਆਂ ਨੇ ਤੁਹਾਨੂੰ ਬਚਾ ਰੱਖਿਆ, ਪਰ ਪੱਗ ਤਾਂ ਰਮਨੀਤ ਸਿੰਘ ਬਿੱਟੂ ਦੇ ਵੀ ਬੰਨੀ ਹੋਈ ਆ, ਪੱਗ ਤਾਂ ਹੋਰ ਕਾਂਗਰਸੀਆਂ ਦੇ ਵੀ ਬੰਨੀ ਹੋਈ ਆ, ਸੁਖਜਿੰਦਰ ਸਿੰਘ ਰੰਧਾਵਾ ਦੇ ਵੀ ਪੱਗ ਬੰਨੀ ਹੋਈ ਆ, ਪੱਗਾਂ ਵਾਲੇ ਬਥੇਰੇ ਲੀਡਰ ਨੇ,
ਫਿਰ ਉਹਨਾਂ ਵੱਲ ਵੀ ਦੇਖਣਾ ਚਾਹੀਦਾ। ਨਹੀਂ, ਮੈਂ ਸਟਰਗਲ ਕਰਦੇ ਕਿਹਾ ਜਿਹੜੇ ਆਪਣੇ ਭਾਈ ਅੰਮ੍ਰਿਤਪਾਲ ਦੇ ਨਾਲ ਨੇ ਜਾਂ ਉਸ ਟਾਈਪ ਦੇ ਬੰਦੇ ਜਿਹੜੇ ਆਪਦੇ ਧਰਮ ਦੀ ਗੱਲ ਕਰਦੇ ਨੇ, ਆਪਦੇ ਪੰਜਾਬ ਦੀ ਗੱਲ ਕਰਦੇ ਨੇ, ਉਹ ਕਿਸੇ ਵੀ ਕਰੈਕਟਰ 'ਚ ਹੋ ਸਕਦੇ ਨੇ, ਉਹ ਕਿਸੇ ਪਾਰਟੀ 'ਚ ਹੋ ਸਕਦੇ ਨੇ, ਪਰ ਉਹਨਾਂ ਬੰਦਿਆਂ ਦੀ ਮੈਂ ਗੱਲ ਨਹੀਂ ਕਰਦਾ ਜਿਹੜੇ ਅੰਗਰੇਜ਼ਾਂ ਦੇ ਵਕਤ ਉਦੋਂ ਜੈਲਦਾਰ ਸੀ। ਉਹ ਲੋਕ ਜਦੋਂ ਅੰਗਰੇਜ਼ਾਂ ਦੇ ਉਲਟ ਸਾਡੇ ਲੋਕ ਲੜਦੇ ਸੀ ਤਾਂ ਉਹ ਉਦੋਂ ਵੀ ਜੈਲਦਾਰ ਬਣੇ ਹੋਏ ਸੀ, ਉਹ ਉਦੋਂ ਵੀ ਵਿਕਾਊ ਸੀ। ਉਹ ਅਹਿਮਦ ਸ਼ਾਹ ਅਬਦਾਲੀ ਦੇ ਬੰਦੇ ਕਰੈਕਟਰ ਵਿਕਾਊ ਸੀ, ਉਹ ਮੁਗਲਾਂ ਦੇ ਵੇਲੇ ਵੀ ਉਹ ਕਰੈਕਟਰ ਵਿਕਾਊ ਸੀ। ਇਹ ਸਾਰੇ ਕਰੈਕਟਰ ਤੁਹਾਡੇ ਨਾਲ ਇਹੋ ਜਿਹੇ ਨਹੀਂ ਚੱਲਣਗੇ, ਤੁਹਾਡੇ ਨਾਲ ਚੱਲਣਗੇ, ਚਿਹਰੇ ਤੁਹਾਡੇ ਹੀ ਹੋਣਗੇ, ਸ਼ਕਲਾਂ ਤੁਹਾਡੇ ਵਰਗੀਆਂ ਹੀ ਹੋਣਗੀਆਂ, ਪਰ ਹੋਣਗੇ ਤੁਹਾਡੇ ਵਿਰੋਧ ਦੇ ਵਿੱਚ। ਸੋ ਇਹੋ ਜਿਹੇ ਅੰਗਰੇਜ਼ਾਂ ਦੇ ਬੜੇ ਪਿੱਠੂ ਰਹੇ ਨੇ, ਇਹ ਸਾਰੀ ਉਮਰ ਬਕਵਾਸ ਕੀਤੀ ਗਏ ਨੇ ਸਿੱਖਾਂ ਦੇ ਉਲਟ। ਪਰ ਸਿੱਖ ਬਹੁ ਗਿਣਤੀ ਜਿਹੜੀ ਸਿੱਖਾਂ ਦੀ ਸਾਡੀ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੰਨਦੀ ਹੈ, ਉਹਨਾਂ ਦਾ ਸੋਚ ਹੀ ਲੱਗ ਹੈ। ਉਹ ਗੁਲਾਮੀ ਬਰਦਾਸ਼ਤ ਨਹੀਂ ਕਰਦਾ, ਉਹ ਕਿਸੇ ਦੇ ਅੱਗੇ ਆਪਦੀ ਈਨ ਨਹੀਂ ਮੰਨਦਾ ਛੇਤੀ ਕਿਸੇ ਦੇ ਅੱਗੇ ਆ ਕੇ। ਉਹ ਤਾਂ ਬੜਾ ਵਧੀਆ ਕਰੈਕਟਰ ਹੈ, ਜਿਵੇਂ ਸੰਤ ਹੋਏ ਨੇ। ਉਸ ਤੋਂ ਬਾਅਦ ਸਾਡੇ ਜਿਹੜੇ ਬੜੇ ਨੌਜਵਾਨ ਮੁੰਡੇ ਨਿਕਲੇ ਨੇ, ਉਸ ਤੋਂ ਪਹਿਲਾਂ ਕਰਤਾਰ ਸਿੰਘ ਸਰਾਭੇ ਵਰਗੇ ਹੋਏ ਨੇ, ਬਾਬਾ ਦੀਪ ਸਿੰਘ ਹਰੀ ਹੋਏ ਨੇ। ਇਹੋ ਜਿਹੇ ਸਾਡੇ ਕਰੈਕਟਰ ਨੇ ਜਿਨ੍ਹਾਂ ਦੇ ਸਿਰ 'ਤੇ ਮੈਂ ਕਹੂੰਗਾ ਇੰਡੀਆ ਬਣਿਆ, ਜਿਹੜਾ ਕਹਿ ਰਹੇ ਨੇ ਪੰਜਾਬ ਬਣਾਉਣ ਵਾਲੇ ਇਹ ਲੋਕ ਸੀ। ਇਹ ਦੋਗਲੇ ਲੋਕ ਥੋੜ੍ਹਾ ਪੰਜਾਬ ਬਣਾ ਗਏ ਨੇ, ਤਾਂ ਅੰਗਰੇਜ਼ਾਂ ਨਾਲ ਵਿਕੇ ਹੋਏ ਲੋਕ ਸੀ। ਇਹਨਾਂ ਦਾ ਕੀ ਹੈ, ਬਲੱਡ ਤਾਂ ਇਹਨਾਂ ਦਾ ਉਹੀ ਰਹਿਣਾ, ਬਲੱਡ ਤਾਂ ਬਦਲਣਾ ਨਹੀਂ। KPS ਗਿੱਲ ਦਾ ਭਰਾ ਵੀ ਕਹਿੰਦਾ ਨਜ਼ਰ ਆਉਂਦਾ ਕਿ KPS ਗਿੱਲ ਵਰਗੇ ਲੀਡਰ ਹੋਣੇ ਚਾਹੀਦੇ ਆ, ਫਿਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੋਊਗੀ। ਆਖਰ ਦੇ ਵਿੱਚ ਇਹੋ ਹੀ ਸਵਾਲ ਆ। ਨਹੀਂ, ਉਹ ਜਦੋਂ ਅੰਗਰੇਜ਼ਾਂ ਦੇ ਨਾਲ ਜਦੋਂ ਉਹਨਾਂ ਨੇ ਜਨਰਲ ਡਾਇਰ ਨੇ ਗੋਲੀ ਮਾਰੀ ਸੀ ਤਾਂ ਜਨਰਲ ਡਾਇਰ ਨੂੰ ਰੋਟੀ ਕਿਸੇ ਨੇ ਕੀਤੀ ਸੀ। ਉਹ ਉਸ ਕਰੈਕਟਰ ਉਦੋਂ ਵੀ ਹੈਗੇ ਸੀ। ਉਹ ਕਰੈਕਟਰ ਉਦੋਂ ਵੀ ਹੈਗੇ ਜਦੋਂ 84 ਦੇ ਅੰਦਰ ਸਿੱਖਾਂ ਦੇ ਸਿਰਾਂ 'ਚ ਕਿੱਲ ਠੋਕੇ ਗਏ ਅਤੇ ਕੁੜੀਆਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ। ਉਦੋਂ ਵੀ ਇੰਦਰਾ ਗਾਂਧੀ ਨੂੰ ਮਾਂ ਕਹਿਣ ਵਾਲੇ ਹੈਗੇ ਨੇ। ਇਹ ਕਰੈਕਟਰ ਤਾਂ ਰਹਿਣਗੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਕਤ ਮਸੰਦ ਵੀ ਸੀ, ਜਿਹੜਾ 500 ਮਸੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾੜਿਆ ਸੀ। ਉਸ ਟਾਈਪ ਦੇ ਕਰੈਕਟਰ ਜਿਹੜੇ ਨੇ ਹਮੇਸ਼ਾ ਰਹਿੰਦੇ ਨੇ, ਇਹ ਸਰਕਾਰਾਂ ਦੇ ਪਿੱਠੂ ਹੁੰਦੇ ਨੇ। ਇਹੋ ਜਿਹੇ ਕਰੈਕਟਰ ਜਿਹੜੇ ਨੇ ਆਮ ਕਰਕੇ ਇਹ ਜ਼ਿਆਦਾਤਰ ਜਿਹੜੇ ਸਿੱਖਾਂ ਨੂੰ ਮਰਾਉਣ ਦੇ ਵਿੱਚ ਤੇ ਸਰਕਾਰਾਂ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਰਹਿੰਦੇ ਨੇ। ਜੀ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਮੌਜੂਦ ਸਨ। ਤਾਂ ਇਹਨਾਂ ਦੇ ਗ੍ਰਹਿ ਵਿਖੇ ਆਏ ਸੀ, ਬਠਿੰਡਾ ਵਿਖੇ। ਤਾਂ ਉੱਥੇ ਬੈਠ ਕੇ ਜਿਹੜੀਆਂ ਵਾਰਤਾਲਾਪ ਹੋਈ ਆ, ਜਿਹੜੀ ਮੁਲਾਕਾਤ ਹੋਈ ਆ, ਉਸ ਦੇ ਵਿੱਚ ਕਾਫੀ ਮੁਲਾਕਾਤ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਇਆ। ਕਿਉਂਕਿ ਬਹਿਮਲ ਕਲਾਂ ਗੋਲੀਕਾਂਡ ਦੀ ਗੱਲ ਹੋਈ ਆ, ਸੁੱਚਾ ਸਿੰਘ ਲੰਗਾਹ ਨੂੰ ਦੁਬਾਰਾ ਪੰਥ ਦੇ ਵਿੱਚ ਵਾਪਸੀ ਕਰਨ ਦੀ ਗੱਲ ਹੋਈ ਆ। ਤਾਂ ਉੱਥੇ ਹੀ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਰੇ ਵੀ ਵਿਚਾਰ ਚਰਚਾ ਹੋਈ ਆ। ਤਾਂ ਅਜਿਹੀਆਂ ਗੱਲਾਂ, ਅਜਿਹੀਆਂ ਮੁਲਾਕਾਤਾਂ ਅਸੀਂ ਤੁਹਾਡੇ ਨਾਲ ਸਮੇਂ-ਸਮੇਂ 'ਤੇ ਕਰਵਾਉਂਦੇ ਰਹਿੰਦੇ ਹਾਂ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਤਦ ਤੱਕ ਲਈ ਮੈਨੂੰ ਯਾਨੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਦਿਓ ਜੀ ਇਜਾਜ਼ਤ। ਧੰਨਵਾਦ। ਦਿਨਾਂ ਦੇ ਵਿੱਚ ਕਾਫੀ ਵਾਹ ਖੱਟੀ ਆ ਸਰਕਾਰ ਨੇ ਗਨ ਕਲਚਰ ਨੂੰ ਲੈ ਕੇ। ਕੀ ਲੱਗਦਾ ਤੁਹਾਨੂੰ, ਜਿਹੜਾ ਗਨ ਕਲਚਰ ਆ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਬੈਨ? ਕਾਫੀ ਮਰਡਰ ਇਸ ਤਰ੍ਹਾਂ ਦੇ ਹੋਏ ਨੇ ਕਿ ਜਿੱਥੇ ਮੈਰਿਜ ਪੈਲੇਸ ਦੇ ਵਿੱਚ ਗਏ, ਜ਼ਿਆਦਾ ਡਰਿੰਕ ਕੀਤੀ, ਉਸ ਤੋਂ ਬਾਅਦ ਉਹਦੇ ਤੋਂ ਵੈਪਨ ਸੰਭਲਿਆ ਨਹੀਂ ਤੇ ਉਹ ਗੋਲੀ ਚੱਲ ਗਈ ਤੇ ਅਚਾਨਕ ਗੋਲੀ ਚੱਲਣ ਦੇ ਨਾਲ ਬੰਦਿਆਂ ਦੀ ਮੌਤ ਹੋ ਗਈ। ਪਰ ਇੱਕ ਬੜੀ ਬਦਕਿਸਮਤੀ ਮੈਂ ਕਹੂੰਗਾ ਕਿ ਇੱਕ ਇਹੋ ਜਿਹਾ ਕਾਨੂੰਨ ਜਿਹਦਾ ਮਜ਼ਾਕ ਬਣਾਇਆ ਗਿਆ ਹੈ, ਤੇ ਮਜ਼ਾਕ ਬਣਾਉਣ ਵਾਲੇ ਕਿਹੜੇ ਨੇ? ਇਹ ਅਫੀਸਰ ਅਤੇ ਪੋਲੀਟੀਸ਼ੀਅਨ ਬੰਦੇ। ਕਾਰਨ ਕੀ ਹੈ? ਫੇਸਬੁੱਕ ਤੋਂ ਫੋਟੋ ਚੁੱਕ ਲਈਆਂ ਨੇ, ਫੇਸਬੁੱਕ ਤੋਂ ਫੋਟੋ ਚੁੱਕ ਕੇ ਪਰਚੇ ਦਰਜ ਕਰਤੇ ਨੇ। ਯਾਰ ਤੁਸੀਂ ਇੰਨੀ ਤਾਂ ਮਾੜੀ ਮੋੜ ਤਾਂ ਅਕਲ ਸੋਚੋ ਕਿ ਫੇਸਬੁੱਕ ਤੇ ਫੋਟੋ ਜਿਹੜੀ ਹੁਣ ਆਈ ਹੈ ਤੇ 10 ਮਿੰਟਾਂ 'ਚ ਉਹਦੇ ਘਰੇ ਪੁਲਿਸ ਨੇ ਰੇਡ ਕਰਤੀ। ਯਾਰ ਉਹ ਟੈਂਪਰਿੰਗ ਹੋ ਸਕਦੀ ਹੈ, ਕੋਈ ਉਹਨੂੰ ਫੇਕ ਬਣਾਇਆ ਜਾ ਸਕਦਾ ਹੈ ਕਿ ਤੁਹਾਨੂੰ ਇੰਨਾ ਵੀ ਨਹੀਂ ਪਤਾ ਤੁਹਾਡਾ ਮਜ਼ਾਕ ਬਣ ਰਿਹਾ ਪੰਜਾਬ ਦੇ ਅੰਦਰ। ਜੇ ਫੋਟੋ ਹੀ 10-15 ਸਾਲ ਪੁਰਾਣੀ ਫੋਟੋ ਹੈ ਤੇ ਤੁਹਾਡੇ ਜਿਹੜੇ ਮਿਨਿਸਟਰ ਬਣੇ ਹੋਏ ਨੇ ਪਹਿਲੇ, ਜਿਹੜੇ ਸਿੰਗਰ ਸੀ, ਉਹ ਸਾਰੇ ਇਹਨਾਂ ਦੇ ਵਿੱਚ ਇਨਵੋਲਵ ਹੁੰਦੇ ਨੇ। 72 ਘੰਟੇ ਦਿੱਤੇ ਆ ਜਿਨ੍ਹਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਕੋਈ ਫੋਟੋ ਹੈ ਵੈਪਨ ਦੇ ਨਾਲ ਜਾਂ ਹਥਿਆਰ ਦੇ ਨਾਲ, ਉਸ ਨੂੰ ਡਿਲੀਟ ਕਰ ਦਿੱਤਾ ਜਾਵੇ, ਰਿਮੂਵ ਕਰ ਦਿੱਤਾ ਜਾਵੇ। ਇਹੋ ਜਿਹੀਆਂ ਬੇਤੁਕੀਆਂ ਗੱਲਾਂ। ਪੰਜਾਬ ਦੇ ਅੰਦਰ ਮੈਕਸੀਮਮ ਜਿਹੜੇ ਕਤਲ ਹੁੰਦੇ ਨੇ ਉਹ ਇਲੀਗਲ ਵੈਪਨ ਨਾਲ ਮਰਡਰ ਹੋ ਰਹੇ ਨੇ ਇਸ ਵਕਤ। ਉਸ ਵੇਲੇ ਦੇ ਮਾਤਾ ਪਿਤਾ ਵੀ ਇੰਗਲੈਂਡ ਦੇ ਵਿੱਚ ਜਾ ਕੇ ਗੁਹਾਰ ਲਾ ਰਹੇ ਨੇ ਕਿ ਸਾਡੇ ਪੁੱਤਰ ਨੂੰ ਇਨਸਾਫ ਮਿਲਣਾ ਚਾਹੀਦਾ। ਕੀ ਪੰਜਾਬ ਦੇ ਐਡਵੋਕੇਟ ਹੋਣ ਜਾਂ ਪੰਜਾਬ ਦੀ ਜਿਹੜੀ ਪੁਲਿਸ ਹੋਵੇ ਜਾਂ ਪੰਜਾਬ ਦੀ ਸਰਕਾਰ ਹੋਵੇ, ਉਸ ਦੇ ਉੱਪਰੋਂ ਉਹਨਾਂ ਦੀ ਆਸ ਮੁੱਕ ਗਈ ਆ ਜਿਹੜਾ ਇੰਗਲੈਂਡ ਦੇ ਵਿੱਚ ਚਲੇ ਗਏ? ਮੈਂ ਤੁਹਾਨੂੰ ਪੰਜਾਬ ਸਰਕਾਰ ਦੀ ਜਾਂ ਇਹਨਾਂ ਦੇ ਹਾਲਾਤ ਦੱਸਣਾ, ਇਹਨਾਂ ਅਫਸਰਾਂ ਦੀ। ਤਾਂ ਉਸ ਵਕਤ ਜਿਹੜੇ ਸੰਨੀ ਮੁੰਡੇ ਦੇ ਭਰਾਵਾਂ ਦੀਆਂ ਦੁਕਾਨਾਂ ਸਾੜੀਆਂ ਗਈਆਂ, ਅੱਗ ਲਾ ਦਿੱਤੀ ਗਈ, ਦੁਕਾਨਾਂ ਲੁੱਟੀਆਂ ਗਈਆਂ, ਕਾਰ ਤੋੜ ਦਿੱਤੀ ਗਈ, ਪਰਚਾ ਦਰਜ ਅਨਨਾਊਨ ਬੰਦੇ ਦੇ ਖਿਲਾਫ ਹੋ ਗਿਆ। ਵੀਡੀਓ ਕਲਿੱਪ ਮੈਨੂੰ ਭੇਜੇ ਉਹਨਾਂ ਦੇ ਭਰਾਵਾਂ ਨੇ, ਉਹ 'ਚ ਬੰਦੇ ਆਇਡੈਂਟੀਫਾਈ ਹੁੰਦੇ ਨੇ, ਪਰ ਸਰਕਾਰ ਨੂੰ ਕੋਈ ਪਤਾ ਨਹੀਂ, ਪੁਲਿਸ ਪ੍ਰਸ਼ਾਸਨ ਨੂੰ ਕੋਈ ਪਤਾ ਨਹੀਂ। ਉਹਨਾਂ ਦੇ ਮੈਨੂੰ ਬ੍ਰਦਰ ਨੇ ਦੱਸਿਆ ਹੈ
ਕਿ ਸਾਨੂੰ ਪੁਲਿਸ ਇੱਥੋਂ ਦੀ ਲੋਕਲ ਕਹਿ ਰਹੀ ਹੈ ਫਿਰ ਕੀ ਹੋਇਆ ਜਦੋਂ ਇੱਕ ਕਤਲ ਹੁੰਦਾ ਹੈ ਤਾਂ ਇਹਨਾਂ ਦੁਕਾਨਾਂ ਦਾ ਸਾੜੀ ਜਾਂਦੀਆਂ। ਪਿਛਲੇ ਇੱਕ ਦਹਾਕੇ ਦੇ ਵਿੱਚ ਪੰਥਕ ਕਹਾਉਣ ਵਾਲੀ ਸਰਕਾਰ ਵੀ ਰਹੀ ਹੈ ਜਿਹੜੀ ਸਿੱਖ ਆਪਣੇ ਆਪ ਨੂੰ ਇੱਕ ਸਿੱਖਾਂ ਦੇ ਆਗੂ ਕਹਾਉਂਦੀ ਸੀ। ਦੇਖੋ ਜੇ ਕਹੀਏ ਬੇੜਾ ਗਰਕ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੀਤਾ ਹੈ। ਜਿੰਨਾ ਉਹਨਾਂ ਨੇ ਸਿੱਖਾਂ ਤੋਂ ਖਤਮ ਕੀਤਾ ਹੈ ਜਾਂ ਮੈਂ ਕਹੂੰਗਾ ਸਿੱਖਾਂ ਦੇ ਟਾਰਚਰ ਜਿੰਨਾ ਉਹਨਾਂ ਸਰਕਾਰਾਂ ਨੇ ਕੀਤਾ ਹੈ ਸ਼ਾਇਦ ਮੇਰੇ ਦੇਖੇ 'ਚ ਦੂਜਿਆਂ ਨੇ ਕੀਤਾ ਹੀ ਨਾ ਹੋ। ਹੁਣ ਅੰਮ੍ਰਿਤਪਾਲ ਸਿੰਘ ਆਏ ਨੇ, ਅੰਮ੍ਰਿਤਪਾਲ ਸਿੰਘ ਦੇ ਉੱਪਰ ਵੀ ਕਾਫੀ ਜਿਹੜੇ ਕਿ ਵਿਰੋਧੀ ਨੇ ਉਂਗਲਾਂ ਖੜੀਆਂ ਕਰ ਰਹੇ ਨੇ ਕਿ ਇਹ ਏਜੰਸੀਆਂ ਦਾ ਬੰਦਾ, ਇਹ ਕਿਸੇ ਦਾ ਸਿੱਖਿਆ ਸਿਖਾਇਆ ਆਇਆ ਵਾ ਇੱਧਰ ਤੇ ਇਹ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੈਗਾ। ਜਾਂ ਰਮਨੀਤ ਬਿੱਟੂ ਵਰਗੇ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਇਹੋ ਜਿਹੇ ਧੂਤਿਆਂ ਨੇ ਜਿਹੜਾ ਕਿ ਪੰਜਾਬ ਨੂੰ ਪਹਿਲਾਂ ਮਰਵਾਇਆ ਸੀ। ਪਰ ਜੇ ਕੋਈ ਬੰਦਾ ਪੰਜਾਬ ਦੇ ਅੰਦਰ ਜਿਵੇਂ ਭਾਈ ਅੰਮ੍ਰਿਤਪਾਲ ਨੇ ਅੰਮ੍ਰਿਤ ਛਕਣ ਦੀ ਗੱਲ ਕੀਤੀ ਹੈ ਜਾਂ ਸਿੱਖ ਮੁੰਡਿਆਂ ਨੂੰ ਇਕੱਠੇ ਕਰ ਰਿਹਾ ਹੈ ਤਾਂ ਇਹਨਾਂ ਨੂੰ ਸਭ ਤੋਂ ਜ਼ਿਆਦਾ ਜਿਹੜੀ ਪੀੜ ਹੁੰਦੀ ਹੈ ਸਾਡੇ ਪੰਜਾਬ ਦੇ ਸਿੱਖ ਲੀਡਰਾਂ ਨੂੰ। ਕਾਰਨ ਕੀ ਹੈ? ਇਹਨਾਂ ਦੀਆਂ ਕਰਤੂਤਾਂ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ। ਪੰਜਾਬ ਦਾ ਪੱਠਾ ਜੇ ਬਾਇਆ ਤਾਂ ਇਹਨਾਂ ਲੀਡਰਾਂ ਸਾਡੇ ਸਿੱਖ ਲੀਡਰਾਂ ਨੇ ਬਾਇਆ, ਦੂਜਿਆਂ ਨੂੰ ਤਾਂ ਬੋਲਣ ਦੀ ਲੋੜ ਹੀ ਨਹੀਂ ਪੈਂਦੀ। ਪਰ ਗੁਰੂ ਗ੍ਰੰਥ ਸਾਹਿਬ ਨੂੰ ਇਹਨਾਂ ਨੇ ਬੇਅਦਬੀ ਕਰਾਈ, ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਦੀ ਸਪੋਰਟ ਕੀਤੀ ਤੇ ਜਿਹੜੀਆਂ ਜਨਾਨੀਆਂ ਨਚਾਈਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ। ਦੱਸੋ ਤੁਸੀਂ ਇਹ ਸਾਡੇ ਕਿਵੇਂ ਸਾਡੇ ਸਿੱਖਾਂ ਦੀ ਸਾਡੀ ਸਰਕਾਰ ਹੋਵੇਗੀ? ਫਿਊਚਰ ਪੰਜਾਬ ਦਾ ਸੇਫ ਨਹੀਂ ਅਨਸੇਫ ਹੈ। ਸਾਡੇ ਲੀਡਰ ਕਹਿ ਰਹੇ ਨੇ ਕਿ ਪੰਜਾਬ ਦਾ ਫਿਊਚਰ ਜਿਹੜਾ ਅਨਸੇਫ ਅੰਮ੍ਰਿਤਪਾਲ ਕਰਕੇ ਹੈ, ਬੇਵਕੂਫੋ ਤੁਹਾਡੇ ਕਰਕੇ ਹੈ। ਤੁਸੀਂ ਪੰਜਾਬ ਨੂੰ ਖਤਮ ਕੀਤਾ, ਤੁਸੀਂ ਭਈਆਵਾਦ ਲੈ ਕੇ ਆਏ ਹੋ ਇੱਥੇ, ਤੁਸੀਂ ਪੰਜਾਬ 'ਚ ਪੂਰਬੀਆ ਲੈ ਕੇ ਆਏ ਹੋ। ਪੰਜਾਬ ਦੇ ਅੰਦਰ ਉਹ ਬੰਦੇ ਲੈ ਕੇ ਆਓ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲਿੰਕ ਨਹੀਂ। ਕਿਉਂਕਿ 1.5 ਮਹੀਨੇ ਦਾ ਸਮਾਂ ਕੁਲਤਾਰ ਸਿੰਘ ਸੰਧਵਾ ਵੀ ਮੰਗ ਕੇ ਗਏ ਨੇ, ਕਹਿੰਦੇ ਕਿ 1.5 ਮਹੀਨੇ ਦਾ ਸਮਾਂ ਚਾਹੀਦਾ। ਦੇਖੋ ਜੇ ਨਾ ਕੀਤਾ ਤਾਂ ਬਹਿਬਲ ਕਲਾਂ ਦਾ ਮੋਰਚਾ ਜਿਹੜਾ ਲੱਗਿਆ ਹੋਇਆ ਉਹ ਇਹਨਾਂ ਦਾ ਪੱਠਾ ਪਾ ਦੇਗਾ। ਅੱਗੇ ਜਿੰਨੇ 3 ਮੁੱਖ ਮੰਤਰੀ ਆਏ ਨੇ ਤਿੰਨਾਂ ਦਾ ਬੇੜਾ ਬਹਿ ਗਿਆ। ਜੇ ਇਹ ਨਾ ਕਰਨਗੇ ਤੇ ਬੇੜਾ ਇਹਨਾਂ ਦਾ ਵੀ ਬਹਿ ਜਾਣਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਅੱਜ ਅਸੀਂ ਇੱਕ ਫੇਰ ਵਿਸ਼ੇਸ਼ ਤੇ ਖਾਸ ਮੁਲਾਕਾਤ ਦੇ ਤਹਿਤ ਪਹੁੰਚੇ ਹਾਂ। ਸਾਡੇ ਨਾਲ ਅੱਜ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਮੌਜੂਦ ਰਹਿਣਗੇ। ਬਠਿੰਡਾ ਦੀ ਧਰਤੀ ਤੇ ਬੈਠੇ ਹਾਂ ਤਾਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਸੋਸ਼ਲ ਮੀਡੀਆ ਦੇ ਉੱਪਰ ਸਰਕਾਰ ਦੀ ਵਾਹ-ਵਾਹ ਹੋ ਰਹੀ ਆ, ਕਿਉਂਕਿ ਗਨ ਕਲਚਰ ਨੂੰ ਲੈ ਕੇ ਕਾਫੀ ਨੌਜਵਾਨਾਂ ਦੇ ਉੱਪਰ, ਕਾਫੀ ਬੱਚਿਆਂ ਦੇ ਉੱਪਰ ਜਿਹੜੇ ਕਿ ਪਰਚੇ ਦਰਜ ਹੋਏ ਨੇ। ਤਾਂ ਸਾਡੇ ਨਾਲ ਅੱਜ ਹਰਪਾਲ ਸਿੰਘ ਖਾਰਾ ਜੀ ਮੌਜੂਦ ਰਹਿਣਗੇ। ਵਿਸ਼ੇਸ਼ ਮੁਲਾਕਾਤ ਗਨ ਕਲਚਰ ਤੇ ਹੋਵੇਗੀ ਤਾਂ ਅਸੀਂ ਸਵਾਗਤ ਕਰਦੇ ਹਾਂ। ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਵਾਲ ਇਹੀ ਹੈ ਜੀ, ਪਿਛਲੇ ਦਿਨਾਂ ਦੇ ਵਿੱਚ ਕਾਫੀ ਵਾਹ-ਵਾਹ ਖੱਟੀ ਆ ਸਰਕਾਰ ਨੇ ਗਨ ਕਲਚਰ ਨੂੰ ਲੈ ਕੇ। ਕੀ ਲੱਗਦਾ ਤੁਹਾਨੂੰ ਜਿਹੜਾ ਗਨ ਕਲਚਰ ਆ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਬੈਨ, ਜਾਂ ਕਿਸ ਤਰ੍ਹਾਂ ਦਾ ਜਿਹੜਾ ਕਿ ਪਰਚੇ ਹੋਣੇ ਚਾਹੀਦੇ? ਤੁਸੀਂ ਇੱਕ ਐਡਵੋਕੇਟ ਹੋ, ਤੁਸੀਂ ਕਾਨੂੰਨ ਦੇ ਨਾਲ ਜੁੜੇ ਹੋਏ ਹੋ। ਦੇਖੋ ਗਨ ਕਲਚਰ ਆਪਾਂ ਉੱਥੇ ਮਾੜਾ ਕਹਿ ਸਕਦੇ ਹਾਂ ਜਿਵੇਂ ਕਿਸੇ ਮੈਰਿਜ ਦੇ ਵਿੱਚ ਕਿਸੇ ਇਹੋ ਜਿਹੇ ਫੰਕਸ਼ਨ 'ਚ ਲੈ ਕੇ ਜਾਣਾ ਜਿੱਥੇ ਪਹਿਲਾਂ ਕਤਲ ਹੋ ਵੀ ਚੁੱਕੇ ਨੇ। ਕਈ ਮੈਂ ਕਾਫੀ ਮਰਡਰ ਇਸ ਤਰ੍ਹਾਂ ਦੇ ਹੋਏ ਨੇ ਕਿ ਜਿੱਥੇ ਮੈਰਿਜ ਪੈਲੇਸ ਦੇ ਵਿੱਚ ਗਏ, ਜ਼ਿਆਦਾ ਡਰਿੰਕ ਕੀਤੀ, ਉਸ ਤੋਂ ਬਾਅਦ ਉਹਦੇ ਤੋਂ ਵੈਪਨ ਸੰਭਲਿਆ ਨਹੀਂ ਤੇ ਉਹ ਗੋਲੀ ਚੱਲ ਗਈ ਤੇ ਅਚਾਨਕ ਗੋਲੀ ਚੱਲਣ ਦੇ ਨਾਲ ਬੰਦਿਆਂ ਦੀ ਮੌਤ ਹੋ ਗਈ। ਇਹ ਕੇਸ ਬਹੁਤ ਜ਼ਿਆਦਾ ਪੰਜਾਬ 'ਚ ਹੋਏ ਨੇ। ਇੱਥੇ ਜਿਹੜੀ ਸੀ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਰੋਕਣਾ ਬਣਦਾ ਹੈ। ਪਰ ਇੱਕ ਬੜੀ ਬਦਕਿਸਮਤੀ ਮੈਂ ਕਹੂੰਗਾ ਕਿ ਇੱਕ ਇਹੋ ਜਿਹਾ ਕਾਨੂੰਨ ਜਿਹਦਾ ਮਜ਼ਾਕ ਬਣਾਇਆ ਗਿਆ ਹੈ ਤੇ ਮਜ਼ਾਕ ਬਣਾਉਣ ਵਾਲੇ ਕਿਹੜੇ ਨੇ? ਇਹ ਅਫੀਸਰ ਅਤੇ ਪੋਲੀਟੀਸ਼ੀਅਨ ਬੰਦੇ। ਕਾਰਨ ਕੀ ਹੈ? ਫੇਸਬੁੱਕ ਤੋਂ ਫੋਟੋ ਚੁੱਕ ਲਈਆਂ ਨੇ, ਫੇਸਬੁੱਕ ਤੋਂ ਫੋਟੋ ਚੁੱਕ ਕੇ ਪਰਚੇ ਦਰਜ ਕਰਤੇ ਨੇ। ਯਾਰ ਤੁਸੀਂ ਇੰਨੀ ਤਾਂ ਮਾੜੀ ਮੋੜ ਤਾਂ ਅਕਲ ਸੋਚੋ ਕਿ ਫੇਸਬੁੱਕ 'ਤੇ ਫੋਟੋ ਜਿਹੜੀ ਹੁਣ ਆਈ ਹੈ ਕਿ 10 ਮਿੰਟਾਂ 'ਚ ਉਹਦੇ ਘਰੇ ਪੁਲਿਸ ਨੇ ਰੇਡ ਕਰਤੀ। ਯਾਰ ਉਹ ਟੈਂਪਰਿੰਗ ਹੋ ਸਕਦੀ ਹੈ, ਕੋਈ ਉਹਨੂੰ ਫੇਕ ਬਣਾਇਆ ਜਾ ਸਕਦਾ ਹੈ ਕਿ ਤੁਹਾਨੂੰ ਇੰਨਾ ਵੀ ਨਹੀਂ ਪਤਾ ਤੁਹਾਡਾ ਮਜ਼ਾਕ ਬਣ ਰਿਹਾ ਪੰਜਾਬ ਦੇ ਅੰਦਰ। ਪਹਿਲਾਂ ਕਿਸੇ ਐਕਸਪਰਟ ਦਾ ਓਪੀਨੀਅਨ ਆਵੇਗਾ ਕਿ ਫੋਟੋ ਕਿਹੜੇ ਸਾਲ ਦੀ ਹੈ, ਕੀ ਤੁਹਾਡੇ ਆਰਡਰ 'ਚੋਂ ਬਾਅਦ ਦੀ ਹੈ। ਜੇ ਫੋਟੋ ਹੀ 10-15 ਸਾਲ ਪੁਰਾਣੀ ਫੋਟੋ ਹੈ ਤੇ ਤੁਹਾਡੇ ਜਿਹੜੇ ਮਿਨਿਸਟਰ ਬਣੇ ਹੋਏ ਨੇ ਪਹਿਲੇ, ਜਿਹੜੇ ਸਿੰਗਰ ਸੀ, ਉਹ ਸਾਰੇ ਇਹਨਾਂ ਦੇ ਵਿੱਚ ਇਨਵੋਲਵ ਹੁੰਦੇ ਨੇ। ਸਾਰਿਆਂ ਦੇ ਪਰਚੇ ਦਰਜ ਬਣਨਗੇ ਇਸ ਹਿਸਾਬ 'ਤੇ। ਦੂਸਰਾ ਜਿਹੜਾ ਮੈਂ ਦੇਖਿਆ ਕਿ ਅਫੀਸਰ DC ਨੇ ਜਿਹੜੇ ਪੰਜਾਬ ਦੇ ਕਈ ਥਾਵਾਂ 'ਤੇ ਜਿਹੜੇ ਲਾਇਸੈਂਸ ਪਹਿਲਾਂ ਬਣੇ ਹੋਏ ਨੇ ਉਹਨਾਂ ਨੂੰ ਰਿਜੈਕਟ ਕਰ ਰਹੇ ਨੇ ਕਿ ਇਨਫੋਰਮੇਸ਼ਨ ਸਾਨੂੰ ਹੁਣ ਮਿਲੀ ਹੈ। ਯਾਰ ਜਦੋਂ ਤੁਸੀਂ ਲਾਇਸੈਂਸ ਬਣਾਉਣੇ ਹੋ ਜਾਂਦਾ, ਤੁਸੀਂ ਇੱਥੋਂ ਦੀ ਇਨਵੈਸਟੀਗੇਸ਼ਨ ਕਰਦੇ ਹੋ, ਘੱਟ ਤੋਂ ਘੱਟ 4 ਤੋਂ 5 ਬੰਦਿਆਂ ਦੀ ਜਿਹੜੇ ਤੁਸੀਂ ਸਟੇਟਮੈਂਟ ਰਿਕਾਰਡ ਕਰਦੇ ਹੋ ਉਸ ਮੁਹੱਲੇ ਦੀ, ਉਹ ਮੁਹੱਲੇ ਦੇ 4 ਤੋਂ 5 ਬੰਦੇ ਆ ਕੇ ਬਿਆਨ ਦਿੰਦੇ ਨੇ ਬੰਦਾ ਵੈਲਿਡ ਹੈ, ਬੰਦਾ ਸਹੀ ਹੈ, ਤੁਹਾਡੀ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਉਹ ਜਿਹੜਾ ਵੈਪਨ ਦਾ ਜਿਹੜਾ ਲਾਇਸੈਂਸ ਆ ਉਹ ਅਪਰੂਵ ਹੁੰਦਾ, ਉਸ ਤੋਂ ਬਾਅਦ ਲਾਇਸੈਂਸ ਉਹਨੂੰ ਮਿਲਦਾ ਹੈ। ਤਾਂ ਉਹ ਲਾਇਸੈਂਸ ਜਿਹੜਾ ਪਹਿਲਾਂ ਵੈਲਿਡ ਹੈ
ਤੇ ਉਸ ਤੋਂ ਬਾਅਦ ਉਹਨੇ ਕੋਈ ਕ੍ਰਾਈਮ ਹੀ ਉਸਦਾ ਹੈ ਨਹੀਂ, ਜਾਂ ਉਹਨੇ ਕਿਸੇ ਕ੍ਰਾਈਮ 'ਚ ਉਹਨੂੰ ਵਰਤਿਆ ਹੀ ਨਹੀਂ, ਤਾਂ ਯਾਰ ਫਿਰ ਉਹਨੂੰ ਰਿਜੈਕਟ ਕਿਹੜੇ ਗਰਾਊਂਡ ਤੇ ਕਰ ਰਹੇ ਹੋ ਤੁਸੀਂ? ਖਰਾ ਸਾਹਿਬ, ਜਿਵੇਂ FIR ਧੜਾ ਧੜ ਹੋ ਰਹੀਆਂ ਨੇ, ਪੰਜਾਬ ਪੁਲਿਸ ਧੜਾ ਧੜ FIR ਦਰਜ ਕਰ ਰਹੀ ਆ। ਪਿਛਲੇ ਦਿਨਾਂ ਦੇ ਦੌਰਾਨ ਜਿਹੜਾ ਬਿਆਨ ਆਇਆ ਕਿ 72 ਘੰਟੇ ਦਿੱਤੇ ਆ ਜਿਨ੍ਹਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਕੋਈ ਫੋਟੋ ਆਏ ਵੈਪਨ ਦੇ ਨਾਲ ਜਾਂ ਹਥਿਆਰ ਦੇ ਨਾਲ, ਉਸ ਨੂੰ ਡਿਲੀਟ ਕਰ ਦਿੱਤਾ ਜਾਵੇ, ਰਿਮੂਵ ਕਰ ਦਿੱਤਾ ਜਾਵੇ। ਇਸ ਬਾਰੇ ਕੀ ਸੋਚਦੇ ਹੋ? ਦੇਖੋ, ਮੈਂ ਇੱਕ ਗੱਲ ਦੇਖੀ ਹੈ ਕਿ ਪੰਜਾਬ ਦੇ ਇੰਡੀਆ ਦੇ ਅੰਦਰ ਕਿਸੇ ਅਫੀਸਰ ਨੂੰ, ਮੈਂ ਬਾਹਲਾ ਇਹਨਾਂ ਨੂੰ ਡੀਪਲੀ ਮੈਂ ਇਹਨਾਂ ਨੂੰ ਸਿਆਣਾ ਨਹੀਂ ਸਮਝਦਾ। ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇਣਾ ਕਿ ਕੁਝ ਸਾਲ ਪਹਿਲੋਂ ਇੱਕ ਰੇਪ ਕੇਸ ਹੋਇਆ ਸੀ 2012 ਦੇ ਵਿੱਚ ਦਿੱਲੀ ਦੇ ਅੰਦਰ। ਤਾਂ ਕੀ ਹੋਇਆ, ਇੱਕ ਸਾਲ ਜਿੰਨੇ ਰੇਪ ਦੇ ਪਰਚੇ ਦਰਜ ਹੋਏ ਨੇ, ਧੜਾ ਧੜ ਕਰਤੇ ਨੇ। ਗੁਰਦਾਸਪੁਰ ਤੋਂ ਉਹ ਬੱਸ ਡਰਾਈਵਰ ਜਾਂ ਕੰਡਕਟਰ ਤੇ ਹੋਇਆ ਸੀ ਉਸ ਵਕਤ। ਤਾਂ 6 ਮਹੀਨੇ ਪ੍ਰੋਸੈਸ ਇੰਨਾ ਫਾਸਟ ਚੱਲਿਆ ਸੀ, ਉਹ ਮੈਕਸੀਮਮ ਲੇਡੀਜ਼ ਆ ਕੇ ਅਦਾਲਤ ਦੇ ਅੰਦਰ ਆ ਕੇ ਹਸਟਾਈਲ ਹੋ ਗਈਆਂ, ਉਹ ਬਿਆਨ ਤੋਂ ਮੁੱਕਰ ਗਈਆਂ ਸੀ। ਕਾਰਨ ਕੀ ਹੈ? ਇੱਥੇ ਇੱਕ ਸ਼ੋਸ਼ੇਬਾਜ਼ੀ ਹੈ। ਕੋਈ ਇਹਨੂੰ ਡੀਪਲੀ ਜਾਂ ਸੀਰੀਅਸਲੀ ਨਹੀਂ ਲੈ ਰਿਹਾ ਕਿ ਇਹ ਕੰਮ ਕਰਨਾ ਜਾਂ ਸਾਨੂੰ ਇੰਨੀ ਜ਼ਰੂਰਤ ਹੈ ਦੀ ਨਾ। ਸ਼ੋਸ਼ਾ ਜਿੱਧਰ ਚੱਲ ਪਏ ਸੋ ਮਾਰ ਧੜ ਕੱਢਦੇ ਚੱਲ ਪੋ। ਨਾ ਤਾਂ ਇਹਨਾਂ ਨੂੰ ਕੋਈ ਸਮਝਾਉਣ ਵਾਲਾ, ਨਾ ਕੋਈ ਅਫਸਰ ਸੋਚਦਾ ਇਸ ਗੱਲ ਬਾਰੇ। ਯਾਰ ਕਿਸੇ ਬੰਦੇ ਦੀ ਜੇ ਗਨ ਹੈ ਜਾਂ ਕਿਸੇ ਕੋਲ ਪਿਸਟਲ ਘਰੇ ਪਿਆ ਹੈ, ਉਹਦੀ ਪ੍ਰੋਟੈਕਸ਼ਨ ਵਾਸਤੇ ਹੈ। ਕੱਲ੍ਹ ਨੂੰ ਉਸ 'ਤੇ ਕੋਈ ਹਮਲਾ ਹੋ ਗਿਆ, ਤੁਸੀਂ ਉਹਨੂੰ ਵਾਪਸ ਲੈ ਰਹੇ ਹੋ, ਤੁਸੀਂ ਰਿਜੈਕਟ ਕਰ ਰਹੇ ਹੋ। ਕੱਲ੍ਹ ਉਸ ਪਰਿਵਾਰ ਦਾ ਨੁਕਸਾਨ ਹੋ ਗਿਆ, ਜ਼ਿੰਮੇਵਾਰ ਕੌਣ ਹੋਊਗਾ? ਸਿੱਧੂ ਮੂਸੇਵਾਲ ਦੀ ਸਿਕਿਉਰਿਟੀ ਲੀਕ ਹੋਣੀ, ਉਹਦਾ ਮਰਡਰ ਹੋਣਾ, ਉਹਦੀ ਜ਼ਿੰਮੇਵਾਰੀ ਕਿਹਦੀ ਹੈ? ਹੁਣ ਉਸ ਅਫੀਸਰ ਦੀ ਬਣਦੀ ਜਿਹਨੇ ਸੀਕਰਟ ਇਨਫੋਰਮੇਸ਼ਨ ਅੱਗੇ ਭੇਜੀ ਹੈ, ਜਿੱਥੋਂ ਲੀਕ ਹੋਈ ਹੈ ਜਾਂ ਵਾਪਸ ਲਈ ਹੈ। ਇਹੋ ਜਿਹੀਆਂ ਬੇਤੁਕੀਆਂ ਗੱਲਾਂ। ਪੰਜਾਬ ਦੇ ਅੰਦਰ ਮੈਕਸੀਮਮ ਜਿਹੜੇ ਕਤਲ ਹੁੰਦੇ ਨੇ ਉਹ ਇਲੀਗਲ ਵੈਪਨ ਨਾਲ ਮਰਡਰ ਹੋ ਰਹੇ ਨੇ ਇਸ ਵਕਤ। ਖਰਾ ਸਾਹਿਬ, ਜਿਵੇਂ ਤੁਸੀਂ ਕਿਹਾ ਸਿੱਧੂ ਮੂਸੇਵਾਲੇ ਦੀ ਗੱਲ ਕਰੀ ਆ, ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇੰਗਲੈਂਡ ਦੇ ਵਿੱਚ ਜਾ ਕੇ ਗੁਹਾਰ ਲਾ ਰਹੇ ਨੇ ਕਿ ਸਾਡੇ ਪੁੱਤਰ ਨੂੰ ਇਨਸਾਫ ਮਿਲਣਾ ਚਾਹੀਦਾ। ਕੀ ਪੰਜਾਬ ਦੇ ਐਡਵੋਕੇਟ ਹੋਣ ਜਾਂ ਪੰਜਾਬ ਦੀ ਜਿਹੜੀ ਪੁਲਿਸ ਹੋਵੇ ਜਾਂ ਪੰਜਾਬ ਦੀ ਸਰਕਾਰ ਹੋਵੇ, ਉਸ ਦੇ ਉੱਪਰੋਂ ਉਹਨਾਂ ਦੀ ਆਸ ਮੁੱਕ ਗਈ ਆ ਜਿਹੜਾ ਇੰਗਲੈਂਡ ਦੇ ਵਿੱਚ ਚਲੇ ਗਏ ਨੇ? ਦੇਖੋ, ਗੱਲ ਇਸ ਤਰ੍ਹਾਂ ਹੈ ਕਿ ਪੰਜਾਬ ਦੇ ਅੰਦਰ ਜਦੋਂ ਆਮ ਨਾਰਮਲ ਮਰਡਰ ਹੁੰਦਾ ਹੈ ਤਾਂ ਕੋਈ ਜ਼ਿਆਦਾ ਸੁਣਵਾਈ ਸ਼ੁਰੂ ਤੋਂ ਹੀ ਨਹੀਂ ਹੋਈ। ਆਪਾਂ ਇਸ ਸਰਕਾਰ 'ਤੇ ਨਹੀਂ, ਪਹਿਲੀਆਂ ਸਰਕਾਰਾਂ ਦਾ ਵੀ ਇਹੀ ਹਾਲ ਰਿਹਾ। ਪਰ ਜੇ ਕਿਤੇ ਬਹੁ ਗਿਣਤੀ ਦੇ ਬੰਦੇ ਦਾ ਮਰਡਰ ਹੋ ਜੇ ਪੰਜਾਬ ਦੇ ਅੰਦਰ, ਚਾਹੇ ਉਹਦੀ ਜ਼ਬਾਨ ਨੇ ਕਤਲ ਕਰਾਇਆ ਹੋਵੇ, ਸ਼ੁਰੂ ਤੋਂ ਲੈ ਕੇ ਲਾ ਲਓ। ਉਹ ਵਿਚਾਰਾ ਇੱਕ ਮੁੰਡਾ ਫੌਰਨ ਦਾ ਇੱਥੇ ਆ ਕੇ ਫਸਿਆ ਹੋਇਆ, ਕਈ ਕੇਸਾਂ 'ਚ ਪਾਤਾ ਉਹਨੂੰ, ਅਤੇ ਉਸ ਤੋਂ ਬਾਅਦ ਤੁਸੀਂ ਆਹ ਮਰਡਰ ਲਾ ਲਓ, 10 ਮਿੰਟ ਨਹੀਂ ਲੱਗੇ। ਬੜੀ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਉਸ ਮਰਡਰ ਦੇ ਵਿੱਚ, ਮੈਂ ਤੁਹਾਨੂੰ ਪੰਜਾਬ ਸਰਕਾਰ ਦੀ ਜਾਂ ਇਹਨਾਂ ਦੇ ਹਾਲਾਤ ਦੱਸਣਾ, ਇਹਨਾਂ ਅਫਸਰਾਂ ਦੀ, ਤਾਂ ਉਸ ਵਕਤ ਜਿਹੜੇ ਸੰਨੀ ਮੁੰਡੇ ਦੇ ਭਰਾਵਾਂ ਦੀਆਂ ਦੁਕਾਨਾਂ ਸਾੜੀਆਂ ਗਈਆਂ, ਅੱਗ ਲਾ ਦਿੱਤੀ ਗਈ, ਦੁਕਾਨਾਂ ਲੁੱਟੀਆਂ ਗਈਆਂ, ਕਾਰ ਤੋੜ ਦਿੱਤੀ ਗਈ, ਪਰਚਾ ਦਰਜ ਅਨਨਾਊਨ ਬੰਦੇ ਦੇ ਖਿਲਾਫ ਹੋ ਗਿਆ। ਵੀਡੀਓ ਕਲਿੱਪ ਮੈਨੂੰ ਭੇਜੇ ਉਹਨਾਂ ਦੇ ਭਰਾਵਾਂ ਨੇ, ਉਹ 'ਚ ਬੰਦੇ ਆਇਡੈਂਟੀਫਾਈ ਹੁੰਦੇ ਨੇ, ਪਰ ਸਰਕਾਰ ਨੂੰ ਕੋਈ ਪਤਾ ਨਹੀਂ, ਪੁਲਿਸ ਪ੍ਰਸ਼ਾਸਨ ਨੂੰ ਕੋਈ ਪਤਾ ਨਹੀਂ। ਉਹਨਾਂ ਦੇ ਮੈਨੂੰ ਬ੍ਰਦਰ ਨੇ ਦੱਸਿਆ ਹੈ ਕਿ ਸਾਨੂੰ ਪੁਲਿਸ ਇੱਥੋਂ ਦੀ ਲੋਕਲ ਕਹਿ ਰਹੀ ਹੈ ਫਿਰ ਕੀ ਹੋਇਆ, ਜਦੋਂ ਇੱਕ ਕਤਲ ਹੁੰਦਾ ਹੈ ਤਾਂ ਇਹਨਾਂ ਦੁਕਾਨਾਂ ਦਾ ਸਾੜੀ ਜਾਂਦੀਆਂ ਨੇ। ਸ਼ਾਬਾਸ਼ ਤੁਹਾਡੇ। ਕੀ ਉਹੀ ਬਿਆਨ ਦੁਹਰਾਇਆ ਜਾ ਰਿਹਾ ਜਦੋਂ 84 ਦੇ ਵਿੱਚ ਇੱਕ ਪ੍ਰਾਈਮ ਮਿਨਿਸਟਰ ਨੂੰ ਮਾਰਿਆ? ਪ੍ਰਾਈਮ ਮਿਨਿਸਟਰ ਨੇ ਕਿਹਾ ਸੀ ਕਿ ਇੱਕ ਦਰਖਤ ਡਿੱਗ ਪਏ ਧਰਤੀ ਹਿੱਲ ਜਾਂਦੀ ਹੈ। ਯਾਰ ਆਹ ਤਾਂ ਤੁਹਾਡੇ ਸਿੱਖਾਂ ਲਈ ਹੈ ਪੰਜਾਬ ਦੇ ਅੰਦਰ। ਹਿੰਦੁਸਤਾਨ ਦੀ ਤਾਂ ਤੁਹਾਡੇ ਲਈ ਪਤਾ ਨਹੀਂ ਕੀ ਬਣਨਾ ਤੁਹਾਡੇ ਨਾਲ, ਤੁਹਾਨੂੰ ਅਜੇ ਪਤਾ ਵੀ ਨਹੀਂ ਲੱਗਣਾ ਉਹਦੇ ਬਾਰੇ। ਤਾਂ ਪੰਜਾਬ ਦੇ ਅੰਦਰ ਇੱਕ ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਉਹਨਾਂ ਬੰਦਿਆਂ ਦੇ ਨਾਂ ਹੀ ਵਿੱਚ ਪਾ ਰਹੇ ਹਾਂ, ਜਾਂ ਉਹ ਨਾ ਗੁੱਸਾ ਕਰ ਜਾਣ, ਕਿਤੇ ਦਿੱਲੀ ਗੁੱਸਾ ਨਾ ਕਰ ਜੇ, ਕਿਤੇ ਭਾਜਪਾ ਜਾਂ RSS ਗੁੱਸਾ ਨਾ ਕਰ ਜੇ ਸਾਡੇ ਨਾਲ। ਦੁਕਾਨਾਂ ਲੁੱਟੀਆਂ ਨੇ, ਸ਼ਰੇਆਮ ਲੁੱਟੀਆਂ ਨੇ, ਡਕੈਤੀ ਹੈ, ਅੱਗ ਲਾਈ ਗਈ ਹੈ, ਕਿਸੇ ਬੰਦੇ ਦਾ ਨਾਂ ਇਨਵੋਲਵ ਨਹੀਂ ਕੀਤਾ। ਕਾਰਨ ਕੀ ਹੈ? ਬੰਦੇ ਰੁੱਸ ਜਾਣਗੇ। ਇੱਕ ਬੰਦੇ ਨੇ ਕਿਹਾ ਸੀ ਕਿ ਸਿੱਖ ਕੱਢ ਕੇ ਘਰਾਂ 'ਚ ਵੜ ਕੇ ਮਾਰਨੇ ਨੇ, ਕੋਈ ਪਰਚਾ ਦਰਜ ਨਹੀਂ ਉਸ ਬੰਦੇ ਦੇ ਖਿਲਾਫ ਹੋਇਆ। ਹੁਣ ਕਾਰਨ ਕੀ ਹੈ? ਇੱਕ ਬਹੁ ਗਿਣਤੀ ਦਾ ਬੰਦਾ ਜਿਹੜਾ ਉਹ ਵੈਪਨ, ਲਾਇਸੈਂਸੀ ਵੈਪਨ ਨਾਲ ਮਾਰਿਆ ਗਿਆ ਤੇ ਸਾਡੇ ਸਿੱਖਾਂ ਦੇ ਲਾਇਸੈਂਸ ਵੈਪਨ ਹੀ ਚੁੱਕ ਲੈ ਚੱਕ। ਸਾਡੀ ਇਨਕੁਆਰੀਆਂ ਸ਼ੁਰੂ ਹੋ ਗਈਆਂ ਨੇ। ਤੁਸੀਂ ਫਿਰ ਕਹਿੰਦੇ ਨੇ ਕਿ ਹਾਂ ਜੀ ਆਹ ਪ੍ਰੋਬਲਮ ਸਿੱਖ ਬੋਲਦੇ ਨੇ, ਸਿੱਖ ਆਪਣੇ ਆਪ ਨੂੰ ਗੁਲਾਮ ਕਹਿੰਦੇ ਨੇ। ਕਿਉਂ ਨਾ ਕਹਿਣ ਯਾਰੋ, ਜਦੋਂ ਸਿੱਖ ਮਰਦਾ ਹੈ ਉਸ ਵਕਤ ਪੰਜਾਬ ਦਾ ਕੋਈ ਵੈਪਨ ਬੰਦ ਨਹੀਂ ਹੁੰਦਾ, ਕਿਸੇ ਤੇ ਕੋਈ ਐਕਸ਼ਨ ਨਹੀਂ ਲਿਆ। ਸਿੱਧੂ ਮੂਸੇਵਾਲੇ ਤੋਂ ਬਾਅਦ ਅੰਬੀਆਂ ਦਾ ਮਰਡਰ ਹੁੰਦਾ ਹੈ, ਪਰ ਜਦੋਂ ਮਰਡਰ ਹੁੰਦਾ ਹੈ ਕਿ ਡੇਰਾ ਪ੍ਰੇਮੀ ਦਾ ਮਰਡਰ ਹੁੰਦਾ ਹੈ ਤੇ ਪੰਜਾਬ ਦੇ ਸਿੱਖਾਂ ਤੇ ਵਿਪਤਾ ਖੜੀ ਹੋ ਜਾਂਦੀ ਹੈ।
ਕੀ ਲੱਗਦਾ ਜਿਹੜੀ ਸਰਕਾਰ ਆ ਬਦਲਾਅ ਦੀ ਗੱਲ ਕਰਦੀ ਸੀ, ਇਹੋ ਬਦਲਾਅ ਸੀਗਾ ਕਿ ਜਿਹੜੇ ਆਮ ਲੋਕ ਨੇ ਜਾਂ ਆਮ ਜਿਹੜੇ ਰੁਜ਼ਗਾਰ ਮੰਗਣ ਵਾਲੇ ਲੋਕ ਨੇ ਉਹ ਵੀ ਧਰਨਿਆਂ 'ਤੇ ਬੈਠੇ ਰਹਿਣ, ਅਤੇ ਅੱਜ ਜਿਹੜਾ ਕਿ ਇੱਕ ਨਵਾਂ ਸ਼ੋਸ਼ਾ ਚੱਲ ਰਿਹਾ ਕਿ ਵੈਪਨ ਆ ਜਾਂ ਜਿਨ੍ਹਾਂ ਦੇ ਜਿਹੜੇ ਲਾਇਸੈਂਸੀ ਹਥਿਆਰ ਨੇ ਉਹਨਾਂ ਨੂੰ ਬੈਨ ਕਰ ਦਿਓ ਜਾਂ ਉਹਨਾਂ ਦੇ ਜਿਹੜੇ ਲਾਇਸੈਂਸ ਨੇ ਉਹ ਰੱਦ ਕਰ ਦਿਓ। ਜਿਹੜੇ ਮਰਡਰ ਹੁੰਦੇ ਹੀ ਇਲੀਗਲ ਵੈਪਨ ਨਾਲ ਨੇ, ਜਿਹੜੇ ਤੁਹਾਡੇ ਵੈਪਨ ਹੀ ਬਿਹਾਰ ਯੂਪੀ ਤੋਂ ਦਿੱਲੀ ਤੋਂ ਪਾਸੇ ਆ ਰਹੇ ਨੇ ਉਹ ਤਾਂ ਤੁਸੀਂ ਬੰਦ ਨਹੀਂ ਕੀਤੇ। ਮੈਕਸਿਮਮ ਪੰਜਾਬ ਦੇ ਅੰਦਰ ਜਿਹੜੇ ਮਰਡਰ ਹੋ ਰਹੇ ਨੇ, ਕ੍ਰਾਈਮ ਹੋ ਰਿਹਾ ਇਲੀਗਲ ਵੈਪਨ ਨਾਲ ਹੋ ਰਹੇ ਨੇ। ਜਿੰਨੇ ਵੈਪਨ ਕੋਰਟਾਂ 'ਚ ਪੇਸ਼ ਹੁੰਦੇ ਨੇ ਮੈਕਸਿਮਮ ਇਲੀਗਲ ਵੈਪਨ ਨੇ। ਜਿਹੜੇ ਆ ਆਪਣੇ ਲੀਗਲ ਵੈਪਨ ਦਾ ਮਰਡਰ ਹੁੰਦੇ ਹੀ ਨਹੀਂ। ਲੀਗਲ ਵੈਪਨ ਨਾਲ ਤਾਂ ਦੁਸ਼ਮਣੀ ਹੋਰ ਹਿਸਾਬ ਦੀ ਹੁੰਦੀ ਹੈ। ਸੋ ਨਿਹੱਥੇ ਕਰ ਰਹੇ ਨੇ ਪੰਜਾਬ ਦੇ ਸਿੱਖਾਂ ਨੂੰ ਹੀ। ਇੱਕ ਉਹਨਾਂ ਨੂੰ ਖੁਸ਼ ਕਰਨ ਦੇ ਲਈ ਪੰਜਾਬ ਦੇ ਸਿੱਖ ਬਲੀ ਚਾੜੇ ਜਾ ਰਹੇ ਨੇ। ਅੱਗੇ ਵੀ ਇਹੀ ਹੋਇਆ, 92 'ਚ ਵੀ ਇਹੀ ਹੋਇਆ, 1981-82 'ਚ ਵੀ ਇਹੀ ਹੋਇਆ, 1965-66 'ਚ ਵੀ ਇਹੀ ਹੋਇਆ, 48-47 'ਚ ਵੀ ਇਹ ਹੋਇਆ। ਪਰ ਸਾਡੀ ਬਦਕਿਸਮਤੀ ਹੈ, ਜਦੋਂ ਸਾਡਾ ਇੱਕ ਬੰਦਾ ਕਹਿੰਦਾ ਕਿ ਸਿੱਖਾਂ ਨੂੰ ਇਨਸਾਫ ਨਹੀਂ ਮਿਲਦਾ, ਸਿੱਖ ਇੱਥੇ ਦੂਜੇ ਨੰਬਰ ਦੇ ਸ਼ਹਿਰੀ ਨੇ, ਅਤੇ ਸਾਡੇ ਬੇਵਕੂਫ ਸਿੱਖ ਉਦੋਂ ਹੱਸਦੇ ਨੇ, ਅਤੇ ਸਾਡੇ ਲੀਡਰਾਂ ਦਾ ਜਿਹੜਾ ਬੇੜਾ ਬੈਠਾ ਆ ਪੰਜਾਬ ਦਿਆਂ ਦਾ, ਉਹ ਉਦੋਂ ਇਸ ਗੱਲ ਨੂੰ ਮਜ਼ਾਕ ਬਣਾਉਂਦੇ ਨੇ। ਪਰ ਜਦੋਂ ਗੱਲ 'ਚ ਟਾਇਰ ਇਹਨਾਂ ਦੇ ਬਰਾਬਰ ਪਏ ਨਾ, ਪਤਾ ਇਹਨਾਂ ਨੂੰ ਉਦੋਂ ਲੱਗਣਾ। ਇਹਨਾਂ ਨੂੰ ਖਾਰਾ ਸਾਹਿਬ ਤੁਸੀਂ ਗੱਲ ਕਰੀਏ ਲੀਡਰਾਂ ਦੀ, ਹੁਣ ਤੱਕ ਜਿਹੜੀ ਕਿ ਪਿਛਲੇ ਆਪਾਂ ਇੱਕ ਦਹਾਕੇ ਦੀ ਗੱਲ ਕਰ ਲਈਏ, ਪਿਛਲੇ ਇੱਕ ਦਹਾਕੇ ਦੇ ਵਿੱਚ ਪੰਥਕ ਕਹਾਉਣ ਵਾਲੀ ਸਰਕਾਰ ਵੀ ਰਹੀ ਹੈ, ਜਿਹੜੀ ਸਿੱਖ ਆਪਣੇ ਆਪ ਨੂੰ ਇੱਕ ਸਿੱਖਾਂ ਦੇ ਆਗੂ ਕਹਾਉਂਦੀ ਸੀ। ਉਹਨਾਂ ਦੀ ਸਰਕਾਰ ਨੂੰ ਕਿਵੇਂ ਦੇਖਦੇ ਹੋ ਫਿਰ? ਦੇਖੋ, ਜੇ ਕਹੀਏ ਬੇੜਾ ਗਰਕ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੀਤਾ ਹੈ। ਜਿੰਨਾ ਉਹਨਾਂ ਨੇ ਸਿੱਖਾਂ ਤੋਂ ਖਤਮ ਕੀਤਾ ਹੈ, ਜਾਂ ਮੈਂ ਕਹੂੰਗਾ ਸਿੱਖਾਂ ਦੇ ਟਾਰਚਰ ਜਿੰਨਾ ਉਹਨਾਂ ਸਰਕਾਰਾਂ ਨੇ ਕੀਤਾ ਹੈ, ਸ਼ਾਇਦ ਮੇਰੇ ਦੇਖੇ 'ਚ ਦੂਜਿਆਂ ਨੇ ਕੀਤਾ ਹੀ ਨਾ ਹੋਵੇ। ਜਦ ਵੀ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣੀ ਪੰਜਾਬ ਦੇ ਅੰਦਰ, ਅਤੇ ਜਿਨ੍ਹਾਂ ਨੇ ਬੇਅਦਬੀ ਕਰਨੀ ਉਹਨਾਂ ਨੂੰ ਬਚਾਇਆ, ਬਾਬਿਆਂ ਨੂੰ ਪ੍ਰਮੋਟ ਕੀਤਾ ਪੰਜਾਬ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਉਹ ਡੇਰੇ ਲਿਆਂਦੇ, ਅਤੇ ਫਿਰ ਇਹਨਾਂ ਨੂੰ ਕਿਵੇਂ ਆਪਦੀ ਸਰਕਾਰ ਕਹਾਂਗੇ? ਆਪਾਂ ਸਿੱਖਾਂ ਦੀ ਸਰਕਾਰ ਸੀ। ਇਹਨਾਂ ਨੂੰ ਤਾਂ ਆਪਾਂ ਕੰਪੇਅਰ ਕਰਾਂਗੇ ਪੁਰਾਣੇ ਸਮੇਂ ਦੇ ਨਾਲ, ਜੋ ਬਾਬਾ ਆਲਾ ਸਿੰਘ ਦੀ ਸਰਕਾਰ ਹੁੰਦੀ ਸੀ। ਬਾਬਾ ਆਲਾ ਸਿੰਘ ਇੱਥੋਂ ਬਰਨਾਲੇ ਤੋਂ ਰਾਜਾ ਸੀ, ਪਟਿਆਲੇ ਤੋਂ, ਤਾਂ ਉਸ ਵਕਤ ਉਹਨਾਂ ਨੇ ਸਿੱਖਾਂ ਦੇ ਜਿਹੜੇ ਮੁੰਡੇ ਸੀ ਫੇਕ ਐਨਕਾਊਂਟਰ ਕਰਾਏ ਸੀ, ਫੇਕ ਮਰਾਏ ਸੀ ਮੁੰਡੇ ਬਰਨਾਲੇ ਜੰਗਲਾਂ 'ਚ ਘੁੜਾ ਕੇ। ਅਤੇ ਦੂਜੀ ਸਾਈਡ 'ਤੇ ਉਹਨੇ ਗੁਰਦੁਆਰੇ ਬਣਾਏ ਸੀ ਹਰ ਥਾਂ 'ਤੇ। ਇੱਕ ਸਾਈਡ 'ਤੇ ਅਹਿਮਦ ਸ਼ਾਹ ਅਬਦਾਲੀ ਨੂੰ ਖੁਸ਼ ਕਰਦਾ ਸੀ ਸਿੱਖ ਮਰਾ ਕੇ, ਦੂਜੀ ਸਾਈਡ 'ਤੇ ਸਿੱਖਾਂ ਨੂੰ ਗੁਰਦੁਆਰੇ ਬਣਾ ਕੇ ਦਿੰਦਾ ਸੀ। ਅਤੇ ਸਰਦਾਰ ਜੱਸਾ ਸਿੰਘ ਆਲੂ ਸਿੱਖ ਹੁੰਦੇ ਉਲਟ ਹੋ ਗਏ ਸੀ, ਅਤੇ ਸਰਦਾਰ ਜੱਸਾ ਸਿੰਘ ਆਲੂ ਵਾਲਿਆਂ ਨੇ ਵਿੱਚ ਪੈ ਕੇ ਉਹ ਮਾਫੀ ਮੰਗਾਈ ਸੀ ਅਤੇ ਕਿਸ ਤਰੀਕੇ ਨਾਲ ਮਾਮਲਾ ਸੁਲਝਾਇਆ ਸੀ। ਸੋ ਕਿਤੇ ਨਾ ਕਿਤੇ ਜਾ ਕੇ ਦੇਖਿਆ ਜਾਵੇ, ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਜਿਹੜਾ, ਇਹਨਾਂ ਦਾ ਚਿਹਰਾ ਉਹੀ ਪੁਰਾਣਾ ਹੀ ਹੈ। ਸੋ ਸਾਡੇ ਇਹ ਮਿੱਤਰ ਨਹੀਂ, ਸਾਡੇ ਸਿੱਖਾਂ ਦੀ ਸਰਕਾਰ ਨਹੀਂ ਸੀ ਇਹ। ਅਸੀਂ ਇਹਨਾਂ ਦੇ ਚਿਹਰਿਆਂ ਵੱਲ ਵੇਖਿਆ, ਚਿਹਰਿਆਂ ਤੋਂ ਅਸੀਂ ਜਿਹੜਾ ਉਹ ਵੇਖ ਕੇ ਆਪਣੇ ਆਪ ਨੂੰ ਅਸੀਂ ਮਾਰ ਲਿਆ, ਆਪਦਾ ਬੇੜਾ ਗਰਕ ਕਰ ਲਿਆ। ਅਸੀਂ ਚਿਹਰੇ ਵੇਖ ਕੇ ਇਹਨਾਂ ਦੇ ਵਿਸ਼ਵਾਸ ਕਰ ਲਏ, ਜਦ ਕਿ ਸਾਡੇ ਹੈ ਹੀ ਨਹੀਂ ਸੀ। ਖਾਰਾ ਸਾਹਿਬ ਫਿਰ ਵਿਸ਼ਵਾਸ ਕਿਹਦੇ 'ਤੇ ਕਰਿਆ ਜਾਵੇ? ਕਿਉਂਕਿ ਹੁਣ ਅੰਮ੍ਰਿਤਪਾਲ ਸਿੰਘ ਆਏ ਨੇ, ਅੰਮ੍ਰਿਤਪਾਲ ਸਿੰਘ ਦੇ ਉੱਪਰ ਵੀ ਕਾਫੀ ਜਿਹੜੇ ਕਿ ਵਿਰੋਧੀ ਨੇ ਉਂਗਲਾਂ ਖੜੀਆਂ ਕਰ ਰਹੇ ਨੇ ਕਿ ਇਹ ਏਜੰਸੀਆਂ ਦਾ ਬੰਦਾ, ਇਹ ਕਿਸੇ ਦਾ ਸਿੱਖਿਆ ਸਿਖਾਇਆ ਆਇਆ ਵਾ ਇੱਧਰ, ਅਤੇ ਇਹ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੈਗਾ। ਰਾਜੇ ਵੜਿੰਗ ਵਰਗੇ ਬਥੇਰੇ ਜਿਹੜੇ ਕਿ ਬਿਆਨ ਦਾਗਦੇ ਨੇ, ਜਾਂ ਰਮਨੀਤ ਬਿੱਟੂ ਵਰਗੇ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਇਹੋ ਜਿਹੇ ਧੂਤਿਆਂ ਨੇ ਜਿਹੜਾ ਕਿ ਪੰਜਾਬ ਨੂੰ ਪਹਿਲਾਂ ਮਰਵਾਇਆ ਸੀ। ਦੇਖੋ, ਜੇ ਇਹ ਆ ਕੇ ਨਸ਼ੇ ਦੀ ਗੱਲ ਕਰਦਾ, ਸਿੰਗਰ ਲੈ ਕੇ ਆਉਂਦਾ, ਫਿਰ ਤਾਂ ਇਹ ਬੜੇ ਰਾਜੀ ਹੁੰਦੇ। ਫਿਰ ਤਾਂ ਉਹਨੂੰ ਮੇਰੇ ਦੇਖਣ 'ਚ ਇਹਨਾਂ ਨੇ ਰਿਸਪੈਕਟ ਵੀ ਬੜੀ ਵੱਡੇ ਪੱਧਰ 'ਤੇ ਕਰਨੀ ਸੀ। ਠੀਕ ਹੈ, ਇਹ ਬੰਦਾ ਇਹੋ ਜਿਹਾ ਕੰਮ ਕਰ ਰਿਹਾ। ਪਰ ਜੇ ਕੋਈ ਬੰਦਾ ਪੰਜਾਬ ਦੇ ਅੰਦਰ, ਜਿਵੇਂ ਭਾਈ ਅੰਮ੍ਰਿਤਪਾਲ ਨੇ ਅੰਮ੍ਰਿਤ ਛਕਣ ਦੀ ਗੱਲ ਕੀਤੀ ਹੈ, ਜਾਂ ਸਿੱਖ ਮੁੰਡਿਆਂ ਨੂੰ ਇਕੱਠੇ ਕਰ ਰਿਹਾ ਹੈ, ਤਾਂ ਇਹਨਾਂ ਨੂੰ ਸਭ ਤੋਂ ਜ਼ਿਆਦਾ ਜਿਹੜੀ ਪੀੜ ਹੁੰਦੀ ਹੈ ਸਾਡੇ ਪੰਜਾਬ ਦੇ ਸਿੱਖ ਲੀਡਰਾਂ ਨੂੰ। ਕਾਰਨ ਕੀ ਹੈ? ਇਹਨਾਂ ਦੀਆਂ ਕਰਤੂਤਾਂ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ। ਪੰਜਾਬ ਦਾ ਪੱਠਾ ਜੇ ਬਾਇਆ ਤਾਂ ਇਹਨਾਂ ਲੀਡਰਾਂ, ਸਾਡੇ ਸਿੱਖ ਲੀਡਰਾਂ ਨੇ ਬਾਇਆ। ਦੂਜਿਆਂ ਨੂੰ ਤਾਂ ਬੋਲਣ ਦੀ ਲੋੜ ਹੀ ਨਹੀਂ ਪੈਂਦੀ। ਜਦੋਂ ਇਹ ਹੀ ਇੱਥੇ ਰੌਲਾ ਪਾ ਕੇ ਦਿੱਲੀ ਨੂੰ ਖੁਸ਼ ਕਰਦੇ ਨੇ, ਤੁਸੀਂ ਦੱਸੋ ਆ ਜਿਹੜਾ ਪੰਜਾਬ 'ਚ ਇੱਕ ਮਰਡਰ ਹੋਇਆ, ਹੁਣ ਸੂਰੀ ਦਾ ਮਰਡਰ ਹੋਇਆ ਹੈ, ਦੇਖੋ ਕੋਈ ਇੰਡੀਆ ਦਾ ਕੋਈ ਲੀਡਰ ਬੋਲਿਆ ਹੋਵੇ, ਕਿਸੇ ਨੇ ਰੌਲਾ ਪਾਇਆ ਹੋਵੇ, ਕਿਸੇ ਵੀ ਸੰਸਥਾ ਨੇ ਕਿਹਾ ਹੋਵੇ ਇੰਡੀਆ ਦੀ ਜਾਂ ਦਿੱਲੀ ਤੋਂ ਇਹੋ ਜਿਹੀ ਕਾਲ ਆਈ ਹੋਵੇ ਕੋਈ ਨਾ? ਤਾਂ ਸਿੱਖਾਂ ਨੂੰ ਤਾਂ ਬੇੜਾ ਗਰਕ ਹੋਇਆ ਪਿਆ। ਸੂਰੀ ਦੇ ਮਰਡਰ 'ਤੇ ਤਾਂ ਜਿਹੜੇ ਬਾਬੇ ਕਹਾਉਂਦੇ ਨੇ, ਜਿਹੜੇ ਵੱਡੇ ਵੱਡੇ ਦੀਵਾਨ ਲਾਉਂਦੇ ਨੇ, ਉਹ ਵੀ ਨਹੀਂ ਬੋਲੇ ਹੈਗੇ। ਮੈਂ ਕਹਿੰਦਾ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ, ਜਿਹੜੇ ਬੰਦੇ ਨੇ ਸਿੱਖਾਂ ਨੂੰ ਗਾਲਾਂ ਕੱਢੀਆਂ ਹੋਣ, ਮਾਵਾਂ ਦੀਆਂ ਭੈਣਾਂ ਦੀਆਂ ਗਾਲਾਂ ਕੱਢੀਆਂ ਹੋਣ, ਉਹਦਾ ਅਚਾਨਕ ਮਰਡਰ ਹੋਇਆ। ਅੰਮ੍ਰਿਤਪਾਲ ਦਾ ਮੇਰੇ ਦੇਖਣ 'ਚ ਉਸ ਮਰਡਰ ਨਾਲ ਤਾਂ ਕੋਈ ਲਿੰਕ ਹੀ ਨਹੀਂ ਬਣਦਾ। ਉਹ ਤਾਂ ਅਚਾਨਕ ਇੱਕ ਤਹਿਸ 'ਚ ਆ ਕੇ ਮਰਡਰ ਹੋਇਆ। ਸੋ ਜਾਣ ਬੁੱਝ ਕੇ ਸਾਡੇ ਲੀਡਰਾਂ ਨੇ ਬੜੀ ਬਕਵਾਸ ਕੀਤੀ ਉਸ ਵਕਤ ਅੰਮ੍ਰਿਤਪਾਲ ਨੂੰ ਫਸਾਉਣ ਦੀ।
ਪਰ ਉਹ ਉਸ ਗੱਲ ਦੀ ਐਵੀਡੈਂਸ ਕਲੈਕਟ ਨਹੀਂ ਹੋਈ, ਇਹਨਾਂ ਤੋਂ ਐਵੀਡੈਂਸ ਹੈ ਹੀ ਨਹੀਂ ਸੀ ਉਹਦੇ ਖਿਲਾਫ। ਤਾਂ ਅੱਜ ਅੰਮ੍ਰਿਤਪਾਲ ਇਹਨਾਂ ਨੂੰ ਤਾਂ ਚੁੱਭਦਾ ਹੈ ਕਿ ਪੰਜਾਬ ਦੀ ਵਾਂਗ ਡੋਰ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਅੰਮ੍ਰਿਤਪਾਲ ਵਰਗੇ ਬੰਦੇ ਦੇ ਹੱਥ ਚਲੀ ਜਾਏਗੀ। ਤੇ ਮੈਂ ਕਹਿੰਦਾ ਜੇ ਪੰਜਾਬ ਦੀ ਵਾਂਗ ਡੋਰ ਕੋਈ ਅੰਮ੍ਰਿਤ ਛਕਾਉਣ ਵਾਲਾ ਜਾਂ ਨਸ਼ੇ ਛਡਾਉਣ ਵਾਲਾ ਲੈ ਜੇ ਤਾਂ ਸਾਨੂੰ ਹੋਰ ਕੀ ਚਾਹੀਦਾ ਯਾਰ। ਅਸੀਂ ਇਹੋ ਜਿਹੇ ਲੀਡਰਾਂ ਤੋਂ ਕੀ ਲੈਣਾ। ਉਹ ਲੀਡਰ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਜਿਨ੍ਹਾਂ ਨੇ ਇੱਥੇ ਜਨਾਨੀਆਂ ਨਚਾਈਆਂ ਸੀ, ਕੀ ਮੇਲ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਕਿਸੇ ਵਕਤ ਜਿਨ੍ਹਾਂ ਦੀ ਸਰਕਾਰ ਸੀ ਉਹ ਇੱਥੇ ਜਨਾਨੀਆਂ ਨਚਾਉਂਦੇ ਹੁੰਦੇ ਸੀ, ਵਿੱਚ ਪਿੱਛੇ ਬੈਠੇ ਹੁੰਦੇ ਸੀ। ਇਹਨਾਂ ਦੇ ਅੱਗੇ ਤਾਂ ਗੁਰੂ ਗ੍ਰੰਥ ਸਾਹਿਬ ਪਿਆ ਚੰਗਾ ਲੱਗਦਾ ਸੀ, ਪਰ ਗੁਰੂ ਗ੍ਰੰਥ ਸਾਹਿਬ ਨੂੰ ਇਹਨਾਂ ਨੇ ਬੇਅਦਬੀ ਕਰਾਈ। ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਦੀ ਸਪੋਰਟ ਕੀਤੀ, ਤੇ ਜਿਹੜੀਆਂ ਜਨਾਨੀਆਂ ਨਚਾਈਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ। ਦੱਸੋ ਤੁਸੀਂ ਇਹ ਸਾਡੇ ਕਿਵੇਂ ਸਾਡੇ ਸਿੱਖਾਂ ਦੀ ਸਾਡੀ ਸਰਕਾਰ ਹੋਵੇਗੀ। ਉਹ ਤਾਂ ਕਹਿੰਦੇ ਸਿੱਖਾਂ ਨੂੰ ਵੀ ਮਾਡਰਨ ਬਣਨਾ ਚਾਹੀਦਾ। ਉਦੋਂ ਇਦਾਂ ਦੇ ਬਿਆਨ ਕਹੀ ਆਏ ਨੇ ਜਦੋਂ ਅਸੀਂ ਵਰਕਰਾਂ ਦੇ ਨਾਲ ਗੱਲਬਾਤ ਕਰਦੇ ਸੀ। ਵਰਕਰ ਵੀ ਕਹਿੰਦੇ ਕਿ ਫਿਰ ਕੀ ਹੋਇਆ, ਕਿੱਡੀ ਕੁ ਗੱਲ ਹੋ ਗਈ ਜੇ ਇਦਾਂ ਦਾ ਕੁਝ ਹੋ ਗਿਆ। ਨਹੀਂ, ਇਹ 'ਚ ਮਾਡਰਨ ਦੇ ਨਾਲ ਕੀ ਸੰਬੰਧ ਹੈ। ਜੇ ਤੁਸੀਂ ਮਾਡਰਨ ਬਣਨਾ ਸੀ ਤਾਂ ਫਿਰ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਹੀ ਬਦਲਣਾ ਸੀ। ਤੁਹਾਡੀ ਪਾਰਟੀ ਜਿਹੜੀ ਹੈ ਗੁਰੂ ਘਰ 'ਚੋਂ ਨਿਕਲੀ ਹੋਈ ਹੈ। ਤੁਹਾਡੀ ਪਾਰਟੀ ਜਿਹੜੀ ਹੈ ਸਟੇਜਾਂ ਤੋਂ ਨਹੀਂ ਨਿਕਲੀ, ਆਰਕੈਸਟਰਾ ਗਰੁੱਪ 'ਚੋਂ, ਕੋਈ ਨੱਚਣ ਗਾਉਣ ਵਾਲਿਆਂ 'ਚੋਂ ਨਹੀਂ ਨਿਕਲੀ ਸੀ। ਤੁਸੀਂ ਨਿਕਲੇ ਸੀ ਗੁਰਦੁਆਰਿਆਂ ਦੇ ਵਿੱਚੋਂ। ਉਹ ਗੁਰਦੁਆਰੇ ਜਿਹੜੇ 1920-21 ਤੋਂ ਸ਼ੁਰੂ ਹੋਏ ਸੀ ਉਹਦੇ ਵਿੱਚੋਂ ਨਿਕਲੇ ਹੋ। ਗੱਲ ਕੀ ਤੁਹਾਡੇ ਬੰਦਿਆਂ ਦਾ ਬੇੜਾ ਗਰਕ ਹੋ ਗਿਆ ਪੰਜਾਬ ਦੇ ਅੰਦਰ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਜੇ ਸਾਡੇ ਕਰੈਕਟਰ ਜਿਹੜੇ ਨੇ ਆਪਣੇ ਇਹਨਾਂ ਵਰਗੇ ਭਾਈ ਅੰਮ੍ਰਿਤਪਾਲ ਵਰਗੇ ਮੁੰਡੇ ਅੱਗੇ ਆਉਣ ਤਾਂ ਸ਼ਾਇਦ ਮੇਰੇ ਦੇਖਣ 'ਚ ਪੰਜਾਬ ਦਾ ਮਾਹੌਲ ਠੀਕ ਹੋ ਜੇ। ਤੇ ਪੰਜਾਬ ਦੇ ਮਾਹੌਲ ਦੀ ਡੈਫੀਨੇਸ਼ਨ ਮੈਂ ਉਹ ਦੱਸ ਰਿਹਾ, ਜਦੋਂ ਅਸੀਂ ਨਸ਼ਿਆਂ 'ਚ ਮਰੇ ਹੋਏ ਹਾਂ। ਜ਼ਮੀਨਾਂ ਵੇਗੀਆਂ ਨੇ ਪੰਜਾਬ ਦੀਆਂ, ਜ਼ਮੀਨਾਂ ਵੇਚ ਕੇ ਲੋਕ ਬਾਹਰ ਚਲੇ ਗਏ ਨੇ। ਪੂਰਬੀਆ ਪੰਜਾਬ 'ਚ ਆ ਗਿਆ ਹੈ। ਫਿਊਚਰ ਪੰਜਾਬ ਦਾ ਸੇਫ ਨਹੀਂ, ਅਨਸੇਫ ਹੈ। ਸਾਡੇ ਲੀਡਰ ਕਹਿ ਰਹੇ ਨੇ ਕਿ ਪੰਜਾਬ ਦਾ ਫਿਊਚਰ ਜਿਹੜਾ ਅਨਸੇਫ ਅੰਮ੍ਰਿਤਪਾਲ ਕਰਕੇ ਹੈ। ਬੇਵਕੂਫੋ ਤੁਹਾਡੇ ਕਰਕੇ ਹੈ। ਤੁਸੀਂ ਪੰਜਾਬ ਨੂੰ ਖਤਮ ਕੀਤਾ। ਤੁਸੀਂ ਭਈਆਵਾਦ ਲੈ ਕੇ ਆਏ ਹੋ ਇੱਥੇ। ਤੁਸੀਂ ਪੰਜਾਬ 'ਚ ਪੂਰਬੀਆ ਲੈ ਕੇ ਆਏ ਹੋ। ਪੰਜਾਬ ਦੇ ਅੰਦਰ ਉਹ ਬੰਦੇ ਲੈ ਕੇ ਆਓ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲਿੰਕ ਨਹੀਂ। ਤੁਸੀਂ ਇੱਥੇ ਕਲੋਨੀਆਂ ਬਣਾ ਕੇ ਬੇੜਾ ਗਰਕ ਕਰਤਾ। ਐਗਰੀਕਲਚਰ ਲੈਂਡ ਤੁਸੀਂ ਖਤਮ ਕਰਨ ਤੇ ਆਏ ਹੋਏ ਹੋ। ਪੰਜਾਬ ਦਾ ਯੂਥ ਜਿਹੜਾ ਹੈ ਉਹ ਨਸ਼ੇ ਚਲਾ ਗਿਆ। ਨਸ਼ਾ ਕਰਕੇ ਘਰਾਂ ਦੇ ਘਰ ਵਿਹਲੇ ਹੋ ਗਏ। ਅੱਜ ਪੰਜਾਬ ਨੂੰ ਤੁਹਾਡੇ ਵਰਗੇ ਲੀਡਰਾਂ ਦੀ ਲੋੜ ਨਹੀਂ। ਪੰਜਾਬ ਨੂੰ ਉਹ ਲੀਡਰ ਚਾਹੀਦਾ ਹੈ ਜਿਹੜਾ ਉੱਠ ਕੇ ਪੰਜਾਬ 'ਚ ਨਸ਼ਾ ਕਢਾਵੇ, ਜਿਹੜਾ ਸਾਡਾ ਯੂਥ ਨੂੰ ਵਾਪਸ ਲੈ ਕੇ ਆਵੇ। ਸਾਡਾ ਪੰਜਾਬ ਬਹੁਤ ਵਧੀਆ ਸੀ। ਸਾਡਾ ਪੱਠਾ ਪਾਇਆ ਦੋ ਸਰਕਾਰਾਂ ਨੇ, ਇੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਦੂਜੀ ਤੁਹਾਡੀ ਕਾਂਗਰਸ ਪਾਰਟੀ ਨੇ। ਇਹ ਤਾਂ ਜੀ ਵੇਖੜੇ ਨੇ ਜੀ, ਅਜੇ 7-8 ਮਹੀਨੇ ਹੋਏ ਨੇ। ਇਹਨਾਂ ਦਾ ਫਿਊਚਰ ਤਾਂ ਜੀ ਅੱਗੇ ਹੈ। ਪਰ ਸਾਡਾ 75 ਸਾਲ ਦੇ ਵਿੱਚ ਭੱਠਾ ਜਿਹੜਾ ਇਹਨਾਂ ਦੋ ਸਰਕਾਰਾਂ ਨੇ ਪਾਇਆ ਸੀ। ਖਾਰਾ ਸਾਹਿਬ, ਤੁਸੀਂ ਕਹਿ ਕੇ ਦੇਖਣੇ ਆ, ਤੁਸੀਂ ਬਹਿਮਲ ਕਲਾਂ ਗੋਲੀकांड ਦੇ ਲੀਗਲ ਐਡਵਾਈਜ਼ਰ ਵੀ ਹੋ, ਤੁਸੀਂ ਉੱਥੇ ਜਾਂਦੇ ਵੀ ਰਹਿੰਦੇ ਹੋ ਉਸ ਮੋਰਚੇ ਦੇ ਵਿੱਚ। ਪਰ ਜਿਹੜੀ ਸਰਕਾਰ ਨੇ 24 ਘੰਟਿਆਂ ਦੇ ਵਿੱਚ ਫੈਸਲਾ ਕਰਨ ਦੀ ਗੱਲ ਕਹੀ ਹੋਵੇ, ਕਿ ਉਹ ਸਰਕਾਰ ਨੂੰ ਹਲੇ ਹੋਰ ਦੇਖਿਆ ਜਾਊਗਾ? ਦੇਖੋ, ਉਹ ਬੇਤੁਕੀਆਂ ਸਟੇਟਮੈਂਟ ਸੀ ਇਹਨਾਂ ਦੀਆਂ 24 ਘੰਟੇ ਵਾਲੀਆਂ। 24 ਘੰਟੇ 'ਚ ਤਾਂ ਤੁਹਾਨੂੰ ਪਤਾ ਹੀ ਕੱਖ ਨਹੀਂ ਸੀ। ਐਵੇਂ ਬਿਨਾਂ ਗੱਲ ਤੋਂ ਇਲੈਕਸ਼ਨ ਜਿੱਤਣ ਦੇ ਮਾਰੇ ਇਹ ਐਵੇਂ ਫਾਲਤੂ ਬੋਲੀ ਗਏ ਨੇ ਬਿਨਾਂ ਗੱਲ ਤੋਂ। ਜਦ ਕਿ ਮੈਂ ਇਹ ਪਤਾ ਕਰ ਲਿਆ ਹੈ, ਠੀਕ ਹੈ, ਇਨਵੈਸਟੀਗੇਸ਼ਨ ਕਰ ਰਹੇ ਨੇ, ਪਰ ਮੈਨੂੰ ਨਹੀਂ ਲੱਗਦਾ ਐਡੀ ਛੇਤੀ ਇਹਨਾਂ ਤੋਂ ਹੋਵੇ। ਇਹ ਜਾ ਕੇ ਪਖੰਡ ਕਰ ਰਹੇ ਨੇ ਤੇ ਸ਼ਾਇਦ ਇਹ ਪ੍ਰੈਸ਼ਰ ਹੈ ਜੀ ਹੋਣਗੇ। ਕਿਉਂਕਿ 1.5 ਮਹੀਨੇ ਦਾ ਸਮਾਂ ਕੁਲਤਾਰ ਸਿੰਘ ਸੰਧਵਾ ਵੀ ਮੰਗ ਕੇ ਗਏ ਨੇ। ਕਹਿੰਦੇ ਕਿ 1.5 ਮਹੀਨੇ ਦਾ ਸਮਾਂ ਚਾਹੀਦਾ। ਕਹਿੰਦੇ ਵੀ 1.5 ਮਹੀਨੇ ਦੇ ਬਾਅਦ ਅਸੀਂ ਸ਼ੁਕਰਾਨੇ ਦਾ ਜਿਹੜਾ ਕਿ ਅਰਦਾਸ ਕਰਾਂਗੇ ਤੇ ਪਾਠ ਕਰਾਂਗੇ। ਦੇਖੋ, ਜੇ ਨਾ ਕੀਤਾ ਤਾਂ ਬਹਿਬਲ ਕਲਾਂ ਦਾ ਮੋਰਚਾ ਜਿਹੜਾ ਲੱਗਿਆ ਹੋਇਆ ਉਹ ਇਹਨਾਂ ਦਾ ਪੱਠਾ ਪਾ ਦੇਗਾ। ਅੱਗੇ ਜਿੰਨੇ 3 ਮੁੱਖ ਮੰਤਰੀ ਆਏ ਨੇ, ਤਿੰਨਾਂ ਦਾ ਬੇੜਾ ਬਹਿ ਗਿਆ। ਜੇ ਇਹ ਨਾ ਕਰਨਗੇ ਤਾਂ ਬੇੜਾ ਇਹਨਾਂ ਦਾ ਵੀ ਬਹਿ ਜਾਣਾ। ਪਰ ਆਪਾਂ ਫੇਰ ਵੀ ਚੱਲ ਇੰਨਾ ਕੁ ਕਹਿੰਦੇ ਕਿ ਸ਼ਾਇਦ ਕਰ ਦੇਣ। ਆਪਾਂ ਸ਼ਾਇਦ ਲਫ਼ਜ਼ ਵਰਤਾਂਗੇ ਇਹਨਾਂ ਲਈ, ਇਹ ਕੋਈ ਕਨਫਰਮ ਨਹੀਂ ਇਹ ਕਰ ਦੇਣਗੇ, ਪਰ ਸ਼ਾਇਦ ਹੈ ਪਤਾ ਲੱਗ ਜਾਏਗਾ ਆ ਮਹੀਨੇ 20 ਦਿਨਾਂ 'ਚ ਕਰਦੇ ਜਾਂ ਨਹੀਂ ਕਰਦੇ। ਨਾ ਕਰਨਗੇ ਤੇ ਇਹਨਾਂ ਦਾ ਭੋਗ ਵੀ ਉਸ ਤਰ੍ਹਾਂ ਲੋਕ ਪਾ ਦੇਣਗੇ। ਤੁਹਾਡੀ ਕੀ ਰਾਏ ਹੈਗੀ ਜੇ ਅਗਲਾ ਸੰਘਰਸ਼, ਜਿਵੇਂ ਅਸੀਂ ਸੁਖਰਾਜ ਦੇ ਨਾਲ ਗੱਲ ਕਰ ਰਹੇ ਸੀ, ਤਾਂ ਸੁਖਰਾਜ ਸਿੰਘ ਇਹ ਕਹਿ ਰਿਹਾ ਸੀ ਕਿ ਸਾਡਾ ਅਗਲਾ ਸੰਘਰਸ਼ ਉਲੀਕਿਆ ਜਾਵੇਗਾ, ਹੋ ਸਕਦਾ ਇਦੋਂ ਵੀ ਤਿੱਖਾ ਹੋਵੇ। ਤੁਹਾਡੀ ਕੀ ਰਾਏ ਆ? ਦੇਖੋ, ਗੱਲ ਇਸ ਤਰ੍ਹਾਂ ਹੈ, ਉਹ ਜਿਹੜਾ ਇਹ ਸੰਘਰਸ਼ ਬਾਰੇ ਹੈ ਉਹ ਸੰਗਤ ਨੇ ਡਿਕਲੇਅਰ ਕਰਨਾ ਹੈ ਕਿ ਸੰਗਤ ਕਿਵੇਂ ਕਰਦੀ ਹੈ, ਕਿ ਇਹਨਾਂ ਦੇ ਮਿਨਿਸਟਰਾਂ ਦੇ ਘਰ ਘੇਰਦੀ ਹੈ ਜਾਂ ਮੁੱਖ ਮੰਤਰੀ ਦੇ ਘਰ ਅੱਗੇ ਜਾ ਕੇ ਬਹਿਣਾ ਹੈ ਜਾਂ ਸੜਕਾਂ 'ਤੇ ਬਹਿਣਾ ਹੈ, ਕਿੱਥੇ ਬਹਿਣਾ ਹੈ। ਇਹ ਤਾਂ ਹੁਣ ਸੰਗਤ ਹੀ ਡਿਕਲੇਅਰ ਕਰੇਗੀ ਕਰਨਾ ਕੀ ਹੈ। ਪਰ ਕੋਈ ਮੈਨੂੰ ਤਾਂ ਲੱਗਦਾ ਨਹੀਂ ਕਿ ਐਡੀ ਛੇਤੀ ਕਰ ਦੇਣਗੇ। ਆਪਾਂ ਨੂੰ ਸੁਭਾਵਨਾ ਜ਼ਰੂਰ ਮੰਨਣੀ ਚਾਹੀਦੀ ਹੈ, ਪਰ ਐਡੀ ਛੇਤੀ ਮੈਨੂੰ ਲੱਗਦਾ ਨਹੀਂ ਕਿ ਜੇ ਕਰਨਾ ਹੁੰਦਾ ਤਾਂ 8 ਮਹੀਨੇ ਤਾਂ ਹੋ ਚੁੱਕੇ ਨੇ ਯਾਰ। 8 ਮਹੀਨੇ 'ਚ ਐਡਵੋਕੇਟ ਵੀ ਆਏ ਇੱਥੇ, 5-5 ਬੰਦੇ 4-4 ਆਉਂਦੇ ਹੁੰਦੇ ਸੀ। ਉਦੋਂ ਵੀ ਕਹਿੰਦੇ ਹੁੰਦੇ ਸੀ
ਜਾਂ ਤਾਂ ਸਰਕਾਰ ਦਾ ਆਪਦੇ ਅਫਸਰਾਂ ਨਾਲ ਤਾਲਮੇਲ ਹੈ ਨਹੀਂ। ਇਹ ਸਰਕਾਰ ਕਹਿੰਦੀ ਅਸੀਂ ਕਰਾਂਗੇ ਤੇ ਅਫਸਰ ਉੱਥੇ ਸੜਕਾਂ ਤੇ ਲੰਮੇ ਪੈ ਕੇ ਜੇ ਨਕਸ਼ੇ ਬਣਾਈ ਜਾਂਦੇ ਨੇ। ਫਿਰ ਇਹਦਾ ਮਤਲਬ ਤਾਲਮੇਲ ਇਹਨਾਂ ਦਾ ਹੈ ਨਹੀਂ ਆਪਸ ਵਿੱਚ, ਕੋਈ ਗੜਬੜ ਇਹਨਾਂ ਦੀ ਹੋਰ ਹੈ ਜਿਹੜੀ ਅੱਗੇ ਸਾਹਮਣੇ ਨਹੀਂ ਆ ਰਹੀ। ਸੋ ਕਿਤੇ ਨਾ ਕਿਤੇ ਸਰਕਾਰ ਦੀ ਜੇ ਆਹ ਨਾਕਾਮੀ ਜਿਹੜੀ ਰਹਿ ਗਈ ਤਾਂ ਇਹਨਾਂ ਦਾ ਵੀ ਉਹੀ ਕੰਮ ਹੋ ਜਾਏਗਾ ਜੋ ਪਹਿਲੀਆਂ ਸਰਕਾਰਾਂ ਦਾ ਹੋਇਆ। ਖਰਾ ਸਾਹਿਬ, ਤੁਸੀਂ ਇਹਨਾਂ ਕਾਨੂੰਨੀ ਕਿਤਾਬਾਂ ਦੇ ਨਾਲ ਜੁੜੇ ਹੋਏ ਹੋ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਪਿਛਲੇ ਦਿਨੀ ਇੱਕ ਪ੍ਰੇਮੀ ਦਾ ਸੌਦੇ ਸਾਧ ਦੇ ਜਿਹੜਾ ਪ੍ਰੇਮੀ ਹੁੰਦਾ ਉਹਦਾ ਕਤਲ ਹੋ ਜਾਂਦਾ। ਉਹਦੇ ਸਾਰੇ ਦੇ ਸਾਰੇ ਜਿਹੜੇ ਕਿ ਕਾਤਲ ਹੁੰਦੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਜਿਹੜੀਆਂ ਸਟੇਟਮੈਂਟਾਂ ਆਉਂਦੀਆਂ ਨੇ ਸੋਸ਼ਲ ਮੀਡੀਆ 'ਤੇ ਜਾਂ ਮੀਡੀਆ ਦੇ ਉੱਪਰ, ਉਹਦੇ ਸਾਰੇ ਦੇ ਸਾਰੇ ਜਿਹੜੇ ਕਤਲ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਪਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ 7 ਸਾਲ ਬੀਤ ਚੁੱਕੇ ਨੇ, ਹਾਲੇ ਤੱਕ ਕਿਉਂ ਨਹੀਂ ਫੜੇ ਗਏ? ਦੇਖੋ, ਪਹਿਲਾਂ ਤਾਂ ਜਿਹੜਾ ਨੁਕਸਾਨ ਸਾਡਾ ਹੋਇਆ ਉਦੋਂ ਸਰਕਾਰੀ ਅਕਾਲੀਆਂ ਦੀ ਸੀ। 2015 'ਚ ਬੇਅਦਬੀ ਹੁੰਦੀ ਹੈ, 2018 'ਚ ਆ ਕੇ ਕਾਂਗਰਸ ਆਉਂਦੀ ਹੈ ਤੇ 17 'ਚ ਕਾਂਗਰਸ ਆਉਂਦੀ, 18 ਜਾ ਕੇ ਬੰਦੇ ਫੜੇ ਜਾਂਦੇ ਨੇ। ਕਿੱਡੀ ਸ਼ਰਮ ਵਾਲੀ ਗੱਲ ਹੈ ਕਿ ਇੱਕ ਗੁਰੂ ਗ੍ਰੰਥ ਸਾਹਿਬ ਜਿਹੜਾ ਥੱਲੇ ਟਾਇਲਟ ਦੇ ਵਿੱਚ ਮਿਲਦੇ ਜਾ ਕੇ, ਤਾਂ ਸਾਡੇ ਉਦੋਂ ਅਕਾਲੀ ਦਲ ਨੂੰ ਸਰਕਾਰ ਨੂੰ ਇਹ ਨਹੀਂ ਪਤਾ ਲੱਗਿਆ। ਉਦੋਂ ਗ੍ਰਹਿ ਮੰਤਰੀ ਕੌਣ ਸੀ? ਇਹਨਾਂ ਦੇ ਅਕਾਲੀ ਸੀ। ਉਹੀ ਅਫਸਰ ਨੇ, ਉਹੀ ਅਫਸਰ ਦੁਬਾਰਾ ਰਿਕਵਰ ਕਰਦੇ ਨੇ ਸਾਰੀਆਂ ਚੀਜ਼ਾਂ, ਉਸ ਵਕਤ ਰਿਕਵਰ ਨਹੀਂ ਹੁੰਦੀਆਂ। ਇਹਦਾ ਮਤਲਬ ਸਰਕਾਰ ਨੂੰ ਸਾਰਾ ਪਤਾ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਹਨਾਂ ਨੇ ਕੀਤੀ ਹੈ, ਪਰ 3 ਸਾਲ ਇਹਨਾਂ ਨੂੰ ਨਹੀਂ ਪਤਾ ਲੱਗਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਹਨੇ ਕੀਤੀ ਹੈ। 4 ਕੇਸ ਇੱਥੇ ਨੇ ਭਗਤੇ ਨੇ, ਜਿਹੜੇ ਫੂਲ ਦੇ ਕੇਸ ਮੇਰੇ ਕੋਲ ਨੇ, ਉਹਨਾਂ 'ਚ ਸਰਕਾਰ ਨੂੰ ਨਹੀਂ ਪਤਾ ਲੱਗਦਾ। ਪਰ ਜਦੋਂ ਆ ਕੇ ਦੂਜੀ ਸਰਕਾਰ ਬਦਲਦੀ ਹੈ ਫਿਰ ਪ੍ਰੈਸ਼ਰ ਪੈਂਦਾ ਹੈ, ਫਿਰ ਸਾਰੇ ਦੋਸ਼ੀ ਲੱਭ ਜਾਂਦੇ ਨੇ। ਜਦੋਂ ਦੋਸ਼ੀ ਲੱਭਦੇ ਨੇ ਹੁਣ ਉਸ ਤੋਂ ਅੱਗੇ ਗੋਲੀ ਚੱਲਦੀ ਹੈ। ਗੋਲੀ ਚੱਲਣ ਵਾਲੇ ਦਾ ਪਤਾ ਲੱਗ ਗਿਆ, ਦੂਜੀ ਪਹਿਲਾਂ ਨਹੀਂ ਪਤਾ ਲੱਗਿਆ। ਪਹਿਲਾਂ ਤਾਂ ਅਣਪਛਾਤੀ ਪੁਲਿਸ ਆਈ ਅਕਾਲੀਆਂ 'ਚ, ਤਾਂ ਅਕਾਲੀਆਂ ਨੇ ਤਾਂ ਕਰਤਾ ਸੀ, ਅਣਪਛਾਤੀ ਪੁਲਿਸ ਆ ਗਈ। ਤਾਂ ਉਸ ਤੋਂ ਬਾਅਦ ਦੂਜੀ ਪੁਲਿਸ ਦਾ ਜਦੋਂ ਦੂਜੀ ਸਰਕਾਰ ਆਉਂਦੀ ਹੈ ਫਿਰ ਪਤਾ ਲੱਗਦਾ ਕਿ ਇਹਨਾਂ ਅਫਸਰਾਂ ਨੇ ਗੋਲੀ ਚਲਾਈ ਹੈ। ਪਰ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਗੋਲੀ ਕਿਹਦੇ ਹੁਕਮ ਤੇ ਚੱਲੀ ਹੈ। ਪੰਜਾਬ ਦੇ ਬੱਚੇ ਨੂੰ ਪਤਾ ਗੋਲੀ ਕਿਹਦੇ ਕਹਿਣ ਤੇ ਚੱਲੀ ਹੈ। ਸੋ ਅੱਜ ਜੇ ਪੰਜਾਬ ਇਸ ਹਾਲਾਤ ਤੇ ਬੈਠਾ ਹੈ ਤਾਂ ਉਸ ਦੇ ਵਿੱਚੋਂ ਸਭ ਤੋਂ ਵੱਡਾ ਜਿਹੜਾ ਕਸੂਰ ਹੈ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੈ। ਸਵਾਲ ਸਮਾਪਤੀ ਵੱਲ ਵੱਧਦੇ ਹਾਂ। 2-3 ਹੈਗੇ ਨੇ ਜਿਹੜੇ ਆਪਾਂ ਕਰਨ ਵਾਲੇ ਆ। ਇੱਕ, ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਰਹੇ ਹੋ। ਕੱਲ੍ਹ ਦਾ ਕਾਫੀ ਜਿਹੜਾ ਕਿ ਵਾਦ ਵਿਵਾਦ ਭਖਿਆ ਹੋਇਆ ਹੈਗਾ। ਸੁਖਜਿੰਦਰ ਸਿੰਘ ਰੰਧਾਵਾ ਵੀ ਤੰਜ ਕੱਸਦੇ ਨਜ਼ਰ ਆਉਂਦੇ ਨੇ ਕਿ ਸੁੱਚਾ ਸਿੰਘ ਲੰਗਾਹ ਜਿਹੜਾ ਕਿ ਤੁਹਾਡਾ ਜਰਨੈਲ ਸੀ, ਉਸ ਨੂੰ ਤੁਸੀਂ ਕੌਮ ਦੇ ਵਿੱਚ ਵਾਪਸ ਲਿਆ ਅਤੇ ਮੁਬਾਰਕਾਂ ਦਿੱਤੀਆਂ ਨੇ ਜਥੇਦਾਰ ਸਾਹਿਬ ਨੂੰ। ਉਸ ਬਾਰੇ ਕੀ ਸੋਚਦੇ ਹੋ? ਤਾਂ ਕਾਰਨ ਕੀ ਹੈ ਇਸ ਬਾਰੇ? ਤਾਂ ਅਕਾਲ ਤਖਤ ਸਾਹਿਬ ਬਾਰੇ ਜਾਂ ਇਹਨਾਂ ਲੀਡਰਾਂ ਦੇ ਬਿਆਨਾਂ ਬਾਰੇ ਤਾਂ ਆਪਾਂ ਨਹੀਂ ਕੁਝ ਕਹਿਣਾ ਚਾਹੁੰਦਾ ਮੈਂ। ਕਾਰਨ ਕੀ ਹੈ? ਚਲੋ ਉਹ ਤਾਂ ਹੁਣ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ, ਕਿਉਂਕਿ ਰਹਿਤ ਮਰਜ਼ਾਦਾ ਪੁਰਾਣੀ ਕੀ ਚੱਲਦੀ ਹੈ ਕਿ ਇਹੋ ਜਿਹੇ ਬੰਦੇ ਨੂੰ ਜਿਹਦੇ ਤੇ ਇਹੋ ਜਿਹੇ ਦੋਸ਼ ਲਾਏ ਹੋਣ, ਜਿਹਨੇ ਆਪ ਐਡਮਿਟ ਕੀਤਾ ਹੋਵੇ ਕਿ ਇਹ ਸੰਗਤਾਂ ਦੇ ਵਿੱਚ ਬਾਉਣ ਦੇ ਕਾਬਲ ਹੈ, ਕਿ ਇਹ ਦੁਬਾਰਾ ਇਸ ਆਦਮੀ ਨੂੰ ਕੋਈ ਆਪਾਂ ਕਿਸੇ ਚੀਜ਼ ਦਾ ਮੁਖੀ ਬਣਾ ਕੇ ਤੋਰ ਦਈਏ ਪੰਜਾਬ ਦੇ ਅੰਦਰ, ਜਾਂ ਕਿਸੇ ਸੰਗਤ ਦਾ ਮੁਖੀ ਬਣਾ ਕੇ ਤੋਰੀਏ ਕਿ ਇਹ ਬੰਦਾ ਉਸ ਦੇ ਕਾਬਲ ਹੈ। ਇਹ ਹੁੰਦੀਆਂ ਨੇ ਕਰੈਕਟਰ ਦੀਆਂ ਗੱਲਾਂ। ਤੇ ਕਰੈਕਟਰ ਨੂੰ ਜਿਹੜਾ ਦੱਸਣਾ ਕਿਸੇ ਦੇ ਬਾਰੇ ਜਿੰਦੇ ਤੇ ਏਡੇ ਵੱਡੇ ਦੋਸ਼ ਲੱਗ ਜਾਣ, ਸੰਗਤ ਵੱਲੋਂ ਦੋਸ਼ ਲੱਗੇ ਹੋਣ, ਚੈਨਲਾਂ ਦੇ ਵਿੱਚ ਉਹ ਮੀਡੀਆ 'ਚ ਆ ਚੁੱਕਾ ਹੋਵੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਬੰਦਾ ਦੁਬਾਰਾ ਸਹੀ ਚੱਲ ਸਕਦਾ। ਚਲੋ ਅਕਾਲ ਤਖਤ ਜਥੇਦਾਰ ਸਾਹਿਬ ਬਾਰੇ ਤਾਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ, ਬੜੀ ਵੱਡੀ ਸਾਡੇ ਤੋਂ ਸ਼ਖਸੀਅਤ ਹੈ ਅਕਾਲ ਤਖਤ ਸਾਹਿਬ, ਪਰ ਇਹ ਬੰਦੇ ਤੇ ਤਾਂ ਕੁਐਸਚਨ 'ਚ ਨਹੀਂ ਰਹਿਣਾ। ਮੈਨੂੰ ਤਾਂ ਨਹੀਂ ਲੱਗਦਾ ਕਿ ਇਹੋ ਜਿਹੇ ਬੰਦੇ 'ਤੇ ਆਪਾਂ ਦੁਬਾਰਾ ਵਿਸ਼ਵਾਸ ਕਰ ਲਈਏ, ਕਿਉਂਕਿ ਫਿਰ ਤਾਂ ਜਿਵੇਂ ਹੁਣ ਆਪਾਂ ਇਹਦੇ ਕੰਪੇਅਰ ਕਰੀਏ ਤਾਂ ਸੌਦਾ ਸਾਧ ਹੈ, ਉਹਦੇ ਦੇ ਵੀ ਲੱਛਣ ਆਪਾਂ ਉਹਦੇ ਕਰੈਕਟਰ 'ਤੇ ਲੱਗੇ ਹੋਏ ਨੇ। ਇੱਕ ਇਹਨਾਂ ਦਾ ਖਾਲਸਾ ਦੀਵਾਨ, ਚੀਫ ਖਾਲਸਾ ਦੀਵਾਨ ਦਾ ਇੱਕ ਪ੍ਰਿੰਸੀਪਲ ਹੁੰਦਾ ਸੀ, ਉਹ ਬਜ਼ੁਰਗ ਸੀ, ਉਹ ਵੀ ਇਸ ਤਰ੍ਹਾਂ ਹੀ ਉਹਦੀਆਂ ਵੀਡੀਓ ਆ ਗਈਆਂ ਸੀ। ਸੋ ਆਦਮੀ ਕਿਤੇ ਮਰਜ਼ੀ ਕੁਛ ਮਰਜ਼ੀ ਹੋ ਜੇ, ਜਦੋਂ ਆਦਮੀ ਕਰੈਕਟਰ ਤੋਂ ਡਿੱਗਦਾ ਹੈ ਨਾ, ਐਕਚੁਅਲੀ ਕਰੈਕਟਰ ਤੋਂ ਡਿੱਗਿਆ ਜਿਹੜਾ ਕੋਈ ਵੀ ਆਦਮੀ ਹੈ ਬੰਦਾ, ਉਹ ਦੁਬਾਰਾ ਉਸ ਚੀਜ਼ ਦੇ ਕਾਬਲ ਨਹੀਂ ਹੁੰਦਾ, ਕਿਤੇ ਵੀ ਨਹੀਂ ਹੁੰਦਾ। ਹੋਰ ਚੀਜ਼ ਤਾਂ ਤੁਸੀਂ ਬਰਦਾਸ਼ਤ ਹੋ ਜਾਏਗੀ, ਅਜੇ ਹੋਰ ਚੀਜ਼ਾਂ ਤਾਂ ਆਪਾਂ ਕੋਈ ਬੰਦਾ ਕਰ ਜੇ, ਘਪਲਾ ਕਰ ਜੇ ਤਾਂ ਵਾਪਸ ਆ ਜਾਂਦਾ ਹੈ, ਪਰ ਕਰੈਕਟਰ ਤੋਂ ਡਿੱਗਿਆ ਆਦਮੀ ਜਿਹੜਾ ਹੈ ਉਹ ਵਾਪਸ ਉਹਦੇ ਚਾਂਸ ਬੜੇ ਘੱਟ ਹੁੰਦੇ। ਜੀ ਖਰਾ ਸਾਹਿਬ, ਆਖਰ ਦੇ ਵਿੱਚ ਇੱਕ ਸਵਾਲ ਆ ਜਿਹੜਾ ਕਿ ਮੇਰੇ ਵੀ ਜ਼ਿਹਨ ਦੇ ਵਿੱਚ ਆ, ਮੈਂ ਹਰ ਇੱਕ ਲੀਡਰ ਨੂੰ ਪੁੱਛਦਾ, ਮੀਡੀਆ ਦੀ ਭੂਮਿਕਾ ਕੀ ਦੇਖਦੇ ਹੋ? ਅੱਜ ਦਾ ਜਿਹੜਾ ਮੀਡੀਆ ਹੈਗਾ ਉਸ ਦੀ ਭੂਮਿਕਾ ਕੀ ਦੇਖਦੇ ਹੋ? ਮੀਡੀਆ ਮੈਂ ਕਹੂੰਗਾ ਸਿਰੇ ਦਾ ਮੀਡੀਆ ਵਿਕਾਊ ਹੈ ਇਸ ਵਕਤ ਪੰਜਾਬ ਅਤੇ ਇੰਡੀਆ ਦੇ ਅੰਦਰ। ਇਹਨਾਂ ਦਾ ਇੱਕੋ ਕੰਮ ਹੈ ਦਿੱਲੀ ਨੂੰ ਖੁਸ਼,
ਪੈਸੇ ਲੈਣੇ, ਲੀਡਰਾਂ ਤੋਂ ਪੈਸੇ ਲੈਣੇ, ਤੇ ਜਿੱਥੇ ਪੈਸੇ ਨਹੀਂ ਮਿਲਦੇ ਜਾਂ ਜਿੱਥੇ ਲੱਗਿਆ ਲੀਡਰਾਂ ਦੇ ਪੈਸੇ ਲੈ ਕੇ ਜਿਹੜੇ ਬੰਦਿਆਂ ਨੂੰ ਬਦਨਾਮ ਕਰਨਾ, ਜਿਵੇਂ ਫੋਰ ਐਗਜ਼ਾਮਪਲ ਭਾਈ ਅੰਮ੍ਰਿਤਪਾਲ ਹੈ। ਮੈਨੂੰ ਦੱਸੋ ਪਿਛਲੇ 4-5 ਮਹੀਨਿਆਂ ਦੇ ਵਿੱਚ ਉਸ ਆਦਮੀ ਨੇ ਪੰਜਾਬ ਦੇ ਅੰਦਰ ਆ ਕੇ ਮਾੜਾ ਕੀ ਕੀਤਾ ਯਾਰ? ਕੋਈ ਮਾੜਾ ਤਾਂ ਕੁਝ ਵੀ ਨਹੀਂ ਕੀਤਾ ਜੀ, ਕੋਈ ਗੱਲ ਹੀ ਨਹੀਂ ਕਹੀ, ਕੋਈ ਉਹਨੇ ਫੌਜ ਤਿਆਰ ਨਹੀਂ ਕੀਤੀ, ਕੋਈ ਉਹਨੇ ਕਿਸੇ ਦੇ ਗੋਲੀਬਾਰੀ ਨਹੀਂ ਕੀਤੀ, ਕੋਈ ਉਹ ਕਰਪਸ਼ਨ ਦਾ ਮੈਟਰ ਨਹੀਂ, ਕੋਈ ਕਰੈਕਟਰ ਦਾ ਮੈਟਰ ਨਹੀਂ, ਕਿਸੇ ਦੇ ਕਬਜ਼ੇ ਨਹੀਂ ਕੀਤੇ ਜ਼ਮੀਨਾਂ ਤੇ, ਕੋਈ ਅਫੀਮ ਨਹੀਂ ਵੇਚੀ। ਤੇ ਯਾਰ ਜਿਨ੍ਹਾਂ ਨੇ ਅਫੀਮਾਂ ਵੇਚੀਆਂ, ਜਿਨ੍ਹਾਂ ਨੇ ਕਬਜ਼ੇ ਕੀਤੇ, ਜਿਨ੍ਹਾਂ ਨੇ ਚਿੱਟੇ ਵੇਚੇ, ਉਹਨਾਂ ਦੇ ਖਿਲਾਫ ਮੀਡੀਆ ਬੋਲਦਾ ਹੀ ਨਹੀਂ ਪਿਆ। ਜਿਨ੍ਹਾਂ ਨੇ 1 ਕਿੱਲਾ ਜ਼ਮੀਨ ਸੀ ਕਿਸੇ ਬੰਦੇ ਕੋਲ, ਮੁੱਖ ਮੰਤਰੀ ਪੁਰਾਣਾ ਸੀ, ਉਹਨਾਂ ਦੇ ਪਰਿਵਾਰਾਂ ਨੇ ਹਜ਼ਾਰਾਂ ਕਰੋੜ ਦੀ ਪ੍ਰਾਪਰਟੀ ਬਣਾ ਲਈ, ਉਹਦੇ ਬਾਰੇ ਤਾਂ ਮੀਡੀਆ ਬੋਲਿਆ ਹੀ ਨਹੀਂ। ਜਿਹੜੇ ਪੰਜਾਬ ਦੇ ਲੀਡਰ ਜਿਹੜੇ ਪੰਜਾਬ ਨੂੰ ਖਾ ਗਏ, ਉਹਨਾਂ ਬਾਰੇ ਤਾਂ ਬੋਲਿਆ ਹੀ ਨਹੀਂ ਹੈ। ਹੁਣ ਜਦੋਂ ਅੰਮ੍ਰਿਤਪਾਲ ਦੇ ਖਿਲਾਫ ਮੀਡੀਆ ਬੋਲਦਾ ਹੈ, ਇਸ ਦਾ ਮਤਲਬ ਕਿ ਉਹ ਮੀਡੀਆ ਜਿਹੜਾ ਅੰਮ੍ਰਿਤਪਾਲ ਦੇ ਖਿਲਾਫ ਬੋਲਦਾ ਹੈ, ਉਹ ਲੀਡਰਾਂ ਤੋਂ ਪੈਸੇ ਲੈ ਕੇ ਉਹ ਉਧਰ ਬਕਵਾਸ ਕਰੇ। ਸੋ ਪੰਜਾਬ ਦਾ ਜਿਹੜਾ ਮੀਡੀਆ ਹੈ, ਚੰਗੇ ਵੀ ਬਹੁਤ ਨੇ, ਹੋਰ ਵੀ ਤੁਹਾਡੇ ਵਰਗੇ ਨੇ, ਹੋਰ ਵੀ ਬੰਦੇ ਬੜੇ ਚੰਗੇ ਨੇ, ਆਪਾਂ ਸਾਰਿਆਂ ਨੂੰ ਮਾੜਾ ਨਹੀਂ ਕਹਿ ਸਕਦੇ, ਪਰ ਮੈਕਸੀਮਮ ਜਿਹੜੇ ਨੇ ਇਸ ਵਕਤ ਜਿਹੜਾ ਪੰਜਾਬ ਦਾ ਮੀਡੀਆ ਤੇ ਨੈਸ਼ਨਲ ਮੀਡੀਆ ਸਾਡੇ ਉਲਟ ਹੈਗਾ ਹੀ ਹੈਗਾ। ਉਹ ਤਾਂ ਉਹ ਖਾਲਸਾ ਵਹੀਰ ਜਾ ਰਹੀ ਹੈ ਤੇ ਨੈਸ਼ਨਲ ਮੀਡੀਆ ਨੂੰ ਖਾਲਿਸਤਾਨ ਦੀ ਵੀਰ ਦੱਸੀ ਜਾਂਦਾ। ਜਦੋਂ ਤੁਸੀਂ ਪੰਜਾਬ ਬਾਰੇ ਤੁਹਾਨੂੰ ਪਤਾ ਹੀ ਕੱਖ ਨਹੀਂ ਯਾਰ, ਤੁਸੀਂ ਪੰਜਾਬ ਦੀ ਗੱਲ ਕਰਦੇ ਕਿਉਂ ਜੀ? ਇੱਕ ਵਾਰ ਨਾ ਨੈਸ਼ਨਲ ਮੀਡੀਆ ਖਾਲਸੇ ਦੀ ਹਿਸਟਰੀ ਪੜ੍ਹ ਲਈ। ਜਿਹੜੇ ਤੁਸੀਂ ਉੱਥੇ ਬੈਠੇ ਦਿੱਲੀ ਭਕਾਈ ਮਾਰਦੇ ਹੋ ਨਾ, ਜਿਹੜੇ ਤੁਸੀਂ ਚੈਂਬਰਾਂ 'ਚ ਬੈਠੇ ਹੋ, ਇਹ ਖਾਲਸੇ ਦੀ ਦੇਣ ਹੈ। ਇਹ ਇਹਨਾਂ ਅੰਮ੍ਰਿਤਧਾਰੀ ਲੋਕਾਂ ਦੀ ਹੀ ਦੇਣ ਹੈ। ਇਹਨਾਂ ਲੋਕਾਂ ਦੀ ਦੇਣ ਹੈ ਜਿਨ੍ਹਾਂ ਨੀਲੀਆਂ ਪੱਗਾਂ ਬੰਨ੍ਹ ਕੇ ਤੁਰੇ ਫਿਰਦੇ ਨੇ। ਇਹ ਉਹੀ ਬੰਦੇ ਨੇ ਜਿਹੜੇ ਕਰੈਕਟਰ ਨੇ, ਜਿਹੜੇ ਅੱਜ ਪੰਜਾਬ ਦੇ ਅੰਦਰ ਸੇਵਾ ਕਰਦੇ ਪਏ ਨੇ। ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਨੀਲੀ ਪੱਗ ਨਹੀਂ ਕਹਿ ਰਿਹਾ, ਮੈਂ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜਿਹੜੇ ਬੰਦੇ ਸਟਰਗਲ ਕਰ ਰਹੇ ਨੇ ਸਿੱਖਾਂ ਦੇ ਲਈ। ਇਹਨਾਂ ਨੇ ਤੁਹਾਨੂੰ ਦਿੱਲੀ ਦੇ ਤਖਤ ਤੁਹਾਨੂੰ ਬਾਉਣ ਦੇ ਵਿੱਚ ਇਹਨਾਂ ਲੋਕਾਂ ਦਾ ਹੱਥ ਹੈ, ਤੇ ਤੁਸੀਂ ਇਹਨਾਂ ਦੀ ਉਲਟ ਬਕਵਾਸ ਕਰਦੇ। ਸੋ ਕਿਤੇ ਨਾ ਕਿਤੇ ਮੀਡੀਆ ਵਿਕਿਆ ਹੋਇਆ ਹੈ, ਪਰ ਜਿਹੜੇ ਤੁਹਾਡੇ ਵਰਗੇ ਜਾਂ ਹੋਰ ਚੰਗਾ ਮੀਡੀਆ ਹੈ, ਉਹਨਾਂ ਦਾ ਫਰਜ਼ ਬਣਦਾ ਕਿ ਅੰਮ੍ਰਿਤਪਾਲ ਦੀ ਪਿਕਚਰ ਉਹ ਸਹੀ ਚੱਲ ਰਿਹਾ ਤੇ ਉਹਨੂੰ ਸਹੀ ਦਿਖਾਓ, ਜੇ ਗਲਤ ਚੱਲਦਾ ਗਲਤ ਦਿਖਾਓ, ਪਰ ਅੱਜ ਉਹ ਸਹੀ ਬਹੁਤ ਚੱਲ ਰਿਹਾ ਤੇ ਉਹਨੂੰ ਉਹ ਜਿਹੜੀ ਉਹਦੀ ਪਿਕਚਰ ਸਹੀ ਹੈ ਉਹਨੂੰ ਸਹੀ ਦਿਖਾਉਣਾ ਚਾਹੀਦਾ। ਖਾਰਾ ਸਾਹਿਬ, ਤੁਸੀਂ ਇੱਕ ਹੋਰ ਸਵਾਲ ਲਵਾਂਗੇ। ਤੁਸੀਂ ਕਿਹਾ ਕਿ ਜਿਹੜਿਆਂ ਦੀਆਂ ਪੱਗਾਂ ਨੇ, ਪੱਗਾਂ ਵਾਲਿਆਂ ਨੇ ਤੁਹਾਨੂੰ ਬਚਾ ਰੱਖਿਆ, ਪਰ ਪੱਗ ਤਾਂ ਰਮਨੀਤ ਸਿੰਘ ਬਿੱਟੂ ਦੇ ਵੀ ਬੰਨੀ ਹੋਈ ਆ, ਪੱਗ ਤਾਂ ਹੋਰ ਕਾਂਗਰਸੀਆਂ ਦੇ ਵੀ ਬੰਨੀ ਹੋਈ ਆ, ਸੁਖਜਿੰਦਰ ਸਿੰਘ ਰੰਧਾਵਾ ਦੇ ਵੀ ਪੱਗ ਬੰਨੀ ਹੋਈ ਆ। ਪੱਗਾਂ ਵਾਲੇ ਬਥੇਰੇ ਲੀਡਰ ਨੇ, ਫਿਰ ਉਹਨਾਂ ਵੱਲ ਵੀ ਦੇਖਣਾ ਚਾਹੀਦਾ। ਨਹੀਂ, ਮੈਂ ਸਟਰਗਲ ਕਰਦੇ ਕਿਹਾ ਜਿਹੜੇ ਆਪਣੇ ਭਾਈ ਅੰਮ੍ਰਿਤਪਾਲ ਦੇ ਨਾਲ ਨੇ, ਜਾਂ ਉਸ ਟਾਈਪ ਦੇ ਬੰਦੇ ਜਿਹੜੇ ਆਪਦੇ ਧਰਮ ਦੀ ਗੱਲ ਕਰਦੇ ਨੇ, ਆਪਦੇ ਪੰਜਾਬ ਦੀ ਗੱਲ ਕਰਦੇ ਨੇ, ਉਹ ਕਿਸੇ ਵੀ ਕਰੈਕਟਰ 'ਚ ਹੋ ਸਕਦੇ ਨੇ, ਉਹ ਕਿਸੇ ਪਾਰਟੀ 'ਚ ਹੋ ਸਕਦੇ ਨੇ, ਪਰ ਉਹਨਾਂ ਬੰਦਿਆਂ ਦੀ ਮੈਂ ਗੱਲ ਨਹੀਂ ਕਰਦਾ ਜਿਹੜੇ ਅੰਗਰੇਜ਼ਾਂ ਦੇ ਵਕਤ ਉਦੋਂ ਜੈਲਦਾਰ ਸੀ। ਉਹ ਲੋਕ ਜਦੋਂ ਅੰਗਰੇਜ਼ਾਂ ਦੇ ਉਲਟ ਸਾਡੇ ਲੋਕ ਲੜਦੇ ਸੀ ਤਾਂ ਉਹ ਉਦੋਂ ਵੀ ਜੈਲਦਾਰ ਬਣੇ ਹੋਏ ਸੀ, ਉਹ ਉਦੋਂ ਵੀ ਵਿਕਾਊ ਸੀ। ਉਹ ਅਹਿਮਦ ਸ਼ਾਹ ਅਬਦਾਲੀ ਦੇ ਬੰਦੇ ਕਰੈਕਟਰ ਵਿਕਾਊ ਸੀ, ਉਹ ਮੁਗਲਾਂ ਦੇ ਵੇਲੇ ਵੀ ਉਹ ਕਰੈਕਟਰ ਵਿਕਾਊ ਸੀ। ਇਹ ਸਾਰੇ ਕਰੈਕਟਰ ਤੁਹਾਡੇ ਨਾਲ ਇਹੋ ਜਿਹੇ ਨਹੀਂ ਚੱਲਣਗੇ, ਤੁਹਾਡੇ ਨਾਲ ਚੱਲਣਗੇ, ਚਿਹਰੇ ਤੁਹਾਡੇ ਹੀ ਹੋਣਗੇ, ਸ਼ਕਲਾਂ ਤੁਹਾਡੇ ਵਰਗੀਆਂ ਹੀ ਹੋਣਗੀਆਂ, ਪਰ ਹੋਣਗੇ ਤੁਹਾਡੇ ਵਿਰੋਧ ਦੇ ਵਿੱਚੋਂ। ਸੋ ਇਹੋ ਜਿਹੇ ਅੰਗਰੇਜ਼ਾਂ ਦੇ ਬੜੇ ਪਿੱਠੂ ਰਹੇ ਨੇ, ਇਹ ਸਾਰੀ ਉਮਰ ਬਕਵਾਸ ਕੀਤੀ ਗਏ ਨੇ ਸਿੱਖਾਂ ਦੇ ਉਲਟ। ਪਰ ਸਿੱਖ ਬਹੁ ਗਿਣਤੀ ਜਿਹੜੀ ਸਿੱਖਾਂ ਦੀ ਸਾਡੀ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੰਨਦੀ ਹੈ, ਉਹਨਾਂ ਦਾ ਸੋਚ ਹੀ ਲੱਗ ਹੈ। ਉਹ ਗੁਲਾਮੀ ਬਰਦਾਸ਼ਤ ਨਹੀਂ ਕਰਦਾ, ਉਹ ਕਿਸੇ ਦੇ ਅੱਗੇ ਆਪਦੀ ਈਨ ਨਹੀਂ ਮੰਨਦਾ ਛੇਤੀ ਕਿਸੇ ਦੇ ਅੱਗੇ ਆ ਕੇ। ਉਹ ਤਾਂ ਬੜਾ ਵਧੀਆ ਕਰੈਕਟਰ ਹੈ, ਜਿਵੇਂ ਸੰਤ ਹੋਏ ਨੇ, ਉਸ ਤੋਂ ਬਾਅਦ ਸਾਡੇ ਜਿਹੜੇ ਬੜੇ ਨੌਜਵਾਨ ਮੁੰਡੇ ਨਿਕਲੇ ਨੇ, ਉਸ ਤੋਂ ਪਹਿਲਾਂ ਕਰਤਾਰ ਸਿੰਘ ਸਰਾਭੇ ਵਰਗੇ ਹੋਏ ਨੇ, ਬਾਬਾ ਦੀਪ ਸਿੰਘ ਹਰੀ ਹੋਏ ਨੇ। ਇਹੋ ਜਿਹੇ ਸਾਡੇ ਕਰੈਕਟਰ ਨੇ ਜਿਨ੍ਹਾਂ ਦੇ ਸਿਰ 'ਤੇ ਮੈਂ ਕਹੂੰਗਾ ਇੰਡੀਆ ਬਣਿਆ, ਜਿਹੜਾ ਕਹਿ ਰਹੇ ਨੇ ਪੰਜਾਬ ਬਣਾਉਣ ਵਾਲੇ ਇਹ ਲੋਕ ਸੀ। ਇਹ ਦੋਗਲੇ ਲੋਕ ਥੋੜ੍ਹਾ ਪੰਜਾਬ ਬਣਾ ਗਏ ਨੇ, ਤਾਂ ਅੰਗਰੇਜ਼ਾਂ ਨਾਲ ਵਿਕੇ ਹੋਏ ਲੋਕ ਸੀ। ਇਹਨਾਂ ਦਾ ਕੀ ਹੈ, ਬਲੱਡ ਤਾਂ ਇਹਨਾਂ ਦਾ ਉਹੀ ਰਹਿਣਾ, ਬਲੱਡ ਤਾਂ ਬਦਲਣਾ ਨਹੀਂ। KPS ਗਿੱਲ ਦਾ ਭਰਾ ਵੀ ਕਹਿੰਦਾ ਨਜ਼ਰ ਆਉਂਦਾ ਕਿ KPS ਗਿੱਲ ਵਰਗੇ ਲੀਡਰ ਹੋਣੇ ਚਾਹੀਦੇ ਆ, ਫਿਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੋਊਗੀ। ਆਖਰ ਦੇ ਵਿੱਚ ਇਹੋ ਹੀ ਸਵਾਲ ਆ। ਨਹੀਂ, ਉਹ ਜਦੋਂ ਅੰਗਰੇਜ਼ਾਂ ਦੇ ਨਾਲ ਜਦੋਂ ਉਹਨਾਂ ਨੇ ਜਨਰਲ ਡਾਇਰ ਨੇ ਗੋਲੀ ਮਾਰੀ ਸੀ, ਤਾਂ ਜਨਰਲ ਡਾਇਰ ਨੂੰ ਰੋਟੀ ਕਿਸੇ ਨੇ ਕੀਤੀ ਸੀ। ਉਹ ਉਸ ਕਰੈਕਟਰ ਉਦੋਂ ਵੀ ਹੈਗੇ ਸੀ। ਉਹ ਕਰੈਕਟਰ ਉਦੋਂ ਵੀ ਹੈਗੇ ਜਦੋਂ 84 ਦੇ ਅੰਦਰ ਸਿੱਖਾਂ ਦੇ ਸਿਰਾਂ 'ਚ ਕਿੱਲ ਠੋਕੇ ਗਏ ਤੇ ਕੁੜੀਆਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ, ਉਦੋਂ ਵੀ ਇੰਦਰਾ ਗਾਂਧੀ ਨੂੰ ਮਾਂ ਕਹਿਣ ਵਾਲੇ ਹੈਗੇ ਨੇ। ਇਹ ਕਰੈਕਟਰ ਤਾਂ ਰਹਿਣਗੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਕਤ ਮਸੰਦ ਵੀ ਸੀ, ਜਿਹੜਾ 500 ਮਸੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾੜਿਆ ਸੀ। ਉਸ ਟਾਈਪ ਦੇ ਕਰੈਕਟਰ ਜਿਹੜੇ ਨੇ ਹਮੇਸ਼ਾ ਰਹਿੰਦੇ ਨੇ, ਇਹ ਸਰਕਾਰਾਂ ਦੇ ਪਿੱਠੂ ਹੁੰਦੇ ਨੇ। ਇਹੋ ਜਿਹੇ ਕਰੈਕਟਰ ਜਿਹੜੇ ਨੇ ਆਮ ਕਰਕੇ ਇਹ ਜ਼ਿਆਦਾਤਰ ਜਿਹੜੇ ਸਿੱਖਾਂ ਨੂੰ ਮਰਾਉਣ ਦੇ ਵਿੱਚ
ਤੇ ਸਰਕਾਰਾਂ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਰਹਿੰਦੇ ਨੇ। ਜੀ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਮੌਜੂਦ ਸਨ। ਤਾਂ ਇਹਨਾਂ ਦੇ ਗ੍ਰਹਿ ਵਿਖੇ ਆਏ ਸੀ, ਬਠਿੰਡਾ ਵਿਖੇ। ਤਾਂ ਉੱਥੇ ਬੈਠ ਕੇ ਜਿਹੜੀਆਂ ਵਾਰਤਾਲਾਪ ਹੋਈ ਆ, ਜਿਹੜੀ ਮੁਲਾਕਾਤ ਹੋਈ ਆ, ਉਸ ਦੇ ਵਿੱਚ ਕਾਫੀ ਮੁਲਾਕਾਤ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਇਆ, ਕਿਉਂਕਿ ਬਹਿਮਲ ਕਲਾਂ ਗੋਲੀकांड ਦੀ ਗੱਲ ਹੋਈ ਆ, ਸੁੱਚਾ ਸਿੰਘ ਲੰਗਾਹ ਨੂੰ ਦੁਬਾਰਾ ਪੰਥ ਦੇ ਵਿੱਚ ਵਾਪਸੀ ਕਰਨ ਦੀ ਗੱਲ ਹੋਈ ਆ। ਤਾਂ ਉੱਥੇ ਹੀ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਰੇ ਵੀ ਵਿਚਾਰ ਚਰਚਾ ਹੋਈ ਆ। ਤਾਂ ਅਜਿਹੀਆਂ ਗੱਲਾਂ, ਅਜਿਹੀਆਂ ਮੁਲਾਕਾਤਾਂ ਅਸੀਂ ਤੁਹਾਡੇ ਨਾਲ ਸਮੇਂ-ਸਮੇਂ 'ਤੇ ਕਰਵਾਉਂਦੇ ਰਹਿੰਦੇ ਹਾਂ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਤਦ ਤੱਕ ਲਈ ਮੈਨੂੰ ਯਾਨੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਦਿਓ ਜੀ ਇਜਾਜ਼ਤ। ਧੰਨਵਾਦ। ਦਿਨਾਂ ਦੇ ਵਿੱਚ ਕਾਫੀ ਵਾਹ ਖੱਟੀ ਆ ਸਰਕਾਰ ਨੇ ਗਨ ਕਲਚਰ ਨੂੰ ਲੈ ਕੇ। ਕੀ ਲੱਗਦਾ ਤੁਹਾਨੂੰ, ਜਿਹੜਾ ਗਨ ਕਲਚਰ ਆ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਬੈਨ? ਕਾਫੀ ਮਰਡਰ ਇਸ ਤਰ੍ਹਾਂ ਦੇ ਹੋਏ ਨੇ ਕਿ ਜਿੱਥੇ ਮੈਰਿਜ ਪੈਲੇਸ ਦੇ ਵਿੱਚ ਗਏ, ਜ਼ਿਆਦਾ ਡਰਿੰਕ ਕੀਤੀ, ਉਸ ਤੋਂ ਬਾਅਦ ਉਹਦੇ ਤੋਂ ਵੈਪਨ ਸੰਭਲਿਆ ਨਹੀਂ ਤੇ ਉਹ ਗੋਲੀ ਚੱਲ ਗਈ ਤੇ ਅਚਾਨਕ ਗੋਲੀ ਚੱਲਣ ਦੇ ਨਾਲ ਬੰਦਿਆਂ ਦੀ ਮੌਤ ਹੋ ਗਈ। ਪਰ ਇੱਕ ਬੜੀ ਬਦਕਿਸਮਤੀ ਮੈਂ ਕਹੂੰਗਾ ਕਿ ਇੱਕ ਇਹੋ ਜਿਹਾ ਕਾਨੂੰਨ ਜਿਹਦਾ ਮਜ਼ਾਕ ਬਣਾਇਆ ਗਿਆ ਹੈ, ਤੇ ਮਜ਼ਾਕ ਬਣਾਉਣ ਵਾਲੇ ਕਿਹੜੇ ਨੇ? ਇਹ ਅਫੀਸਰ ਅਤੇ ਪੋਲੀਟੀਸ਼ੀਅਨ ਬੰਦੇ। ਕਾਰਨ ਕੀ ਹੈ? ਫੇਸਬੁੱਕ ਤੋਂ ਫੋਟੋ ਚੁੱਕ ਲਈਆਂ ਨੇ, ਫੇਸਬੁੱਕ ਤੋਂ ਫੋਟੋ ਚੁੱਕ ਕੇ ਪਰਚੇ ਦਰਜ ਕਰਤੇ ਨੇ। ਯਾਰ ਤੁਸੀਂ ਇੰਨੀ ਤਾਂ ਮਾੜੀ ਮੋੜ ਤਾਂ ਅਕਲ ਸੋਚੋ ਕਿ ਫੇਸਬੁੱਕ ਤੇ ਫੋਟੋ ਜਿਹੜੀ ਹੁਣ ਆਈ ਹੈ ਤੇ 10 ਮਿੰਟਾਂ 'ਚ ਉਹਦੇ ਘਰੇ ਪੁਲਿਸ ਨੇ ਰੇਡ ਕਰਤੀ। ਯਾਰ ਉਹ ਟੈਂਪਰਿੰਗ ਹੋ ਸਕਦੀ ਹੈ, ਕੋਈ ਉਹਨੂੰ ਫੇਕ ਬਣਾਇਆ ਜਾ ਸਕਦਾ ਹੈ ਕਿ ਤੁਹਾਨੂੰ ਇਹਨਾਂ ਵੀ ਨਹੀਂ ਪਤਾ ਤੁਹਾਡਾ ਮਜ਼ਾਕ ਬਣ ਰਿਹਾ ਪੰਜਾਬ ਦੇ ਅੰਦਰ। ਜੇ ਫੋਟੋ ਹੀ 10-15 ਸਾਲ ਪੁਰਾਣੀ ਫੋਟੋ ਹੈ ਤੇ ਤੁਹਾਡੇ ਜਿਹੜੇ ਮਿਨਿਸਟਰ ਬਣੇ ਹੋਏ ਨੇ, ਪਹਿਲੇ ਜਿਹੜੇ ਸਿੰਗਰ ਸੀ, ਉਹ ਸਾਰੇ ਇਹਨਾਂ ਦੇ ਵਿੱਚ ਇਨਵੋਲਵ ਹੁੰਦੇ ਨੇ। 72 ਘੰਟੇ ਦਿੱਤੇ ਆ ਜਿਨ੍ਹਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਕੋਈ ਫੋਟੋ ਹੈ ਵੈਪਨ ਦੇ ਨਾਲ ਜਾਂ ਹਥਿਆਰ ਦੇ ਨਾਲ, ਉਸ ਨੂੰ ਡਿਲੀਟ ਕਰ ਦਿੱਤਾ ਜਾਵੇ, ਰਿਮੂਵ ਕਰ ਦਿੱਤਾ ਜਾਵੇ। ਇਹੋ ਜਿਹੀਆਂ ਬੇਤੁਕੀਆਂ ਗੱਲਾਂ। ਪੰਜਾਬ ਦੇ ਅੰਦਰ ਮੈਕਸਿਮਮ ਜਿਹੜੇ ਕਤਲ ਹੁੰਦੇ ਨੇ ਉਹ ਇਲੀਗਲ ਵੈਪਨ ਨਾਲ ਮਰਡਰ ਹੋ ਰਹੇ ਨੇ ਇਸ ਵਕਤ। ਉਸ ਵੇਲੇ ਦੇ ਮਾਤਾ ਪਿਤਾ ਵੀ ਇੰਗਲੈਂਡ ਦੇ ਵਿੱਚ ਜਾ ਕੇ ਗੁਹਾਰ ਲਾ ਰਹੇ ਨੇ ਕਿ ਸਾਡੇ ਪੁੱਤਰ ਨੂੰ ਇਨਸਾਫ ਮਿਲਣਾ ਚਾਹੀਦਾ। ਕੀ ਪੰਜਾਬ ਦੇ ਐਡਵੋਕੇਟ ਹੋਣ ਜਾਂ ਪੰਜਾਬ ਦੀ ਜਿਹੜੀ ਪੁਲਿਸ ਹੋਵੇ ਜਾਂ ਪੰਜਾਬ ਦੀ ਸਰਕਾਰ ਹੋਵੇ, ਉਸ ਦੇ ਉੱਪਰੋਂ ਉਹਨਾਂ ਦੀ ਆਸ ਮੁੱਕ ਗਈ ਆ ਜਿਹੜਾ ਇੰਗਲੈਂਡ ਦੇ ਵਿੱਚ ਚਲੇ ਗਏ ਨੇ? ਮੈਂ ਤੁਹਾਨੂੰ ਪੰਜਾਬ ਸਰਕਾਰ ਦੀ ਜਾਂ ਇਹਨਾਂ ਦੇ ਹਾਲਾਤ ਦੱਸਣਾ, ਇਹਨਾਂ ਅਫਸਰਾਂ ਦੀ। ਤਾਂ ਉਸ ਵਕਤ ਜਿਹੜੇ ਸੰਨੀ ਮੁੰਡੇ ਦੇ ਭਰਾਵਾਂ ਦੀਆਂ ਦੁਕਾਨਾਂ ਸਾੜੀਆਂ ਗਈਆਂ, ਅੱਗ ਲਾ ਦਿੱਤੀ ਗਈ, ਦੁਕਾਨਾਂ ਲੁੱਟੀਆਂ ਗਈਆਂ, ਕਾਰ ਤੋੜ ਦਿੱਤੀ ਗਈ, ਪਰਚਾ ਦਰਜ ਅਨਨਾਊਨ ਬੰਦੇ ਦੇ ਖਿਲਾਫ ਹੋ ਗਿਆ। ਵੀਡੀਓ ਕਲਿੱਪ ਮੈਨੂੰ ਭੇਜੇ ਉਹਨਾਂ ਦੇ ਭਰਾਵਾਂ ਨੇ, ਉਹ 'ਚ ਬੰਦੇ ਆਇਡੈਂਟੀਫਾਈ ਹੁੰਦੇ ਨੇ। ਪਰ ਸਰਕਾਰ ਨੂੰ ਕੋਈ ਪਤਾ ਨਹੀਂ, ਪੁਲਿਸ ਪ੍ਰਸ਼ਾਸਨ ਨੂੰ ਕੋਈ ਪਤਾ ਨਹੀਂ। ਉਹਨਾਂ ਦੇ ਮੈਨੂੰ ਬ੍ਰਦਰ ਨੇ ਦੱਸਿਆ ਹੈ ਕਿ ਸਾਨੂੰ ਪੁਲਿਸ ਇੱਥੋਂ ਦੀ ਲੋਕਲ ਕਹਿ ਰਹੀ ਹੈ ਫਿਰ ਕੀ ਹੋਇਆ, ਜਦੋਂ ਇੱਕ ਕਤਲ ਹੁੰਦਾ ਹੈ ਤਾਂ ਇਹਨਾਂ ਦੁਕਾਨਾਂ ਦਾ ਸਾੜੀ ਜਾਂਦੀਆਂ। ਪਿਛਲੇ ਇੱਕ ਦਹਾਕੇ ਦੇ ਵਿੱਚ ਪੰਥਕ ਕਹਾਉਣ ਵਾਲੀ ਸਰਕਾਰ ਵੀ ਰਹੀ ਹੈ, ਜਿਹੜੀ ਸਿੱਖ ਆਪਣੇ ਆਪ ਨੂੰ ਇੱਕ ਸਿੱਖਾਂ ਦੇ ਆਗੂ ਕਹਾਉਂਦੀ ਸੀ। ਦੇਖੋ, ਜੇ ਕਹੀਏ ਬੇੜਾ ਗਰਕ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੀਤਾ ਹੈ। ਜਿੰਨਾ ਉਹਨਾਂ ਨੇ ਸਿੱਖਾਂ ਤੋਂ ਖਤਮ ਕੀਤਾ ਹੈ, ਜਾਂ ਮੈਂ ਕਹੂੰਗਾ ਸਿੱਖਾਂ ਦੇ ਟਾਰਚਰ ਜਿੰਨਾ ਉਹਨਾਂ ਸਰਕਾਰਾਂ ਨੇ ਕੀਤਾ ਹੈ, ਸ਼ਾਇਦ ਮੇਰੇ ਦੇਖੇ 'ਚ ਦੂਜਿਆਂ ਨੇ ਕੀਤਾ ਹੀ ਨਾ ਹੋ। ਹੁਣ ਅੰਮ੍ਰਿਤਪਾਲ ਸਿੰਘ ਆਏ ਨੇ, ਅੰਮ੍ਰਿਤਪਾਲ ਸਿੰਘ ਦੇ ਉੱਪਰ ਵੀ ਕਾਫੀ ਜਿਹੜੇ ਕਿ ਵਿਰੋਧੀ ਨੇ ਉਂਗਲਾਂ ਖੜੀਆਂ ਕਰ ਰਹੇ ਨੇ ਕਿ ਇਹ ਏਜੰਸੀਆਂ ਦਾ ਬੰਦਾ, ਇਹ ਕਿਸੇ ਦਾ ਸਿੱਖਿਆ ਸਿਖਾਇਆ ਆਇਆ ਵਾ ਇੱਧਰ, ਤੇ ਇਹ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੈਗਾ। ਜਾਂ ਰਮਨੀਤ ਬਿੱਟੂ ਵਰਗੇ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਇਹੋ ਜਿਹੇ ਧੂਤਿਆਂ ਨੇ ਜਿਹੜਾ ਕਿ ਪੰਜਾਬ ਨੂੰ ਪਹਿਲਾਂ ਮਰਵਾਇਆ ਸੀ। ਪਰ ਜੇ ਕੋਈ ਬੰਦਾ ਪੰਜਾਬ ਦੇ ਅੰਦਰ, ਜਿਵੇਂ ਭਾਈ ਅੰਮ੍ਰਿਤਪਾਲ ਨੇ ਅੰਮ੍ਰਿਤ ਛਕਣ ਦੀ ਗੱਲ ਕੀਤੀ ਹੈ, ਜਾਂ ਸਿੱਖ ਮੁੰਡਿਆਂ ਨੂੰ ਇਕੱਠੇ ਕਰ ਰਿਹਾ ਹੈ, ਤਾਂ ਇਹਨਾਂ ਨੂੰ ਸਭ ਤੋਂ ਜ਼ਿਆਦਾ ਜਿਹੜੀ ਪੀੜ ਹੁੰਦੀ ਹੈ ਸਾਡੇ ਪੰਜਾਬ ਦੇ ਸਿੱਖ ਲੀਡਰਾਂ ਨੂੰ। ਕਾਰਨ ਕੀ ਹੈ? ਇਹਨਾਂ ਦੀਆਂ ਕਰਤੂਤਾਂ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ। ਪੰਜਾਬ ਦਾ ਪੱਠਾ ਜੇ ਬਾਇਆ ਤਾਂ ਇਹਨਾਂ ਲੀਡਰਾਂ, ਸਾਡੇ ਸਿੱਖ ਲੀਡਰਾਂ ਨੇ ਬਾਇਆ, ਦੂਜਿਆਂ ਨੂੰ ਤਾਂ ਬੋਲਣ ਦੀ ਲੋੜ ਹੀ ਨਹੀਂ ਪੈਂਦੀ। ਪਰ ਗੁਰੂ ਗ੍ਰੰਥ ਸਾਹਿਬ ਨੂੰ ਇਹਨਾਂ ਨੇ ਬੇਅਦਬੀ ਕਰਾਈ। ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਦੀ ਸਪੋਰਟ ਕੀਤੀ, ਤੇ ਜਿਹੜੀਆਂ ਜਨਾਨੀਆਂ ਨਚਾਈਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ। ਦੱਸੋ ਤੁਸੀਂ, ਇਹ ਸਾਡੇ ਕਿਵੇਂ ਸਾਡੇ ਸਿੱਖਾਂ ਦੀ ਸਾਡੀ ਸਰਕਾਰ ਹੋਵੇਗੀ? ਫਿਊਚਰ ਪੰਜਾਬ ਦਾ ਸੇਫ ਨਹੀਂ, ਅਨਸੇਫ ਹੈ। ਸਾਡੇ ਲੀਡਰ ਕਹਿ ਰਹੇ ਨੇ ਕਿ ਪੰਜਾਬ ਦਾ ਫਿਊਚਰ ਜਿਹੜਾ ਅਨਸੇਫ ਅੰਮ੍ਰਿਤਪਾਲ ਕਰਕੇ ਹੈ, ਬੇਵਕੂਫੋ ਤੁਹਾਡੇ ਕਰਕੇ ਹੈ। ਤੁਸੀਂ ਪੰਜਾਬ ਨੂੰ ਖਤਮ ਕੀਤਾ, ਤੁਸੀਂ ਭਈਆਵਾਦ ਲੈ ਕੇ ਆਏ ਹੋ ਇੱਥੇ। ਤੁਸੀਂ ਪੰਜਾਬ 'ਚ ਪੂਰਬੀਆ ਲੈ ਕੇ ਆਏ ਹੋ, ਪੰਜਾਬ ਦੇ ਅੰਦਰ ਉਹ ਬੰਦੇ ਲੈ ਕੇ ਆਓ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲਿੰਕ ਨਹੀਂ। ਕਿਉਂਕਿ 1.5 ਮਹੀਨੇ ਦਾ ਸਮਾਂ ਕਰਤਾਰ ਸਿੰਘ ਸੰਧਵਾ ਵੀ ਮੰਗ ਕੇ ਗਏ ਨੇ, ਕਹਿੰਦੇ ਕਿ 1.5 ਮਹੀਨੇ ਦਾ ਸਮਾਂ ਚਾਹੀਦਾ। ਦੇਖੋ, ਜੇ ਨਾ ਕੀਤਾ ਤਾਂ ਬਹਿਬਲ ਕਲਾਂ ਦਾ ਮੋਰਚਾ ਜਿਹੜਾ ਲੱਗਿਆ ਹੋਇਆ ਉਹ ਇਹਨਾਂ ਦਾ ਪੱਠਾ ਪਾ ਦੇਗਾ। ਅੱਗੇ ਜਿੰਨੇ 3 ਮੁੱਖ ਮੰਤਰੀ ਆਏ ਨੇ, ਤਿੰਨਾਂ ਦਾ ਬੇੜਾ ਬਹਿ ਗਿਆ। ਜੇ ਇਹ ਨਾ ਕਰਨਗੇ ਤੇ ਬੇੜਾ ਇਹਨਾਂ ਦਾ ਵੀ ਬਹਿ ਜਾਣਾ।
ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਅੱਜ ਅਸੀਂ ਇੱਕ ਫੇਰ ਵਿਸ਼ੇਸ਼ ਤੇ ਖਾਸ ਮੁਲਾਕਾਤ ਦੇ ਤਹਿਤ ਪਹੁੰਚੇ ਹਾਂ। ਸਾਡੇ ਨਾਲ ਅੱਜ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਮੌਜੂਦ ਰਹਿਣਗੇ। ਬਠਿੰਡਾ ਦੀ ਧਰਤੀ ਤੇ ਬੈਠੇ ਹਾਂ ਤਾਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਸੋਸ਼ਲ ਮੀਡੀਆ ਦੇ ਉੱਪਰ ਸਰਕਾਰ ਦੀ ਵਾਹ ਹੋ ਰਹੀ ਆ, ਕਿਉਂਕਿ ਗਨ ਕਲਚਰ ਨੂੰ ਲੈ ਕੇ ਕਾਫੀ ਨੌਜਵਾਨਾਂ ਦੇ ਉੱਪਰ, ਕਾਫੀ ਬੱਚਿਆਂ ਦੇ ਉੱਪਰ ਜਿਹੜੇ ਕਿ ਪਰਚੇ ਦਰਜ ਹੋਏ ਨੇ। ਤਾਂ ਸਾਡੇ ਨਾਲ ਅੱਜ ਹਰਪਾਲ ਸਿੰਘ ਖਾਰਾ ਜੀ ਮੌਜੂਦ ਰਹਿਣਗੇ। ਵਿਸ਼ੇਸ਼ ਮੁਲਾਕਾਤ ਗਨ ਕਲਚਰ ਤੇ ਹੋਵੇਗੀ, ਤਾਂ ਅਸੀਂ ਸਵਾਗਤ ਕਰਦੇ ਹਾਂ। ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਵਾਲ ਇਹੀ ਹੈ ਜੀ, ਪਿਛਲੇ ਦਿਨਾਂ ਦੇ ਵਿੱਚ ਕਾਫੀ ਵਾਹ ਖੱਟੀ ਆ ਸਰਕਾਰ ਨੇ ਗਨ ਕਲਚਰ ਨੂੰ ਲੈ ਕੇ। ਕੀ ਲੱਗਦਾ ਤੁਹਾਨੂੰ ਜਿਹੜਾ ਗਨ ਕਲਚਰ ਆ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਬੈਨ, ਜਾਂ ਕਿਸ ਤਰ੍ਹਾਂ ਦਾ ਜਿਹੜਾ ਕਿ ਪਰਚੇ ਹੋਣੇ ਚਾਹੀਦੇ? ਤੁਸੀਂ ਇੱਕ ਐਡਵੋਕੇਟ ਹੋ, ਤੁਸੀਂ ਕਾਨੂੰਨ ਦੇ ਨਾਲ ਜੁੜੇ ਹੋਏ ਹੋ। ਦੇਖੋ, ਗਨ ਕਲਚਰ ਆਪਾਂ ਉੱਥੇ ਮਾੜਾ ਕਹਿ ਸਕਦੇ ਹਾਂ ਜਿਵੇਂ ਕਿਸੇ ਮੈਰਿਜ ਦੇ ਵਿੱਚ, ਕਿਸੇ ਇਹੋ ਜਿਹੇ ਫੰਕਸ਼ਨ 'ਚ ਲੈ ਕੇ ਜਾਣਾ ਜਿੱਥੇ ਪਹਿਲਾਂ ਕਤਲ ਹੋ ਵੀ ਚੁੱਕੇ ਨੇ। ਕਈ ਮੈਂ ਕਾਫੀ ਮਰਡਰ ਇਸ ਤਰ੍ਹਾਂ ਦੇ ਹੋਏ ਨੇ ਕਿ ਜਿੱਥੇ ਮੈਰਿਜ ਪੈਲੇਸ ਦੇ ਵਿੱਚ ਗਏ, ਜ਼ਿਆਦਾ ਡਰਿੰਕ ਕੀਤੀ, ਉਸ ਤੋਂ ਬਾਅਦ ਉਹਦੇ ਤੋਂ ਵੈਪਨ ਸੰਭਲਿਆ ਨਹੀਂ ਤੇ ਉਹ ਗੋਲੀ ਚੱਲ ਗਈ ਤੇ ਅਚਾਨਕ ਗੋਲੀ ਚੱਲਣ ਦੇ ਨਾਲ ਬੰਦਿਆਂ ਦੀ ਮੌਤ ਹੋ ਗਈ। ਇਹ ਕੇਸ ਬਹੁਤ ਜ਼ਿਆਦਾ ਪੰਜਾਬ 'ਚ ਹੋਏ ਨੇ। ਇੱਥੇ ਜਿਹੜੀ ਸੀ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਰੋਕਣਾ ਬਣਦਾ ਹੈ, ਪਰ ਇੱਕ ਬੜੀ ਬਦਕਿਸਮਤੀ ਮੈਂ ਕਹੂੰਗਾ ਕਿ ਇੱਕ ਇਹੋ ਜਿਹਾ ਕਾਨੂੰਨ ਜਿਹਦਾ ਮਜ਼ਾਕ ਬਣਾਇਆ ਗਿਆ ਹੈ, ਤੇ ਮਜ਼ਾਕ ਬਣਾਉਣ ਵਾਲੇ ਕਿਹੜੇ ਨੇ? ਇਹ ਅਫੀਸਰ ਅਤੇ ਪੋਲੀਟੀਸ਼ੀਅਨ ਬੰਦੇ। ਕਾਰਨ ਕੀ ਹੈ? ਫੇਸਬੁੱਕ ਤੋਂ ਫੋਟੋ ਚੁੱਕ ਲਈਆਂ ਨੇ, ਫੇਸਬੁੱਕ ਤੋਂ ਫੋਟੋ ਚੁੱਕ ਕੇ ਪਰਚੇ ਦਰਜ ਕਰਤੇ ਨੇ। ਯਾਰ ਤੁਸੀਂ ਇੰਨੀ ਤਾਂ ਮਾੜੀ ਮੋੜ ਤਾਂ ਅਕਲ ਸੋਚੋ ਕਿ ਫੇਸਬੁੱਕ 'ਤੇ ਫੋਟੋ ਜਿਹੜੀ ਹੁਣ ਆਈ ਹੈ ਕਿ 10 ਮਿੰਟਾਂ 'ਚ ਉਹਦੇ ਘਰੇ ਪੁਲਿਸ ਨੇ ਰੇਡ ਕਰਤੀ। ਯਾਰ ਉਹ ਟੈਂਪਰਿੰਗ ਹੋ ਸਕਦੀ ਹੈ, ਕੋਈ ਉਹਨੂੰ ਫੇਕ ਬਣਾਇਆ ਜਾ ਸਕਦਾ ਹੈ ਕਿ ਤੁਹਾਨੂੰ ਇੰਨਾ ਵੀ ਨਹੀਂ ਪਤਾ ਤੁਹਾਡਾ ਮਜ਼ਾਕ ਬਣ ਰਿਹਾ ਪੰਜਾਬ ਦੇ ਅੰਦਰ। ਪਹਿਲਾਂ ਕਿਸੇ ਐਕਸਪਰਟ ਦਾ ਓਪੀਨੀਅਨ ਆਵੇਗਾ ਕਿ ਫੋਟੋ ਕਿਹੜੇ ਸਾਲ ਦੀ ਹੈ, ਕੀ ਤੁਹਾਡੇ ਆਰਡਰ 'ਚੋਂ ਬਾਅਦ ਦੀ ਹੈ। ਜੇ ਫੋਟੋ ਹੀ 10-15 ਸਾਲ ਪੁਰਾਣੀ ਫੋਟੋ ਹੈ ਤੇ ਤੁਹਾਡੇ ਜਿਹੜੇ ਮਿਨਿਸਟਰ ਬਣੇ ਹੋਏ ਨੇ, ਪਹਿਲੇ ਜਿਹੜੇ ਸਿੰਗਰ ਸੀ, ਉਹ ਸਾਰੇ ਇਹਨਾਂ ਦੇ ਵਿੱਚ ਇਨਵੋਲਵ ਹੁੰਦੇ ਨੇ। ਸਾਰਿਆਂ ਦੇ ਪਰਚੇ ਦਰਜ ਬਣਨਗੇ ਇਸ ਹਿਸਾਬ 'ਤੇ। ਦੂਸਰਾ ਜਿਹੜਾ ਮੈਂ ਦੇਖਿਆ ਕਿ ਅਫੀਸਰ ਡੀਸੀ ਨੇ ਜਿਹੜੇ ਪੰਜਾਬ ਦੇ ਕਈ ਥਾਵਾਂ 'ਤੇ ਜਿਹੜੇ ਲਾਇਸੈਂਸ ਪਹਿਲਾਂ ਬਣੇ ਹੋਏ ਨੇ ਉਹਨਾਂ ਨੂੰ ਰਿਜੈਕਟ ਕਰ ਰਹੇ ਨੇ। ਕਿ ਇਨਫੋਰਮੇਸ਼ਨ ਸਾਨੂੰ ਹੁਣ ਮਿਲੀ ਹੈ। ਯਾਰ ਜਦੋਂ ਤੁਸੀਂ ਲਾਇਸੈਂਸ ਬਣਾਉਣੇ ਹੋ ਜਾਂਦਾ, ਤੁਸੀਂ ਇੱਥੋਂ ਦੀ ਇਨਵੈਸਟੀਗੇਸ਼ਨ ਕਰਦੇ ਹੋ, ਘੱਟ ਤੋਂ ਘੱਟ 4 ਤੋਂ 5 ਬੰਦਿਆਂ ਦੀ ਜਿਹੜੇ ਤੁਸੀਂ ਸਟੇਟਮੈਂਟ ਰਿਕਾਰਡ ਕਰਦੇ ਹੋ ਉਸ ਮੁਹੱਲੇ ਦੀ, ਉਹ ਮੁਹੱਲੇ ਦੇ 4 ਤੋਂ 5 ਬੰਦੇ ਆ ਕੇ ਬਿਆਨ ਦਿੰਦੇ ਨੇ ਬੰਦਾ ਵੈਲਿਡ ਹੈ, ਬੰਦਾ ਸਹੀ ਹੈ, ਤੁਹਾਡੀ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਉਹ ਜਿਹੜਾ ਵੈਪਨ ਦਾ ਜਿਹੜਾ ਲਾਇਸੈਂਸ ਆ ਉਹ ਪ੍ਰੂਵ ਹੁੰਦਾ, ਉਸ ਤੋਂ ਬਾਅਦ ਲਾਇਸੈਂਸ ਉਹਨੂੰ ਮਿਲਦਾ ਹੈ। ਤਾਂ ਉਹ ਲਾਇਸੈਂਸ ਜਿਹੜਾ ਪਹਿਲਾਂ ਵੈਲਿਡ ਹੈ ਤੇ ਉਸ ਤੋਂ ਬਾਅਦ ਉਹਨੇ ਕੋਈ ਕ੍ਰਾਈਮ ਹੀ ਉਸਦਾ ਹੈ ਨਹੀਂ, ਜਾਂ ਉਹਨੇ ਕਿਸੇ ਕ੍ਰਾਈਮ 'ਚ ਉਹਨੂੰ ਵਰਤਿਆ ਹੀ ਨਹੀਂ, ਤਾਂ ਯਾਰ ਫਿਰ ਉਹਨੂੰ ਰਿਜੈਕਟ ਕਿਹੜੇ ਗਰਾਊਂਡ 'ਤੇ ਕਰ ਰਹੇ ਹੋ ਤੁਸੀਂ? ਖਰਾ ਸਾਹਿਬ, ਜਿਵੇਂ FIR ਧੜਾ ਹੋ ਰਹੀਆਂ ਨੇ, ਪੰਜਾਬ ਪੁਲਿਸ ਧੜਾ FIR ਦਰਜ ਕਰ ਰਹੀ ਆ। ਪਿਛਲੇ ਦਿਨਾਂ ਦੇ ਦੌਰਾਨ ਜਿਹੜਾ ਬਿਆਨ ਆਇਆ ਕਿ 72 ਘੰਟੇ ਦਿੱਤੇ ਆ ਜਿਨ੍ਹਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਕੋਈ ਫੋਟੋ ਹੈ ਵੈਪਨ ਦੇ ਨਾਲ ਜਾਂ ਹਥਿਆਰ ਦੇ ਨਾਲ, ਉਸ ਨੂੰ ਡਿਲੀਟ ਕਰ ਦਿੱਤਾ ਜਾਵੇ, ਰਿਮੂਵ ਕਰ ਦਿੱਤਾ ਜਾਵੇ। ਇਸ ਬਾਰੇ ਕੀ ਸੋਚਦੇ ਹੋ? ਦੇਖੋ, ਮੈਂ ਇੱਕ ਗੱਲ ਦੇਖੀ ਹੈ ਕਿ ਪੰਜਾਬ ਦੇ, ਇੰਡੀਆ ਦੇ ਅੰਦਰ ਕਿਸੇ ਅਫੀਸਰ ਨੂੰ, ਮੈਂ ਬਾਹਲਾ ਇਹਨਾਂ ਨੂੰ ਡੀਪਲੀ ਮੈਂ ਇਹਨਾਂ ਨੂੰ ਸਿਆਣਾ ਨਹੀਂ ਸਮਝਦਾ। ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇਣਾ ਕਿ ਕੁਝ ਸਾਲ ਪਹਿਲੋਂ ਇੱਕ ਰੇਪ ਕੇਸ ਹੋਇਆ ਸੀ 2012 ਦੇ ਵਿੱਚ ਦਿੱਲੀ ਦੇ ਅੰਦਰ। ਤਾਂ ਕੀ ਹੋਇਆ, ਇੱਕ ਸਾਲ ਜਿੰਨੇ ਰੇਪ ਦੇ ਪਰਚੇ ਦਰਜ ਹੋਏ ਨੇ ਧੜ ਕਰਤੇ ਨੇ। ਗੁਰਦਾਸਪੁਰ ਤੋਂ ਉਹ ਬੱਸ ਡਰਾਈਵਰ ਜਾਂ ਕੰਡਕਟਰ 'ਤੇ ਹੋਇਆ ਸੀ ਉਸ ਵਕਤ, ਤਾਂ 6 ਮਹੀਨੇ ਪ੍ਰੋਸੈਸ ਇੰਨਾ ਫਾਸਟ ਚੱਲਿਆ ਸੀ। ਉਹ ਮੈਕਸੀਮਮ ਲੇਡੀਜ਼ ਆ ਕੇ ਅਦਾਲਤ ਦੇ ਅੰਦਰ ਆ ਕੇ ਹੋਸਟਾਈਲ ਹੋ ਗਈਆਂ, ਉਹ ਬਿਆਨ ਤੋਂ ਮੁੱਕਰ ਗਈਆਂ ਸੀ। ਕਾਰਨ ਕੀ ਹੈ? ਇੱਥੇ ਇੱਕ ਸ਼ੋਸ਼ੇਬਾਜ਼ੀ ਹੈ। ਕੋਈ ਇਹਨੂੰ ਡੀਪਲੀ ਜਾਂ ਸੀਰੀਅਸਲੀ ਨਹੀਂ ਲੈ ਰਿਹਾ ਕਿ ਇਹ ਕੰਮ ਕਰਨਾ ਜਾਂ ਸਾਨੂੰ ਇੰਨੀ ਜ਼ਰੂਰਤ ਹੈ ਇਹਦੀ। ਨਾ, ਸ਼ੋਸ਼ਾ ਜਿੱਧਰ ਚੱਲ ਪਏ ਸੋ ਮਾਰ ਧੜ ਕੱਢਦੇ ਚੱਲ ਪੋ। ਨਾ ਤਾਂ ਇਹਨਾਂ ਨੂੰ ਕੋਈ ਸਮਝਾਉਣ ਵਾਲਾ, ਨਾ ਕੋਈ ਅਫਸਰ ਸੋਚਦਾ ਇਸ ਗੱਲ ਬਾਰੇ। ਯਾਰ ਕਿਸੇ ਬੰਦੇ ਦੀ ਜੇ ਗਨ ਹੈ ਜਾਂ ਕਿਸੇ ਕੋਲ ਪਿਸਟਲ ਘਰੇ ਪਿਆ ਹੈ, ਉਹਦੀ ਪ੍ਰੋਟੈਕਸ਼ਨ ਵਾਸਤੇ ਹੈ, ਕੱਲ੍ਹ ਨੂੰ ਉਸ 'ਤੇ ਕੋਈ ਹਮਲਾ ਹੋ ਗਿਆ, ਤੁਸੀਂ ਉਹਨੂੰ ਵਾਪਸ ਲੈ ਰਹੇ ਹੋ, ਤੁਸੀਂ ਰਿਜੈਕਟ ਕਰ ਰਹੇ ਹੋ, ਕੱਲ੍ਹ ਉਸ ਪਰਿਵਾਰ ਦਾ ਨੁਕਸਾਨ ਹੋ ਗਿਆ, ਜ਼ਿੰਮੇਵਾਰ ਕੌਣ ਹੋਊਗਾ? ਸਿੱਧੂ ਮੂਸੇਵਾਲ ਦੀ ਸਿਕਿਉਰਿਟੀ ਲੀਕ ਹੋਣੀ, ਉਹਦਾ ਮਰਡਰ ਹੋਣਾ, ਉਹਦੀ ਜ਼ਿੰਮੇਵਾਰੀ ਕਿਹਦੀ ਹੈ? ਹੁਣ ਉਸ ਅਫੀਸਰ ਦੀ ਬਣਦੀ ਜਿਹਨੇ ਸੀਕ੍ਰੇਟ ਇਨਫੋਰਮੇਸ਼ਨ ਅੱਗੇ ਭੇਜੀ ਹੈ, ਜਿੱਥੋਂ ਲੀਕ ਹੋਈ ਹੈ ਜਾਂ ਵਾਪਸ ਲਈ ਹੈ। ਇਹੋ ਜਿਹੀਆਂ ਬੇਤੁਕੀਆਂ ਗੱਲਾਂ। ਪੰਜਾਬ ਦੇ ਅੰਦਰ ਮੈਕਸੀਮਮ ਜਿਹੜੇ ਕਤਲ ਹੁੰਦੇ ਨੇ ਉਹ ਇਲੀਗਲ ਵੈਪਨ ਨਾਲ ਮਰਡਰ ਹੋ ਰਹੇ ਨੇ ਇਸ ਵਕਤ। ਖਾਰਾ ਸਾਹਿਬ, ਜਿਵੇਂ ਤੁਸੀਂ ਕਿਹਾ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ, ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇੰਗਲੈਂਡ ਦੇ ਵਿੱਚ ਜਾ ਕੇ ਗੁਹਾਰ ਲਾ ਰਹੇ ਨੇ ਕਿ ਸਾਡੇ ਪੁੱਤਰ ਨੂੰ ਇਨਸਾਫ ਮਿਲਣਾ ਚਾਹੀਦਾ। ਕੀ ਪੰਜਾਬ ਦੇ ਐਡਵੋਕੇਟ ਹੋਣ ਜਾਂ ਪੰਜਾਬ ਦੀ ਜਿਹੜੀ ਪੁਲਿਸ ਹੋਵੇ ਜਾਂ ਪੰਜਾਬ ਦੀ ਸਰਕਾਰ ਹੋਵੇ, ਉਸ ਦੇ ਉੱਪਰੋਂ ਉਹਨਾਂ ਦੀ ਆਸ ਮੁੱਕ ਗਈ ਹੈ ਜਿਹੜਾ ਇੰਗਲੈਂਡ ਦੇ ਵਿੱਚ ਚਲੇ ਗਏ ਨੇ?
ਦੇਖੋ ਗੱਲ ਇਸ ਤਰ੍ਹਾਂ ਹੈ ਕਿ ਪੰਜਾਬ ਦੇ ਅੰਦਰ ਜਦੋਂ ਆਮ ਨਾਰਮਲ ਮਰਡਰ ਹੁੰਦਾ ਹੈ ਤਾਂ ਕੋਈ ਜ਼ਿਆਦਾ ਸੁਣਵਾਈ ਸ਼ੁਰੂ ਤੋਂ ਹੀ ਨਹੀਂ ਹੋਈ। ਆਪਾਂ ਇਸ ਸਰਕਾਰ ਤੇ ਨਹੀਂ, ਪਹਿਲੀਆਂ ਸਰਕਾਰਾਂ ਦਾ ਵੀ ਇਹੀ ਹਾਲ ਰਿਹਾ। ਪਰ ਜੇ ਕਿਤੇ ਬਹੁ ਗਿਣਤੀ ਦੇ ਬੰਦੇ ਦਾ ਮਰਡਰ ਹੋ ਜੇ ਪੰਜਾਬ ਦੇ ਅੰਦਰ, ਚਾਹੇ ਉਹਦੀ ਜ਼ਬਾਨ ਨੇ ਕਤਲ ਕਰਾਇਆ ਹੋਵੇ, ਸ਼ੁਰੂ ਤੋਂ ਲੈ ਕੇ ਲਾ ਲਓ, ਉਹ ਵਿਚਾਰਾ ਇੱਕ ਮੁੰਡਾ ਫੌਰਨ ਦਾ ਇੱਥੇ ਆ ਕੇ ਫਸਿਆ ਹੋਇਆ ਹੈ, ਕਈ ਕੇਸਾਂ 'ਚ ਪਾਤਾ ਉਹਨੂੰ, ਅਤੇ ਉਸ ਤੋਂ ਬਾਅਦ ਤੁਸੀਂ ਆਹ ਮਰਡਰ ਲਾ ਲਓ, 10 ਮਿੰਟ ਨਹੀਂ ਲੱਗੇ। ਬੜੀ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਉਸ ਮਰਡਰ ਦੇ ਵਿੱਚ ਮੈਂ ਤੁਹਾਨੂੰ ਪੰਜਾਬ ਸਰਕਾਰ ਦੀ ਜਾਂ ਇਹਨਾਂ ਦੇ ਹਾਲਾਤ ਦੱਸਣਾ, ਇਹਨਾਂ ਅਫਸਰਾਂ ਦੀ, ਤਾਂ ਉਸ ਵਕਤ ਜਿਹੜੇ ਸੰਨੀ ਮੁੰਡੇ ਦੇ ਭਰਾਵਾਂ ਦੀਆਂ ਦੁਕਾਨਾਂ ਸਾੜੀਆਂ ਗਈਆਂ, ਅੱਗ ਲਾ ਦਿੱਤੀ ਗਈ, ਦੁਕਾਨਾਂ ਲੁੱਟੀਆਂ ਗਈਆਂ, ਕਾਰ ਤੋੜ ਦਿੱਤੀ ਗਈ, ਪਰਚਾ ਦਰਜ ਅਨਨਾਊਨ ਬੰਦੇ ਦੇ ਖਿਲਾਫ ਹੋ ਗਿਆ। ਵੀਡੀਓ ਕਲਿੱਪ ਮੈਨੂੰ ਭੇਜੇ ਉਹਨਾਂ ਦੇ ਭਰਾਵਾਂ ਨੇ, ਉਹ 'ਚ ਬੰਦੇ ਆਇਡੈਂਟੀਫਾਈ ਹੁੰਦੇ ਨੇ, ਪਰ ਸਰਕਾਰ ਨੂੰ ਕੋਈ ਪਤਾ ਨਹੀਂ, ਪੁਲਿਸ ਪ੍ਰਸ਼ਾਸਨ ਨੂੰ ਕੋਈ ਪਤਾ ਨਹੀਂ। ਉਹਨਾਂ ਦੇ ਮੈਨੂੰ ਬ੍ਰਦਰ ਨੇ ਦੱਸਿਆ ਹੈ ਕਿ ਸਾਨੂੰ ਪੁਲਿਸ ਇੱਥੋਂ ਦੀ ਲੋਕਲ ਕਹਿ ਰਹੀ ਹੈ ਫਿਰ ਕੀ ਹੋਇਆ, ਜਦੋਂ ਇੱਕ ਕਤਲ ਹੁੰਦਾ ਹੈ ਤਾਂ ਇਹਨਾਂ ਦੁਕਾਨਾਂ ਦਾ ਸਾੜੀ ਜਾਂਦੀਆਂ ਨੇ। ਸ਼ਾਬਾਸ਼ ਤੁਹਾਡੇ। ਕੀ ਉਹੀ ਬਿਆਨ ਦੁਹਰਾਇਆ ਜਾ ਰਿਹਾ ਜਦੋਂ 84 ਦੇ ਵਿੱਚ ਇੱਕ ਪ੍ਰਾਈਮ ਮਿਨਿਸਟਰ ਨੂੰ ਮਾਰਿਆ? ਪ੍ਰਾਈਮ ਮਿਨਿਸਟਰ ਨੇ ਕਿਹਾ ਸੀ ਕਿ ਇੱਕ ਦਰਖਤ ਡਿੱਗ ਪਏ ਧਰਤੀ ਹਿੱਲ ਜਾਂਦੀ ਹੈ। ਯਾਰ ਆਹ ਤਾਂ ਤੁਹਾਡੇ ਸਿੱਖਾਂ ਲਈ ਹੈ ਪੰਜਾਬ ਦੇ ਅੰਦਰ, ਹਿੰਦੁਸਤਾਨ ਦੀ ਤਾਂ ਤੁਹਾਡੇ ਲਈ ਪਤਾ ਨਹੀਂ ਕੀ ਬਣਨਾ ਤੁਹਾਡੇ ਨਾਲ, ਤੁਹਾਨੂੰ ਅਜੇ ਪਤਾ ਵੀ ਨਹੀਂ ਲੱਗਣਾ ਉਹਦੇ ਬਾਰੇ। ਤਾਂ ਪੰਜਾਬ ਦੇ ਅੰਦਰ ਇੱਕ ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਉਹਨਾਂ ਬੰਦਿਆਂ ਦੇ ਨਾਂ ਹੀ ਵਿੱਚ ਪਾ ਰਹੇ ਹਾਂ, ਜਾਂ ਉਹ ਨਾ ਗੁੱਸਾ ਕਰ ਜਾਣ, ਕਿਤੇ ਦਿੱਲੀ ਗੁੱਸਾ ਨਾ ਕਰ ਜੇ, ਕਿਤੇ ਭਾਜਪਾ ਜਾਂ RSS ਗੁੱਸਾ ਨਾ ਕਰ ਜੇ ਸਾਡੇ ਨਾਲ। ਦੁਕਾਨਾਂ ਲੁੱਟੀਆਂ ਨੇ, ਸ਼ਰੇਆਮ ਲੁੱਟੀਆਂ ਨੇ, ਡਕੈਤੀ ਹੈ, ਅੱਗ ਲਾਈ ਗਈ ਹੈ, ਕਿਸੇ ਬੰਦੇ ਦਾ ਨਾਂ ਇਨਵੋਲਵ ਨਹੀਂ ਕੀਤਾ। ਕਾਰਨ ਕੀ ਹੈ? ਬੰਦੇ ਰੁੱਸ ਜਾਣਗੇ। ਇੱਕ ਬੰਦੇ ਨੇ ਕਿਹਾ ਸੀ ਕਿ ਸਿੱਖ ਕੱਢ ਕੇ ਘਰਾਂ 'ਚ ਵੜ ਕੇ ਮਾਰਨੇ ਨੇ, ਕੋਈ ਪਰਚਾ ਦਰਜ ਨਹੀਂ ਉਸ ਬੰਦੇ ਦੇ ਖਿਲਾਫ ਹੋਇਆ। ਹੁਣ ਕਾਰਨ ਕੀ ਹੈ? ਇੱਕ ਬਹੁ ਗਿਣਤੀ ਦਾ ਬੰਦਾ ਜਿਹੜਾ ਉਹ ਵੈਪਨ, ਲਾਇਸੈਂਸੀ ਵੈਪਨ ਨਾਲ ਮਾਰਿਆ ਗਿਆ ਤੇ ਸਾਡੇ ਸਿੱਖਾਂ ਦੇ ਲਾਇਸੈਂਸ ਵੈਪਨ ਹੀ ਚੁੱਕ ਲੈ ਚੱਕ। ਸਾਡੀ ਇਨਕੁਆਇਰੀਆਂ ਸ਼ੁਰੂ ਹੋ ਗਈਆਂ ਨੇ। ਤੁਸੀਂ ਫਿਰ ਕਹਿੰਦੇ ਨੇ ਕਿ ਹਾਂ ਜੀ ਆਹ ਪ੍ਰੋਬਲਮ ਸਿੱਖ ਬੋਲਦੇ ਨੇ, ਸਿੱਖ ਆਪਣੇ ਆਪ ਨੂੰ ਗੁਲਾਮ ਕਹਿੰਦੇ ਨੇ। ਕਿਉਂ ਨਾ ਕਹਿਣ ਯਾਰੋ, ਜਦੋਂ ਸਿੱਖ ਮਰਦਾ ਹੈ ਉਸ ਵਕਤ ਪੰਜਾਬ ਦਾ ਕੋਈ ਵੈਪਨ ਬੰਦ ਨਹੀਂ ਹੁੰਦਾ, ਕਿਸੇ ਤੇ ਕੋਈ ਐਕਸ਼ਨ ਨਹੀਂ ਲਿਆ। ਸਿੱਧੂ ਮੂਸੇਵਾਲੇ ਤੋਂ ਬਾਅਦ ਅੰਬੀਆਂ ਦਾ ਮਰਡਰ ਹੁੰਦਾ ਹੈ, ਪਰ ਜਦੋਂ ਮਰਡਰ ਹੁੰਦਾ ਹੈ ਕਿ ਡੇਰਾ ਪ੍ਰੇਮੀ ਦਾ ਮਰਡਰ ਹੁੰਦਾ ਹੈ ਤੇ ਪੰਜਾਬ ਦੇ ਸਿੱਖਾਂ ਤੇ ਵਿਪਤਾ ਖੜੀ ਹੋ ਜਾਂਦੀ ਹੈ। ਕੀ ਲੱਗਦਾ ਜਿਹੜੀ ਸਰਕਾਰ ਆ ਬਦਲਾਅ ਦੀ ਗੱਲ ਕਰਦੀ ਸੀ, ਇਹੋ ਬਦਲਾਅ ਸੀਗਾ ਕਿ ਜਿਹੜੇ ਆਮ ਲੋਕ ਨੇ ਜਾਂ ਆਮ ਜਿਹੜੇ ਰੁਜ਼ਗਾਰ ਮੰਗਣ ਵਾਲੇ ਲੋਕ ਨੇ ਉਹ ਵੀ ਧਰਨਿਆਂ 'ਤੇ ਬੈਠੇ ਰਹਿਣ, ਅਤੇ ਅੱਜ ਜਿਹੜਾ ਕਿ ਇੱਕ ਨਵਾਂ ਸ਼ੋਸ਼ਾ ਚੱਲ ਰਿਹਾ ਕਿ ਵੈਪਨ ਆ ਜਾਂ ਜਿਨ੍ਹਾਂ ਦੇ ਜਿਹੜੇ ਲਾਇਸੈਂਸੀ ਹਥਿਆਰ ਨੇ ਉਹਨਾਂ ਨੂੰ ਬੈਨ ਕਰ ਦਿਓ ਜਾਂ ਉਹਨਾਂ ਦੇ ਜਿਹੜੇ ਲਾਇਸੈਂਸ ਨੇ ਉਹ ਰੱਦ ਕਰ ਦਿਓ। ਜਿਹੜੇ ਮਰਡਰ ਹੁੰਦੇ ਇਲੀਗਲ ਵੈਪਨ ਨਾਲ ਨੇ, ਜਿਹੜੇ ਤੁਹਾਡੇ ਵੈਪਨ ਹੀ ਬਿਹਾਰ, ਯੂਪੀ ਤੋਂ, ਦਿੱਲੀ ਤੋਂ ਪਾਸੇ ਆ ਰਹੇ ਨੇ, ਉਹ ਤੁਸੀਂ ਬੰਦ ਨਹੀਂ ਕੀਤੇ। ਮੈਕਸੀਮਮ ਪੰਜਾਬ ਦੇ ਅੰਦਰ ਜਿਹੜੇ ਮਰਡਰ ਹੋ ਰਹੇ ਨੇ, ਕ੍ਰਾਈਮ ਹੋ ਰਿਹਾ, ਇਲੀਗਲ ਵੈਪਨ ਨਾਲ ਹੋ ਰਹੇ ਨੇ। ਜਿੰਨੇ ਵੈਪਨ ਕੋਰਟਾਂ 'ਚ ਪੇਸ਼ ਹੁੰਦੇ ਨੇ ਮੈਕਸੀਮਮ ਇਲੀਗਲ ਵੈਪਨ ਨੇ। ਜਿਹੜੇ ਆ ਆਪਣੇ ਲੀਗਲ ਵੈਪਨ ਦਾ ਮਰਡਰ ਹੁੰਦੇ ਹੀ ਨਹੀਂ। ਲੀਗਲ ਵੈਪਨ ਨਾਲ ਤਾਂ ਦੁਸ਼ਮਣੀ ਹੋਰ ਹਿਸਾਬ ਦੀ ਹੁੰਦੀ ਹੈ। ਸੋ ਨਿਹੱਥੇ ਕਰ ਰਹੇ ਨੇ ਪੰਜਾਬ ਦੇ ਸਿੱਖਾਂ ਨੂੰ ਹੀ। ਇੱਕ ਉਹਨਾਂ ਨੂੰ ਖੁਸ਼ ਕਰਨ ਦੇ ਲਈ ਪੰਜਾਬ ਦੇ ਸਿੱਖ ਬਲੀ ਚਾੜੇ ਜਾ ਰਹੇ ਨੇ। ਅੱਗੇ ਵੀ ਇਹੀ ਹੋਇਆ, 92 'ਚ ਵੀ ਇਹੀ ਹੋਇਆ, 1981-82 'ਚ ਵੀ ਇਹੀ ਹੋਇਆ, 1965-66 'ਚ ਵੀ ਇਹੀ ਹੋਇਆ, 48-47 'ਚ ਵੀ ਇਹ ਹੋਇਆ। ਪਰ ਸਾਡੀ ਬਦਕਿਸਮਤੀ ਹੈ, ਜਦੋਂ ਸਾਡਾ ਇੱਕ ਬੰਦਾ ਕਹਿੰਦਾ ਕਿ ਸਿੱਖਾਂ ਨੂੰ ਇਨਸਾਫ ਨਹੀਂ ਮਿਲਦਾ, ਸਿੱਖ ਇੱਥੇ ਦੂਜੇ ਨੰਬਰ ਦੇ ਸ਼ਹਿਰੀ ਨੇ, ਅਤੇ ਸਾਡੇ ਬੇਵਕੂਫ ਸਿੱਖ ਉਦੋਂ ਹੱਸਦੇ ਨੇ, ਅਤੇ ਸਾਡੇ ਲੀਡਰਾਂ ਦਾ ਜਿਹੜਾ ਬੇੜਾ ਬੈਠਾ ਆ ਪੰਜਾਬ ਦਿਆਂ ਦਾ, ਉਹ ਉਦੋਂ ਇਸ ਗੱਲ ਨੂੰ ਮਜ਼ਾਕ ਬਣਾਉਂਦੇ ਨੇ। ਪਰ ਜਦੋਂ ਗੱਲ 'ਚ ਟਾਇਰ ਇਹਨਾਂ ਦੇ ਬਰਾਬਰ ਪਏ ਨਾ, ਪਤਾ ਇਹਨਾਂ ਨੂੰ ਉਦੋਂ ਲੱਗਣਾ। ਇਹਨਾਂ ਨੂੰ ਖਾਰਾ ਸਾਹਿਬ ਤੁਸੀਂ ਗੱਲ ਕਰੀਏ ਲੀਡਰਾਂ ਦੀ, ਹੁਣ ਤੱਕ ਜਿਹੜੀ ਕਿ ਪਿਛਲੇ ਆਪਾਂ ਇੱਕ ਦਹਾਕੇ ਦੀ ਗੱਲ ਕਰ ਲਈਏ, ਪਿਛਲੇ ਇੱਕ ਦਹਾਕੇ ਦੇ ਵਿੱਚ ਪੰਥਕ ਕਹਾਉਣ ਵਾਲੀ ਸਰਕਾਰ ਵੀ ਰਹੀ ਹੈ, ਜਿਹੜੀ ਸਿੱਖ ਆਪਣੇ ਆਪ ਨੂੰ ਇੱਕ ਸਿੱਖਾਂ ਦੇ ਆਗੂ ਕਹਾਉਂਦੀ ਸੀ। ਉਹਨਾਂ ਦੀ ਸਰਕਾਰ ਨੂੰ ਕਿਵੇਂ ਦੇਖਦੇ ਹੋ? ਫਿਰ ਦੇਖੋ, ਜੇ ਕਹੀਏ ਬੇੜਾ ਗਰਕ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੀਤਾ ਹੈ। ਜਿੰਨਾ ਉਹਨਾਂ ਨੇ ਸਿੱਖਾਂ ਤੋਂ ਖਤਮ ਕੀਤਾ ਹੈ, ਜਾਂ ਮੈਂ ਕਹੂੰਗਾ ਸਿੱਖਾਂ ਦੇ ਟਾਰਚਰ ਜਿੰਨਾ ਉਹਨਾਂ ਸਰਕਾਰਾਂ ਨੇ ਕੀਤਾ ਹੈ, ਸ਼ਾਇਦ ਮੇਰੇ ਦੇਖੇ 'ਚ ਦੂਜਿਆਂ ਨੇ ਕੀਤਾ ਹੀ ਨਾ ਹੋਵੇ। ਜਦ ਵੀ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣੀ ਪੰਜਾਬ ਦੇ ਅੰਦਰ, ਅਤੇ ਜਿਨ੍ਹਾਂ ਨੇ ਬੇਅਦਬੀ ਕਰਨੀ ਉਹਨਾਂ ਨੂੰ ਬਚਾਇਆ, ਬਾਬਿਆਂ ਨੂੰ ਪ੍ਰਮੋਟ ਕੀਤਾ ਪੰਜਾਬ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਉਹ ਡੇਰੇ ਲਿਆਂਦੇ, ਅਤੇ ਫਿਰ ਇਹਨਾਂ ਨੂੰ ਕਿਵੇਂ ਆਪਦੀ ਸਰਕਾਰ ਕਹਾਂਗੇ? ਆਪਾਂ ਸਿੱਖਾਂ ਦੀ ਸਰਕਾਰ ਸੀ। ਇਹਨਾਂ ਨੂੰ ਤਾਂ ਆਪਾਂ ਕੰਪੇਅਰ ਕਰਾਂਗੇ ਪੁਰਾਣੇ ਸਮੇਂ ਦੇ ਨਾਲ, ਜੋ ਬਾਬਾ ਆਲਾ ਸਿੰਘ ਦੀ ਸਰਕਾਰ ਹੁੰਦੀ ਸੀ। ਬਾਬਾ ਆਲਾ ਸਿੰਘ ਇੱਥੋਂ ਬਰਨਾਲੇ ਤੋਂ ਰਾਜਾ ਸੀ, ਪਟਿਆਲੇ ਤੋਂ,
ਤਾਂ ਉਸ ਵਕਤ ਉਹਨਾਂ ਨੇ ਸਿੱਖਾਂ ਦੇ ਜਿਹੜੇ ਮੁੰਡੇ ਸੀ ਫੇਕ ਐਨਕਾਊਂਟਰ ਕਰਾਏ ਸੀ, ਫੇਰ ਮਰਾਏ ਸੀ ਮੁੰਡੇ ਬਰਨਾਲੇ ਜੰਗਲਾਂ 'ਚੋਂ ਕਢਾ ਕੇ। ਤੇ ਦੂਜੀ ਸਾਈਡ ਤੇ ਉਹਨੇ ਗੁਰਦੁਆਰੇ ਬਣਾਏ ਸੀ ਹਰ ਥਾਂ ਤੇ। ਇੱਕ ਸਾਈਡ ਤੇ ਅਹਿਮਦ ਸ਼ਾਹ ਅਬਦਾਲੀ ਨੂੰ ਖੁਸ਼ ਕਰਦਾ ਸੀ ਸਿੱਖ ਮਰਾ ਕੇ, ਦੂਜੀ ਸਾਈਡ ਤੇ ਸਿੱਖਾਂ ਨੂੰ ਗੁਰਦੁਆਰੇ ਬਣਾ ਕੇ ਦਿੰਦਾ ਸੀ। ਤੇ ਸਰਦਾਰ ਜੱਸਾ ਸਿੰਘ ਆਲੂ ਸਿੱਖ ਹੁੰਦੇ ਉਲਟ ਹੋ ਗਏ ਸੀ। ਤੇ ਸਰਦਾਰ ਜੱਸਾ ਸਿੰਘ ਆਲੂ ਵਾਲਿਆਂ ਨੇ ਵਿੱਚ ਪੈ ਕੇ ਉਹ ਮਾਫੀ ਮੰਗਾਈ ਸੀ ਤੇ ਕਿਸ ਤਰੀਕੇ ਨਾਲ ਮਾਮਲਾ ਸੁਲਝਾਇਆ ਸੀ। ਸੋ ਕਿਤੇ ਨਾ ਕਿਤੇ ਜਾ ਕੇ ਦੇਖਿਆ ਜਾਵੇ, ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਜਿਹੜਾ, ਇਹਨਾਂ ਦਾ ਚਿਹਰਾ ਉਹੀ ਪੁਰਾਣਾ ਹੀ ਹੈ। ਸੋ ਸਾਡੇ ਇਹ ਮਿੱਤਰ ਨਹੀਂ, ਸਾਡੇ ਸਿੱਖਾਂ ਦੀ ਸਰਕਾਰ ਨਹੀਂ ਸੀ ਇਹ। ਅਸੀਂ ਇਹਨਾਂ ਦੇ ਚਿਹਰਿਆਂ ਵੱਲ ਵੇਖਿਆ, ਚਿਹਰਿਆਂ ਤੋਂ ਅਸੀਂ ਜਿਹੜਾ ਉਹ ਵੇਖ ਕੇ ਆਪਣੇ ਆਪ ਨੂੰ ਅਸੀਂ ਮਾਰ ਲਿਆ, ਆਪਦਾ ਬੇੜਾ ਗਰਕ ਕਰ ਲਿਆ। ਅਸੀਂ ਚਿਹਰੇ ਵੇਖ ਕੇ ਇਹਨਾਂ ਦੇ ਵਿਸ਼ਵਾਸ ਕਰ ਲਏ, ਜਦ ਕਿ ਸਾਡੇ ਹੈ ਹੀ ਨਹੀਂ ਸੀ। ਖਾਰਾ ਸਾਹਿਬ, ਫਿਰ ਵਿਸ਼ਵਾਸ ਕਿਹਦੇ ਤੇ ਕਰਿਆ ਜਾਵੇ? ਕਿਉਂਕਿ ਹੁਣ ਅੰਮ੍ਰਿਤਪਾਲ ਸਿੰਘ ਆਏ ਨੇ, ਅੰਮ੍ਰਿਤਪਾਲ ਸਿੰਘ ਦੇ ਉੱਪਰ ਵੀ ਕਾਫੀ ਜਿਹੜੇ ਕਿ ਵਿਰੋਧੀ ਨੇ ਉਂਗਲਾਂ ਖੜੀਆਂ ਕਰ ਰਹੇ ਨੇ ਕਿ ਇਹ ਏਜੰਸੀਆਂ ਦਾ ਬੰਦਾ, ਇਹ ਕਿਸੇ ਦਾ ਸਿੱਖਿਆ ਸਿਖਾਇਆ ਆਇਆ ਵਾ ਇੱਧਰ, ਅਤੇ ਇਹ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੈਗਾ। ਰਾਜੇ ਵੜਿੰਗ ਵਰਗੇ ਬਥੇਰੇ ਜਿਹੜੇ ਕਿ ਬਿਆਨ ਦਾਗਦੇ ਨੇ, ਜਾਂ ਰਮਨੀਤ ਬਿੱਟੂ ਵਰਗੇ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਇਹੋ ਜਿਹੇ ਧੂਤਿਆਂ ਨੇ ਜਿਹੜਾ ਕਿ ਪੰਜਾਬ ਨੂੰ ਪਹਿਲਾਂ ਮਰਵਾਇਆ ਸੀ। ਦੇਖੋ, ਜੇ ਇਹ ਆ ਕੇ ਨਸ਼ੇ ਦੀ ਗੱਲ ਕਰਦਾ, ਸਿੰਗਰ ਲੈ ਕੇ ਆਉਂਦਾ, ਫਿਰ ਤਾਂ ਇਹ ਬੜੇ ਰਾਜੀ ਹੁੰਦੇ। ਫਿਰ ਤਾਂ ਉਹਨੂੰ ਮੇਰੇ ਦੇਖਣ 'ਚ ਇਹਨਾਂ ਨੇ ਰਿਸਪੈਕਟ ਵੀ ਬੜੀ ਵੱਡੇ ਪੱਧਰ 'ਤੇ ਕਰਨੀ ਸੀ। ਠੀਕ ਹੈ, ਇਹ ਬੰਦਾ ਇਹੋ ਜਿਹਾ ਕੰਮ ਕਰ ਰਿਹਾ। ਪਰ ਜੇ ਕੋਈ ਬੰਦਾ ਪੰਜਾਬ ਦੇ ਅੰਦਰ, ਜਿਵੇਂ ਭਾਈ ਅੰਮ੍ਰਿਤਪਾਲ ਨੇ ਅੰਮ੍ਰਿਤ ਛਕਣ ਦੀ ਗੱਲ ਕੀਤੀ ਹੈ, ਜਾਂ ਸਿੱਖ ਮੁੰਡਿਆਂ ਨੂੰ ਇਕੱਠੇ ਕਰ ਰਿਹਾ ਹੈ, ਤਾਂ ਇਹਨਾਂ ਨੂੰ ਸਭ ਤੋਂ ਜ਼ਿਆਦਾ ਜਿਹੜੀ ਪੀੜ ਹੁੰਦੀ ਹੈ ਸਾਡੇ ਪੰਜਾਬ ਦੇ ਸਿੱਖ ਲੀਡਰਾਂ ਨੂੰ ਹੋਈ ਹੈ। ਕਾਰਨ ਕੀ ਆ? ਇਹਨਾਂ ਦੀਆਂ ਕਰਤੂਤਾਂ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ। ਪੰਜਾਬ ਦਾ ਪੱਠਾ ਜੇ ਬਾਇਆ ਤਾਂ ਇਹਨਾਂ ਲੀਡਰਾਂ, ਸਾਡੇ ਸਿੱਖ ਲੀਡਰਾਂ ਨੇ ਬਾਇਆ। ਦੂਜਿਆਂ ਨੂੰ ਤਾਂ ਬੋਲਣ ਦੀ ਲੋੜ ਹੀ ਨਹੀਂ ਪੈਂਦੀ। ਜਦੋਂ ਇਹ ਹੀ ਇੱਥੇ ਰੌਲਾ ਪਾ ਪਾ ਕੇ ਦਿੱਲੀ ਨੂੰ ਖੁਸ਼ ਕਰਦੇ ਨੇ, ਤੁਸੀਂ ਦੱਸੋ ਆ ਜਿਹੜਾ ਪੰਜਾਬ 'ਚ ਇੱਕ ਮਰਡਰ ਹੋਇਆ, ਹੁਣ ਸੂਰੀ ਦਾ ਮਰਡਰ ਹੋਇਆ ਹੈ, ਦੇਖੋ ਕੋਈ ਇੰਡੀਆ ਦਾ ਕੋਈ ਲੀਡਰ ਬੋਲਿਆ ਹੋਵੇ, ਕਿਸੇ ਨੇ ਰੌਲਾ ਪਾਇਆ ਹੋਵੇ, ਕਿਸੇ ਵੀ ਸੰਸਥਾ ਨੇ ਕਿਹਾ ਹੋਵੇ ਇੰਡੀਆ ਦੀ ਜਾਂ ਦਿੱਲੀ ਤੋਂ ਇਹੋ ਜਿਹੀ ਕਾਲ ਆਈ ਹੋਵੇ ਕੋਈ ਨਾ? ਤੇ ਸਿੱਖਾਂ ਨੂੰ ਤਾਂ ਬੇੜਾ ਗਰਕ ਹੋਇਆ ਪਿਆ। ਸੂਰੀ ਦੇ ਮਰਡਰ 'ਤੇ ਤਾਂ ਜਿਹੜੇ ਬਾਬੇ ਕਹਾਉਂਦੇ ਨੇ, ਜਿਹੜੇ ਵੱਡੇ ਵੱਡੇ ਦੀਵਾਨ ਲਾਉਂਦੇ ਨੇ, ਉਹ ਵੀ ਨਹੀਂ ਬੋਲੇ ਹੈਗੇ। ਮੈਂ ਕਹਿੰਦਾ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ, ਜਿਹੜੇ ਬੰਦੇ ਨੇ ਸਿੱਖਾਂ ਨੂੰ ਗਾਲਾਂ ਕੱਢੀਆਂ ਹੋਣ, ਮਾਵਾਂ ਦੀਆਂ ਭੈਣਾਂ ਦੀਆਂ ਗਾਲਾਂ ਕੱਢੀਆਂ ਹੋਣ, ਉਹਦਾ ਅਚਾਨਕ ਮਰਡਰ ਹੋਇਆ। ਅੰਮ੍ਰਿਤਪਾਲ ਦਾ ਮੇਰੇ ਦੇਖਣ 'ਚ ਉਸ ਮਰਡਰ ਨਾਲ ਤਾਂ ਕੋਈ ਲਿੰਕ ਹੀ ਨਹੀਂ ਬਣਦਾ। ਉਹ ਤਾਂ ਅਚਾਨਕ ਇੱਕ ਤਹਿਸ 'ਚ ਆ ਕੇ ਮਰਡਰ ਹੋਇਆ। ਸੋ ਜਾਣਬੁੱਝ ਕੇ ਸਾਡੇ ਲੀਡਰਾਂ ਨੇ ਬੜੀ ਬਕਵਾਸ ਕੀਤੀ ਉਸ ਵਕਤ ਅੰਮ੍ਰਿਤਪਾਲ ਨੂੰ ਫਸਾਉਣ ਦੀ, ਪਰ ਉਹ ਉਸ ਗੱਲ ਦੀ ਐਵੀਡੈਂਸ ਕਲੈਕਟ ਨਹੀਂ ਹੋਈ। ਇਹਨਾਂ ਤੋਂ ਐਵੀਡੈਂਸ ਹੈ ਹੀ ਨਹੀਂ ਸੀ ਉਹਦੇ ਖਿਲਾਫ। ਤਾਂ ਅੱਜ ਅੰਮ੍ਰਿਤਪਾਲ ਇਹਨਾਂ ਨੂੰ ਤਾਂ ਚੁੱਭਦਾ ਹੈ ਕਿ ਪੰਜਾਬ ਦੀ ਵਾਂਗ ਡੋਰ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਅੰਮ੍ਰਿਤਪਾਲ ਵਰਗੇ ਬੰਦੇ ਦੇ ਹੱਥ ਚਲੀ ਜਾਏਗੀ। ਤੇ ਮੈਂ ਕਹਿੰਦਾ ਜੇ ਪੰਜਾਬ ਦੀ ਵਾਂਗ ਡੋਰ ਕੋਈ ਅੰਮ੍ਰਿਤ ਛਕਾਉਣ ਵਾ ਜਾਂ ਨਸ਼ੇ ਛਡਾਉਣ ਵਾਲਾ ਲੈ ਜੇ ਤਾਂ ਸਾਨੂੰ ਹੋਰ ਕੀ ਚਾਹੀਦਾ ਯਾਰ? ਅਸੀਂ ਇਹੋ ਜਿਹੇ ਲੀਡਰਾਂ ਤੋਂ ਕੀ ਲੈਣਾ? ਉਹ ਲੀਡਰ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਜਿਨ੍ਹਾਂ ਨੇ ਇੱਥੇ ਜਨਾਨੀਆਂ ਨਚਾਈਆਂ ਸੀ, ਕੀ ਮੇਲ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਕਿਸੇ ਵਕਤ ਜਿਨ੍ਹਾਂ ਦੀ ਸਰਕਾਰ ਸੀ, ਉਹ ਇੱਥੇ ਜਨਾਨੀਆਂ ਨਚਾਉਂਦੇ ਹੁੰਦੇ ਸੀ, ਵਿੱਚ ਪਿੱਛੇ ਬੈਠੇ ਹੁੰਦੇ ਸੀ। ਇਹਨਾਂ ਦੇ ਅੱਗੇ ਤਾਂ ਗੁਰੂ ਗ੍ਰੰਥ ਸਾਹਿਬ ਪਿਆ ਚੰਗਾ ਲੱਗਦਾ ਸੀ, ਪਰ ਗੁਰੂ ਗ੍ਰੰਥ ਸਾਹਿਬ ਨੂੰ ਇਹਨਾਂ ਨੇ ਬੇਅਦਬੀ ਕਰਾਈ। ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਦੀ ਸਪੋਰਟ ਕੀਤੀ, ਤੇ ਜਿਹੜੀਆਂ ਜਨਾਨੀਆਂ ਨਚਾਈਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ। ਦੱਸੋ ਤੁਸੀਂ ਇਹ ਸਾਡੇ ਕਿਵੇਂ ਸਾਡੇ ਸਿੱਖਾਂ ਦੀ ਸਾਡੀ ਸਰਕਾਰ ਹੋਵੇਗੀ? ਉਹ ਤਾਂ ਕਹਿੰਦੇ ਸਿੱਖਾਂ ਨੂੰ ਵੀ ਮਾਡਰਨ ਬਣਨਾ ਚਾਹੀਦਾ। ਉਦੋਂ ਇੱਦਾਂ ਦੇ ਬਿਆਨ ਕਹੀ ਆਏ ਨੇ ਜਦੋਂ ਅਸੀਂ ਵਰਕਰਾਂ ਦੇ ਨਾਲ ਗੱਲਬਾਤ ਕਰਦੇ ਸੀ। ਵਰਕਰ ਵੀ ਕਹਿੰਦੇ ਕਿ ਫਿਰ ਕੀ ਹੋਇਆ, ਕਿੱਡੀ ਕੁ ਗੱਲ ਹੋ ਗਈ ਜੇ ਇੱਦਾਂ ਦਾ ਕੁਛ ਹੋ ਗਿਆ। ਨਹੀਂ, ਇਹ 'ਚ ਮਾਡਰਨ ਦੇ ਨਾਲ ਕੀ ਸੰਬੰਧ ਹੈ? ਜੇ ਤੁਸੀਂ ਮਾਡਰਨ ਬਣਨਾ ਸੀ ਤਾਂ ਫਿਰ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਵੀ ਬਦਲਣਾ ਸੀ। ਤੁਹਾਡੀ ਪਾਰਟੀ ਜਿਹੜੀ ਹੈ ਗੁਰੂ ਘਰ 'ਚੋਂ ਨਿਕਲੀ ਹੋਈ ਹੈ। ਤੁਹਾਡੀ ਪਾਰਟੀ ਜਿਹੜੀ ਹੈ ਸਟੇਜਾਂ ਤੋਂ ਨਹੀਂ ਨਿਕਲੀ, ਆਰਕੈਸਟਰਾ ਗਰੁੱਪ 'ਚੋਂ, ਕੋਈ ਨੱਚਣ ਗਾਉਣ ਵਾਲਿਆਂ 'ਚੋਂ ਨਹੀਂ ਨਿਕਲੀ ਸੀ। ਤੁਸੀਂ ਨਿਕਲੇ ਸੀ ਗੁਰਦੁਆਰਿਆਂ ਦੇ ਵਿੱਚੋਂ। ਉਹ ਗੁਰਦੁਆਰੇ ਜਿਹੜੇ 1920-21 ਤੋਂ ਸ਼ੁਰੂ ਹੋਏ ਸੀ, ਉਹਦੇ ਵਿੱਚੋਂ ਨਿਕਲੇ ਹੋ। ਗੱਲ ਕੀ, ਤੁਹਾਡੇ ਬੰਦਿਆਂ ਦਾ ਬੇੜਾ ਗਰਕ ਹੋ ਗਿਆ ਪੰਜਾਬ ਦੇ ਅੰਦਰ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਜੇ ਸਾਡੇ ਕਰੈਕਟਰ ਜਿਹੜੇ ਨੇ ਆਪਣੇ ਇਹਨਾਂ ਵਰਗੇ ਭਾਈ ਅੰਮ੍ਰਿਤਪਾਲ ਵਰਗੇ ਮੁੰਡੇ ਅੱਗੇ ਆਉਣ ਤਾਂ ਸ਼ਾਇਦ ਮੇਰੇ ਦੇਖਣ 'ਚ ਪੰਜਾਬ ਦਾ ਮਾਹੌਲ ਠੀਕ ਹੋ ਜੇ। ਤੇ ਪੰਜਾਬ ਦੇ ਮਾਹੌਲ ਦੀ ਡੈਫੀਨੇਸ਼ਨ ਮੈਂ ਉਹ ਦੱਸ ਰਿਹਾ, ਜਦੋਂ ਅਸੀਂ ਨਸ਼ਿਆਂ 'ਚ ਮਰੇ ਹੋਏ ਹਾਂ। ਜ਼ਮੀਨਾਂ ਵੇਗੀਆਂ ਨੇ ਪੰਜਾਬ ਦੀਆਂ, ਜ਼ਮੀਨਾਂ ਵੇਚ ਕੇ ਲੋਕ ਬਾਹਰ ਚਲੇ ਗਏ ਨੇ। ਪੂਰਬੀਆ ਪੰਜਾਬ 'ਚ ਆ ਗਿਆ ਹੈ। ਫਿਊਚਰ ਪੰਜਾਬ ਦਾ ਸੇਫ ਨਹੀਂ, ਅਨਸੇਫ ਹੈ। ਸਾਡੇ ਲੀਡਰ ਕਹਿ ਰਹੇ ਨੇ ਕਿ ਪੰਜਾਬ ਦਾ ਫਿਊਚਰ ਜਿਹੜਾ ਅਨਸੇਫ ਅੰਮ੍ਰਿਤਪਾਲ ਕਰਕੇ ਹੈ, ਬੇਵਕੂਫੋ ਤੁਹਾਡੇ ਕਰਕੇ ਹੈ। ਤੁਸੀਂ ਪੰਜਾਬ ਨੂੰ ਖਤਮ ਕੀਤਾ, ਤੁਸੀਂ ਭਈਆਵਾਦ ਲੈ ਕੇ ਆਏ ਹੋ ਇੱਥੇ। ਤੁਸੀਂ ਪੰਜਾਬ 'ਚ ਪੂਰਬੀਆ ਲੈ ਕੇ ਆਏ ਹੋ ਪੰਜਾਬ ਦੇ ਅੰਦਰ।
ਉਹ ਬੰਦੇ ਲੈ ਕੇ ਆਓ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲਿੰਕ ਨਹੀਂ। ਤੁਸੀਂ ਇੱਥੇ ਕਲੋਨੀਆਂ ਬਣਾ ਕੇ ਬੇੜਾ ਗਰਕ ਕਰਤਾ। ਐਗਰੀਕਲਚਰ ਲੈਂਡ ਤੁਸੀਂ ਖਤਮ ਕਰਨ ਤੇ ਆਏ ਹੋਏ ਹੋ। ਪੰਜਾਬ ਦਾ ਯੂਥ ਜਿਹੜਾ ਹੈ ਉਹ ਨਸ਼ੇ 'ਚ ਚਲਾ ਗਿਆ। ਨਸ਼ਾ ਕਰ ਕਰਕੇ ਘਰਾਂ ਦੇ ਘਰ ਵਿਹਲੇ ਹੋ ਗਏ। ਅੱਜ ਪੰਜਾਬ ਨੂੰ ਤੁਹਾਡੇ ਵਰਗੇ ਲੀਡਰਾਂ ਦੀ ਲੋੜ ਨਹੀਂ। ਪੰਜਾਬ ਨੂੰ ਉਹ ਲੀਡਰ ਚਾਹੀਦਾ ਹੈ ਜਿਹੜਾ ਉੱਠ ਕੇ ਪੰਜਾਬ 'ਚ ਨਸ਼ਾ ਕਢਾਵੇ, ਜਿਹੜਾ ਸਾਡਾ ਯੂਥ ਨੂੰ ਵਾਪਸ ਲੈ ਕੇ ਆਵੇ। ਸਾਡਾ ਪੰਜਾਬ ਬਹੁਤ ਵਧੀਆ ਸੀ। ਸਾਡਾ ਪੱਠਾ ਪਾਇਆ ਦੋ ਸਰਕਾਰਾਂ ਨੇ, ਇੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਦੂਜੀ ਤੁਹਾਡੀ ਕਾਂਗਰਸ ਪਾਰਟੀ ਨੇ। ਇਹ ਤਾਂ ਜੀ ਵੇਖਣੇ ਨੇ ਜੀ, ਅਜੇ 7-8 ਮਹੀਨੇ ਹੋਏ ਨੇ, ਇਹਨਾਂ ਦਾ ਫਿਊਚਰ ਤਾਂ ਜੀ ਅੱਗੇ ਹੈ। ਪਰ ਸਾਡਾ 75 ਸਾਲ ਦੇ ਵਿੱਚ ਪੱਠਾ ਜਿਹੜਾ ਇਹਨਾਂ ਦੋ ਸਰਕਾਰਾਂ ਨੇ ਪਾਇਆ ਸੀ। ਖਾਰਾ ਸਾਹਿਬ, ਤੁਸੀਂ ਕਹਿ ਕੇ ਦੇਖਣੇ ਆ, ਤੁਸੀਂ ਬਹਿਮਲ ਕਲਾਂ ਗੋਲੀकांड ਦੇ ਲੀਗਲ ਐਡਵਾਈਜ਼ਰ ਵੀ ਹੋ, ਤੁਸੀਂ ਉੱਥੇ ਜਾਂਦੇ ਵੀ ਰਹਿੰਦੇ ਹੋ ਉਸ ਮੋਰਚੇ ਦੇ ਵਿੱਚ। ਪਰ ਜਿਹੜੀ ਸਰਕਾਰ ਨੇ 24 ਘੰਟਿਆਂ ਦੇ ਵਿੱਚ ਫੈਸਲਾ ਕਰਨ ਦੀ ਗੱਲ ਕਹੀ ਹੋਵੇ, ਕਿ ਉਹ ਸਰਕਾਰ ਨੂੰ ਹਲੇ ਹੋਰ ਦੇਖਿਆ ਜਾਊਗਾ? ਦੇਖੋ, ਉਹ ਬੇਤੁਕੀਆਂ ਸਟੇਟਮੈਂਟ ਸੀ ਇਹਨਾਂ ਦੀਆਂ 24 ਘੰਟੇ ਵਾਲੀਆਂ। 24 ਘੰਟੇ 'ਚ ਤਾਂ ਤੁਹਾਨੂੰ ਪਤਾ ਹੀ ਕੱਖ ਨਹੀਂ ਸੀ। ਐਵੇਂ ਬਿਨਾਂ ਗੱਲ ਤੋਂ ਇਲੈਕਸ਼ਨ ਜਿੱਤਣ ਦੇ ਮਾਰੇ ਇਹ ਐਵੇਂ ਫਾਲਤੂ ਬੋਲੀ ਗਏ ਨੇ ਬਿਨਾਂ ਗੱਲ ਤੋਂ। ਜਦ ਕਿ ਮੈਂ ਇਹ ਪਤਾ ਕਰ ਲਿਆ ਹੈ, ਠੀਕ ਹੈ, ਇਨਵੈਸਟੀਗੇਸ਼ਨ ਕਰ ਰਹੇ ਨੇ, ਪਰ ਮੈਨੂੰ ਨਹੀਂ ਲੱਗਦਾ ਐਡੀ ਛੇਤੀ ਇਹਨਾਂ ਤੋਂ ਹੋਵੇ। ਇਹ ਜਾ ਕੇ ਪਖੰਡ ਕਰ ਰਹੇ ਨੇ ਤੇ ਸ਼ਾਇਦ ਇਹ ਪ੍ਰੈਸ਼ਰ ਹੈ ਜੀ ਹੋਣਗੇ। ਕਿਉਂਕਿ 1.5 ਮਹੀਨੇ ਦਾ ਸਮਾਂ ਕੁਲਤਾਰ ਸਿੰਘ ਸੰਧਵਾ ਵੀ ਮੰਗ ਕੇ ਗਏ ਨੇ, ਕਹਿੰਦੇ ਕਿ 1.5 ਮਹੀਨੇ ਦਾ ਸਮਾਂ ਚਾਹੀਦਾ। ਕਹਿੰਦੇ ਵੀ 1.5 ਮਹੀਨੇ ਦੇ ਬਾਅਦ ਅਸੀਂ ਸ਼ੁਕਰਾਨੇ ਦਾ ਜਿਹੜਾ ਕਿ ਅਰਦਾਸ ਕਰਾਂਗੇ ਤੇ ਪਾਠ ਕਰਾਂਗੇ। ਦੇਖੋ, ਜੇ ਨਾ ਕੀਤਾ ਤਾਂ ਬਹਿਬਲ ਕਲਾਂ ਦਾ ਮੋਰਚਾ ਜਿਹੜਾ ਲੱਗਿਆ ਹੋਇਆ ਉਹ ਇਹਨਾਂ ਦਾ ਪੱਠਾ ਪਾ ਦੇਗਾ। ਅੱਗੇ ਜਿੰਨੇ 3 ਮੁੱਖ ਮੰਤਰੀ ਆਏ ਨੇ, ਤਿੰਨਾਂ ਦਾ ਬੇੜਾ ਬਹਿ ਗਿਆ। ਜੇ ਇਹ ਨਾ ਕਰਨਗੇ ਤੇ ਬੇੜਾ ਇਹਨਾਂ ਦਾ ਵੀ ਬਹਿ ਜਾਣਾ। ਪਰ ਆਪਾਂ ਫੇਰ ਵੀ ਚੱਲ ਇੰਨਾ ਕੁ ਕਹਿੰਦੇ ਕਿ ਸ਼ਾਇਦ ਕਰ ਦੇਣ। ਆਪਾਂ ਸ਼ਾਇਦ ਲਫ਼ਜ਼ ਵਰਤਾਂਗੇ ਇਹਨਾਂ ਲਈ, ਇਹ ਕੋਈ ਕਨਫਰਮ ਨਹੀਂ ਇਹ ਕਰ ਦੇਣਗੇ, ਪਰ ਸ਼ਾਇਦ ਹੈ, ਪਤਾ ਲੱਗ ਜਾਏਗਾ ਆ ਮਹੀਨੇ 20 ਦਿਨਾਂ 'ਚ ਕਰਦੇ ਜਾਂ ਨਹੀਂ ਕਰਦੇ। ਨਾ ਕਰਨਗੇ ਤੇ ਇਹਨਾਂ ਦਾ ਭੋਗ ਵੀ ਉਸ ਤਰ੍ਹਾਂ ਲੋਕ ਪਾ ਦੇਣਗੇ। ਤੁਹਾਡੀ ਕੀ ਰਾਏ ਹੈਗੀ ਜੇ ਅਗਲਾ ਸੰਘਰਸ਼, ਜਿਵੇਂ ਅਸੀਂ ਸੁਖਰਾਜ ਦੇ ਨਾਲ ਗੱਲ ਕਰ ਰਹੇ ਸੀ, ਤਾਂ ਸੁਖਰਾਜ ਸਿੰਘ ਇਹ ਕਹਿ ਰਿਹਾ ਸੀ ਕਿ ਸਾਡਾ ਅਗਲਾ ਸੰਘਰਸ਼ ਉਲੀਕਿਆ ਜਾਵੇਗਾ, ਹੋ ਸਕਦਾ ਇਦੋਂ ਵੀ ਤਿੱਖਾ ਹੋਵੇ। ਤੁਹਾਡੀ ਕੀ ਰਾਏ ਆ? ਦੇਖੋ, ਗੱਲ ਇਸ ਤਰ੍ਹਾਂ ਹੈ, ਉਹ ਜਿਹੜਾ ਇਹ ਸੰਘਰਸ਼ ਬਾਰੇ ਹੈ ਉਹ ਸੰਗਤ ਨੇ ਡਿਕਲੇਅਰ ਕਰਨਾ ਹੈ ਕਿ ਸੰਗਤ ਕਿਵੇਂ ਕਰਦੀ ਹੈ, ਕਿ ਇਹਨਾਂ ਦੇ ਮਿਨਿਸਟਰਾਂ ਦੇ ਘਰ ਘੇਰਦੀ ਹੈ, ਜਾਂ ਮੁੱਖ ਮੰਤਰੀ ਦੇ ਘਰ ਅੱਗੇ ਜਾ ਕੇ ਬਹਿਣਾ ਹੈ, ਜਾਂ ਸੜਕਾਂ 'ਤੇ ਬਹਿਣਾ ਹੈ, ਕਿੱਥੇ ਬਹਿਣਾ ਹੈ। ਇਹ ਤਾਂ ਹੁਣ ਸੰਗਤ ਹੀ ਡਿਕਲੇਅਰ ਕਰੇਗੀ ਕਰਨਾ ਕੀ ਹੈ। ਪਰ ਕੋਈ ਮੈਨੂੰ ਤਾਂ ਲੱਗਦਾ ਨਹੀਂ ਕਿ ਐਡੀ ਛੇਤੀ ਕਰ ਦੇਣਗੇ। ਆਪਾਂ ਨੂੰ ਸੁਭਾਵਨਾ ਜ਼ਰੂਰ ਮੰਨਣੀ ਚਾਹੀਦੀ ਹੈ, ਪਰ ਐਡੀ ਛੇਤੀ ਮੈਨੂੰ ਲੱਗਦਾ ਨਹੀਂ ਕਿ ਜੇ ਕਰਨਾ ਹੁੰਦਾ ਤਾਂ 8 ਮਹੀਨੇ ਤਾਂ ਹੋ ਚੁੱਕੇ ਨੇ ਯਾਰ। 8 ਮਹੀਨੇ 'ਚ ਐਡਵੋਕੇਟ ਵੀ ਆਏ ਇੱਥੇ, 5-5 ਬੰਦੇ 4-4 ਆਉਂਦੇ ਹੁੰਦੇ ਸੀ, ਉਦੋਂ ਵੀ ਕਹਿੰਦੇ ਹੁੰਦੇ ਸੀ। ਜਾਂ ਤਾਂ ਸਰਕਾਰ ਦਾ ਆਪਦੇ ਅਫਸਰਾਂ ਨਾਲ ਤਾਲਮੇਲ ਹੈ ਨਹੀਂ। ਇਹ ਸਰਕਾਰ ਕਹਿੰਦੀ ਅਸੀਂ ਕਰਾਂਗੇ ਤੇ ਅਫਸਰ ਉੱਥੇ ਸੜਕਾਂ 'ਤੇ ਲੰਮੇ ਪੈ ਕੇ ਜੇ ਨਕਸ਼ੇ ਬਣਾਈ ਜਾਂਦੇ ਨੇ। ਫਿਰ ਇਹਦਾ ਮਤਲਬ ਤਾਲਮੇਲ ਇਹਨਾਂ ਦਾ ਹੈ ਨਹੀਂ ਆਪਸ ਵਿੱਚ। ਕੋਈ ਗੜਬੜ ਇਹਨਾਂ ਦੀ ਹੋਰ ਹੈ ਜਿਹੜੀ ਅੱਗੇ ਸਾਹਮਣੇ ਨਹੀਂ ਆ ਰਹੀ। ਸੋ ਕਿਤੇ ਨਾ ਕਿਤੇ ਸਰਕਾਰ ਦੀ ਜੇ ਆਹ ਨਾਕਾਮੀ ਜਿਹੜੀ ਰਹਿ ਗਈ ਤਾਂ ਇਹਨਾਂ ਦਾ ਵੀ ਉਹੀ ਕੰਮ ਹੋ ਜਾਏਗਾ ਜੋ ਪਹਿਲੀਆਂ ਸਰਕਾਰਾਂ ਦਾ ਹੋਇਆ। ਖਰਾ ਸਾਹਿਬ, ਤੁਸੀਂ ਇਹਨਾਂ ਕਾਨੂੰਨੀ ਕਿਤਾਬਾਂ ਦੇ ਨਾਲ ਜੁੜੇ ਹੋਏ ਹੋ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਪਿਛਲੇ ਦਿਨੀ ਇੱਕ ਪ੍ਰੇਮੀ ਦਾ, ਸੌਦੇ ਸਾਧ ਦੇ ਜਿਹੜਾ ਪ੍ਰੇਮੀ ਹੁੰਦਾ ਉਹਦਾ ਕਤਲ ਹੋ ਜਾਂਦਾ। ਉਹਦੇ ਸਾਰੇ ਦੇ ਸਾਰੇ ਜਿਹੜੇ ਕਿ ਕਾਤਲ ਹੁੰਦੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਜਿਹੜੀਆਂ ਸਟੇਟਮੈਂਟਾਂ ਆਉਂਦੀਆਂ ਨੇ ਸੋਸ਼ਲ ਮੀਡੀਆ 'ਤੇ ਜਾਂ ਮੀਡੀਆ ਦੇ ਉੱਪਰ, ਉਹਦੇ ਸਾਰੇ ਦੇ ਸਾਰੇ ਜਿਹੜੇ ਕਤਲ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਪਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ 7 ਸਾਲ ਬੀਤ ਚੁੱਕੇ ਨੇ, ਹਾਲੇ ਤੱਕ ਕਿਉਂ ਨਹੀਂ ਫੜੇ ਗਏ? ਦੇਖੋ, ਪਹਿਲਾਂ ਤਾਂ ਜਿਹੜਾ ਨੁਕਸਾਨ ਸਾਡਾ ਹੋਇਆ ਉਦੋਂ ਸਰਕਾਰੀ ਅਕਾਲੀਆਂ ਦੀ ਸੀ। 2015 'ਚ ਬੇਅਦਬੀ ਹੁੰਦੀ ਹੈ, 2018 'ਚ ਆ ਕੇ ਕਾਂਗਰਸ ਆਉਂਦੀ ਹੈ ਤੇ 17 'ਚ ਕਾਂਗਰਸ ਆਉਂਦੀ, 18 ਜਾ ਕੇ ਬੰਦੇ ਫੜੇ ਜਾਂਦੇ ਨੇ। ਕਿੱਡੀ ਸ਼ਰਮ ਵਾਲੀ ਗੱਲ ਹੈ ਕਿ ਇੱਕ ਗੁਰੂ ਗ੍ਰੰਥ ਸਾਹਿਬ ਜਿਹੜਾ ਥੱਲੇ ਟਾਇਲਟ ਦੇ ਵਿੱਚ ਮਿਲਦੇ ਜਾ ਕੇ, ਤਾਂ ਸਾਡੇ ਉਦੋਂ ਅਕਾਲੀ ਦਲ ਨੂੰ, ਸਰਕਾਰ ਨੂੰ ਇਹ ਨਹੀਂ ਪਤਾ ਲੱਗਿਆ। ਉਦੋਂ ਗ੍ਰਹਿ ਮੰਤਰੀ ਕੌਣ ਸੀ? ਇਹਨਾਂ ਦੇ ਅਕਾਲੀ ਸੀ। ਉਹੀ ਅਫਸਰ ਨੇ, ਉਹੀ ਅਫਸਰ ਦੁਬਾਰਾ ਰਿਕਵਰ ਕਰਦੇ ਨੇ ਸਾਰੀਆਂ ਚੀਜ਼ਾਂ। ਉਸ ਵਕਤ ਰਿਕਵਰ ਨਹੀਂ ਹੁੰਦੀਆਂ। ਇਹਦਾ ਮਤਲਬ ਸਰਕਾਰ ਨੂੰ ਸਾਰਾ ਪਤਾ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਹਨਾਂ ਨੇ ਕੀਤੀ ਹੈ, ਪਰ 3 ਸਾਲ ਇਹਨਾਂ ਨੂੰ ਨਹੀਂ ਪਤਾ ਲੱਗਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਹਨੇ ਕੀਤੀ ਹੈ। 4 ਕੇਸ ਇੱਥੇ ਨੇ ਭਗਤੇ ਨੇ, ਜਿਹੜੇ ਫੂਲ ਦੇ ਕੇਸ ਮੇਰੇ ਕੋਲ ਨੇ, ਉਹਨਾਂ 'ਚ ਸਰਕਾਰ ਨੂੰ ਨਹੀਂ ਪਤਾ ਲੱਗਦਾ। ਪਰ ਜਦੋਂ ਆ ਕੇ ਦੂਜੀ ਸਰਕਾਰ ਬਦਲਦੀ ਹੈ ਫਿਰ ਪ੍ਰੈਸ਼ਰ ਪੈਂਦਾ ਹੈ, ਫਿਰ ਸਾਰੇ ਦੋਸ਼ੀ ਲੱਭ ਜਾਂਦੇ ਨੇ। ਜਦੋਂ ਦੋਸ਼ੀ ਲੱਭਦੇ ਨੇ, ਹੁਣ ਉਸ ਤੋਂ ਅੱਗੇ ਗੋਲੀ ਚੱਲਦੀ ਹੈ। ਗੋਲੀ ਚੱਲਣ ਵਾਲੇ ਦਾ ਪਤਾ ਲੱਗ ਗਿਆ, ਦੂਜੀ ਪਹਿਲਾਂ ਨਹੀਂ ਪਤਾ ਲੱਗਿਆ। ਪਹਿਲਾਂ ਤਾਂ ਅਣਪਛਾਤੀ ਪੁਲਿਸ ਆਈ ਅਕਾਲੀਆਂ 'ਚ, ਤਾਂ ਅਕਾਲੀਆਂ ਨੇ ਤਾਂ ਕਰਤਾ ਸੀ, ਅਣਪਛਾਤੀ ਪੁਲਿਸ ਆ ਗਈ। ਤਾਂ ਉਸ ਤੋਂ ਬਾਅਦ ਦੂਜੀ ਪੁਲਿਸ ਦਾ, ਜਦੋਂ ਦੂਜੀ ਸਰਕਾਰ ਆਉਂਦੀ ਹੈ ਫਿਰ ਪਤਾ ਲੱਗਦਾ ਕਿ ਇਹਨਾਂ ਨੇ ਅਫਸਰਾਂ ਨੇ ਗੋਲੀ ਚਲਾਈ ਹੈ। ਪਰ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਗੋਲੀ ਕਿਹਦੇ ਹੁਕਮ ਤੇ ਚੱਲੀ ਹੈ। ਪੰਜਾਬ ਦੇ ਬੱਚੇ ਨੂੰ ਪਤਾ ਗੋਲੀ ਕਿਹਦੇ ਕਹਿਣ ਤੇ ਚੱਲੀ ਹੈ।
ਸੋ ਅੱਜ ਜੇ ਪੰਜਾਬ ਇਸ ਹਾਲਾਤ ਤੇ ਬੈਠਾ ਹੈ ਤਾਂ ਉਸ ਦੇ ਵਿੱਚੋਂ ਸਭ ਤੋਂ ਵੱਡਾ ਜਿਹੜਾ ਕਸੂਰ ਹੈ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੈ। ਸਵਾਲ ਸਮਾਪਤੀ ਵੱਲ ਵੱਧਦੇ ਹਾਂ। 2-3 ਹੈਗੇ ਨੇ ਜਿਹੜੇ ਆਪਾਂ ਕਰਨ ਵਾਲੇ ਆ। ਇੱਕ, ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਰਹੇ ਹੋ। ਕੱਲ੍ਹ ਦਾ ਕਾਫੀ ਜਿਹੜਾ ਕਿ ਵਾਦ ਵਿਵਾਦ ਭਖਿਆ ਹੋਇਆ ਗਾ। ਸੁਖਜਿੰਦਰ ਸਿੰਘ ਰੰਧਾਵਾ ਵੀ ਤੰਜ ਕੱਸਦੇ ਨਜ਼ਰ ਆਉਂਦੇ ਨੇ ਕਿ ਸੁੱਚਾ ਸਿੰਘ ਲੰਗਾਹ ਜਿਹੜਾ ਕਿ ਤੁਹਾਡਾ ਜਰਨੈਲ ਸੀ, ਉਸ ਨੂੰ ਤੁਸੀਂ ਕੌਮ ਦੇ ਵਿੱਚ ਵਾਪਸ ਲਿਆ ਅਤੇ ਮੁਬਾਰਕਾਂ ਦਿੱਤੀਆਂ ਨੇ ਜਥੇਦਾਰ ਸਾਹਿਬ ਨੂੰ। ਉਸ ਬਾਰੇ ਕੀ ਸੋਚਦੇ ਹੋ? ਤਾਂ ਕਾਰਨ ਕੀ ਹੈ ਇਸ ਬਾਰੇ? ਤਾਂ ਅਕਾਲ ਤਖਤ ਸਾਹਿਬ ਬਾਰੇ ਜਾਂ ਇਹਨਾਂ ਲੀਡਰਾਂ ਦੇ ਬਿਆਨਾਂ ਬਾਰੇ ਤਾਂ ਆਪਾਂ ਨਹੀਂ ਕੁਝ ਕਹਿਣਾ ਚਾਹੁੰਦਾ ਮੈਂ। ਕਾਰਨ ਕੀ ਹੈ? ਚਲੋ ਉਹ ਤਾਂ ਹੁਣ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ, ਕਿਉਂਕਿ ਰਹਿਤ ਮਰਜ਼ਾਦਾ ਪੁਰਾਣੀ ਕੀ ਚੱਲਦੀ ਹੈ ਕਿ ਇਹੋ ਜਿਹੇ ਬੰਦੇ ਨੂੰ ਜਿੰਦੇ ਤੇ ਇਹੋ ਜਿਹੇ ਦੋਸ਼ ਲਾਏ ਹੋਣ, ਜਿਹਨੇ ਆਪ ਐਡਮਿਟ ਕੀਤਾ ਹੋਵੇ ਕਿ ਇਹ ਸੰਗਤਾਂ ਦੇ ਵਿੱਚ ਬਾਉਣ ਦੇ ਕਾਬਲ ਹੈ, ਕਿ ਇਹ ਦੁਬਾਰਾ ਇਸ ਆਦਮੀ ਨੂੰ ਕੋਈ ਆਪਾਂ ਕਿਸੇ ਚੀਜ਼ ਦਾ ਮੁਖੀ ਬਣਾ ਕੇ ਤੋਰ ਦਈਏ ਪੰਜਾਬ ਦੇ ਅੰਦਰ, ਜਾਂ ਕਿਸੇ ਸੰਗਤ ਦਾ ਮੁਖੀ ਬਣਾ ਕੇ ਤੋਰੀਏ ਕਿ ਇਹ ਬੰਦਾ ਉਸ ਦੇ ਕਾਬਲ ਹੈ।